आज्ञा पई है काल की तबे चलायो पंथ सब सिखन को हुक्म है गुरु मान्यो ग्रंथ। वाहिगुरू जी का खालसा वाहिगुरू जी की फतेह। मैं नीलम कौर TV 84 ਤੋਂ ਆਪਾਂ ਇੱਥੇ ਯੂਨੀਵਰਸਿਟੀ ਤੇ ਪਹੁੰਚ ਚੁੱਕੇ ਹਾਂ। ਸੋ ਆਪਾਂ ਕਵਰੇਜ ਕਰਨ ਵਾਸਤੇ ਪਹੁੰਚੇ ਹਾਂ ਯੂਨੀਵਰਸਿਟੀ ਦੇ ਵਿੱਚ, ਜੋ ਅੱਜ ਮਹਾਨ ਨਗਰ ਕੀਰਤਨ ਯੂਨੀਵਰਸਿਟੀ ਦੀਆਂ ਸਿੱਖ ਸੰਗਤਾਂ ਦੇ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਅੱਜ ਸਜਾਇਆ ਜਾਵੇਗਾ। ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਹੋਏਗਾ। ਇਹ 44ਵਾਂ ਮਹਾਨ ਨਗਰ ਕੀਰਤਨ ਹੈ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਅੱਜ ਸਜਾਇਆ ਜਾਣਾ ਹੈ। ਸੋ ਥੋੜੇ ਹੀ ਪਲਾਂ ਦੇ ਵਿੱਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ। ਸੋ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਰਹਿਨੁਮਾਈ ਹੇਠ ਜਿਹੜਾ ਇਹ ਨਗਰ ਕੀਰਤਨ ਜਿਹੜਾ ਸਜਾਇਆ ਜਾਏਗਾ। ਥੋੜੇ ਹੀ ਪਲਾਂ ਦੇ ਵਿੱਚ ਨਗਰ ਕੀਰਤਨ ਜਿਹੜੀ ਹੈ ਉਹ ਸ਼ੁਰੂਆਤ ਹੋਣ ਜਾ ਰਹੀ ਹੈ। ਔਰ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਜਿਹੜਾ ਫਲੋਟ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਜਿਹੜੇ ਬੜੇ ਹੀ ਫਰੈਸ਼ ਫੁੱਲਾਂ ਦੇ ਨਾਲ, ਰੰਗ ਬਿਰੰਗੇ ਫੁੱਲਾਂ ਦੇ ਨਾਲ ਜਿਹੜਾ ਇਹ ਇਸ ਦੀ ਸਜਾਵਟ ਕੀਤੀ ਗਈ ਹੈ। ਔਰ ਥੋੜੇ ਹੀ ਪਲਾਂ ਦੇ ਵਿੱਚ ਇਸ ਨਗਰ ਕੀਰਤਨ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ। ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਤੁਸੀਂ ਦੇਖ ਹੀ ਰਹੇ ਹੋ। ਔਰ 2 ਦਿਨਾਂ ਤੋਂ ਜਿਹੜੀ TV 84 ਦੀ ਜਿਹੜੀ ਟੀਮ ਹੈ ਉਸ ਨੂੰ ਲਾਈਵ ਕਵਰੇਜ ਤੁਹਾਡੇ ਤੱਕ ਪਹੁੰਚਾ ਰਹੀ ਹੈ। ਔਰ ਮੈਂ ਆਸ ਕਰਦੀ ਹਾਂ ਤੁਸੀਂ ਇਹਨਾਂ ਦੋਨਾਂ ਦਿਨਾਂ ਦੀ ਜਿਹੜੀ ਕਵਰੇਜ ਨੂੰ ਮਾਣਿਆ ਵੀ ਹੈ ਔਰ ਇਹਦਾ ਆਨੰਦ ਵੀ ਮਾਣਿਆ ਹੋਏਗਾ। ਸੋ ਅੱਜ ਜਿਹੜਾ ਵੱਡਾ ਦਿਨ, ਜਿਹੜਾ ਬਹੁਤ ਹੀ ਖੁਸ਼ੀ ਵਾਲਾ ਦਿਨ ਜਿਹੜਾ ਹੈਗਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਅੱਜ ਇਹ ਨਗਰ ਕੀਰਤਨ ਹੈ ਇਹ ਸਜਾਇਆ ਜਾਵੇਗਾ। ਸੋ ਵੱਖ-ਵੱਖ ਇਸ ਦੇ ਵਿੱਚ ਫਲੋਟ ਹੋਣਗੇ, ਜਿਹੜੀਆਂ ਵੱਖ-ਵੱਖ ਥੀਮਸ ਨੂੰ ਦਰਸਾਉਂਦੇ ਹੋਣਗੇ, ਵੱਖ-ਵੱਖ ਜਿਹੜੇ ਮੈਸੇਜ ਦਿੰਦੇ ਹੋਣਗੇ। ਸਿੱਖ ਕੌਮ ਦੀ ਵੀ ਗੱਲ ਹੋਏਗੀ, ਧਾਰਮਿਕ ਵੀ ਗੱਲ ਹੋਏਗੀ। ਸੋ ਜਥੇਬੰਦੀਆਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਸਿੱਖ ਸੰਗਤਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੋ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ, ਉਹ ਚੇਚੇ ਤੌਰ ਤੇ ਇਸ ਨਗਰ ਕੀਰਤਨ ਦੀ ਜਿਹੜੀ ਹੈ ਹੋਰ ਵੀ ਜਿਹੜੀ ਕਹਿ ਲਓ ਕਿ ਇਸ ਦੀ ਰੌਣਕ ਨੂੰ ਵਧਾਉਣ ਲਈ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਉਹ ਵੀ ਪਹੁੰਚੇ ਨੇ, ਉਹ ਵੀ 3 ਦਿਨ ਇੱਥੇ ਰਹਿ ਕੇ ਆਪਣੀ ਜਿਹੜੀ ਹੈ ਆਪਣੀ ਜਿਹਨੂੰ ਕਹਿ ਲਓ ਕਿ ਆਪਣਾ ਯੋਗਦਾਨ ਜਿਹੜੇ ਉਹ ਪਾ ਰਹੇ ਨੇ ਆਪਣੇ ਵਿਚਾਰਾਂ ਦੇ ਨਾਲ। ਸੋ ਕੱਲ ਸਪੀਚਸ ਵੀ ਹੋਈਆਂ ਸੀ, ਵੱਖ-ਵੱਖ ਜਿਹੜੇ ਬੁਲਾਰੇ ਨੇ ਉਹਨਾਂ ਨੇ ਆਪਣੀ ਜਿਹੜੀ ਗੱਲ ਦੀ, ਆਪਣੀ ਜਿਹੜੀ ਕੌਮ ਦੀ ਜਿਹੜੀ ਗੱਲ ਹੈ, ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਕਹੀ ਹੈ ਔਰ ਆਪਣੀ ਆਜ਼ਾਦੀ ਦੀ ਗੱਲ ਕਹੀ ਹੈ ਆਪਣੀ ਸਿੱਖ ਕੌਮ ਲਈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਨਿਊਯਾਰਕ ਤੋਂ ਤੁਸੀਂ ਉਚੇਚੇ ਤੌਰ ਤੇ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣ ਲਈ ਆਏ ਹੋ। ਸੋ ਕੀ ਵਿਚਾਰਾਂ ਰੱਖਦੇ ਹੋ ਅੱਜ ਦੇ ਦਿਨ, ਅੱਜ ਜਿਹੜਾ ਮੁੱਖ ਜਿਹੜਾ ਦਿਨ ਹੈਗਾ, ਵੱਡਾ ਦਿਨ ਹੈਗਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਸਜਾਇਆ ਜਾਣਾ 44ਵਾਂ ਮਹਾਨਗਰ ਕੀਰਤਨ। ਸੋ ਤੁਹਾਡੀਆਂ ਕੀ ਵਿਚਾਰਾਂ ਨੇ ਅੱਜ ਦੇ ਦਿਨ? ਦੇਖੋ, ਇਸ ਵੇਲੇ ਮਹਾਰਾਜ ਦਾ ਹੁਕਮਨਾਮਾ ਚੱਲ ਰਿਹਾ ਹੈ ਔਰ ਸੰਗਤ ਤਿਆਰੀ 'ਚ ਹੈ। 44ਵਾਂ ਗੁਰਗੱਦੀ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿਸ ਨੂੰ ਇਹ ਸਮਰਪਿਤ ਹੈ। ਔਰ ਪਿਛਲੇ ਕਈ ਹਫ਼ਤਿਆਂ ਤੋਂ ਫਿਜ਼ਾ ਦੇ ਵਿੱਚ ਤੁਸੀਂ ਗੁਰੂ ਦਾ ਪਿਆਰ, ਸ਼ਰਧਾ, ਸੇਵਾ ਦੀ ਭਾਵਨਾ ਸੰਗਤਾਂ ਵਿੱਚ ਦੇਖ ਸਕਦੇ ਹੋ। ਅੱਡ-ਅੱਡ ਫਲੋਟ ਵੀ ਸਜੇ ਹੋਏ ਨੇ, ਅੱਡ-ਅੱਡ ਕਵਰੇਜ ਵੀ ਆਪਣੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਪਰ ਇਹ ਵਰ੍ਹਾ ਜਿਹੜਾ ਖਾਸ ਅਹਿਮੀਅਤ ਵਾਲਾ ਹੈ, ਖਾਸ ਤੌਰ ਤੇ ਜਦੋਂ ਤੋਂ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਕਿਵੇਂ ਇੰਡੀਅਨ ਸਟੇਟ ਇਨਵੋਲਵ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ, ਉਸ ਤੋਂ ਬਾਅਦ ਇਹਨਾਂ 3 ਮਹੀਨਿਆਂ ਦੇ ਵਿੱਚ ਸਾਰੀ ਫਿਜ਼ਾ ਬਦਲੀ ਹੈ। ਕਤਰ ਹਕੂਮਤ ਨੇ ਵੀ ਉਹਨਾਂ 8 ਲੋਕਾਂ ਨੂੰ, ਉਹਨਾਂ ਦੀ ਅਦਾਲਤ ਨੇ ਕਤਰ ਦੀ ਨੇ ਸਜ਼ਾਏ ਮੌਤ ਦਿੱਤੀ ਹੈ, ਜਿਹੜਾ ਕਿ ਉਹਨਾਂ ਦਾ ਨੇਵੀ ਦਾ ਬਹੁਤ ਵੱਡਾ ਪ੍ਰੋਜੈਕਟ ਸਪਾਈਂਗ ਦਾ ਸੀ, ਜਸੂਸੀ ਦਾ ਸੀ, ਜਿਹਦੇ ਥੱਲੇ ਉਹਨਾਂ ਨੇ ਇਜ਼ਰਾਈਲੀ ਏਜੰਸੀ ਮੋਸਾਦ ਦੇ ਲਈ ਉਹ ਜਿਹੜਾ ਸਪਾਈਂਗ ਕਰ ਰਹੇ ਸੀ। ਸੋ ਅਸੀਂ ਜਿੱਥੇ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਸਾਡੇ ਲਈ ਹੁਣ ਕਰੋ ਜਾਂ ਮਰੋ ਦੀ ਮੂਵਮੈਂਟ ਹੈ। ਖਾਲਿਸਤਾਨ ਦੀ ਕਾਇਮੀ ਬਹੁਤ ਕਰੀਬ ਲੱਗਦੀ ਹੈ, ਲੇਕਿਨ ਇਹਦੇ ਲਈ ਬਹੁਤ ਵਾਰ ਜਦੋਂ ਹਾਲਾਤ ਬਦਲਦੇ ਨੇ, ਜੀਓ ਪੋਲਿਟਿਕਸ ਬਦਲਦੀ ਹੈ, ਤੇ ਫਿਰ ਕੌਮਾਂ ਦੇ ਅੰਦਰ ਇੱਕ ਵਿਉਂਤਬੰਦੀ, ਇੱਕ ਸਿਆਣਪ, ਇੱਕ ਡਿਸਿਪਲਿਨ, ਇਹ ਬੜਾ ਜ਼ਰੂਰੀ ਹੈ। ਔਰ ਇਹ ਅੱਜ ਜਿੱਥੇ ਲੱਖਾਂ ਦਾ ਇਕੱਠ ਇਹ ਨਗਰ ਕੀਰਤਨ ਦੇ ਰੂਪ 'ਚ ਅਸੀਂ ਦੇਖਾਂਗੇ, ਖਾਲਿਸਤਾਨ ਜ਼ਿੰਦਾਬਾਦ ਵੀ ਫਿਜ਼ਾ 'ਚ ਹੈ, ਲੇਕਿਨ ਸਾਨੂੰ ਬੜੀ ਗੰਭੀਰਤਾ ਦੇ ਨਾਲ ਆਪਣੀ ਸਟ੍ਰੈਟਜੀ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਅਸੀਂ ਸਮੂਹ ਸਿੱਖ ਸੰਗਤਾਂ ਨੂੰ TV 84 ਦੇ ਮਾਧਿਅਮ ਰਾਹੀਂ ਔਰ ਸਾਡੇ ਬਹੁਤ ਸਾਰੇ ਮੁਸਲਮਾਨ ਭੈਣ ਭਰਾ ਵੀ ਜਿਹੜੇ ਗਲੋਬਲੀ ਸਾਡੇ ਨਾਲ ਜੁੜਦੇ ਨੇ, ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਇਸ ਮੁਬਾਰਕ ਮੌਕੇ ਦੇ ਉੱਤੇ। ਔਰ ਇਸ ਦਾ ਲਾਈਵ ਪ੍ਰਸਾਰਣ TV 84 ਰਾਹੀਂ ਹੋਏਗਾ ਔਰ ਸਾਡੇ ਵਿਊਅਰ ਇਸੇ ਤਰ੍ਹਾਂ ਇਸ ਪ੍ਰੋਗਰਾਮ ਨਾਲ ਜੁੜੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਭਾਈ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਆਨੰਦ ਤੁਸੀਂ ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅੱਜ ਦੇ 44ਵੇਂ ਨਗਰ ਕੀਰਤਨ ਜੁਬਾ ਸਿਟੀ ਦੇ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਇਹ ਆਪਾਂ ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਅੱਜ ਤੋਂ 44 ਸਾਲ ਪਹਿਲਾਂ ਇੱਥੋਂ ਦੇ ਬੜੇ ਪਤਵੰਤੇ ਤੇ ਚੰਗੇ ਸੱਜਣਾਂ ਨੇ ਇਹ ਨਗਰ ਕੀਰਤਨ ਸ਼ੁਰੂ ਕੀਤਾ। ਅੱਜ ਆਪਾਂ ਵੇਖ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਤੇ ਆਨੰਦ ਮਾਣ ਰਹੀ ਹੈ। ਦੂਰੋਂ ਦੂਰ ਮੈਂ ਸਮਝਦਾ ਕਿ ਕੈਨੇਡਾ ਤੋਂ ਬਾਅਦ, ਟੋਰਾਂਟੋ ਤੋਂ ਬਾਅਦ ਇਹ ਯੂਬਾ ਸਿਟੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਹੈ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ। ਗੁਰੂ ਮਾਨਿਓ ਗ੍ਰੰਥ ਦੇ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ, ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਅਗਵਾਈ ਦੇ ਪੰਜ ਪਿਆਰਿਆਂ ਦੀ ਛਤਰ ਛਾਇਆ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ। ਸਾਧ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਇਹ ਜਿਹੜਾ ਹੈਗਾ ਸਾਡੇ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਮਹਾਨਗਰ ਕੀਰਤਨ ਹੋਵੇਗਾ, ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਸੰਗਤਾਂ ਨੇ ਇਸ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਬਾ ਸਿਟੀ 'ਚ ਜੋ ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮਰਪਿਤ ਆ, ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਅਸੀਂ ਸਰੀ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੋਂ ਆਏ ਹਾਂ। ਇੱਥੇ ਬਹੁਤ ਭਾਰੀ ਰੌਣਕਾਂ ਨੇ। ਮੈਂ ਤੀਜੀ ਚੌਥੀ ਵਾਰੀ ਆਇਆ। ਐਤਕੀ ਉਤਸ਼ਾਹ ਪਹਿਲੇ ਸਾਲਾਂ ਨਾਲੋਂ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਨੂੰ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਣ, ਸਾਰੀ ਕੌਮ ਨੂੰ ਆਜ਼ਾਦੀ ਬਖਸ਼ਣ, ਫਤਿਹ ਬਖਸ਼ਣ। ਔਰ ਨਾਲ ਹੀ ਜਿਹੜਾ ਵੀ ਨਗਰ ਕੀਰਤਨ ਆ, ਮਹਾਨ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਇਹ ਕਾਮਯਾਬੀ ਨਾਲ ਸਮਾਪਤ ਹੋਵੇ ਔਰ ਸਾਰੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੋ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਭਾਈ ਸੰਤੋਖ ਸਿੰਘ ਜੀ ਵੀ ਸਪੈਸ਼ਲ ਤੌਰ ਤੇ ਆਏ ਨੇ। ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਜਾਂ ਦੂਸਰੀਆਂ ਆਊਟ ਆਫ ਸਟੇਟ ਤੋਂ ਜਿਹੜੇ ਨੇ ਆਪਣੇ ਸਿੱਖ ਭੈਣ ਭਰਾ ਜਿਹੜੇ ਆਉਂਦੇ ਨੇ। ਸੋ ਇਹ ਵੀ ਇੰਡੀਆਨਾ ਤੋਂ ਆਏ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦੇ ਸਮੂਹ ਪ੍ਰਬੰਧਕਾਂ ਦਾ ਤੇ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਸਾਨੂੰ ਸਮੇਂ-ਸਮੇਂ ਤੇ ਕੌਮ ਦੇ ਵੱਡੇ ਕਾਰਜਾਂ ਦੇ ਸੰਬੰਧ ਵਿੱਚ ਸਿੱਖ ਕੌਮ ਨੂੰ ਜਾਗਰੂਕ ਕਰਦੇ ਨੇ। ਤੇ ਅੱਜ ਇਸ 44ਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ 44ਵੇਂ ਨਗਰ ਕੀਰਤਨ ਦੇ ਵਿੱਚ ਯੂਬਾ ਸਿਟੀ ਕੈਲੀਫੋਰਨੀਆ ਦੀ ਧਰਤੀ ਤੋਂ ਦਾਸ ਪੂਰੀ ਦੁਨੀਆ ਵਿੱਚ ਇਸ ਮੀਡੀਆ ਰਾਹੀਂ ਜਿਹੜੀ ਖਬਰ ਜਾਰੀ ਉਹਦੇ ਰਾਹੀਂ ਹਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਦੀ ਜਿਹੜੀ ਆ ਲੱਖ ਲੱਖ ਵਧਾਈ ਦਿੰਦੇ ਆ। ਅੱਜ ਇਸ ਅਮਰੀਕਾ ਦੇ ਇਸ ਸ਼ਹਿਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਅਮਰੀਕਾ, ਕੈਨੇਡਾ ਤੋਂ ਇਕੱਠੀ ਹੋਈ ਸੰਗਤ, ਦੁਨੀਆ ਭਰ ਤੋਂ ਇਕੱਠੀ ਹੋਈ ਸੰਗਤ ਜਿਹੜੀ ਆ ਉਹ ਅੱਜ ਇਸ ਗੱਲ ਦੀ ਬਹੁਤ ਤਹਿ ਦਿਲ ਤੋਂ ਦ੍ਰਿੜਤਾ ਦੇ ਨਾਲ ਕਿ ਸਿੱਖ ਜੋ ਗੁਰੂ ਗੋਬਿੰਦ ਸਿੰਘ ਦੇ ਬਖਸ਼ੇ ਹੋਏ ਸਿੱਖ ਰਾਜ ਦੀ ਜਿਹੜੀ ਦ੍ਰਿੜਤਾ ਵਾ ਉਹਨੂੰ ਲੈ ਕੇ ਅੱਜ ਇਕੱਠੇ ਆ। ਜਿਹੜੇ ਅੱਜ ਦੇ ਹਾਲਾਤ ਬਣੇ ਨੇ, ਅੱਜ ਜੋ ਵੀ ਵੱਪਰਵਾਦ ਸਿੱਖ ਕੌਮ ਦੇ ਉੱਤੇ ਜੋ ਜੁਰਮ ਕਰ ਰਹੀ ਸੀ ਲੰਮੇ ਸਮੇਂ ਤੋਂ ਕਰ ਰਹੀ ਆ, ਹੁਣ ਉਹਨਾਂ ਨੇ ਸਿੱਖ ਕੌਮ ਦੇ ਆਖਰੀ ਰਗਾਂ ਨੂੰ ਹੱਥ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਸਿੱਖ ਕੌਮ ਨੇ ਬਰਦਾਸ਼ਤ ਨਹੀਂ ਕੀਤਾ ਤੇ ਹੁਣ ਲੱਕ ਬੰਨ੍ਹ ਕੇ ਜਿਹੜੀ ਆ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਹੇ ਹੋਏ ਬਚਨ ਨੂੰ ਅੱਜ ਅਸੀਂ ਇਸ ਮੈਸੇਜ ਦੇ ਰਾਹੀਂ ਘਰ ਘਰ ਖਬਰੋਂ ਪਹੁੰਚਾਉਣੀ ਚਾਹੁੰਦੇ ਆ ਕਿ ਦੁਨੀਆ ਭਰ ਵਿੱਚ ਜਿਸ ਸੰਤ ਜਰਨੈਲ ਸਿੰਘ ਕਹਿੰਦੇ ਘਰ ਘਰ ਜਾ ਕੇ ਦੱਸ ਦਿਓ ਸਿੱਖ ਕੌਮ ਗੁਲਾਮ ਹੈ, ਆਜ਼ਾਦੀ ਸਾਡਾ ਹੱਕ ਹੈ ਤੇ ਸਿੱਖਾਂ ਦੀ ਹਰ ਮੁਸ਼ਕਲ ਦਾ ਹੱਲ ਖਾਲਿਸਤਾਨ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸਾਨੂੰ ਪੂਰਾ ਯੋਗਦਾਨ ਪਾਉਣਾ ਚਾਹੀਦਾ। ਆਓ ਅੱਜ ਦੇ ਇਹਨਾਂ ਹਾਲਾਤਾਂ ਦੇ ਨਾਲ ਅਖੀਰ ਵਿੱਚ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇਹ ਸੰਸੁਣ ਤੋਂ ਭਾਈ ਸੰਤੋਖ ਸਿੰਘ ਜੀ। ਸੋ ਗੱਲਬਾਤ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭਾਈ ਹਿੰਮਤ ਸਿੰਘ ਜੀ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀ ਨਿਊਯਾਰਕ ਤੋਂ ਆਏ ਨੇ ਸਪੈਸ਼ਲ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ ਲਈ। ਸੋ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਯੂਬਾ ਸਿਟੀ ਦੇ ਵਿੱਚ ਖੜੇ ਹਾਂ, ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹਰ ਸਾਲ ਜੋ ਨਗਰ ਕੀਰਤਨ ਸਜਾਇਆ ਜਾਂਦਾ ਆ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਤਿਗੁਰਾਂ ਨੇ ਇਹ ਅਪੀਲ, ਆਦੇਸ਼ ਜਾਂ ਬੇਨਤੀ ਨਹੀਂ, ਹੁਕਮ ਕੀਤਾ ਸਿੱਖਾਂ ਨੂੰ ਕਿ ਸਾਡੇ ਜੋ ਗੁਰੂ ਹਨ ਮੌਜੂਦਾ ਸਮੇਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹ ਨਗਰ ਕੀਰਤਨ ਗੁਰੂ ਡੰਮ ਦੇਹਧਾਰੀ ਗੁਰੂਆਂ ਦੇ ਕਰਾਰੀ ਸੱਟ ਆ। ਸੋ ਸਾਨੂੰ ਸਤਿਗੁਰਾਂ ਦੀ ਬਾਣੀ
ਪੜ੍ਹਨੀ ਚਾਹੀਦੀ ਆ, ਉਸ ਅਨੁਸਾਰ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ ਆ। ਸੋ ਅੱਜ ਜਿਹੜਾ ਯੂਬਾ ਸਿਟੀ ਸ਼ਹਿਰ ਦੇ ਵਿੱਚ ਜਿੱਥੇ ਨਗਰ ਕੀਰਤਨ ਨਿਕਲ ਰਿਹਾ, ਉੱਥੇ ਖਾਲਸਾ ਰਾਜ, ਖਾਲਿਸਤਾਨ ਦੀ ਗੱਲ ਵੀ, ਖਾਲਿਸਤਾਨ ਦੇ ਝੰਡੇ, ਸੋ ਕਿਉਂਕਿ ਵੱਡੀ ਤਾਦਾਦ ਵਿੱਚ ਕੌਮ ਆਈ ਹੋਈ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਇੰਡੀਅਨ ਹਕੂਮਤ ਨੇ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਜਿਹੜੀਆਂ ਪਾਕਿਸਤਾਨ, UK, ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ ਸ਼ਹੀਦ ਕੀਤਾ। ਸੋ ਇਹ ਅਸੀਂ ਅੱਜ ਇਸ ਨਗਰ ਕੀਰਤਨ ਦੇ ਵਿੱਚ ਇਹ ਵੀ ਅਸੀਂ ਕੌਮ ਦੇ ਅੱਗੇ ਗੱਲ ਰੱਖ ਰਹੇ ਹਾਂ ਕਿ ਜਿਵੇਂ ਇਹਨਾਂ ਨੇ ਲਿਸਟਾਂ ਜਾਰੀ ਕੀਤੀਆਂ, ਕਦੇ ਕਾਲੀਆਂ ਸੂਚੀਆਂ, ਕਦੇ 19 ਦੀ ਲਿਸਟ, ਕਦੇ ਹੋਰ ਕੁਛ, ਤੇ ਬਹੁਤ ਕੁਛ ਜਿਹੜਾ ਭਾਰਤੀ ਹਕੂਮਤ ਦੇ ਏਜੰਟ, ਏਜੰਸੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਐਕਟਿਵ ਆ, ਉਹ ਸਾਡੇ ਸਿੱਖ ਐਕਟੀਵਿਸਟ ਨੂੰ ਥ੍ਰੈਟ ਦੇ ਰਹੀਆਂ ਹਨ। ਜਿਵੇਂ ਅਸੀਂ ਦੇਖਿਆ ਕਿ ਕੈਨੇਡਾ ਦੇ ਵਿੱਚ ਜੋ ਕੁਝ ਹੋਇਆ, ਔਰ ਉਸ ਗੱਲ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੀ ਜੋ ਸ਼ਹਾਦਤ ਹੋਈ ਆ, ਉਹ ਐਸਾ ਜਲਾਓ ਪੈਦਾ ਕੀਤਾ ਕੁੱਲ ਦੁਨੀਆ ਦੇ ਵਿੱਚ। ਸੋ ਆਸਟ੍ਰੇਲੀਆ ਹਕੂਮਤ, UK ਦੀ ਹਕੂਮਤ ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਰਾਹੀਂ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਇੰਡੀਅਨ ਹਕੂਮਤ ਨੂੰ ਕਹਿਣਾ ਕਿ ਤੁਹਾਡਾ ਹੱਥ ਆ, ਤੁਸੀਂ ਇਹਨਾਂ ਗੱਲਾਂ ਤੋਂ ਆਵਾਜ਼ ਆ ਜਾਓ। ਪਰ ਇਹਨਾਂ ਜਿਹੜੀਆਂ ਕਿਲਿੰਗ ਕਰਨ ਤੋਂ ਬਾਅਦ ਵੀ ਜਿਹੜਾ ਸਿੱਖ ਐਕਟੀਵਿਸਟ ਆ, ਸਿੱਖ ਕੌਮ ਆ, ਉਹ ਆਪਣੇ ਸੰਘਰਸ਼ ਨੂੰ ਕਦੇ ਨਹੀਂ ਰੋਕੇਗੀ। ਸੋ ਇਹ ਦਿਨ ਪਰ ਦਿਨ ਜਾਹੋ ਜਲਾਲ ਜਿਹੜਾ ਕੌਮ ਦਾ ਵੱਧਦਾ ਜਾਏਗਾ। ਇਹ ਸਤਿਗੁਰਾਂ ਨੇ ਕਲਗੀਧਰ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ 10 ਗੁਰੂਆਂ ਸਾਹਿਬਾਨ ਦੀ ਸਾਜੀ ਹੋਈ ਕੌਮ, ਜਿਹੜੀ ਕਿ ਆਪਣੇ ਅਕੀਦੇ ਤੋਂ ਕਦੇ ਵੀ ਥੜਕ ਨਹੀਂ ਸਕਦੀ, ਖਾਲਿਸਤਾਨ ਬਣ ਕੇ ਰਹਿਣਾ ਆ। ਅੱਜ ਪੂਰੇ ਜਾਹੋ ਜਲਾਲ ਨਾਲ ਇਸ ਨਗਰ ਕੀਰਤਨ ਦੇ ਵਿੱਚ ਗੱਲ ਹੋ ਰਹੀ ਆ। ਇਸ ਨਗਰ ਕੀਰਤਨ ਦੀ ਅਗਵਾਈ ਜਿਹੜੇ ਆ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਨਿਕਲ ਰਹੀ ਆ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਿੱਥੇ, ਉੱਥੇ ਗੱਤਕੇ ਦੇ ਜੋਹਰ ਔਰ ਨਾਲ ਖਾਲਿਸਤਾਨ ਦੇ ਜਿਹੜੇ ਨਾਅਰੇ ਗੂੰਜ ਰਹੇ ਆ ਅੱਜ ਇਸ ਹਵਾ, ਇਸ ਫਜ਼ਾ ਦੇ ਵਿੱਚ। ਸੋ ਅਸੀਂ ਸਮੁੱਚੇ ਪੰਥ ਨੂੰ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੁਲਦੀਪ ਸਿੰਘ ਜੀ ਵੀ, ਸਰਦਾਰ ਕੁਲਦੀਪ ਸਿੰਘ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸਿੱਖ ਜਗਤ ਨੂੰ, ਬਲਕਿ ਸਮੂਹ ਜਗਤ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਨਗਰ ਕੀਰਤਨ ਯੂਬਾ ਸਿਟੀ ਵਿੱਚ ਜਿਹੜਾ ਲਗਾਤਾਰਤਾ ਨਾਲ ਹਰ ਸਾਲ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰਕੇ ਨਤਮਸਤਕ ਹੁੰਦੀ ਹੈ ਜੀ। ਤਾਂ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਭਾਵਨਾ ਜਿਹੜੀ ਦੇਖੀ ਜਾ ਸਕਦੀ ਹੈ ਇਸ ਨਗਰ ਕੀਰਤਨ ਦੇ ਵਿੱਚ, ਸਿੱਖ ਸੰਗਤ 'ਚ ਕਿੰਨਾ ਉਤਸ਼ਾਹ, ਕਿੰਨਾ ਪਿਆਰ, ਕਿੰਨੀ ਸ਼ਰਧਾ ਹੈ। ਸੇਵਾਦਾਰਾਂ ਦਾ ਆਪਣਾ, ਪ੍ਰਬੰਧਕ ਕਮੇਟੀ ਦਾ ਆਪਣਾ ਅਲੱਗ ਆ। ਪਰ ਉੱਤੇ ਦੇਖਣ ਵਾਲੀ ਗੱਲ ਇਹ ਵੀ ਆ ਨਾਲ ਵੀ ਇੰਨੀ ਵੱਡੇ ਪ੍ਰਬੰਧ ਨੂੰ ਨੇਪਰੇ ਚਾੜਨਾ, ਇਹ ਵੀ ਮਹਾਰਾਜ ਦੀ ਆਪਣੀ ਬਖਸ਼ਿਸ਼ ਵੀ ਆ, ਤੇ ਇਹ ਵੀ ਸਾਡੀ ਕੌਮ ਦੇ ਸਿੱਖਾਂ ਦੇ ਹਿੱਸੇ ਆ। ਮੈਂ ਪ੍ਰਬੰਧਕਾਂ ਦੇ ਮੂੰਹੋਂ ਸੁਣਿਆ ਕਿ ਪਿਛਲੇ ਸਮੇਂ ਦੇ ਵਿੱਚ ਕਿਸੇ ਵਿਦਆਊਟ ਐਨੀ ਇਨਸੀਡੈਂਟ ਜਿਹੜਾ ਹੈਗਾ ਐਡਾ ਵੱਡਾ ਨਗਰ ਕੀਰਤਨ ਜਿਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈਗੀ ਆ ਉਹ ਸ਼ਮੂਲੀਅਤ ਕਰਦੀ ਆ, ਔਰ ਨਾਲ ਹੀ ਇੱਕ ਤਰ੍ਹਾਂ ਭਾਰਤੀ ਹਕੂਮਤ ਦੇ ਮੂੰਹ ਦੇ ਉੱਤੇ ਇੱਕ ਚਪੇੜ ਵੀ ਆ ਜਿਹੜੀ ਕੌਮ ਨੂੰ ਬਗੈਰ ਮਤਲਬ ਤੋਂ ਵਾਇਲੈਂਟ ਜਾਂ ਮਤਲਬ ਹਿੰਸਾਵਾਦੀ ਸ਼ੋਅ ਕਰਨ ਤੇ, ਜਦ ਕਿ ਸਾਡੀ ਕੌਮ ਇੰਨੀ ਸ਼ਾਂਤਮਈ ਤੇ ਇੰਨੀ ਅਨੁਸ਼ਾਸਨਬੱਧ ਹੋ ਕੇ ਇਸ ਤਰੀਕੇ ਨਾਲ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਜਿਹੜਾ ਅਨੁਸ਼ਾਸਨ ਦਾ ਮਤਲਬ ਦਿਖਾਵਾ ਕਰ ਰਹੀ ਆ, ਤੇ ਔਰ ਦੂਜੀਆਂ ਹਰ ਕਮਿਊਨਿਟੀ ਨੂੰ ਆਪਣਾ ਸਤਿਕਾਰ, ਮਾਣ, ਪਿਆਰ ਤੇ ਸਹਿਣਸ਼ੀਲਤਾ ਤੇ ਨਾਲ ਉਹਨਾਂ ਦੇ ਰਹਿਣ ਦਾ ਇੱਕ ਸੁਨੇਹਾ ਦੇ ਰਹੇ ਵੀ ਅਸੀਂ ਸਾਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਜਿਹੜਾ ਮੈਸੇਜ ਆ ਪਹੁੰਚਾਉਣ ਦੇ ਸਮਰੱਥ ਆ। ਅਸੀਂ ਹਰ ਇੱਕ ਨਾਲ ਰਹਿਣ ਦੇ ਕਾਬਲ ਆ, ਤੇ ਅਸੀਂ ਇਸ ਜਰੀਏ ਅਸੀਂ ਰਾਤ ਡਾਕਟਰ ਅਮਰਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਇਹ ਦੁਨੀਆ ਨੂੰ ਮੈਸੇਜ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਸ ਤਰੀਕੇ ਦਾ ਇੱਕ ਖਾਲਿਸਤਾਨ ਦੇਸ਼ ਸਿਰਜਿਆ ਜਾਊਗਾ, ਜਿਹੜਾ ਨਾ ਕਿ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਬੜੇ ਪਿਆਰ ਤੇ ਸਤਿਕਾਰ ਸਹਿਤ ਰਹੂਗਾ, ਜਿੱਥੇ ਅਸੀਂ ਮਤਲਬ ਘੱਟ ਗਿਣਤੀਆਂ ਤੋਂ ਲਾ ਕੇ ਹਰ ਜਿਨ੍ਹਾਂ ਨੂੰ ਨੀਚ ਬਣਾਇਆ ਗਿਆ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਪਹੁੰਚਾ ਕੇ ਅਸੀਂ
ਅਸੀਂ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਕਰਾਂਗੇ ਕਿ ਕਿਸ ਤਰ੍ਹਾਂ ਦਾ ਦੇਸ਼ ਜਿਹੜਾ ਹੈਗਾ ਗੁਰੂ ਸਾਹਿਬ ਦੀ ਰਹਿਨਮਾਈ ਹੇਠਾਂ, ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠਾਂ ਸਿੱਖ ਕਿਸ ਤਰੀਕੇ ਨਾਲ ਹਰ ਇੱਕ ਦੀ ਰੱਖਿਆ ਦੇ ਵਚਨਬੱਧ ਹੋਣਗੇ। ਫਿਰ ਮੈਂ ਸਮੂਹ ਸੰਗਤ ਨੂੰ, ਸਮੂਹ ਜਗਤ ਨੂੰ, ਸਿੱਖ ਸੰਗਤ ਜਿਹੜੀ ਯੂਬਾ ਸਿਟੀ ਦੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਤੇ ਨਾਲ ਉਹਨਾਂ ਨੂੰ ਧੰਨਵਾਦ ਵੀ ਹੈ। ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਆ, ਅਲੱਗ-ਅਲੱਗ ਸਿੱਖ ਸੰਗਤ ਹੈ ਉਹਨਾਂ ਦੇ ਘਰਾਂ ਵਿੱਚ ਠਹਿਰ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਸਜਾਇਆ ਗਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਵਾਰੀ ਹੈ ਉਹ ਆ ਚੁੱਕੀ ਹੈ ਔਰ ਪਿੱਛੇ ਜੋ ਗੁਰੂ ਘਰ ਦੇ ਜਿਹੜੇ ਗ੍ਰੰਥੀ ਨੇ ਉਹ ਅਰਦਾਸ ਵੀ ਕਰ ਰਹੇ ਨੇ, ਕਿਉਂਕਿ ਥੋੜੇ ਹੀ ਪਲਾਂ ਦੇ ਵਿੱਚ ਜਿਹੜੇ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਸਭ ਹੁਣ ਤੁਸੀਂ ਅਰਦਾਸ ਜਿਸ ਤਰ੍ਹਾਂ ਕਿ ਤੁਸੀਂ ਸੁਣ ਸਕਦੇ ਹੋ। ਸੋ ਮੈਂ ਫਿਰ ਤੁਹਾਡੇ ਨਾਲ ਜੁੜਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਹਿ। ਦੇਗ ਤੇਗ ਫਤਿਹ ਬਿਰਦ ਕੀ ਪੈਂਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਪਵੇਤ ਦਾਨ, ਵਸਾਹ ਦਾਨ, ਭਰੋਸਾ ਦਾਨ। ਦਾਨਾ ਮਾਨੀ ਵਾ ਮਤ ਉੱਚੀ, ਮਤ ਪਤ ਦੇ ਰਾਖਿਆ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆਂ, ਗੁਰੂ ਮਾਨਿਓ ਗ੍ਰੰਥ ਦਿਹਾੜਾ ਮਨਾਉਂਦਿਆਂ ਹੋਇਆਂ, ਸਮੂਹ ਸਾਧ ਸੰਗਤ ਵੱਲੋਂ 44ਵਾਂ ਸਾਲਾਨਾ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਪਾਤਸ਼ਾਹ ਜੀਓ, ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈ ਜੀ। ਆਪ ਜੀ ਰਵਾਨਗੀ ਦੀ ਆਗਿਆ ਬਖਸ਼ਿਸ਼ ਕਰੋ। ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਦਾਰਾਂ ਕੋਲੋਂ ਆਪ ਹੱਥ ਦੇ ਕੇ ਸੇਵਾ ਲੈਣੀ। ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਮੂਹ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਸਰਬੱਤ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਪਾਤਸ਼ਾਹ ਜੀਓ, ਕਰੋ ਕਿਰਪਾ ਇਲਾਹੀ ਅਤੇ ਦਰਗਾਹੀ ਫਰਮਾਨ। ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਉਪਰੰਤ ਨਗਰ ਕੀਰਤਨ ਦੀ ਰਵਾਨਗੀ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋ ਚਾਹੇ ਭੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਵਾਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ। ਜੋ ਸ਼ਰਧਾ ਕਰ ਸੇਵਾ ਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ। ਸੋ ਹਮਾਰੀ ਰੱਖਿਆ ਕਰੇ ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ। ਆਪਣਾ ਬਿਰਦ ਬਚਾਣ ਹਾਥ ਦੇ ਰਾਖੇ ਕਰ ਆਪਣੇ। ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ। ਆਪਣਾ ਬਿਰਦ ਬਚਾਣ ਹਾਥ ਦੇ ਰਾਖੇ ਕਰ ਆਪਣੇ। ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਬੰਦ ਪਾਇਆ ਮੇਰਾ ਸਤਿਗੁਰ ਪੂਰੇ। ਹੋਈ ਸਰਬ ਕਲਿਆਣ ਰਹਾ। ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਹੁਣ ਤੱਕ ਤੁਸੀਂ ਦੇਖਿਆ ਵੀ ਔਰ ਸੁਣਿਆ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਸਵਾਰੀ ਉਹ ਆ ਚੁੱਕੀ ਹੈ ਔਰ ਫਲੋਟ ਵੀ ਤਿਆਰ ਹੋਇਆ ਚੁੱਕਿਆ ਹੈ। ਔਰ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਹੈ ਨਗਰ ਕੀਰਤਨ ਦਾ ਜਿਹੜਾ ਉਹ ਆਗਾਜ਼ ਹੋਣ ਜਾ ਰਿਹਾ, ਸ਼ੁਰੂਆਤ ਹੋਣ ਜਾ ਰਹੀ ਹੈ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਟੀਵੀ 84 ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਦੁਨੀਆ ਦੇ ਦੂਰ-ਦੂਰ ਤੱਕ ਇਸ ਪ੍ਰਚਾਰ ਨਗਰ ਕੀਰਤਨ ਨੂੰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇੱਥੋਂ ਬਾਹਰੋਂ ਆਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਟੀਵੀ 84 ਆਏ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਔਰ ਭਾਈ ਗੁਰਦੇਵ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਜਿਹੜੇ ਕਲਾਮਾਜ਼ੀ ਮਿਸ਼ੀਗਨ ਤੋਂ ਸਾਡੇ ਨਾਲ ਇਸ ਨਗਰ ਕੀਰਤਨ ਦੀ ਜਿਹੜੀ ਰੌਣਕ ਵਧਾਉਣ ਵਾਸਤੇ ਆਏ ਨੇ ਆਪਣੀ ਸਾਰੀ ਫੈਮਿਲੀ ਦੇ ਨਾਲ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 44ਵਾਂ ਨਗਰ ਕੀਰਤਨ ਜੋ ਇੱਥੇ ਦੇ ਪ੍ਰਬੰਧਕ ਔਰ ਸੰਗਤਾਂ ਵੱਲੋਂ ਬੜੇ ਉਤਸ਼ਾਹ ਤੇ ਇੱਕ ਚੰਗਾ ਪ੍ਰਬੰਧ ਦੇ ਕੀਤਾ ਜਾ ਰਿਹਾ ਹੈ, ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸੰਗਤਾਂ ਨੂੰ। ਜੋ ਸਭ ਤੋਂ ਮੇਨ ਚੀਜ਼ ਇੱਥੇ ਦੇਖਣ ਵਾਲੀ ਆ ਰਹੀ ਹੈ, ਪਿਛਲੇ ਸਾਲਾਂ 'ਚ ਤਕਰੀਬਨ ਅਸੀਂ ਹਰ ਸਾਲ ਆਈਦਾ ਇੱਥੇ, ਪਰ ਜਿਸ ਕਦਰ ਇਸ ਵੇਲੇ ਕੌਮ ਚੜ੍ਹਦੀ ਕਲਾਂ 'ਚ ਕੌਮ ਦਾ ਆਪਦਾ ਮੁਲਕ ਆਪਦਾ ਘਰ ਲੈਣ ਲਈ ਉਤਸ਼ਾਹਤ ਹੈ, ਇਹ ਪਹਿਲਾਂ ਇੰਨੀ ਕਦੇ ਨਹੀਂ ਹੋਈ। ਜੋ ਸਾਡੇ ਸ਼ਹੀਦ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਹੁਣ ਉਹ ਰੰਗ ਲਿਆ ਰਹੀਆਂ ਨੇ। ਇਹ ਗੁਰੂ ਦੀ ਬਰਕਤ ਹੋ ਰਹੀ ਕਿ ਟਰੂਡੋ ਦੀ ਇੱਕ ਸਟੇਟਮੈਂਟ ਨਾਲ ਅਸੀਂ ਦੁਨੀਆ ਦੇ ਵਿੱਚ ਜੋ ਹਿੰਦੁਸਤਾਨ ਦੀ ਜ਼ਾਲਮ ਹਾਕਮ ਸਰਕਾਰ ਸਾਨੂੰ ਵੱਖ ਅੱਤਵਾਦੀ ਕਹਿ ਰਹੀ ਸੀ, ਅਸੀਂ ਓਵਰਨਾਈਟ ਅੱਤਵਾਦੀਆਂ ਤੋਂ ਵੱਖਵਾਦੀ ਹੋ ਗਏ। ਸੋ ਇਹ ਕੌਮ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਗੁਰੂ ਚੜ੍ਹਦੀ ਕਲਾ ਬਖਸ਼ੇ, ਅਸੀਂ ਆਪ ਦਾ ਘਰ ਪ੍ਰਾਪਤ ਕਰ ਲਈ, ਕੌਮ ਵੱਧ ਰਹੀ ਹੈ। ਬੜੀ ਜਲਦੀ ਸਾਡੇ ਕੋਲ ਆਪ ਦਾ ਮੁਲਕ ਹੋਏਗਾ। ਕੌਮ ਦੀ ਚੜ੍ਹਦੀ ਕਲਾ ਲਈ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਰਲ ਕੇ ਹਮਲਾ ਮਾਰੀਏ। ਗੁਰੂ ਚੜ੍ਹਦੀ ਕਲਾ ਬਖਸ਼ੇ। ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਲਿਆ ਹੈ ਕਿ
ਕੇਸਰੀ ਦਸਤਾਰਾਂ ਤੇ ਕੇਸਰੀ ਚੁੰਨੀਆਂ ਦੇ ਨਾਲ ਜਿਹੜੇ ਨੇ ਸਿੱਖ ਸੰਗਤਾਂ ਇਸ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਨੇ ਉਹ ਵਧਾ ਰਹੀਆਂ ਨੇ। ਔਰ ਆਪਾਂ ਜਿਸ ਤਰ੍ਹਾਂ ਕਿ ਨਗਰ ਕੀਰਤਨ ਦੇ ਚੱਲਦੇ ਹੀ ਉਹਨਾਂ ਨੂੰ ਆਪਾਂ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਅਤੇ ਜੂਬਾ ਸਿਟੀ ਦੇ ਨਗਰ ਕੀਰਤਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਜੀ ਸੋ ਵਿਊਅਰਸ ਦੇ ਵਿੱਚ ਜਿਹੜੀ ਹੈ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰ ਰਹੀਆਂ ਨੇ। ਔਰ ਇਹ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਇਸ ਯੂਬਾ ਸਿਟੀ ਦੀ ਧਰਤੀ ਤੇ ਹੁੰਦਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਨਗਰ ਕੀਰਤਨ ਦੇ ਵਿੱਚ ਸੋ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦੀਆਂ ਨੇ। ਆਪਾਂ ਤੁਹਾਨੂੰ ਸਮੇਂ ਦੇ ਨਾਲ ਜਿਹੜੀਆਂ ਬਹੁਤ ਹੀ ਪਿਆਰੀਆਂ ਜਿਹੜੀਆਂ ਝਲਕੀਆਂ ਨੇ ਇਸ ਨਗਰ ਕੀਰਤਨ ਦੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ।
ਟੀਵੀ 84 ਦੇਖਣ ਵਾਲੇ ਸਾਰੇ ਵਿਊਅਰਸ ਦਾ ਆਪਾਂ ਸਵਾਗਤ ਕਰਦੇ ਹਾਂ ਯੂਬਾ ਸਿਟੀ ਦੀ ਧਰਤੀ ਤੋਂ। ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋਹਣੀਆਂ ਝਲਕੀਆਂ ਇਸ ਮਹਾਨ ਨਗਰ ਕੀਰਤਨ ਦੀਆਂ, ਜਿਹੜੀਆਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਜਿਹੜਾ 44ਵਾਂ ਨਗਰ ਕੀਰਤਨ ਜਿਹੜਾ ਯੂਬਾ ਸਿਟੀ ਦੀ ਧਰਤੀ ਤੇ ਜਿਹੜਾ ਸਜਾਇਆ ਜਾ ਰਿਹਾ ਹੈ, ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਸੋ ਆਪਾਂ ਗੱਲਬਾਤ ਵੀ ਕਰਾਂਗੇ। ਸਿੱਖ ਸੰਗਤਾਂ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਇਸ ਇਕੱਠ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਆਜੋ ਤੁਸੀਂ ਆਪਣੀ ਬਾਈਟ ਦਿਓ। ਕਹਿੰਦੇ ਆਪਾਂ ਨਹੀਂ ਦੇਣੀ, ਆਪਾਂ ਲੇਟ ਰੌਣ ਖਾ ਕੇ ਦੇਵਾਂਗੇ, ਕਿਉਂਕਿ ਲੰਗਰਾਂ ਦੇ ਵੀ ਪ੍ਰਬੰਧ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਕੀਤੇ ਗਏ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਟੀਵੀ 84 ਦੀ ਸੰਗਤ ਤੁਹਾਨੂੰ ਦੇਖ ਰਹੀ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਆਓ ਆਪਣੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਸੋਹਣੀਆਂ ਰੌਣਕਾਂ ਲਾਈਆਂ ਪਰਮਾਤਮਾ ਨੇ, ਸੋ ਥੈਂਕ ਯੂ। ਹਾਂਜੀ ਕਹਿੰਦੇ ਕਿ ਰੌਣਕਾਂ ਬੜੀਆਂ ਲੱਗੀਆਂ ਹੋਈਆਂ ਨੇ, ਵੈਦਰ ਵੀ ਬੜਾ ਵਧੀਆ ਭਾਜੀ। ਹਾਂਜੀ ਮੈਸੇਜ ਦੋ ਟੀਵੀ 84 ਦੀ ਟੀਮ ਜਿਹੜੀ ਫੁੱਲੀ ਕਵਰ ਕਰਨ ਵਾਸਤੇ ਨਿਊਯਾਰਕ ਤੋਂ ਆਈ। ਕੀ ਕਹਿਣਾ ਚਾਹੋਗੇ ਸਿੱਖ ਸੰਗਤਾਂ ਨੂੰ? ਸਿੱਖ ਸੰਗਤਾਂ ਨੂੰ ਯੂਬਾ ਵੈਲਕਮ, ਤੁਸੀਂ ਯੂਬਾ ਸਿਟੀ ਆਏ। ਹਾਂਜੀ ਥੈਂਕ ਯੂ ਸੋ ਮਚ। ਹਾਂਜੀ ਕੀ ਕਹਿਣਾ ਚਾਹੋਗੇ ਭੈਣ ਜੀ? ਹਾਂਜੀ ਭਾਜੀ ਤੁਸੀਂ ਆ ਜਾਓ, ਭੈਣ ਜੀ ਆ ਜਾਓ। ਬਹੁਤ ਹੀ ਵਧੀਆ ਅੱਜ ਲੱਗਾ ਯੂਬਾ ਸਿਟੀ ਆਣ ਕੇ, ਕਿਉਂਕਿ ਗੁਰੂ ਮਹਾਰਾਜ ਦਾ ਗੁਰਪੁਰਬ ਸਾਹਿਬ ਆ। ਬਹੁਤ ਹੀ ਵਧੀਆ, ਬਹੁਤ ਸਾਰੀ ਸੰਗਤ ਦਾ ਧੰਨਵਾਦ, ਮਿਹਰਬਾਨੀ। ਹਾਂਜੀ ਭੈਣ ਜੀ ਕੀ ਕਹਿਣਾ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਫੀਲ ਕਰ ਰਹੇ ਜੀ ਥੈਂਕ ਯੂ ਸੋ ਮਚ। ਕਹਿੰਦੇ ਇੱਥੇ ਰਿਸ਼ਤੇਦਾਰ ਵੀ ਮਿਲ ਰਹੇ ਨੇ, ਲੋਸਟ ਜਿਹੜੇ ਹੈਗੇ ਨੇ ਉਹ ਵੀ ਆ ਰਹੇ ਨੇ। ਸੋ ਵੀਅਰਸ ਗੱਲਬਾਤ ਕਰਦੇ ਰਵਾਂਗੇ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਹਾਂਜੀ ਹੋਰ ਵੀ ਆਪਾਂ ਸੰਗਤਾਂ ਦੇ ਰੂਬਰੂ ਤੁਹਾਨੂੰ ਕਰਵਾਉਣ ਜਾ ਰਹੇ ਹਾਂ। ਸੋ ਬਹੁਤ ਹੀ ਪਿਆਰੀ ਪਿਆਰੀ ਝਲਕੀਆਂ ਜਿਹੜੀਆਂ ਨਗਰ ਕੀਰਤਨ ਤੁਹਾਨੂੰ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਲ ਤੁਸੀਂ ਜੁੜੇ ਹੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਧੰਨਵਾਦ ਕਰਦਾ ਜੀ ਯੂਬਾ ਸਿਟੀ ਦੀ ਸੰਗਤ ਵੱਲੋਂ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਨਗਰ ਕੀਰਤਨ ਦੀਆਂ ਵਧਾਈਆਂ ਦੇ ਦਿਓ। ਹਾਂਜੀ ਸ਼ਰਮਾ ਰਹੇ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਇਸ ਨਗਰ ਕੀਰਤਨ ਵਿੱਚ ਬੀਬੀਆਂ ਬਜ਼ੁਰਗ ਔਰ ਬੱਚੇ ਵੀ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕੀ ਵਿਚਾਰ ਰੱਖਣਾ ਚਾਹੋਗੇ? ਬਹੁਤ ਸੰਗਤ ਦਾ ਇਕੱਠ ਆ। ਹਾਂਜੀ ਤੇ ਮੈਂ ਤੀਜੀ ਚੌਥੀ ਵਾਰ ਆਇਆ ਇੱਥੇ, ਤੇ ਹਰ ਵਾਰ ਜਦੋਂ ਆਈਦਾ ਪਹਿਲੀ ਵਾਰ ਨਾਲੋਂ ਜ਼ਿਆਦਾ ਹੀ ਆਨੰਦ ਆਉਂਦਾ ਆ। ਸਾਰੇ ਪਾਸੇ ਗੁਰੂ ਕੇ ਲੰਗਰ, ਸਾਰੇ ਜਿੱਥੇ ਵੀ ਜਾਓ ਬਹੁਤ ਆਨੰਦ ਆ ਰਿਹਾ ਜੀ, ਬਹੁਤ ਵਧੀਆ। ਥੈਂਕ ਯੂ ਸੋ ਮਚ। ਕਹਿੰਦੇ ਗੁਰੂ ਕੇ ਦੇ ਲੰਗਰ ਵੀ ਨੇ, ਔਰ ਹਰ ਦਫਾ ਹਰ ਵਾਰੀ ਸੰਗਤ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਹਿੰਦੇ ਆਪਾਂ 1 ਮਿੰਟ ਜਾਣਦੇ ਆ, ਤੁਹਾਨੂੰ ਬਾਈਟ ਦਿੰਦੇ ਆ, ਆਪਣੇ ਵਿਚਾਰ ਦਿੰਦੇ ਆ। ਸੰਗਤ ਕਾਫੀ ਹੈ, ਧੱਕਮ ਧੱਕਾ ਵੀ ਹੋ ਰਿਹਾ। ਹਾਂਜੀ ਸੋ ਵੀਅਰਸ ਟਰਾਈ ਕਰ ਰਹੇ ਆ ਕਿ ਤੁਹਾਨੂੰ ਬਹੁਤ ਹੀ ਵਧੀਆ ਪਿਕਚਰ ਜਿਹੜੀਆਂ ਤੁਹਾਨੂੰ ਦਈਏ ਔਰ ਦਿਖਾਈਏ, ਔਰ ਸੰਗਤਾਂ ਦੇ ਰੂਬਰੂ ਵੀ ਕਰਵਾਈਏ, ਉਹਨਾਂ ਦੇ ਵਿਚਾਰ ਵੀ ਸੁਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਗੁੱਡ ਵਧੀਆ ਫਿਲਮ ਮੈਂ ਕਹਿੰਦੇ ਮੈਂ ਆਈ ਡੋਨਟ ਨੋ ਵਾਟ ਹੈਪਨ। ਸੋ ਕੋਈ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਚਾਨਕ ਆ ਰਹੇ ਹੁੰਦੇ ਨੇ, ਜਾ ਰਹੇ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਕਦਮ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਸੋਹਣਾ ਫੀਲ ਕਰ ਰਹੇ ਹਾਂ ਅਸੀਂ। ਸਿੱਖ ਕੌਮ ਨੂੰ ਲੱਖ ਲੱਖ ਵਧਾਈ ਹੋਵੇ ਇਸ ਨਗਰ ਕੀਰਤਨ ਦੀ। ਬਹੁਤ ਵਧੀਆ, ਬਹੁਤ ਸੋਹਣਾ। ਠੀਕ ਹੈ ਜੀ। ਹਾਂਜੀ ਇਹ ਛੋਟੀ ਬੱਚੀ ਵੀ ਕੁਝ ਕਹਿਣਾ ਚਾਹੁੰਦੀ ਹੈ। What do you want to say? How are you? Good. Okay, how do you feel? Good. ਮੈਂ ਜਸਟ ਕਹਿਣਾ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕਹਿੰਦੀ। ਮੈਂ ਕਹਿਣਾ ਸੋ ਨਾਈਸ, ਵੈਰੀ ਬਿਊਟੀਫੁਲ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਜਕਾਰਾ ਕਿੱਦਾਂ ਲਾਈਦਾ? ਬਲੇ ਸੋ ਬੋਲੇ ਸੋਨੇ ਹਾਲ। ਸਤਿ ਸ੍ਰੀ ਅਕਾਲ। ਸੋ ਵੀਅਰਸ ਆਪਣੇ ਜਿਹੜੀ ਫੈਮਿਲੀ ਦੇ ਨਾਲ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਵਾਲੀ ਬੱਚੇ ਵੀ ਪਹੁੰਚੇ ਨੇ। ਉਹ ਆਪਣੇ ਮਾਪਿਓ ਨੂੰ ਜਿਸ ਤਰ੍ਹਾਂ ਕਿ ਆਪਣੇ ਪੇਰੈਂਟਸ ਦੇ ਨਾਲ ਪਹੁੰਚੇ ਨੇ, ਔਰ ਆਪਣੀ ਜਿਹੜੀ ਸਿੱਖੀ ਹੈ, ਆਪਣਾ ਕਲਚਰ ਨੇ ਉਹ ਸੁਣਾ ਰਹੇ ਨੇ। ਆ ਛੋਟਾ ਜਿਹਾ ਬੱਚਾ, ਹਾਂਜੀ ਅਮਰਵੀਰ ਜੀ, ਛੋਟਾ ਜਿਹਾ ਬੱਚਾ ਬੜੀ ਸੋਹਣੀ ਦਸਤਾਰ ਜਿਹੜਾ ਸਜਾ ਕੇ ਆਇਆ। ਹਾਂਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੋਲੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਫਤਿਹ। ਹਾਂਜੀ ਛੋਟੇ ਛੋਟੇ ਪਿਆਰੇ ਪਿਆਰੇ ਜਿਹੜੇ ਬੱਚੇ ਨੇ ਉਹ ਵੀ ਦਸਤਾਰਾਂ ਸਜਾ ਕੇ ਜਿਹੜੇ ਇਸ ਨਗਰ ਕੀਰਤਨ ਵਿੱਚ ਪਹੁੰਚੇ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਨੇ ਜੀ? ਮੇਰਾ ਵਿਚਾਰ ਇਹ ਹੈ ਜੀ ਵੀ ਇਹ ਜਿਹੜੀ ਸਿੱਖ ਕੌਮ ਦੀ ਸਟਰੈਂਥ ਹੈ, ਇਹ ਹਾਂਜੀ ਜਿਹੜੀ ਸਾਰਾ ਇਕੱਠ ਹੈ ਸਾਡੇ ਸਿੱਖ ਕੌਮ ਦਾ ਸਟਰੈਂਥ ਹੈ। ਤੇ
ਤੇ ਮੇਰੀ ਇੱਕ ਸਾਡੀ ਕੌਮ ਨੂੰ ਬੇਨਤੀ ਵੀ ਇੱਥੇ ਕਾਫੀ ਜਗ੍ਹਾ ਕਾਫੀ ਜਿਹੜੇ ਆ ਬੂਥ ਲੱਗੇ ਹੋ ਜਿੱਥੇ ਆਪਣੇ ਗਰੀਬ ਬੱਚੇ ਸਿਕਲੀ ਕਰ ਰਿਹਾ, ਮੇਰੇ ਖੱਬੇ ਪਾਸੇ ਲੱਗਿਆ ਬੂਥ, ਉਹਨਾਂ ਦੀ ਸਪੋਰਟ ਕਰੋ। ਇਹ ਇੱਥੇ ਸਿਰਫ ਆਪਾਂ ਲੰਗਰ ਛਕਣੇ ਨਹੀਂ ਆਈਏ ਵੀ ਆਪਣੇ ਛੋਲੇ ਭਟੂਰੇ ਬਹੁਤ ਸਵਾਦ ਸੀ ਜਾਂ ਤੇ ਆਪਣੇ ਕੌਮ ਦੀ ਲਈ ਕੁਛ ਨਾ ਕੁਛ ਜ਼ਰੂਰ ਕਰੀਏ, ਆਉਣ ਵਾਲੇ ਬੱਚਿਆਂ ਲਈ ਕੁਛ ਨਾ ਕੁਛ ਜ਼ਰੂਰ ਕਰੀਏ ਤੇ ਆਪਣੇ ਬੈਕ ਜਿੱਥੋਂ ਅਸੀਂ ਆਏ ਆ ਉਹ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਆਪਾਂ ਉੱਥੇ ਬਿਲਕੁਲ ਸਪੋਰਟ ਕਰੀਏ ਜੀ। ਤੇ ਅਸੀਂ ਇੰਨਾ ਖਰਚਾ ਇੱਥੇ ਕਰਕੇ ਆਉਨੇ ਆ, ਆਪਾਂ ਲੰਗਰ ਵੀ ਲਾਉਨੇ ਆ, ਪਰ ਆਪਾਂ ਕਈ ਵਾਰੀ ਉਹ ਚੀਜ਼ ਭੁੱਲ ਜਾਂਦੇ ਆ ਜਿਹੜੀ ਸਾਡੇ ਰੂਟਸ ਨੂੰ ਸਟਰੋਂਗ ਕਰਨ ਲਈ ਜ਼ਰੂਰੀ। ਹਾਂਜੀ ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਧੀਆ ਮੈਸੇਜ ਹੈ, ਕਹਿੰਦੇ ਕਿ ਇੱਥੇ ਆਪਾਂ ਲੰਗਰ ਛਕਣ ਤੱਕ ਹੀ ਨਾ ਮਹਿਦੂਦ ਰਹੀਏ, ਕਹਿੰਦੇ ਕਿ ਸਪੋਰਟ ਵੀ ਕਰਨੀ ਚਾਹੀਦੀ, ਜਿਨ੍ਹਾਂ ਨੂੰ ਸਪੋਰਟ ਦੀ ਜ਼ਰੂਰਤ ਹੈ, ਆਪਣੇ ਸਿੰਘਾਂ ਨੂੰ, ਆਪਣੇ ਜਿਹੜੇ ਸਿੱਖਾਂ ਨੂੰ, ਜਿਹੜੇ ਗਰੀਬ ਨੇ, ਜਿਹੜੇ ਬੇਕਾਰ ਨੇ, ਉਹਨਾਂ ਦੀ ਵੀ ਜਿਹੜੀ ਸਪੋਰਟ ਹੈ ਕਰਨੀ ਚਾਹੀਦੀ ਹੈ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੋ। ਹਾਂਜੀ ਕੀ ਵਿਚਾਰਾਂ ਨੇ ਜੀ, ਅੱਜ ਨਗਰ ਕੀਰਤਨ ਵਿੱਚ ਪਹੁੰਚੇ ਹੋ ਤੁਸੀਂ? ਵਿਚਾਰਾਂ ਤਾਂ ਦੇਖੋ ਜੀ ਚੰਗੇ ਭਾਗ ਨੇ ਕਿ ਜਿਹੜੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸ਼ਮੂਲੀਅਤ ਕਰਨ ਦਾ ਸਾਨੂੰ ਸਮਾਂ ਮਿਲਦਾ ਔਰ ਬੜਾ ਚੰਗਾ ਲੱਗਦਾ ਹੈ। ਸਾਡਾ ਸ਼ੌਕ ਆ ਮੋਟਰਸਾਈਕਲ ਦੇ ਨਾਲ ਅਸੀਂ ਜੇ ਅੱਜ ਦਸਤਾਰ ਨੂੰ ਲੈ ਕੇ ਅਸੀਂ ਇੱਥੇ ਦੀ ਕਮਿਊਨਿਟੀਜ਼ ਦੇ ਵਿੱਚ ਉਸ ਚੀਜ਼ ਨੂੰ ਦੱਸ ਰਹੇ ਹਾਂ ਕਿ ਅਸੀਂ ਕੌਣ ਆ, ਤੇ ਬੜਾ ਚੰਗਾ ਲੱਗਦਾ। ਔਰ ਇਹੀ ਮੌਕਾ ਹੁੰਦਾ ਜਿੱਥੇ ਅਸੀਂ ਇਹਨਾਂ ਦੇ ਨਾਲ ਘੁਲ ਮਿਲ ਕੇ ਇਹਨਾਂ ਨੂੰ ਅਸੀਂ ਆਪਣਾ ਦੱਸ ਸਕਦੇ ਹਾਂ ਕਿ ਸਾਡੇ ਕਿਰਦਾਰ ਕੀ ਨੇ। ਕਿੰਨੇ ਟਾਈਮ ਤੋਂ ਇਹ ਕਰ ਰਹੇ ਹੋ ਤੁਸੀਂ? ਸਾਨੂੰ ਲਗਾਤਾਰ ਆਉਂਦਿਆਂ ਨੂੰ 6 ਸਾਲ ਹੋ ਗਏ ਜੀ, ਇਹ 6ਵਾਂ ਸਾਲ ਆ ਸਾਡਾ ਇੱਥੇ ਆਉਂਦਿਆਂ ਨੂੰ। ਤੇ ਕੁਝ ਵੀਰ ਕੈਨੇਡਾ ਤੋਂ ਵੀ ਆਏ ਹੋਏ ਨੇ ਰਾਈਡਰ। ਉਹੀ ਚੀਜ਼ ਹੈ ਕਿ ਉਹ ਬੜਾ ਚੰਗਾ ਲੱਗਦਾ ਕਿ ਹਰ ਬੰਦੇ ਨੂੰ, ਹਰ ਸੰਗਤ ਦੇ ਹਰ ਇੱਕ ਇਨਸਾਨ ਨੂੰ ਉਤਸ਼ਾਹ ਆ ਇੱਥੇ ਆ ਕੇ ਇਸ ਚੀਜ਼ ਦੇ ਵਿੱਚ ਸ਼ਮੂਲੀਅਤ ਕਰਨ ਦਾ। ਔਰ ਸਭ ਤੋਂ ਚੰਗੇ ਭਾਗ ਸਾਡੇ ਇਹ ਨੇ ਕਿ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਸਾਨੂੰ ਲਾਇਆ ਜਾਂਦਾ, ਬੜਾ ਚੰਗਾ ਲੱਗਦਾ ਜੀ। ਬਹੁਤ ਥੈਂਕ ਯੂ ਜੀ। ਕਹਿਣਾ ਚਾਹੋਗੇ? ਨਹੀਂ ਜੀ, ਬਸ ਥੈਂਕ ਯੂ, ਸਾਡੇ ਸੀਨੀਅਰ ਨੇ ਇਹ। ਬਟ ਮੈਂ ਇਸ ਸ਼ੁਭ ਦਿਹਾੜੇ ਦੇ ਉੱਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਜੀ। ਤੇ ਸਾਂਝੀ ਵਾਲਤਾ ਦੀ ਜੋ ਹੈ ਸੁਨੇਹਾ ਦੇਣਾ ਚਾਹੁੰਦਾ ਤੇ ਆਪਣੇ ਨੌਜਵਾਨਾਂ ਨੂੰ ਕਹਾਂ ਨਸ਼ੇ ਤਿਆਗੋ ਤੇ ਗੁਰੂ ਦੇ ਨਾਲ ਜੁੜੀਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੀਏ ਤੇ ਉਹਨਾਂ ਨੂੰ ਫੋਲੋ ਕਰੀਏ। ਥੈਂਕ ਯੂ ਸੋ ਮਚ। ਵਧੀਆ ਮੈਸੇਜ ਦਿੱਤਾ ਸੀ। ਹਾਂਜੀ ਥੈਂਕ ਯੂ ਸੋ ਮਚ। ਸੋ ਵਿਊਅਰਸ, ਬਹੁਤ ਹੀ ਅੱਛਾ ਮੈਸੇਜ ਦਿੱਤਾ ਇਹਨਾਂ ਨੇ। ਸੋ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਨੇ ਔਰ ਨਸ਼ਿਆਂ ਤੋਂ ਵੀ ਕਹਿ ਰਹੇ ਕਿ ਨਸ਼ੇ ਨਹੀਂ ਕਰਨੇ ਚਾਹੀਦੇ, ਨਸ਼ੇ ਖਤਮ ਹੋਣੇ ਚਾਹੀਦੇ ਨੇ। ਸੋ ਇਸ ਨਗਰ ਕੀਰਤਨ ਵਿੱਚ ਧਾਰਮਿਕ ਗੱਲ ਤੇ ਹੋਵੇਗੀ ਹੀ। ਸੋ ਭੈਣ ਜੀ, ਤੁਸੀਂ ਏਦਾਂ ਨਹੀਂ ਜਾ ਸਕਦੇ, ਕੁਛ ਨਾ ਕੁਛ ਕਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਸੋਹਣੇ ਲੱਗ ਰਹੇ, ਸੂਟ ਵੀ ਬੜਾ ਸੋਹਣਾ ਪਾਇਆ। ਥੈਂਕ ਯੂ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਸੋ ਮਚ। ਹਾਂਜੀ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤਰੱਕੀਆਂ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਜੀ। 84 ਦੇ ਦੰਗੇ ਅਸੀਂ ਕਈ ਭੁੱਲ ਨਹੀਂ ਸਕਦੇ ਜੀ। ਹਾਂਜੀ, ਸੋ ਇੱਥੇ ਗੱਲ ਵੀ ਹੋਏਗੀ ਆਪਣੀ ਆਜ਼ਾਦੀ ਦੇ, ਆਪਣੇ ਖਾਲਿਸਤਾਨ ਦੀ। ਹਾਂਜੀ ਹੋਊਗੀ ਜੀ, ਹੋਊਗੀ। ਹਾਂਜੀ, ਖਾਲਿਸਤਾਨ ਦੇ ਝੰਡੇ ਵੀ ਲਹਿਰਾਏ ਜਾ ਰਹੇ ਨੇ, ਖਾਲਿਸਤਾਨ ਦੇ ਨਾਰੇ ਵੀ ਗੁਜਾਏ ਜਾ ਰਹੇ, ਗੱਲ ਵੀ ਹੋ ਰਹੀ ਹੈ। ਸੋ ਵਾਹਿਗੁਰੂ ਆਪਣਾ ਕੌਮੀਕਾਰ ਜ਼ਰੂਰ ਦੇਵੇਗਾ। ਜ਼ਰੂਰ ਦੇਵੋਗੇ ਜੀ। ਸੋ ਵਿਊਅਰਸ, ਆਪਾਂ ਵਿਚਾਰਾਂ ਇਦਾਂ ਹੀ ਜਾਰੀ ਰੱਖਾਂਗੇ, ਨਾਲ ਤੁਸੀਂ ਦੇਖੀ ਜਾਓ, ਦਿਖਾ ਵੀ ਦੇ ਰਹੇ ਆ ਤੁਹਾਨੂੰ। ਹਾਂਜੀ ਭੈਣ ਜੀ, ਵਾਹ ਜੀ ਵਾਹ, ਬੜੇ ਸੋਹਣੇ ਲੱਗ ਰਹੇ ਹੋ, ਕੀ ਗੱਲ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਯੂਬਾ ਸਿਟੀ ਦੇ ਵਿੱਚ ਪਹਿਲੀ ਵਾਰੀ ਆਈ ਹਾਂ ਸਿਆਲ ਤੋਂ, ਐਂਡ ਆਮ ਸੋ ਐਕਸਾਈਟਿਡ। ਮਹਾਰਾਜ ਜੀ ਦੇ ਦਰਸ਼ਨ ਹੋਏ ਐਂਡ ਆਮ ਵੈਰੀ ਹੈਪੀ। ਥੈਂਕ ਯੂ, ਗੋਡ ਬlesਸ एवरीवन। ਥੈਂਕ ਯੂ ਸੋ ਮਚ। ਥੈਂਕ ਯੂ। ਕਹਿੰਦੇ ਮੈਂ ਪਹਿਲੀ ਵਾਰੀ ਆਈ ਹਾਂ ਇੱਥੇ ਨਗਰ ਕੀਰਤਨ ਦੇ ਵਿੱਚ, ਡਰ ਰਹੇ ਨੇ। ਹਾਂਜੀ ਬੋਲੋ ਜੀ, ਆਓ ਜੀ, ਆਓ ਭੈਣ ਜੀ, ਆਓ ਜੀ, ਆਓ। ਸਾਨੂੰ ਤਾਂ ਫੁੱਲ ਬਣ ਕੇ ਤੁਸੀਂ ਆਏ ਹੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਧੰਨਵਾਦ ਬਾਬਾ ਜੀ, ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਥੈਂਕ ਯੂ ਸੋ ਮਚ। ਹਾਂਜੀ ਕਿਉਂ, ਬਿਲਕੁਲ ਥੈਂਕ ਯੂ। ਹਾਂਜੀ, ਬਾਬਾ ਧਿਆਨ ਸਿੰਘ ਜੀ ਹੂਸਟਨ ਤੋਂ ਵੀ ਆਏ ਨੇ। ਵਾਹ ਜੀ ਵਾਹ, ਵੈਲਕਮ ਹੈ ਜੀ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। सूरा सो पहचानिए जो लरे दीन के हेत, पुरजा पुरजा कट मरे कबू न छाड़े खेत। सिख कौम अज बड़ी चढ़दी कला वल जा रही आ, जिथे साडियां भैणां साडे वीर डॉक्टर अमर सिंह दे बहुत ही बड़े उपराले सदका TV 84 दुनिया दे विच अपनी आवाज़ बुलंद करदा। हमेशा तो ही डॉक्टर साहब तन मन धन दे नाल अपनी जिंदगी का हिस्सा इधर ला चुके हैं। दास ਨੂੰ ਪਹਿਲੀ ਵਾਰ ਇਹਨਾਂ ਨੂੰ 90-91 ਦੇ ਵਿੱਚ ਹਿਊਸਟਨ ਮਿਲਣ ਦਾ ਸਮਾਂ ਬਣਿਆ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਦਾ ਹੀ ਇਹਨਾਂ ਦੀ ਸਮੁੱਚੀ ਟੀਮ ਦਿਨ ਰਾਤ ਇੱਕ ਕਰਕੇ ਰਾਜ ਭਾਗ ਲੈਣ ਦੀ ਗੱਲ ਕਰ ਰਹੀ ਹੈ। ਅਸੀਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਆਸ ਕਰਦੇ ਹਾਂ ਗੁਰੂ ਸਾਹਿਬ ਇਹ ਸਮੁੱਚੀ ਟੀਮ ਨੂੰ
ਸਰਦਾਰ ਅਮਰਵੀਰ ਸਿੰਘ, ਹੋਰ ਸਾਰੇ ਸੱਜਣ, ਸਾਡੀ ਭੈਣ, ਇਹ ਬਹੁਤ ਉਪਰਾਲੇ ਕਰ ਰਿਹਾ। ਗੁਰੂ ਸਾਹਿਬ ਚੜ੍ਹਦੀ ਕਲਾ ਰੱਖਣ, ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ ਵਿਊਅਰਸ, ਤੁਸੀਂ ਦੇਖ ਰਹੇ ਹੋ ਬੁਲਾਰਿਆਂ ਨਾਲ ਗੱਲਾਂ ਵੀ ਹੋ ਰਹੀਆਂ ਨੇ, ਵਿਚਾਰਾਂ ਵੀ ਹੋ ਰਹੀਆਂ ਨੇ, ਬੀਬੀਆਂ ਨਾਲ ਵੀ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ, ਉਹਨਾਂ ਦੇ ਵਿਚਾਰ ਵੀ ਸੁਣ ਰਹੇ ਹਾਂ, ਬਜ਼ੁਰਗਾਂ ਦੇ ਵੀ ਔਰ ਬੱਚਿਆਂ ਦੇ, ਨੌਜਵਾਨਾਂ ਦੇ ਵੀ। ਹਾਂਜੀ, ਜਿਵੇਂ ਜਿਵੇਂ ਸੰਗਤ ਆਏਗੀ ਆਪਾਂ ਗੱਲਬਾਤ ਕਰਾਂਗੇ। ਸੋ ਵਿਊਅਰਸ, ਹਾਂਜੀ ਹਾਂਜੀ, ਆਓ ਜੀ, ਆਓ ਜੀ, ਆਓ ਜੀ, ਹਾਂਜੀ ਆਓ ਜੀ। ਸੋ ਆਪਣਾ ਇੰਟਰੋਡਕਸ਼ਨ ਦੇ ਦਿਓ। ਹਾਂਜੀ, ਕੀ ਕਹਿਣਾ ਚਾਹੋਗੇ ਔਰ ਤੁਹਾਡਾ ਨਾਮ ਕੀ ਹੈਗਾ? ਮੇਰਾ ਨਾਮ ਗੁਰਜੰਟ ਸਿੰਘ ਬੋਕਸਰ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ। ਮੈਂ ਗੁਰਜੰਟ ਸਿੰਘ ਬੋਕਸਰ, ਤੁਹਾਡਾ ਆਪਣਾ ਬੋਕਸਰ, ਤੇ ਮੈਂ ਇੱਥੇ ਆਇਆ ਇਮੀਗ੍ਰੇਟ, ਤੇ ਇੱਥੇ ਮੈਂ ਆ ਕੇ ਪਹਿਲੋਂ ਮੈਚਰ ਬਾਕਸਿੰਗ ਫਾਈਟ ਖੇਡਿਆ, ਤੇ ਉਹਦੇ ਵਿੱਚ ਕਾਲਿਆਂ ਨਾਲ ਵੀ ਹੋਈਆਂ ਨੇ, ਮੈਕਸੀਕਨ ਮੁੰਡਿਆਂ ਨਾਲ ਮੈਂ ਵਿਨ ਹੋਇਆ ਉਹਦੇ 'ਚ ਮੈਚਰ ਫਾਈਟ। ਫਿਰ ਹੁਣ ਮੈਂ ਪ੍ਰੋਫੈਸ਼ਨਲ 'ਚ ਗਿਆ, ਪ੍ਰੋਫੈਸ਼ਨਲ 'ਚ ਜਾ ਕੇ ਫਸਟ ਫਾਈਟ ਹੋਈ ਮੇਰੀ ਮੈਕਸੀਕਨ ਮੁੰਡੇ ਨਾਲ, ਮੈਂ ਸੈਕਿੰਡ ਰਾਊਂਡ 'ਚ ਉਹਨੂੰ ਨੌਕਆਊਟ ਕਰ ਦਿੱਤਾ ਸੀ। ਹਾਂਜੀ, ਤੇ ਫਿਰ ਮੇਰੀ ਸੈਕਿੰਡ ਫਾਈਟ ਹੋਈ ਹੁਣ 28 ਅਕਤੂਬਰ ਨੂੰ, ਤੇ ਉਹਦੇ ਵਿੱਚ ਮੇਰੇ 4 ਰਾਊਂਡ ਹੋਏ ਨੇ। ਮੈਕਸੀਕਨ ਮੁੰਡਾ ਹੀ 33 ਸਾਲ ਦਾ ਸੀ, ਮੈਂ 21 ਈਅਰ ਓਲਡ ਦਾ ਵਾਂ, ਤੇ ਮੈਂ ਉਹਨੂੰ ਚੌਥੇ ਰਾਊਂਡ 'ਚ ਉਹਨੂੰ ਹਰਾ ਕੇ ਮੈਂ ਵਿਨ ਹੋਇਆ ਉਹਦੇ 'ਚ। ਉਹ 23 ਫਾਈਟਾਂ ਖੇਡਿਆ ਸੀ, ਮੇਰੀ ਸੈਕਿੰਡ ਫਾਈਟ ਸੀ। ਹਾਂਜੀ ਹਾਂਜੀ, ਤੇ ਮੈਂ ਇਹ ਆਨਾ ਵਾ ਸਾਰੇ ਆਪਣੀ ਕਮਿਊਨਿਟੀ ਨੂੰ, ਮੈਨੂੰ ਸਪੋਰਟ ਕਰੋ। ਮੈਂ ਆਪਣੀ ਪੰਜਾਬੀ ਕੌਮ ਨੂੰ ਤੇ ਮੈਂ ਆਪਣਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼, ਹਾਈ ਲੈਵਲ ਤੇ ਲੈ ਕੇ ਜਾਵਾਂਗਾ, 100% ਲੈ ਕੇ ਜਾਵਾਂਗਾ। ਮੈਨੂੰ ਪਤਾ ਆਪਣੇ ਉੱਤੇ ਗਰਵ ਹੈ ਮੈਨੂੰ, ਕਿਉਂਕਿ ਗੋਰੇ ਕਾਲੇ ਸਾਰੇ ਮੈਨੂੰ ਵੇਖ ਕੇ ਖੁਸ਼ ਹੁੰਦੇ ਨੇ, ਤੂੰ ਇੰਨਾ ਸਪੀਡ ਇੰਨਾ ਫਾਸਟ ਖੇਡਣਾ, ਆਈ ਲਾਈਕ ਇਟ। ਸਾਰੇ ਇੱਥੇ ਹੁਣ ਤੁਸੀਂ ਜਾਣਦੇ ਹੋ ਜਿਵੇਂ ਕਿ ਪ੍ਰਾਈਮ ਹੋ ਗਈ ਜਾਂ ਸੈਲਸੀਅਸ ਹੋ ਗਈ, ਸਾਰੇ ਸਪਾਂਸਰ ਹੋਏ ਨੇ, ਮੁੰਡੇ ਕਾਲੇ ਮੁੰਡੇ ਸਪਾਂਸਰ ਹੋਏ ਨੇ, ਤੇ ਉਹ ਮੈਨੂੰ ਵੇਖ ਕੇ ਖੁਸ਼ ਹੁੰਦੇ ਨੇ ਵੀ ਤੂੰ ਇੰਨਾ ਫਾਸਟ ਖੇਡਣਾ, ਤੇਰੇ ਕੋਲ ਸਪਾਂਸਰ ਨਹੀਂ ਹੈਗੀ, ਤੇਰੇ ਕੋਲ ਸਪੋਰਟ ਨਹੀਂ ਹੈਗੀ, ਤੂੰ ਸਿਰਫ ਇੱਕ ਸਪੋਰਟ ਕਰਕੇ ਪਿੱਛੇ ਵੇ, ਤੈਨੂੰ ਸਪੋਰਟ ਮਿਲੀ ਤੇ ਤੂੰ ਬਹੁਤ ਉੱਤੇ ਦਿਖ ਜਾਏਗਾ। ਇਹਨਾਂ 'ਚੋਂ ਵਰਲਡ ਬਾਕਸਿੰਗ ਚੈਂਪੀਅਨ ਤੂੰ ਬਣੇਗਾ ਇੱਕ ਦਿਨ, ਸਾਰੇ ਮੈਨੂੰ ਐਵੇਂ ਆਉਂਦੇ ਨੇ। ਮੈਂ ਇਸ ਕਰਕੇ ਇਹ ਆਖਣਾ ਚਾਹੁੰਦਾ, ਮੈਂ ਆਪਣੇ ਪੰਜਾਬੀਆਂ ਨੂੰ ਸਪਾਂਸਰ ਦੀ ਫੈਸਿਲਿਟੀ ਬਈ ਸਪੋਰਟ ਕਰਨ ਮੈਨੂੰ, ਪੰਜਾਬੀ ਵੀਰ ਜਿਹੜੇ ਜੋ ਵੀ ਕੋਈ ਕਰ ਸਕਦਾ, ਮੈਂ ਆਪਣੀ ਪੰਜਾਬ ਨੂੰ, ਆਪਣੀ ਪੰਜਾਬੀ ਕੌਮ ਨੂੰ ਉੱਤੇ ਲੈ ਕੇ ਜਾਵਾਂਗਾ। ਅਸੀਂ ਸਭ ਨੇ ਮਾਈਕ ਟਾਇਸਨ ਤੇ ਸੁਣਿਆ ਹੋਣਾ, ਮੁਹੰਮਦ ਅਲੀ ਵੀ ਸੁਣਿਆ ਹੋਣਾ, ਬਟ ਹੁਣ ਇਹ ਆਪਣਾ ਪੰਜਾਬੀ ਮਾਈਕ ਟਾਇਸਨ ਹੈ, ਸੋ ਇਹ ਫਿਊਚਰ ਸਟਾਰ ਹੈ। ਉਹ ਜੋ ਵੀ ਆਪਣਾ ਕੋਈ ਮੈਕਸੀਕਨ ਔਰ ਕੋਈ ਵੀ ਬਲੈਕ ਆ ਗਿਆ, ਸਾਰੇ ਇਹਨਾਂ ਦੀ ਬਾਕਸਿੰਗ ਹੈ। ਇਹਨਾਂ ਲਈ ਐਵੇਂ ਆ ਜਿਵੇਂ ਇੰਡੀਆ ਵਿੱਚ ਆਪਣੇ ਲਈ ਕ੍ਰਿਕਟ ਹੈ, ਪਾਪੂਲਰ ਹੈ ਇਹਨਾਂ ਲਈ ਬਹੁਤ ਜ਼ਿਆਦਾ, ਔਰ ਆਪਣੇ ਲਈ ਇਹ ਆਪਣੇ ਲਈ ਨਵੀਂ ਗੇਮ ਹੈ, ਆਪਣੇ ਬੱਚੇ ਲਈ। ਔਰ ਇਹ ਆਪਣਾ ਪਹਿਲਾ ਪੰਜਾਬੀ ਮੁੰਡਾ ਹੈ ਜੋ ਬਾਕਸਿੰਗ ਵਿੱਚ ਹੈ, ਉਹ ਅਮਰੀਕਾ ਦੇ ਵਿੱਚ ਜਿਹਨੇ ਆਪਣਾ ਪ੍ਰੋਫੈਸ਼ਨਲ ਕੈਰੀਅਰ ਸਟਾਰਟ ਕੀਤਾ ਹੈ। ਔਰ ਇਹਨੂੰ ਸਾਹਿਬ ਇਹ ਕਹਿੰਦੇ ਆ ਵੀ ਤੂੰ ਚੈਂਪੀਅਨ ਹੈ, ਯੂ ਆਰ ਦਾ ਚੈਂਪੀਅਨ। ਸੋ ਵਾਟ ਆਲ ਹੀ ਜਸਟ ਨੀਡ ਸਪੋਰਟ ਫਰੋਮ ਅਸ, ਵੀ ਆਲ ਨੀਡ ਟੂ ਸਪੋਰਟ ਹਿਮ, ਲਾਈਕ ਫਾਈਨੈਂਸ਼ੀਅਲੀ ਸਪੋਰਟ, ਔਰ ਜਿੱਦਾਂ ਸਪਾਂਸਰ ਕਰ ਸਕਦੇ ਆਪਾਂ ਇਹਨੂੰ, ਬਿਕੋਜ਼ ਆਈ ਨੋ ਹੀ ਇਜ਼ ਵੈਰੀ ਡੈਡੀਕੇਟਡ ਟੂ ਹਿਸ ਵਰਕ। ਸੋ ਇਹਦੇ ਨਾਲ ਆਪਣੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣੇ ਬੱਚੇ ਆ, ਉਹਨਾਂ ਨੂੰ ਵੀ ਅਸੀਂ ਕੁਝ ਸੇਧ ਦੇ ਸਕਦੇ ਹਾਂ, ਸਿਖਾ ਸਕਦੇ ਹਾਂ। ਸੋ ਦੇ ਕੈਨ ਡਿਪੈਂਡ ਦੇਅਰ ਸੈਲਫ ਟੂ। ਸੋ ਵੀ ਆਲ ਨੀਡ ਟੂ ਬੀ ਟੁਗੇਦਰ ਵਿਦ ਹਿਮ, ਸੋ ਵੀ ਨੀਡ ਟੂ ਸਪੋਰਟ ਹਿਮ। ਕੁੜੀਆਂ ਵੀ ਖੇਡਦੀਆਂ ਨੇ, ਆਪਣੀਆਂ ਜਿਹੜੀਆਂ ਵੂਮਨ ਕੁੜੀਆਂ ਨੇ ਆਪਣੀਆਂ, ਉਹਨਾਂ ਲਈ ਵੀ ਇਹ ਪਲੇਟਫਾਰਮ ਬਹੁਤ ਵਧੀਆ ਆਪਣੀ ਸੈਲਫ ਡਿਫੈਂਸ ਲਈ। ਆਪਣੇ ਇੰਡੀਆ 'ਚ ਜਿਵੇਂ ਪੰਜਾਬ 'ਚ ਖੇਡਦੀਆਂ ਨੇ, ਇੱਥੇ ਵੀ ਆਪਾਂ ਕੁੜੀਆਂ ਦਾ ਵੀ ਸਟਾਰਟ ਕਰ ਰਹੇ ਹਾਂ ਅਸੀਂ ਨਾਲ। ਇਹਦੇ ਨਾਲ ਅਸੀਂ ਕੁੜੀਆਂ ਦੀ ਵੀ ਪ੍ਰੋ ਬਾਕਸਿੰਗ ਜਿਹੜੀ ਪ੍ਰੋਫੈਸ਼ਨਲ ਬਾਕਸਿੰਗ ਸਟਾਰਟ ਕਰਾਂਗੇ ਹੁਣ ਅਗਲੇ ਮਹੀਨੇ ਤੋਂ। ਅਸੀਂ ਆਪਣਾ ਕਲੱਬ ਵੀ ਰਜਿਸਟਰ ਕਰਾਇਆ, ਪੰਜਾਬੀ ਵਾਰੀਅਰ ਸਪੋਰਟਸ ਕਲੱਬ ਰਜਿਸਟਰ ਕਰਾਇਆ ਉਹ ਆਪਾਂ, ਤੇ ਉਹਦੇ ਥੱਲੇ ਵੀ ਆਪਾਂ ਖੇਡਾਂਗੇ ਹੈ ਨਾ। ਜਿਵੇਂ ਗੁਰਜੰਟਾ ਤੇ ਕੁੜੀ ਆ, ਉਹ ਵੀ ਅਸੀਂ ਖਿਡਾਵਾਂਗੇ ਹਲੇ ਅਗਲੇ ਮੰਥ ਸ਼ਾਇਦ ਫਾਈਟ ਹੋਵੇ। ਪਰ ਸਾਨੂੰ ਜ਼ਿਆਦਾਤਰ ਇਹ ਨਾ, ਅਸੀਂ ਉਰੇ ਸਨਾਰਥੀਆਂ ਇੱਕ ਤਰ੍ਹਾਂ ਦੇ ਹੈ ਨਾ, ਸਾਡੀ ਉਰੇ ਸਪੋਰਟ ਨਹੀਂ ਹਲੇ ਕੋਈ ਹੈਗੀ। ਅਸੀਂ ਪੰਜਾਬੀ ਜਿਹੜੀ ਕਮਿਊਨਿਟੀ ਆ, ਪੰਜਾਬੀ ਭਾਈਚਾਰਾ, ਉਹਨੂੰ ਚਾਹੁੰਦੇ ਹਾਂ, ਬੇਨਤੀ ਕਰਦੇ ਹਾਂ ਵੀ ਸਾਨੂੰ ਸਪੋਰਟ ਕਰੋ, ਤਾਂ ਕਿ ਅਸੀਂ ਪੰਜਾਬੀਅਤ ਨੂੰ ਜਾਂ ਪੰਜਾਬੀਆਂ ਨੂੰ ਉੱਪਰ ਜਾ ਕੇ ਲੈ ਕੇ ਜਾ ਸਕੀਏ। ਜਿਹੜੇ ਆਪਣੇ ਦੀ ਕਮਿਊਨਿਟੀ ਇੱਥੇ ਛੋਟੇ ਬੱਚੇ ਨੇ, ਅਸੀਂ ਕਲੱਬ ਖੋਲਾਂਗੇ ਅੱਗੇ ਨੂੰ, ਜਦੋਂ ਸਾਨੂੰ ਕਿਸੇ ਨੇ ਸਪੋਰਟ ਕੀਤੀ ਨਾ, ਅਸੀਂ ਕਲੱਬ ਖੋਲਾਂਗੇ। ਜਿਹੜੇ ਆਪਣੇ ਇੱਥੇ ਦੀ ਕਮਿਊਨਿਟੀ ਦੇ ਬੱਚੇ ਨੇ, ਆਪਣੇ ਸਿੱਖ ਬੱਚੇ ਨੇ, ਉਹ ਵੀ ਅੱਗੇ ਉੱਪਰ ਆ ਸਕਣ, ਉੱਪਰ ਵਧਣ ਸਕਣ, ਹੈ ਨਾ। ਬੇਨਤੀ ਹੈ ਜਾਂ ਆਪਣੇ ਪੰਜਾਬੀ ਭਾਈਚਾਰੇ ਨੂੰ, ਇਹਦਾ ਬਹੁਤ ਦਰਿਆ ਦਿਲ ਨੇ ਵੀ ਸਾਡੇ ਗੁਰਜੰਟ ਭਰਾ ਨੂੰ ਜ਼ਰੂਰ ਸਪੋਰਟ ਕਰਨ, ਸਪਾਂਸਰ ਕਰਨ, ਕਿਉਂਕਿ ਹੁਣ ਜਿਹਦਾ ਜੌਬ ਕਰਦਾ ਇਹ ਤੇ ਤਾਂ ਫਿਰ ਬਾਕਸਿੰਗ ਨਹੀਂ ਹੁੰਦੀ। ਜੇ ਹੁਣ ਇਕੱਲੀ ਬਾਕਸਿੰਗ ਕਰਨੀ ਆ ਤਾਂ ਉਹਦੇ ਲਈ ਫਿਰ ਪੈਸਾ ਵੀ ਚਾਹੀਦਾ, ਹਾਂ, ਫਿਰ ਜੌਬ ਨਹੀਂ ਹੁੰਦੀ। ਉਹਦੇ ਲਈ ਜਿਹੜੀ ਹੁਣ ਡਾਈਟ ਆ, ਇਹਦੀ ਜਿਹੜਾ ਖਰਚਾ ਜਿਹਨਾਂ ਵੀ ਗੇਮ ਦਾ ਹੁੰਦਾ, ਕੋਈ ਜਿਮ ਦੀ ਫੀਸ ਆ ਜਾਂ ਡਾਈਟ ਆ ਜਾਂ ਘਰ ਦਾ, ਹੁਣ ਸਾਰਾ ਕੁਝ ਵਕੀਲਾਂ ਦੇ ਖਰਚੇ ਨੇ, ਉਹ ਤਾਂ ਫਿਰ ਹੁਣ
ਇਹ ਕਿੱਥੋਂ ਪੇ ਕਰੂਗਾ? ਤੂੰ ਹਲੇ ਇੰਨਾ ਉਹ ਨਹੀਂ ਹੈਗਾ। ਜੇ ਹੁਣ ਟਾਈਟਲ ਬੈਲਟ ਖੇਲਣੀ ਆ ਤਾਂ ਉਹਨੂੰ ਘੱਟੋ ਘੱਟ 15-20 ਬੈਟਾਂ ਖੇਲਣੀ ਪੈਣੀ। ਉਹਦੇ ਵਾਸਤੇ ਡਾਈਟ ਖਾਣੀ ਆ, ਖੁਰਾਕ ਖਾਣੀ ਆ, ਕੋਚ ਦੇ ਖਰਚੇ, ਜਿੰਮਾਂ ਦੇ ਖਰਚੇ ਵੀ ਵਾਹਵਾ ਜੇ ਹੁਣ ਪੰਜਾਬੀ ਕਮਿਊਨਿਟੀ ਨੂੰ ਉੱਪਰ ਲੈ ਕੇ ਜਾਣਾ ਆਪਾਂ ਨੇ, ਆਪਣੇ ਬੱਚਿਆਂ ਨੂੰ, ਆਪਣੇ ਬੱਚਿਆਂ ਦੀ ਫਿਊਚਰ ਨੂੰ ਉੱਪਰ ਲੈ ਕੇ ਜਾਣਾ। ਕਿਉਂਕਿ ਹੌਲੀ ਹੌਲੀ ਅਸੀਂ ਕੋਚ ਆ, ਮੈਂ 7 ਸਾਲ ਇੰਟਰਨੈਸ਼ਨਲ ਬਾਕਸਰ ਆ ਮੈਂ, ਤੇ ਮੈਂ ਇੰਟਰਨੈਸ਼ਨਲ ਬਾਕਸਿੰਗ ਕਰੀ ਆ ਤੇ ਮੈਂ ਕੋਚ ਵੀ ਰਿਹਾ ਤੇ 8 ਸਾਲ। ਹੁਣ ਮੈਂ ਇਹਦੇ ਨਾਲ ਜੁੜੂੰਗਾ ਕਿ ਅਗਲੇ ਹਫਤੇ ਮੈਂ ਵੀ ਸ਼ਿਫਟ ਹੋਣਾ ਤੇ ਅਸੀਂ ਲੱਗੇ ਹੋਏ ਆ ਪੰਜਾਬੀ ਨਾਮ ਚ। ਪੰਜਾਬ ਆਪਣਾ ਪੂਰਾ ਸਪੋਰਟ ਕਰ ਰਿਹਾ ਮੈਨੂੰ। ਵੈਸੇ ਇੰਸਟਾਗ੍ਰਾਮ ਤੇ ਵੈਸੇ 8 ਲੱਖ ਲੋਕਾਂ ਨੇ ਮੇਰੀ ਰੀਲ ਲਾਈਕ ਕੀਤੀ ਹੈ। ਸਾਰੇ ਮੈਨੂੰ ਸਪੋਰਟ ਕਰ ਰਹੇ ਨੇ ਪੰਜਾਬ ਵਾਲੇ, ਪਰ ਉਹ ਤੁਹਾਨੂੰ ਪਤਾ ਹੈ ਉੱਥੇ ਰੁਪਈਆਂ ਦੀ ਹਾਂਜੀ ਉਹ ਗੱਲ ਨਹੀਂ ਬਣਦੀ। ਹਾਂਜੀ ਬਾਕੀ ਉਹ ਮੈਨੂੰ ਟ੍ਰੈਂਡਿੰਗ ਵਿੱਚ ਬਿਲਕੁਲ ਪੂਰੀ ਫੁੱਲ ਸਪੋਰਟ ਕਰ ਰਹੇ ਨੇ। ਪੂਰੇ ਪੰਜਾਬੀ ਆਪਣੇ ਪੂਰੇ ਪੰਜਾਬ ਪੂਰੀ ਸਪੋਰਟ ਕਰ ਰਿਹਾ ਮੈਨੂੰ ਇੰਸਟਾਗ੍ਰਾਮ ਤੇ। ਸਾਡੇ ਵਿਊਅਰਸ ਤੁਹਾਨੂੰ ਸੁਣ ਰਹੇ ਨੇ ਔਰ ਦੇਖ ਵੀ ਰਹੇ ਨੇ। ਮੈਂ ਆਸ ਕਰਾਂਗੀ ਜਿਹੜੇ ਸਾਡੇ ਵਿਊਅਰਸ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨ, ਇਹਨਾਂ ਨੂੰ ਅੱਗੇ ਲੈ ਕੇ ਆਣ। ਇਹ ਆਪਣਾ ਪੰਜਾਬ ਦਾ ਮੁੰਡਾ ਹੈਗਾ, ਖਿਡਾਰੀ ਹੈਗਾ, ਸਪੋਰਟਸ ਦੇ ਵਿੱਚ ਸਾਡੀ ਕੌਮ ਨੂੰ, ਸਿੱਖ ਕੌਮ ਜਿਹੜਾ ਉੱਪਰ ਲੈ ਕੇ ਜਾਏਗਾ ਜੇ ਤੁਹਾਡੀ ਸਪੋਰਟ ਮਿਲੇਗੀ, ਜੇ ਤੁਹਾਡੀ ਮਾਈਕ ਸਹਾਇਤਾ ਇਹਨਾਂ ਨੂੰ ਮਿਲੇਗੀ। ਸੋ ਮੈਂ ਚਾਹਾਂਗੀ, ਆਸ ਕਰਾਂਗਾ ਆਪਣੇ ਵਿਊਅਰਸ ਕੋਲੋਂ ਜਿਹੜੇ ਇਹਨਾਂ ਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਨ। ਇਹ ਬਾਕਸਰ ਦੇ ਖਿਡਾਰੀ ਨੇ ਹਾਈ ਲੈਵਲ ਤੇ ਜਿਹੜੇ ਅਮਰੀਕਾ ਦੇ ਵਿੱਚ ਆ ਕੇ ਵੀ ਇਹ ਆਪਣੇ ਕੌਮ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰ ਰਹੇ ਨੇ। ਸੋ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ। ਹਾਂਜੀ ਆ ਜਾਓ। ਸੋ ਵਿਊਅਰਸ, ਜਿਸ ਤਰ੍ਹਾਂ ਆਪਾਂ ਕਿ ਸਪੋਰਟਸ ਉਹਨਾਂ ਨਾਲ ਗੱਲ ਵੀ ਕੀਤੀ ਹੈ, ਇਹਨਾਂ ਨਾਲ ਵੀ ਗੱਲ ਕਰਨ ਜਾ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਵਸ ਤੇ ਪ੍ਰਕਾਸ਼ ਦਿਵਸ ਦੇ ਉੱਤੇ ਸਮੂਹ ਸਿੱਖ ਕੌਮ ਨੂੰ ਬਹੁਤ ਮੁਬਾਰਕਬਾਦ। ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ, ਸਭੇ ਸਾਂਝੀਵਾਲਤਾ ਦਾ ਉਪਦੇਸ਼, ਇਕੁਐਲਿਟੀ ਦਾ ਉਪਦੇਸ਼, ਤੇ ਉਹ ਮਨੁੱਖਤਾ ਨੂੰ ਭਲੇ ਦਾ ਸੰਦੇਸ਼ ਜੋ ਹੈ ਉਹ ਦੁਨੀਆ ਵਿੱਚ ਫੈਲਾਉਣ ਦੀ ਗੱਲ ਹੋ ਰਹੀ ਹੈ। ਤੇ ਸਿੱਖ ਜਿੱਥੇ ਵੀ ਬੈਠੇ ਨੇ ਦੁਨੀਆ ਦੇ ਵਿੱਚ, ਉਹ ਆਪਣੇ ਗੁਰੂ ਦਾ ਇਹ ਗੁਰਤਾ ਗੱਦੀ ਦਿਵਸ ਮਨਾ ਰਹੇ ਨੇ। ਤੇ ਸਪੈਸ਼ਲੀ ਇਸ ਯੂਬਾ ਸਿਟੀ ਦੇ ਬਜ਼ੁਰਗਾਂ ਨੇ ਅੱਜ ਤੋਂ 40-45 ਸਾਲ ਪਹਿਲਾਂ ਜੋ ਇਹ 1978 ਦੇ ਇੱਕ ਸਾਕੇ ਤੋਂ ਬਾਅਦ ਜੋ ਗੁਰੂ ਗ੍ਰੰਥ ਸਾਹਿਬ ਦੀ ਪਹਿਚਾਣ ਦਾ ਕੰਮ ਰੰਭਿਆ ਸੀ, ਉਹ ਕੰਟੀਨਿਊ ਜਾਰੀ ਹੈ ਲਗਾਤਾਰ। कर चुके हैं महाराज रंजीत सिंह सिखा नूं पैर पाएगी। उस समय खालिस्तान की नींह रखी। अवतार सिंह खंडा नूं इंग्लैंड दे विच ते वीर हरदीप सिंह निज्जर नूं इत्थे इन्हां ने शहादत कनेडियन सरकार दा जिन्हां ने एक कनेडियन दे कतल नूं सीरीयस लिया ते इंडियन गवर्नमेंट नूं चैलेंज कीता। ਇਹ ਉਸ ਹਿੰਦੁਸਤਾਨ ਦੇ ਤੰਤਰ ਦੇ ਮੂੰਹ ਦੇ ਉੱਤੇ ਇੱਕ ਚਪੇੜ ਸੀ ਜੋ ਕਿ ਹਿੰਦੁਸਤਾਨ ਤੋਂ ਬਾਹਰ ਬੈਠੇ ਡਾਇਸਪੋਰਾ ਸਿੱਖਾਂ ਦੀ ਬੜੀ ਵੱਡੀ ਪ੍ਰਾਪਤੀ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਇੰਟਰਨੈਸ਼ਨਲ ਪੱਧਰ ਤੇ ਸਟੈਬਲਿਸ਼ ਕਰ ਸਕੇ ਹਾਂ। ਤੇ ਇਹ ਜੋ ਹੁਣ ਵੀ ਸੰਘਰਸ਼ ਚੱਲ ਰਿਹਾ ਹੈ ਇਹ ਕੰਟੀਨਿਊ ਆ। ਅਸੀਂ ਇਸ ਦਿਨ ਦੀ ਉਡੀਕ ਵਿੱਚ ਹਾਂ
ਕਿ ਗੁਰੂ ਮਹਾਰਾਜ ਕਿਰਪਾ ਕਰਨੇ। ਗੁਰੂ ਜਦੋਂ ਕੰਟਰੀਆਂ ਦੀ ਸਟੈਬਲਿਸ਼ ਹੁੰਦੀ ਹੈ, ਕੰਟਰੀਆਂ ਦੀ ਸਥਾਪਨਾ ਹੁੰਦੀ ਹੈ, ਉਹ ਗੁਰੂ ਦੀ ਰਹਿਮਤ ਦੇ ਨਾਲ ਹੋਣੀ ਹੈ। ਜਿੱਥੇ ਵੀ ਸਿੱਖ ਬੈਠੇ ਆ, ਸਭ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ, ਭਾਈ ਜਿੰਨਾ ਕੁ ਤੁਹਾਡੇ ਵਿੱਚ ਹਿੰਮਤ ਹੈ ਜਾਂ ਤੁਸੀਂ ਆਪਣੇ ਆਪ ਨੂੰ ਯੋਗ ਸਮਝਦੇ ਹੋ, ਉਹਨਾਂ ਆਪਣਾ ਕੰਟੀਨਿਊਸ ਆਪਣਾ ਜਿਹੜਾ ਆ ਤੁਸੀਂ ਯੋਗਦਾਨ ਪਾਓ। ਹਰੇਕ ਸਿੱਖ ਦਾ ਯੋਗਦਾਨ ਕਾਊਂਟ ਹੋਏਗਾ ਇਸ ਸੰਘਰਸ਼ ਦੇ ਵਿੱਚ। ਉਹ ਭਾਵੇਂ ਆਪਣੇ ਪਿੰਡ ਪੱਧਰ ਤੇ ਹੋਵੇ, ਸ਼ਹਿਰ ਪੱਧਰ ਤੇ ਹੋਵੇ, ਕੰਟਰੀ ਪੱਧਰ ਤੇ ਹੋਵੇ, ਜਾਂ ਕਿਤੇ ਵੀ ਸਿੱਖ ਬੈਠੇ ਨੇ, ਉਹ ਜਿੰਨੀ ਕੁ it will be count the Khalistan struggle. So ਅਸੀਂ TV 84 ਸਾਰੀ ਟੀਮ ਤੇ ਅੱਜ ਅਸੀਂ ਉਸ ਵੀਰ ਨੂੰ ਮਿਸ ਕਰਦੇ ਹਾਂ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਸੀ, ਡਾਕਟਰ ਸਾਹਿਬ ਉਹਨਾਂ ਨੂੰ। ਇਹ ਹੈ ਕਿ ਅਸੀਂ ਇਹ TV 84 ਆਪ ਤੁਹਾਡੀ ਸਭ ਦੀ ਮਿਹਨਤ ਦੇ ਨਾਲ, ਆਪ ਦੇ ਦਸਵੰਧ ਦੇ ਨਾਲ ਚੱਲਦਾ ਹੈ। ਅਸੀਂ ਬੇਨਤੀ ਕਰਦੇ ਹਾਂ ਆਪ ਸਭ ਨੂੰ, ਭਾਈ ਜਿੰਨੀ ਕੁ TV 84 ਨੂੰ ਤੁਸੀਂ ਹੈਲਪ ਕਰ ਸਕਦੇ ਕਰੋ। ਅਸੀਂ ਆਪਣੀ ਆਵਾਜ਼ ਜਿਹੜੀ ਆ, ਕੌਮ ਦੀ ਆਵਾਜ਼, ਉਹ ਹਿੰਦੁਸਤਾਨ ਦੀ ਉਸ ਅੰਨੀ ਬੋਲੀ ਸਰਕਾਰ ਤੇ UN ਤੱਕ ਤੇ ਜਿੱਥੇ ਤੱਕ ਅਸੀਂ ਇਨਸਾਫ ਪਸੰਦ ਲੋਕ ਨੇ ਉਹਨਾਂ ਤੱਕ ਆਪਣੀ ਇਹ ਆਵਾਜ਼ ਨੂੰ ਪਹੁੰਚਾ ਸਕੀਏ। ਆਪਣੇ ਰਾਜ ਭਾਗ ਦੀ ਗੱਲ, ਹਲੀਮੀ ਰਾਜ ਗੁਰੂ ਨਾਨਕ ਸਾਹਿਬ ਦਾ ਰਾਜ ਸੀ, ਉਸ ਨੂੰ ਅਸੀਂ ਕਾਇਮ ਕਰ ਸਕੀਏ। ਸਮੂਹ ਸਿੱਖ ਸੰਗਤ ਨੂੰ ਫਿਰ ਗੁਰਦੁਆਰਾ ਸਾਹਿਬ ਸਟਾਕਟਨ ਦੀ ਮੈਨੇਜਮੈਂਟ ਕਮੇਟੀ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਫਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਵਸ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਉੱਤੇ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਤੇ ਆਪ ਇੱਥੇ ਜੁਬਾ ਸਿਟੀ ਵੈਲਕਮ ਬੈਕ। ਸੋ ਕਵਿਸ਼ਰੀ ਜਥੇ ਵੀ ਇੱਥੇ ਪਹੁੰਚੇ ਨੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ ਵਾਸਤੇ। ਇਹਨਾਂ ਨਾਲ ਮੈਂ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ, ਕੀ ਵਿਚਾਰਾਂ ਨੇ ਤੁਹਾਡੀਆਂ? ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਕਵਿਸ਼ਰ ਹਰਦੀਪ ਸਿੰਘ ਚੀਮਾ ਆਪ ਜੀ ਸਭ ਸੰਗਤਾਂ ਨੂੰ ਨਗਰ ਕੀਰਤਨ ਜੁਬਾ ਸਿਟੀ ਵਿਖੇ ਆਉਣ ਤੇ ਜੀ ਆਇਆਂ ਕਹਿੰਦੇ ਆ ਜੀ। ਇਹ ਜੋ ਨਗਰ ਕੀਰਤਨ 44 ਇਹ ਨਗਰ ਕੀਰਤਨ ਆ, ਮੁਹਿੰਮ ਕੇ ਪਹੁੰਚਦੇ ਨੇ। ਬਹੁਤ ਜ਼ਿਆਦਾ ਰੌਣਕਾਂ ਨੇ ਗੁਰਸਿੱਖਾਂ ਦੀਆਂ ਇੱਥੇ ਖੱਟੀਆਂ ਪੀਲੀਆਂ ਦਾ ਇੱਕ ਵਧੀਆ ਅਲੌਕਿਕ ਨਜ਼ਾਰਾ ਵੱਜਦਾ ਹੈ। ਨਾਲ ਹੀ ਟੀਵੀ ਉਹ ਇੱਥੇ ਬਹੁਤ ਸਟੇਜਾਂ ਰਾਹੀਂ ਲੋਕਾਂ ਨੂੰ ਦੱਸਿਆ ਜਾਂਦਾ ਹੈ। ਜਿਹੜੇ ਕੁਝ ਕੁ ਲੋਕ ਅਜੇ ਮੰਨਦੇ ਨਹੀਂ ਕਿ ਅਸੀਂ ਗੁਲਾਮ ਆ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਅਸੀਂ ਸੱਚੀ ਮੁੱਚੀ ਗੁਲਾਮ ਆ। ਕਿਉਂਕਿ ਜਿਹੜੇ ਹਿੰਦੂ ਪ੍ਰਚਾਰਕ ਨੇ
ਉਹ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰਦੇ ਨੇ, ਉਹਨਾਂ ਉੱਤੇ ਕੋਈ ਕੇਸ ਨਹੀਂ, ਕੋਈ ਪਰਚਾ ਨਹੀਂ। ਤੇ ਜੇ ਸਾਡੇ ਗੁਰਸਿੱਖਾਂ ਵਿੱਚੋਂ ਕੋਈ ਪ੍ਰਚਾਰਕ ਖਾਲਿਸਤਾਨ ਬਣਾਉਣ ਦੀ ਮੰਗ ਕਰਦਾ, ਉਹਨੂੰ ਫੜ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ। ਇਸ ਤਰ੍ਹਾਂ ਇਹ ਜੋ ਵੱਖਵਾਦ ਸਾਡੇ ਨਾਲ ਹੋ ਰਿਹਾ, ਉੱਥੇ ਹਿੰਦੂ ਸ਼ੈਤਾਨ ਹੀ ਕਹੂੰਗਾ, ਹਿੰਦੁਸਤਾਨ ਦੇ ਵਿੱਚ ਜੋ ਹੋ ਰਿਹਾ ਸਾਡੇ ਨਾਲ, ਉਹਦੇ ਬਾਰੇ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਜੋੜ ਮੇਲੇ ਉੱਤੇ ਬੜੀਆਂ ਸੰਗਤਾਂ ਹੁਮ ਹੁਮਾ ਕੇ ਪੁੱਜਦੀਆਂ ਨੇ। ਦਾਸ ਕਵੀਸ਼ਰ ਹੋਣ ਦੇ ਨਾਤੇ ਸਾਰਿਆਂ ਨੂੰ ਜੀ ਆਇਆਂ ਆਖਦਾ। ਸਤ ਭਜਨ ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ, ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਾ ਉਹਨਾਂ ਦੀ ਹਾਰ ਵੇਖੀ, ਝੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੇ ਬਾਗੀ ਬਹਾਰ ਵੇਖੀ। ਸਾਡੇ ਸ਼ਹੀਦ ਭਾਈ ਨਿੱਜਰ ਸਾਹਿਬ ਵਰਗੇ ਪਾਕਿਸਤਾਨ ਵਿੱਚ ਸਾਡਾ ਇੱਕ ਯੋਧਾ ਇਹਨਾਂ ਨੇ ਸ਼ਹੀਦ ਕਰ ਦਿੱਤਾ। ਇਹ ਜਿੰਨੇ ਮਰਜ਼ੀ ਸਾਡੇ ਸ਼ਹੀਦ ਕਰੀ ਜਾਣ, ਲੰਮੀਆਂ ਕਤਾਰਾਂ ਨੇ, ਲੰਮੀਆਂ ਲਾਈਨਾਂ ਨੇ। 10ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਖਾਲਸਾ ਖੰਡੇ ਦੀ ਧਾਰ ਚੋਂ ਪੈਦਾ ਕੀਤਾ ਹੈ। ਇਹ ਖਾਲਸਾ ਪ੍ਰਗਟ ਹੋਇਆ, ਜੰਮਿਆ ਨਹੀਂ। ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਕਦੀ ਖਤਮ ਨਹੀਂ ਹੁੰਦੀ, ਜਿਹੜੀ ਜੰਮਦੀ ਹੈ ਉਹਨੇ ਹਮੇਸ਼ਾ ਮਰ ਜਾਣਾ ਹੁੰਦਾ ਹੈ। ਖਾਲਸਾ ਪ੍ਰਗਟ ਹੋਇਆ ਹੈ, ਖੰਡੇ ਦੀ ਧਾਰ ਵਿੱਚੋਂ ਪ੍ਰਗਟ ਹੋਇਆ, ਇਸ ਕਰਕੇ ਇਹ ਖਤਮ ਨਹੀਂ ਹੋ ਸਕਦਾ। ਜਿਨ੍ਹਾਂ ਨੂੰ ਕੋਈ ਵਹਿਮ ਹੈ ਉਹ ਆਪਣੇ ਵਹਿਮ ਕੱਢ ਕੇ ਵੇਖ ਰਹੇ ਨੇ, ਬੜਾ ਜ਼ੋਰ ਲਾ ਕੇ ਵੇਖ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਸਦਕਾ ਇਹ ਹੋਰ ਫੁਲਵਾੜੀ ਦੀ ਤਰ੍ਹਾਂ ਜਿੰਨੀ ਜ਼ੋਰ ਨਾਲ ਸਾਨੂੰ ਥੱਲੇ ਮਾਰਦੇ ਨੇ, ਅਸੀਂ ਓਨੀ ਉੱਚੀ ਜਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਸਾਡਾ ਘਰ ਖਾਲਿਸਤਾਨ ਇੱਕ ਦਿਨ ਪ੍ਰਾਪਤ ਹੋਏਗਾ। ਡਾਕਟਰ ਅਮਰਜੀਤ ਸਿੰਘ ਸਾਹਿਬ ਵਰਗੇ ਬੜੇ ਯੋਧੇ ਰਾਜ ਕਾਇਮ ਕਰਨ ਵਾਸਤੇ ਆਪਣੀ ਸਾਰੀ ਉਮਰ ਇਸ ਬੰਨੇ ਲਾ ਦਿੱਤੀ। ਸਿਰ ਝੁਕਦਾ ਹੈ ਕਈ ਵਾਰੀ। ਧੰਨ ਸੋ ਮੈਂ ਫਿਰ ਦੁਬਾਰਾ ਹਰਜ ਕਰਦਾ ਹਾਂ। ਅੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸੋ ਇਹ ਸਨ ਕਵਿਸ਼ਰੀ ਜਥੇ ਜਿਨ੍ਹਾਂ ਨੇ ਆਪਣੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਰੂਬਰੂ ਕੀਤੇ ਨੇ, ਔਰ ਗੱਲਬਾਤ ਕਰਨ ਜਾਵਾਂਗੇ ਕਿਉਂਕਿ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਿਆ ਹੈ। ਤੁਸੀਂ ਦੇਖ ਰਹੇ ਹੋ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਔਰ ਖਾਲਿਸਤਾਨ ਨਾਰਿਆਂ ਦੇ ਨਾਲ ਜਿਹੜੇ ਇਸ ਨਗਰ ਕੀਰਤਨ ਦੀ ਜਿਹੜੀ ਰੌਣਕ ਹੈ ਉਹ ਵੱਧ ਰਹੀ ਹੈ, ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ। ਸੋ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਵਾਰੀ ਹੈ ਉਹ ਆ ਰਹੀ ਹੈ ਪੰਜ ਪਿਆਰਿਆਂ ਦੇ ਨਾਲ ਹੀ। ਭਾਈ ਸੁਖਿੰਦਰ ਸਿੰਘ ਨਾਗੋਕੇ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਖਾਲਸਾ ਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦੀ ਸਮੂਹ ਸੰਗਤ ਨੂੰ ਵਧਾਈ ਹੋਵੇ। ਸਾਧ ਸੰਗਤ ਜੀ, ਸਾਧ ਸੰਗਤ ਜੀ, ਸਾਨੂੰ ਗੁਰਤਾ ਗੱਦੀ ਮਨਾਉਣ ਦਾ ਤਦ ਹੀ ਫਾਇਦਾ ਵਾ ਜੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਕਸ਼ੇ ਕਦਮਾਂ ਤੇ ਚੱਲੀਏ। ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਜੋ ਜਿਹੜੇ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਦੇ ਆ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਲੈਵਲ ਦੇ ਉੱਤੇ ਛਪਾ ਕੇ, ਚੈਨਾਂ ਦੇ ਵਿੱਚੋਂ ਛਪਾ ਕੇ ਉਹਨਾਂ ਨੂੰ ਮੇਲ ਰਾਹੀਂ ਆਪਣੇ ਪਾਸ ਸੱਦਦੇ, ਬੇਅਦਬੀ ਕਰਦੇ ਆ, ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਉਹਨਾਂ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ। ਤਾਂ ਹੀ ਫਾਇਦਾ ਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਨੂੰ ਗੁਰਤਾ ਗੱਦੀ ਮਨਾਉਣ ਦਾ ਫਾਇਦਾ ਤਾਂ ਹੀ ਆ। ਮੇਰੀ ਇਹੋ ਸਾਧ ਸੰਗਤ ਨੂੰ ਬੇਨਤੀ ਆ ਵੀ ਜਿਹੜੇ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਵਾ।
ਤਗੜੇ ਹੋ ਕੇ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਇਹਨਾਂ ਨੇ ਬਹੁਤ ਹੀ ਪਿਆਰੇ ਔਰ ਬਹੁਤ ਹੀ ਅੱਛੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਪੇਸ਼ ਕੀਤੇ ਨੇ ਕਿ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਬੇਅਦਬੀਆਂ ਨੇ ਉਹ ਹੋ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ, ਬਟ ਦੇਖੋ ਇੱਥੇ ਅਮਰੀਕਾ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਸਤਿਕਾਰ ਹੈ ਔਰ ਕਿੰਨੇ ਸ਼ਰਧਾ ਭਾਵਨਾ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦਿਨ ਨੇ ਉਹ ਸਿੱਖ ਸੰਗਤਾਂ ਮਨਾ ਰਹੀਆਂ ਨੇ। ਪਰ ਦੇਸ਼ਾਂ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ ਦੇਹਧਾਰੀ ਜਿਹੜੇ ਬਾਬੇ ਨੇ ਉਹ ਵੀ ਜਿਹੜੇ ਪ੍ਰਗਟ ਹੋ ਰਹੇ ਨੇ। ਉਹਨਾਂ ਦਾ ਰੋਕਣਾ ਚਾਹੀਦਾ, ਠੱਲ ਪਾਣੀ ਚਾਹੀਦੀ ਹੈ। ਸੋ ਹਾਂਜੀ ਗੱਲਬਾਤ ਕਰਾਂਗੇ। ਹਾਂਜੀ ਆਓ ਜੀ, ਆਓ ਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜਿਹੜੀ ਪੂਰੇ ਵਰਲਡ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਹੁਣ ਇੱਕ ਬੇਨਤੀ ਕਰ ਰਹੇ ਹੈ ਨਾ ਬੇਅਦਬੀਆਂ ਬਾਰੇ, ਕਿਉਂਕਿ ਅੱਜ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਇੱਥੇ ਸੰਗਤਾਂ ਮਨਾ ਰਹੀਆਂ ਨਾ ਯੂਬਾ ਸਿਟੀ ਦੇ ਵਿੱਚ, ਤੇ ਸਾਨੂੰ ਇਸ ਚੀਜ਼ ਵੱਲ ਸੋਚਣਾ ਚਾਹੀਦਾ ਕਿ ਅਸੀਂ ਜਿਸ ਗੁਰੂ ਦਾ ਇਹ ਦਿਹਾੜਾ ਮਨਾ ਰਹੇ ਹਾਂ ਤੇ ਉਸ ਦੇ ਸਿਧਾਂਤ ਤੇ ਵੀ ਚੱਲੀਏ, ਹਨਾ। ਮੈਂ ਸਾਰੀ ਸੰਗਤ ਨੂੰ ਜਿਹੜੀ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਪ੍ਰੋਗਰਾਮ ਸੁਣ ਰਹੀ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਗੁਰੂ ਨੇ ਸਾਨੂੰ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਵਾ, ਤੇ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਗੁਰਬਾਣੀ ਅਨੁਸਾਰ ਹੀ ਆਪਣਾ ਜੀਵਨ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਗੁਰਬਾਣੀ ਮੁਤਾਬਕ ਹੀ ਜੇ ਆਪਾਂ ਚੱਲਾਂਗੇ ਤੇ ਸਾਡੇ 'ਚ ਏਕਤਾ ਆਏਗੀ, ਸਾਰਾ ਕੁਝ ਆਏਗਾ। ਜਿਵੇਂ ਤੁਸੀਂ ਦੱਸ ਰਹੇ ਬੇਅਦਬੀਆਂ ਦਾ ਮਸਲਾ ਜਿਹੜਾ ਹੈ ਅਜੇ ਤੱਕ ਸਾਡੀਆਂ ਸਰਕਾਰਾਂ ਕੋਲ ਕੋਈ ਹੱਲ ਨਹੀਂ ਹੋਇਆ। ਬੜੀ ਦੁੱਖ ਦੀ ਗੱਲ ਆ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸਿੱਖਾਂ ਦੇ ਨਾਲ ਹਮੇਸ਼ਾ ਹੀ ਇਹ ਇਸ ਤਰ੍ਹਾਂ ਦੇ ਧੱਕੇ ਕਹਿ ਸਕਦੇ ਆ, ਵਿਤਕਰੇ ਕਹਿ ਸਕਦੇ ਆ, ਹੁੰਦੇ ਆਏ ਹਨਾ। ਤੇ ਸਾਨੂੰ ਬਹੁਤ ਜ਼ਰੂਰਤ ਆ, ਸਭ ਤੋਂ ਪਹਿਲਾਂ ਸਭ ਤੋਂ ਵੱਡੀ ਜ਼ਰੂਰਤ ਇਹ ਆ ਕਿ ਸਾਨੂੰ ਇਕਮੁੱਠ ਹੋਣਾ ਚਾਹੀਦਾ ਹੈ। ਆਪਸੀ ਜਿਹੜੇ ਮਤਭੇਦ ਆ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਤੇ ਇੱਕ ਗ੍ਰੰਥ ਦੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਸਾਡੇ ਵਿੱਚ ਇੰਨੀਆਂ ਜ਼ਿਆਦਾ ਵੰਡੀਆਂ ਪਾ ਚੁੱਕੇ ਆ ਇਹ ਜਿਸ ਤਰ੍ਹਾਂ ਵੀ ਆ, ਪਰ ਉਸ ਚੀਜ਼ ਨੂੰ ਸਾਨੂੰ ਦੂਰ ਕਰਨਾ ਚਾਹੀਦਾ ਹੈ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ, ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਤਾਂ ਹੀ ਸਾਡੇ ਵਿੱਚ ਏਕਤਾ ਆਏਗੀ ਤੇ ਇਹ ਜਿਹੜੇ ਮਤਭੇਦ ਆ ਸਾਡੇ ਖਤਮ ਹੋਣਗੇ, ਕਿਉਂਕਿ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਚੱਲ ਚੁੱਕੇ ਹਨ। ਤੇ ਇਹ ਜਿਹੜੇ ਗੁਰਪੁਰਬ ਸਾਡੇ ਇੱਥੇ ਮਨਾਏ ਗਏ ਆ, ਚਾਹੇ ਅਸੀਂ ਹਰ ਗੁਰਦੁਆਰਾ ਸਾਹਿਬ ਵਿਖੇ ਮਨਾਉਂਦੇ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਜ਼ਰੂਰੀ ਆ ਕਿ ਮਨਾਉਣ ਦਾ ਤਾਂ ਹੀ ਫਾਇਦਾ ਜੇ ਉਸ ਤੇ ਚੱਲੀ ਆਪਾਂ, ਹਨਾ। ਜੇ ਅਸੀਂ ਮਨਾ ਕੇ ਲੰਗਰ ਛਕ ਕੇ ਗੁਰਬਾਣੀ ਸੁਣ ਕੇ ਤੇ ਘਰਾਂ ਨੂੰ ਚੱਲ ਗਏ ਢਿੱਡ ਭਰ ਕੇ, ਉਹਦਾ ਕੋਈ ਫਾਇਦਾ ਨਹੀਂ ਹੈ ਨਾ। ਤੇ ਸਾਨੂੰ ਕੇਵਲ ਤੇ ਤੇਵਲ ਸਾਡੇ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਬਾਣੀ ਦੇ ਨਾਲ ਜੋੜਿਆ ਹੈ ਤੇ ਗ੍ਰੰਥ ਦੇ ਨਾਲ ਜੋੜਿਆ ਹੈ, ਕੇਵਲ ਤੇ ਕੇਵਲ ਇੱਕ ਗ੍ਰੰਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਮੈਂ ਆਪ ਜੀ ਦੇ ਟੀਵੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ, ਇਹ ਜਿਹੜੇ ਆਪਣੇ ਮਤਭੇਦ ਖਤਮ ਕਰਕੇ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ, ਤਾਂ ਜੋ ਸਾਡੇ ਨਗਰ ਕੀਰਤਨ ਮਨਾਏ ਸਾਰੇ ਸਫਲ ਹੋਣ। ਇੱਥੇ ਮੈਂ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਭਾਈ ਸਾਹਿਬ ਨੇ ਪੇਸ਼ ਕੀਤੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦਿਹਾੜੇ ਮਨਾਏ ਤਾਂ ਹੀ ਸਫਲ ਨੇ ਜੇ ਅਸੀਂ ਉਹਨਾਂ ਦੇ ਸਿਧਾਂਤਾਂ ਮੁਤਾਬਕ ਆਪਾਂ ਚੱਲੀਏ, ਇਕਜੁੱਟ ਹੋਈਏ, ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕੀਏ। ਸੋ ਸਾਡੇ ਮਨਾਏ ਜਿਹੜੇ ਦਿਹਾੜੇ ਨੇ ਤਾਂ ਹੀ ਸਫਲ ਹੋ ਸਕਦੇ ਆ। ਹਾਂਜੀ ਮੈਡਮਾਂ ਵੀ ਸਾਡੇ ਨਾਲ, ਸਾਡੀਆਂ ਭੈਣਾਂ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ, ਕੀ ਵਿਚਾਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ। ਹਾਂਜੀ ਯੂਬਾ ਸਿਟੀ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਕਿੱਦਾਂ ਫੀਲ ਕਰ ਰਹੇ ਹੋ? ਹਾਂਜੀ ਜੀ, ਸਾਨੂੰ ਇੱਥੇ 27 ਈਅਰ ਹੋ ਗਏ, ਅਸੀਂ ਵਾਹ ਜੀ ਵਾਹ ਵਧੀਆ, ਤੇ ਸਾਨੂੰ ਖੁਸ਼ੀ ਵੀ ਬੜੀ ਹੁੰਦੀ ਹੈ। ਜਿਹੜੇ ਹਾਂਜੀ ਸੰਗਤ, ਇਹ ਬਹੁਤ ਖਾਸ ਜਗ੍ਹਾ ਹੁੰਦੀ ਹੈ, ਇਹ ਨਾਰਮਲ ਗੱਲ ਨਹੀਂ ਹੁੰਦੀ ਹੈ ਨਾ। ਤੇ ਬੜੀ ਸ਼ਾਂਤੀ ਨਾਲ ਮੰਗਾਇਆ ਜਾ ਰਿਹਾ ਹੈ। ਹਾਂਜੀ ਸੰਗਤ ਹੈ, ਹਾਂਜੀ ਜਿੱਥੇ ਇੰਨੀ ਸੰਗਤ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੀ ਹੈ ਨਾ, ਤੇ ਬਹੁਤ ਵਧੀਆ ਲੱਗਦਾ। ਹਾਂਜੀ ਤੁਸੀਂ ਇੱਥੋਂ ਹੀ ਹੋ? ਹਾਂਜੀ, ਸਾਡੀ ਫੈਮਿਲੀ ਨਾਲ ਆਏ ਹੋ? ਹਾਂਜੀ, ਇਹ ਮੇਰੀ ਇੱਕ
ਹਾਂਜੀ ਮੇਰੀ ਫੈਮਿਲੀ ਹੈ, ਮੇਰੇ ਬ੍ਰਦਰ। ਕੁਝ ਬਾਏ ਵੀ ਕੀਤਾ, ਕਿੰਨਾ ਮਾਰਕੀਟ ਵੀ ਲੱਗੀ ਹੋਈ? ਹਾਂਜੀ ਨਹੀਂ ਸੂਟ ਵੀ ਬਹੁਤ ਵਧੀਆ ਹੈ। ਹਾਂਜੀ ਬੁਟੀਕ। ਕੰਬਲ ਨਹੀਂ ਲਏ? ਕੰਬਲ ਲਏ। ਇਹ ਤੋਂ ਖਾਸੀਅਤ ਇਹ ਹੈ ਕਿ ਇੱਥੇ ਕੰਬਲ ਵੀ ਜਿਹੜੀਆਂ ਸਿੱਖ ਸੰਗਤਾਂ ਜਦੋਂ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਸੰਗਤਾਂ ਨਾਲ ਸ਼ਾਪਿੰਗ ਦਾ ਵੀ ਸੈਂਟਰ ਬਹੁਤ ਵੱਡਾ ਹੈਗਾ। ਇਹਦੇ ਸੂਟਾਂ ਦੇ ਵੀ ਸਟਾਲ ਲੱਗੇ ਨੇ। ਆਦੇ ਵੱਡਾ ਸ਼ਾਪਸ ਵਗੈਰਾ ਹੋ ਗਈਆਂ ਕਾਫੀ ਵੱਡੀਆਂ। ਹਾਂਜੀ ਬਹੁਤ। ਕਿੰਨੇ ਸੂਟ ਖਰੀਦੇ? ਮੈਂ 4 ਸੂਟ ਖਰੀਦੇ ਨੇ। ਜਿਊਲਰੀ ਆ ਭਾਈ ਉਹ ਐ ਵੀ ਖਰੀਦੀ। ਕਹਿੰਦੇ ਖਰੀਦੀਏ, ਸੂਟ ਵੀ ਖਰੀਦੇ ਨੇ 4। ਸੂਟ ਇੱਥੋਂ ਬਾਏ ਕਰਕੇ ਪਾਈਦੇ ਆ, ਸਾਨੂੰ ਬਹੁਤ ਵਧੀਆ ਲੱਗਦਾ। ਹਾਂਜੀ ਤੇ ਬਹੁਤ ਵਧੀਆ ਜੀ, ਸਾਰਿਆਂ ਨੂੰ ਦੁਬਾਰਾ ਫੇਰ ਬਹੁਤ ਲੱਖ ਲੱਖ ਵਧਾਈ। ਹਾਂਜੀ ਓਕੇ ਜੀ। ਤੋ ਇੱਥੇ ਵਿਊਅਰਸ ਸ਼ਾਪਿੰਗ ਸੈਂਟਰ ਵੀ ਇੱਥੇ ਹੈਗਾ ਬਹੁਤ ਹੀ ਵੱਡਾ। ਸੋ ਬੀਬੀਆਂ ਜਿਹੜੀਆਂ ਖਾਸ ਕਰਕੇ ਇੱਥੋਂ ਦੇ ਯੂਬਾ ਸਿਟੀ ਦੀਆਂ ਤੇ ਕੈਲੀਫੋਰਨੀਆ ਦੀਆਂ ਸੰਗਤਾਂ ਨੇ, ਬੀਬੀਆਂ ਨੇ, ਸੂਟ ਵੀ ਖਰੀਦਦੀਆਂ ਨੇ। ਹਾਂਜੀ ਇੰਗਲਿਸ਼ ਚ ਬੋਲਣਾ ਨੋ ਪ੍ਰੋਬਲਮ, ਕੋਈ ਗੱਲ ਹੀ ਨਹੀਂ। ਪੰਜਾਬੀ ਚ ਬੋਲੋ, ਇੰਗਲਿਸ਼ ਬੋਲੋ, ਕੀ ਕਹਿਣਾ? What do you want to say? I just think this is a good opportunity for us to show the world our religion and our culture, and for everyone to take part in it as well. So nice. Yeah. So you want to come again? Oh yeah, I've been coming for like 15 years. Oh wow. What did you learn? I learned a lot about the gurus. I mean, I know the names, but there's like more to just them, like just their names. So I think that's really nice. Okay. Yeah. So nice. So come every time, okay? Yeah. Okay. So learn something. ਹਾਂਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਹਾਂ ਕਿ ਅੰਦਰ ਵੀ ਮੱਕੀ ਤੇ ਸਾਗ ਦਾ ਲੰਗਰ ਲੱਗਾ ਹੋਇਆ ਹੈ। ਸਾਰੀ ਸੰਗਤ ਜ਼ਰੂਰ, ਖਾਸ ਕਰਕੇ ਅਸੀਂ ਯੂਬਾ ਸਿਟੀ ਵਾਲੇ ਤਾਂ ਮੱਕੀ ਦਾ ਸਾਗ ਦੀ ਰੋਟੀ ਤਾਂ ਘਰ ਵੀ ਬਹੁਤ ਖਾ ਲੈਂਦੀਆਂ। ਸਾਰੀ ਸੰਗਤ ਨੂੰ ਹਾਂਜੀ ਇਹ ਹੀ ਹੈ ਕਿ ਤੁਸੀਂ ਜ਼ਰੂਰ ਅੰਦਰ ਜਾ ਕੇ ਤਾਂ ਮੱਕੀ ਦਾ ਸਾਗ ਦੀ ਰੋਟੀ ਖਾਓ। ਤੇ ਇੱਧਰ ਵੀ ਲੰਗਰ ਹੈਗਾ ਮੱਕੀ ਤੇ ਸਾਗ ਦਾ, ਹਨਾ? ਜ਼ਰੂਰ। ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਵਿਊਅਰਸ ਲੰਗਰਾਂ ਦੇ ਵੀ ਜਿਹੜੇ ਅਟੁੱਟ ਜਿਹੜੇ ਕਹਿ ਲੋ ਕਿ ਪ੍ਰਸ਼ਾਦ ਹੈ ਉਹ ਵੰਡਿਆ ਜਾ ਰਿਹਾ ਹੈ। ਅਟੁੱਟ ਲੰਗਰ ਲੱਗੇ ਹੋਏ ਨੇ। ਗੁਰੂ ਨਾਨਕ ਸਾਹਿਬ ਦੇ ਜਿਹੜੇ 20 ਰੁਪਏ ਦੀ ਜਿਹੜੀ ਕਮਾਈ ਹੈ ਉਹ ਅੱਜ ਵੀ ਚੱਲ ਰਹੀ ਹੈ। ਸੋ ਲੰਗਰ ਕਾਫੀ, ਕਿਉਂਕਿ ਸੰਗਤ ਵੀ ਕਾਫੀ ਜ਼ਿਆਦਾ, ਔਰ ਲੰਗਰਾਂ ਦੇ ਜਿਹੜੇ ਸਟਾਲ ਨੇ ਉਹ ਵੀ ਕਾਫੀ ਲੱਗੇ ਹੋਏ ਨੇ। ਮੱਕੀ ਦੀ ਰੋਟੀ, ਸਰਸੋਂ ਦਾ ਸਾਗ ਔਰ ਨਾਲ ਲੱਸੀ, ਨਾਲ ਸੈਲਡ ਵੀ ਜਿਹੜਾ ਸਰਵਾਈਵ ਕੀਤਾ ਜਾ ਰਿਹਾ, ਸਰਵ ਕੀਤਾ ਜਾ ਰਿਹਾ। ਸੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਰਵ ਪ੍ਰਕਾਸ਼ ਪਰਵ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਵ ਦੇ ਸੰਬੰਧਿਤ ਮਨਾਇਆ ਜਾ, ਸਾਰੀਆਂ ਸੰਗਤਾਂ ਨੂੰ, ਸਾਰੇ ਦੁਨੀਆ ਦੇ, ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਸਿੱਖ ਗੁਰੂ ਨਾਨਕ ਲੁਕਾਏ ਨੂੰ ਸਭ ਨੂੰ ਬਹੁਤ ਇਸ ਦਾ ਬਹੁਤ ਇਸ ਪ੍ਰਕਾਸ਼ ਪਰਵ ਦੀ ਵਧਾਈ ਹੋਏ। ਇਹਦੇ ਨਾਲ ਹੀ ਬੇਨਤੀ ਇਹ ਕਰਨਾ ਵੀ ਸਾਰੇ ਸਿੱਖ, ਜੋ ਆਪਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰਾ ਦੁਨੀਆ ਦੇ ਸਿੱਖ ਇਕੱਠੇ ਇੱਕ ਥਾਂ ਤੇ ਹੋ ਕੇ ਵਿਚਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮਹਿਮਾ, ਗੁਰੂ ਨਾਨਕ ਦੇਵ ਜੀ ਦੀ ਮਹਿਮਾ ਹੁੰਦੀ ਹੈ ਤੇ ਸਾਰੇ ਪ੍ਰਗਟ ਹੋ ਕੇ ਆਪ ਗੁਰੂ ਮਹਾਰਾਜ ਸੰਗਤਾਂ ਵਿੱਚ ਵਿਚਰੇ ਹੁੰਦੇ ਹਨ। ਤੇ ਸਾਡਾ ਇੱਕ ਬਹੁਤ ਵੱਡਾ ਫਰਜ਼ ਬਣਦਾ ਹੈ ਅਸੀਂ ਅਨੁਸ਼ਾਸਨ ਵਿੱਚ ਰਹੀਏ ਅਤੇ ਨਾਲ ਆਪਣੇ ਸਿੱਖ ਦੇ ਉੱਤੇ ਜੋ ਸਿੱਖੀ ਦਾ ਪਹਿਲਾ ਸਰੂਪ ਹੈ ਪਗੜੀ ਸਜਾ ਕੇ ਆਈਏ। ਤੁਸੀਂ ਅੱਜ ਤੱਕ ਮੈਂ ਦੇਖ ਰਿਹਾ ਮੈਂ ਇੱਥੇ ਵੀ ਆਪਾਂ ਜਿਹੜੀ ਮੈਂ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਾਊਂਡਰ ਮੈਂਬਰ ਹੋਣ ਕਰਕੇ ਮੈਂ ਬੇਨਤੀ ਜ਼ਰੂਰ ਕਰਾਂਗਾ ਵੀ ਜਿਹੜਾ ਵੀ ਸਿੱਖ ਭਾਈਚਾਰਾ ਹੈ, ਸਾਰਾ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ, ਉਹ ਪਗੜੀ ਦਸਤਾਰ ਸਜਾ, ਬੀਬੀਆਂ ਵੀ ਖੱਟੇ ਪਟਕੇ ਸਜਾ ਕੇ ਆਉਣ ਤਾਂ ਇੱਕ ਬਹੁਤ ਵੱਡਾ ਇੱਕ ਖਾਲਸਾ ਦਾ ਰੂਪ ਸਾਰੀ ਦੁਨੀਆ ਨੂੰ ਦਿਸੇਗਾ। ਤੇ ਨਾਲ ਖਾਲਸਾ ਦੀ ਮਹਿਮਾ ਦੁਨੀਆ 'ਚ ਹੋਏਗੀ ਤੇ ਖਾਲਿਸਤਾਨ ਕੀ ਵੱਡੇ ਹੋਰ ਹੀ ਵੱਡੇ ਦੇਸ਼ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਮਿਲ ਜਾਣ। ਕਿਉਂਕਿ ਤੁਹਾਡਾ ਜੋ ਆਚਰਣ, ਤੁਹਾਡੀ ਗੁਰਬਾਣੀ, ਜੋ ਤੁਹਾਡਾ ਵਿਚਾਰਧਾਰਾ, ਉਹ ਵਿਚਾਰਧਾਰਾ ਦੇ ਨਾਲ ਕੋਈ ਦੁਨੀਆ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ। ਸੋ ਇਹ ਵਿਚਾਰਧਾਰਾ ਇੱਕ ਸਪਸ਼ਟ ਵਿਚਾਰਧਾਰਾ ਹੈ, ਇੱਕ ਪ੍ਰਾਸੰਗਿਕ ਵਿਚਾਰਧਾਰਾ ਹੈ ਤੇ ਇਸ ਵਿਚਾਰਧਾਰਾ ਨੂੰ ਪ੍ਰਸਾਰਨ ਲਈ ਤੁਹਾਨੂੰ ਆਪਣੇ ਅਨੁਸ਼ਾਸਨ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਜਪ ਕੇ ਗੁਰੂ ਮਹਾਰਾਜ ਸੰਗਤਾਂ ਪ੍ਰੇਮ ਪਿਆਰ ਇਤਫਾਕ ਬਣਾ ਕੇ ਇੱਕ ਰੂਪ ਵਿੱਚ ਚੱਲਣ ਦੀ ਲੋੜ ਹੈ। ਸੋ ਮੈਂ ਸਾਰਿਆਂ ਸੰਗਤਾਂ ਇਹੀ ਬੇਨਤਾਂ, ਇਹੀ ਪ੍ਰਕਾਸ਼ ਪਰਬ ਦੀ ਸਭ ਤੋਂ ਵੱਡੀ ਵਧਾਈ ਹੈ ਕਿ ਆਪਾਂ ਸਾਰੇ ਮਿਲ ਕੇ ਇਸ ਨੂੰ ਮਨਾਈਏ ਤੇ ਗੁਰੂ ਨਾਨਕ ਦਾ ਦਿੱਤਾ ਵਾ ਜੋ ਦਾਤ, ਕਿਰਤ ਕਰੋ, ਵੰਡ ਛਕੋ, ਨਾਮ ਜਪੋ ਤੇ ਜੋ ਮਹਿਮਾ ਹੈ ਸਾਰੀ ਦੁਨੀਆ ਫੈਲਾਈਏ। ਇਹ ਸਭ ਤੋਂ ਵੱਡਾ ਸੰਦੇਸ਼ ਹੈ। ਇਹਦੇ ਨਾਲ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੁਝ ਕਹਿਣਾ ਚਾਹੋਗੇ? ਕਿ ਕਿੱਦਾਂ ਫੀਲ ਕਰ ਰਹੇ ਹੋ? ਕਹਿਤਾ ਕਹਿੰਦੇ ਇਹਨਾਂ ਦੇ ਹਸਬੰਡ ਹੀ ਸੀ, ਕਹਿੰਦੇ ਆਪਾਂ ਕਹਿਤਾ। ਥੈਂਕ ਯੂ ਸੋ ਮਚ। ਹਾਂਜੀ ਭੈਣ ਜੀ, ਕੀ ਹਾਲ ਚਾਲ ਹੈ? ਕਿੱਦਾਂ ਫੀਲ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗ ਰਿਹਾ ਹੈ। ਏਦਾਂ ਲੱਗਦਾ ਹੀ ਨਹੀਂ ਕਿ ਆਪਾਂ ਅਮਰੀਕਾ ਵਿੱਚ, ਏਦਾਂ ਲੱਗਦਾ ਆਪਾਂ ਆਪਣੇ ਪੰਜਾਬ ਵਿੱਚ ਆ। ਹਾਂਜੀ ਏਦਾਂ ਪੰਜਾਬ ਦੇ ਵਿੱਚ ਆ। ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਆਪਣੀ ਕਮਿਊਨਿਟੀ ਇੰਨੀ ਇਕੱਠੀ ਹੋਈ ਦੇਖ ਕੇ।
ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਕਿਉਂਕਿ ਲਾਸਟ ਟਾਈਮ ਨਾ ਬੜੀਆਂ ਮੈਨੂੰ ਇਸ ਦਫਾ ਬੜਾ ਗੁੱਡ ਮਹਿਸੂਸ ਹੋ ਰਿਹਾ ਕਿ ਆਪਣੀਆਂ ਲੇਡੀਜ਼ ਆਪਣੀਆਂ ਭੈਣਾਂ ਵੀ ਆਣ ਕੇ ਆਪਣੇ ਵਿਚਾਰ ਦੇ ਰਹੀਆਂ ਨੇ ਤੇ ਲਾਸਟ ਟਾਈਮ ਬੜੀਆਂ ਸ਼ਰਮਾਂਦੀਆਂ ਸੀ ਇਸ ਦਫਾ ਆਈ ਵਾਸ ਸੋ ਹੈਪੀ ਟਾਈਮ ਹੀ ਨਹੀਂ ਮਿਲਿਆ ਹੈਗਾ ਟਾਈਮ ਨਹੀਂ ਮਿਲਿਆ ਬਿਲਕੁਲ ਹਾਂਜੀ ਕੋਲ ਹੀ ਖੜੇ ਸੀਗੇ ਇੱਥੇ ਜਿੱਦਾਂ ਨਿਊਜ਼ ਦੇ ਬੜਾ ਸੀ ਬੋਲੇ ਰਸ਼ ਬਹੁਤ ਸੀ ਜਿੱਦਾਂ ਅਸੀਂ ਪਿੱਛੇ ਰਹੇ ਬਹੁਤ ਜੀ ਕਹਿੰਦੇ ਅਸੀਂ ਕੁਝ ਕਹੀਏ ਜਾਂ ਸਾਨੂੰ ਬਹੁਤ ਸੋਹਣਾ ਲੱਗਦਾ ਇੱਥੇ ਆ ਕੇ ਇਹ ਭਾਗਾਂ ਨਾਲ ਦੇਣ ਆਉਂਦਾ ਸਾਰੇ ਸੰਗਤ ਦੇ ਵਾਹਿਗੁਰੂ ਸਾਹਿਬ ਦੀਆਂ ਮੇਰਾ ਸਭ ਪੂਰੀਆਂ ਕਰੇ ਸਾਰੇ ਜਾਣੇ ਆਪਾਂ ਇਕੱਠੇ ਹੁੰਨੇ ਬਹੁਤ ਖੁਸ਼ੀ ਦੀ ਗੱਲ ਆ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹਾਂਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਸੋ ਮਚ ਓਕੇ ਜੀ ਹਾਂਜੀ ਸੋ ਬੜਾ ਵਧੀਆ ਲੱਗ ਰਿਹਾ ਬੜਾ ਖੁਸ਼ੀਆਂ ਨੇ ਮੈਂ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋ ਕਿੱਦਾਂ ਫੀਲ ਕਰ ਰਹੇ ਹੋ ਗੁੱਡ ਵੈਰੀ ਗੁੱਡ ਕਹਿੰਦੇ ਫੀਲ ਕਰ ਰਹੇ ਆ ਸੋ ਵਿਊਅਰਸ ਵੈਦਰ ਵੀ ਬੜਾ ਅੱਛਾ ਹੈ ਔਰ ਜਿਸ ਤਰ੍ਹਾਂ ਕਿ ਕਹਿ ਰਹੇ ਸੀ ਕਿ ਮੌਸਮ ਖਰਾਬ ਹੋਣ ਵਾਲਾ ਪਰ ਮੌਸਮ ਖਰਾਬ ਨਹੀਂ ਹੋਇਆ ਕਲਾਉਡੀ ਵੀ ਹੈਗੀ ਹੈ ਔਰ ਨਾਲ ਹੀ ਬੜਾ ਅੱਛਾ ਟੈਂਪਰੇਚਰ ਬਹੁਤ ਅੱਛਾ ਹੈ ਸੋ ਸਿੰਘ ਸੰਗਤਾਂ ਨਾਲ ਲੰਗਰ ਵੀ ਛਕ ਰਹੀਆਂ ਨੇ ਔਰ ਨਾਲ ਸਤਨਾਮ ਦਾ ਜਾਪ ਵੀ ਕਰ ਰਹੀਆਂ ਨੇ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਸਵਾਰੀ ਹੈ ਜਿਹੜੀ ਹੈ ਉਹਨਾਂ ਦਾ ਫਲੋਟ ਹੈ ਉਹ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਜਿਹੜਾ ਉਹ ਆ ਰਿਹਾ ਹੈ ਸੋ ਆਪਾਂ ਤੁਹਾਨੂੰ ਉਹਨਾਂ ਦੀਆਂ ਵੀ ਝਲਕੀਆਂ ਤੁਹਾਨੂੰ ਨਾਲ ਨਾਲ ਦਿਖਾਵਾਂਗੇ ਨਗਰ ਕੀਰਤਨ ਦੀਆਂ ਔਰ ਜਿਹੜੇ ਵੱਖ-ਵੱਖ ਜਿਹੜੇ ਫਲੋਟ ਨੇ ਉਹ ਵੀ ਆ ਰਹੇ ਨੇ ਜਿਹੜੀ ਵੱਖਰੇ ਥੀਮ ਨੂੰ ਦਰਸਾਉਂਦੇ ਨੇ ਸੋ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਸੋ ਗੱਲਬਾਤ ਵੀ ਨਾਲ ਜਾਰੀ ਰਹੇਗੀ ਔਰ ਨਾਲ ਹੀ ਤੁਹਾਨੂੰ ਜਿਹੜੀਆਂ ਸੋਹਣੀਆਂ ਝਲਕੀਆਂ ਨੇ ਜੋ ਇਸ ਨਗਰ ਕੀਰਤਨ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ
ਆਜੋ ਤੁਹਾਡੇ ਆਪਣੀ ਡਿਊਟੀ ਔਨ ਕਰ ਲਓ ਬ੍ਰੇਕ ਹੋ ਗਈ ਤੁਹਾਡੀ ਪਿੱਛੇ ਸੋ ਵੀਅਰਸ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਜਾ ਚੁੱਕਿਆ ਹੈ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਨਾਮ ਜਪਦੀਆਂ ਪਿੱਛੇ ਪਿੱਛੇ ਗੁਰੂ ਮਹਾਰਾਜ ਦੀ ਸਵਾਰੀ ਦੇ ਪਿੱਛੇ ਨਗਰ ਕੀਰਤਨ ਦੇ ਲੋਕਾਂ ਨੂੰ ਧਾਰ ਵੀ ਰਹੀਆਂ ਨੇ। ਉਹ ਨਾਲ ਹੀ ਆਪਾਂ ਬੁਲਾਰਿਆਂ ਨਾਲ ਗੱਲਾਂ ਵੀ ਕਰ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈ, ਸੋ ਕੀ ਵਿਚਾਰਾਂ ਨੇ ਤੁਹਾਡੀਆਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਇਹ ਹੈ ਕਿ ਜਿਹੜਾ ਗੁਰੂ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸੰਦੇਸ਼ ਦਿੱਤਾ ਸੀ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ, ਉਹਦਾ ਤੁਸੀਂ ਜਲਵਾ ਦੇਖ ਰਹੇ ਹੋ, ਜਲੋ ਦੇਖ ਰਹੇ ਹੋ ਕਿ ਜਿਹਦੇ ਵਿੱਚ ਹਰ ਨੁੱਕਰ ਤੇ ਹਰ ਬੱਚਾ ਬਜ਼ੁਰਗ ਭੈਣਾਂ ਬੀਬੀਆਂ ਸਾਰੀਆਂ ਇੰਨੀ ਸ਼ਿੱਦਤ ਨਾਲ ਸੇਵਾ ਕਰ ਰਹੇ ਹੈ ਕਿ ਕਿਸੇ ਦੇ ਹੱਥ ਖਾਲੀ ਨਹੀਂ ਹੈ। ਕੁਛ ਨਾ ਕੁਛ ਫੜਾਉਣ ਨੂੰ ਕੋਈ ਤਿਆਰ ਹੀ ਖੜਾ ਹੈ ਕਿ ਆਹ ਛਕ ਲਓ, ਆਹ ਛਕ ਲਓ, ਆਹ ਛਕ ਲਓ। ਇਹ ਬਾਬੇ ਨਾਨਕ ਦਾ, ਇਹ ਬਾਬੇ ਨਾਨਕ ਜੀ ਦਾ ਲੰਗਰ ਹੈ। 20 ਰੁਪਈਆਂ ਦਾ ਜਿਹੜਾ ਲਗਾਇਆ ਹੋਇਆ ਹੈ ਔਰ ਦੁਨੀਆ ਦੇ ਵਿੱਚ ਮਿਸਾਲ ਕਾਇਮ ਕਰਤੀ ਹੈ ਸਿੱਖ ਕੌਮ ਨੇ ਕਿ ਜਦੋਂ ਵੀ ਸਾਡੇ ਤਿਉਹਾਰ ਮਤਲਬ ਆਉਂਦੇ ਨਗਰ ਕੀਰਤਨ ਜਾਂ ਗੁਰਪੁਰਬ ਤੇ ਪੂਰੇ ਸ਼ਹਿਰਾਂ ਦੇ ਸ਼ਹਿਰ ਜਿਹੜੇ ਆ ਉਮੜ ਪੈਂਦੇ ਆ ਔਰ ਸ਼ਹਿਰ ਵਾਲੇ ਪ੍ਰਾਊਡ ਫੀਲ ਕਰਦੇ ਕਿ ਇਹ ਕੌਣ ਲੋਕ ਨੇ ਜਿਹੜੇ ਸਾਨੂੰ ਇੰਨਾ ਖਿਲਾ ਕੇ ਚਲੇ ਗਏ, ਅਸੀਂ ਲੈ ਵੀ ਜਾਂਦੇ ਆ ਸਾਨੂੰ ਪੁੱਛਦੇ ਨਹੀਂ। ਇਹ ਸਾਡੇ ਬਾਬੇ ਦਾ ਜਿਹੜਾ ਨਜ਼ਰੇ ਇਨਾਇਤ ਹੈ ਕਿ ਸਾਨੂੰ ਇੰਨੀ ਬਖਸ਼ਿਸ਼ ਹੈ ਕਿ ਸਾਰੇ ਆਪਣੇ ਦਿਲੋਂ ਤਨੋਂ ਮਨੋਂ ਤਨੋਂ ਸੇਵਾ ਕਰਦੇ ਆ ਤੇ ਬੜਾ ਆਨੰਦ ਆ ਰਿਹਾ। ਸੋ ਵਿਊਅਰਸ ਗੱਲਬਾਤ ਕਰਾਂਗੇ। ਬਹੁਤ ਹੀ ਸੋਹਣੀਆਂ ਮੇਰੀਆਂ ਭੈਣਾਂ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਕਿੱਦਾਂ ਫੀਲ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਫੀਲ ਹੁੰਦਾ ਪਿਆ, ਇੱਥੇ ਬਹੁਤ ਸੰਗਤ ਆਈ ਹੋਈ, ਸਾਰੇ ਖੁਸ਼ ਲੰਗਰ ਵੀ ਬਹੁਤ ਪੁੱਛੀ ਜਾਂਦੇ। ਹਾਂਜੀ, ਕੀ ਲਰਨ ਕਰਕੇ ਜਾ ਰਹੇ ਹੋ, ਕੀ ਦੱਸੋਗੇ ਆਪਣੇ ਫਰੈਂਡਸ ਨੂੰ, ਆਪਣੇ ਪੇਰੈਂਟਸ ਨੂੰ ਕੀ ਦੱਸੋਗੇ? ਆਪਾਂ ਗਈਆਂ ਸੀ, ਅਸੀਂ ਕੀ ਸਿੱਖਿਆ ਹੈ, ਕੀ ਦੇਖਿਆ ਹੈ? ਸੇਵਾ ਕਰਨੀ ਕਿ ਜਿਵੇਂ ਸੇਵਾ ਕਰਨੀ ਚਾਹੀਦੀ, ਸੇਵਾ ਕਰਨੀ ਚਾਹੀਦੀ ਹੈ ਔਰ ਨਾਮ ਵੀ ਜਪਣਾ ਚਾਹੀਦਾ। ਹਾਂਜੀ, ਨਾਮ ਵੀ ਜਪਣਾ ਚਾਹੀਦਾ ਜ਼ਰੂਰ। ਤੁਸੀਂ ਕਹਿਣਾ ਚਾਹੋਗੇ? ਕਿ you can speak in English, no problem. ਠੀਕ ਆ, ਆਪਾਂ ਪੰਜਾਬੀ ਚ ਬੋਲਦੇ ਆ। ਬਸ ਬਹੁਤ ਖੁਸ਼ ਆ ਮੈਂ ਕਿ ਆਪਾਂ ਸਾਰੀ ਸੰਗਤ ਇਕੱਠੇ ਹੋ ਰਹੇ ਆ। ਮੈਂ ਆਪਣੀ ਸਾਰੀ ਸਹੇਲੀਆਂ ਦੇ ਨਾਲ ਵੀ ਆਪਾਂ ਕਲਚਰ ਸਾਡਾ ਧਰਮ ਆਪਾਂ ਮਨਾ ਸਕਦੇ ਆ। ਹਮੇਸ਼ਾ ਆਪਾਂ ਦੇਖਦੇ ਆ ਸਕੂਲ ਦੇ ਵਿੱਚ ਕ੍ਰਿਸਮਸ ਮਨਾਉਂਦੇ ਆ ਲੋਕੀ, ਸਾਰੇ ਇਹਨੇ ਈਦ ਮਨਾਉਂਦੇ ਨੇ, ਤਾਂ ਆਹ ਸਾਡਾ ਇੱਕ ਹੌਲੀਡੇ ਆ ਜਿਹੜਾ ਆਪਾਂ ਬਹੁਤ ਜੋਰਾਂ ਜਸ਼ਨ ਦੇ ਨਾਲ ਮਨਾਉਂਦੇ ਆ। ਤਾਂ ਬਹੁਤ ਖੁਸ਼ੀ ਹੋ ਰਹੀ ਆ। ਹਾਂਜੀ, ਕੀ ਕਹਿਣਾ ਚਾਹੋਗੇ? ਬੇਸਿਕਲੀ ਸੇਮ ਥਿੰਗ, ਸੰਗਤ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਆ, ਸੇਵਾ ਕਰਨ ਦਾ ਮੌਕਾ ਮਿਲਦਾ ਆ। I've been coming here more than 20 years now. Every year it's getting bigger and better. Yeah, nice ਹੋ ਰਿਹਾ, ਵੈਦਰ ਵੀ ਵਧੀਆ ਹੈ। ਹਾਂਜੀ, ਹੈਨਾ? ਜਿੱਦਾਂ ਮਰਜ਼ੀ ਤੁਸੀਂ ਘੁੰਮ ਰਹੇ ਹੋ, ਜਿੱਦਾਂ ਮਰਜ਼ੀ ਕੱਪੜੇ ਪਾ ਕੇ ਨਾ, ਕੋਈ ਜ਼ਿਆਦਾ ਠੰਡ ਨਹੀਂ ਹੈਗੀ ਨਾ ਬਾਰਿਸ਼ ਹੈ ਨਾ। It's very good, right? You want to say something? ਹਾਂਜੀ, ਆਜੋ ਇੱਧਰ ਭੈਣ ਜੀ, ਇੱਧਰ ਦੇਖੋ, ਇੱਧਰ ਸਤਿ ਸ੍ਰੀ ਅਕਾਲ ਜੀ। ਅਸੀਂ ਤਾਂ ਬਹੁਤ ਲਾਈਕ ਕਰਦੇ ਹਾਂ ਜੀ ਆਏ ਨਗਰ ਕੀਰਤਨ ਨੂੰ, ਬਹੁਤ ਖੁਸ਼ੀ ਹੁੰਦੀ ਆ ਦੇਖ ਕੇ। ਅਸੀਂ ਹਰੇਕ ਸਾਲ ਆਉਂਦੇ ਆ। ਵੈਦਰ ਵੀ ਬਹੁਤ ਸੋਹਣਾ ਹੈ, ਬਹੁਤ ਸੋਹਣੀ ਸੰਗਤ ਆ। ਵਾਹਿਗੁਰੂ ਦੀ ਬਹੁਤ ਮਿਹਰਬਾਨੀ ਹੈ, ਇਸ ਧਰਤੀ ਤੇ ਬੜੀ ਕਿਰਪਾ ਆ। ਅਸੀਂ ਬਹੁਤ ਲਾਈਕ ਕਰਦੇ ਆ, ਹਰੇਕ ਸਾਲ ਅਸੀਂ ਆਉਂਦੇ ਆ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਸੋ ਮਚ। ਹਾਂਜੀ, ਸੋ ਭੈਣਾਂ ਦੇ ਵੀ ਆਪਾਂ ਵਿਚਾਰ ਲੈ ਰਹੇ ਹਾਂ, ਸੋ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਆਜੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਜੁਬਾ ਸਿਟੀ ਦੇ ਵਿੱਚ ਆ, ਸਿਟੀ ਦੇ ਵਿੱਚ ਜਿਹੜਾ ਕਿ 44ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਆ ਤੇ ਅੱਜ 84 ਦੀ ਸਮੁੱਚੀ ਟੀਮ ਆਈ ਹੋਈ ਇੱਥੇ। ਜਿੱਥੇ ਵੀ ਨਗਰ ਕੀਰਤਨ ਹੁੰਦਾ ਤਕਰੀਬਨ ਨਿਊਯਾਰਕ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਸਾਡੀ 84 ਦੀ ਜਿਹੜੀ ਟੀਮ ਉੱਥੇ ਪੰਥਕ ਚੈਨਲ ਹੈ ਜੀ। ਹਾਂਜੀ, ਪੰਥਕ ਚੈਨਲ ਹੈ ਜੀ ਤੇ ਜਥੇਬੰਦੀ ਦਾ ਚੈਨਲ ਹੈ ਸਾਡੀ ਦਾ। ਤੇ ਉੱਥੇ ਜਿੱਥੇ ਵੀ ਪੰਥਕ ਕੋਈ ਵੀ ਕੰਮ ਹੁੰਦਾ ਆ ਉੱਥੇ ਡਾਕਟਰ ਸਾਹਿਬ ਤੇ ਤੁਹਾਡੀ ਟੀਮ ਜਿਹੜੀ ਆ ਪਹੁੰਚਦੀ ਆ। ਬਹੁਤ ਬਹੁਤ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ। ਹਾਂਜੀ, ਸਾਡੀ ਡਿਊਟੀ ਆ। ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਇਸ ਪੁਰਬ ਦੀਆਂ ਤੇ ਨਾਲ ਹੀ 84 ਦੀ ਟੀਮ ਨੂੰ ਵੀ ਵਧਾਈਆਂ ਇਸ ਪੁਰਬ ਦੀਆਂ। ਮੈਂ ਤਾਂ ਪਹਿਲੀ ਵਾਰੀ ਆਇਆ। ਵਾਓ, ਕਿੱਦਾਂ ਫੀਲ ਕਰ ਰਹੇ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਪ੍ਰਬੰਧ ਵਧੀਆ ਇਹਨਾਂ ਦਾ। ਬੱਸਾਂ ਚੱਕ ਕੇ ਲਿਆਉਂਦੀਆਂ ਤੇ ਬੱਸਾਂ ਛੱਡ ਕੇ ਆਉਂਦੀਆਂ। ਜਿੱਥੇ ਕਾਰ ਸਕੂਲ ਦੇ ਵਿੱਚੋਂ ਅਸੀਂ ਆਏ ਹਾਂ ਉੱਥੋਂ ਤੇ ਉੱਥੇ ਪਾਰਕ ਲਾਈ ਗੱਡੀ ਤੇ ਉੱਥੋਂ ਬੱਸਾਂ ਆਉਂਦੀਆਂ ਤੇ ਬੱਸਾਂ ਲੈ ਕੇ ਜਾ ਰਹੀਆਂ ਨੇ। ਵਾਹ ਜੀ ਵਾਹ। ਤੇ ਫੂਡ ਦਾ ਵੀ ਕੋਈ ਅੰਤ ਨਹੀਂ। ਬਾਬੇ ਨਾਨਕ ਦਾ ਚੱਲ ਰਿਹਾ। ਹਾਂਜੀ, ਉਹ ਦਾ ਚੱਲਦਾ ਰਹਿਣਾ। ਬਾ ਕਮਾਲ ਹੀ ਆ। ਜਿੱਥੇ ਵੀ ਬਾਬੇ ਨਾਨਕ ਦੇ ਸਿੱਖ ਹੋਣਗੇ ਉੱਥੇ ਬਾ ਕਮਾਲ ਲੰਗਰ ਚੱਲਦਾ। ਦੁਬਾਰਾ ਆਣਾ ਚਾਹੋਗੇ? ਹਾਂਜੀ, ਜ਼ਰੂਰ, ਹਰ ਸਾਲ ਆਇਆ ਕਰਾਂਗੇ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਮੁੱਚੀ ਟੀਮ ਦਾ, ਤੁਹਾਡੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਹਿੰਦੇ ਅਸੀਂ ਪਹਿਲੀ ਵਾਰੀ ਨਿਊਯਾਰਕ ਤੋਂ ਆ ਰਹੇ ਹਾਂ ਇਸ ਨਗਰ ਕੀਰਤਨ ਦੇ ਵਿੱਚ। ਬਹੁਤ ਹੀ ਵਧੀਆ ਪ੍ਰਬੰਧ ਹੈ ਪ੍ਰਬੰਧਕਾਂ ਵੱਲੋਂ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇੰਨੀ ਮਿਹਨਤ ਦੇ ਨਾਲ ਜਿਹੜਾ ਇੰਨਾ ਅੱਛਾ ਪ੍ਰਬੰਧ ਕੀਤਾ ਹੋਇਆ। ਸੋ ਗੱਲਬਾਤ ਕਰਾਂਗੇ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਦੇ ਪ੍ਰਕਾਸ਼ ਪੁਰਬ ਤੇ ਸਮੁੱਚੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਸਾਡੀ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਵੀ ਅਸੀਂ ਸਿੱਖ ਮੁੱਦਿਆਂ ਤੇ ਜੋ ਵੀ ਸੰਘਰਸ਼ ਚੱਲ ਰਿਹਾ ਹੈ ਉਸ ਦੇ ਵਿੱਚ ਟੀਵੀ 84 ਵੱਲੋਂ ਬਹੁਤ ਵੱਡਾ ਯੋਗਦਾਨ ਹੈ। ਔਰ ਸਾਨੂੰ ਘਰ ਬੈਠਿਆਂ ਨੂੰ ਖਾਲਿਸਤਾਨ ਦੇ ਮੁੱਦੇ ਤੇ ਜੋ ਵੀ ਐਕਟੀਵਿਟੀ ਹੁੰਦੀ ਆ ਉਹ ਸਾਡੇ ਤੱਕ ਪਹੁੰਚਦੀ ਆ। ਇਸ ਦੇ ਵੱਲੋਂ ਵੀ ਅਸੀਂ ਬਹੁਤ ਧੰਨਵਾਦੀ ਹਾਂ। ਔਰ ਜੇ ਅੱਜ ਇੱਥੋਂ ਦੇ ਪ੍ਰਕਾਸ਼ ਪੁਰਬ ਦੀ ਗੱਲ ਕਰੀਏ ਨਗਰ ਕੀਰਤਨ ਦੀ ਤੇ ਬਹੁਤ ਵਧੀਆ ਪ੍ਰਬੰਧ ਆ। ਸਮੁੱਚੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਪ੍ਰਬੰਧ ਕਰਕੇ ਸਿੱਖ ਸੰਗਤਾਂ ਔਰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਨਾਈਸ, ਥੈਂਕ ਯੂ ਸੋ ਮਚ। ਆਜੋ। ਹਾਂਜੀ ਭੈਣ ਜੀ ਵੀ ਕੁਝ ਬੋਲਣਾ। ਹਾਂਜੀ ਬੇਟੀ ਕੁਝ ਬੋਲਣਾ ਚਾਹੁੰਦੇ ਨੇ ਕਹਿੰਦੇ ਇਹਨਾਂ ਦੇ। ਸੋ ਗੱਲਬਾਤ ਕਰਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਹੁਣ ਗੁਰਪੁਰਬ ਜੀ ਆਉਣ ਵਾਸਤੇ। ਤੇ ਅਸੀਂ ਬੇਕਰਸਫੀਲਡ ਤੋਂ ਆਏ ਹਾਂ ਜੀ। ਕੱਲ ਆਏ ਸੀ ਤੇ ਕੱਲ ਇੱਥੇ ਹੋਟਲ 'ਚ ਰਹਿ ਪਏ ਸੀ ਤੇ ਅੱਜ ਅਸੀਂ ਕਿਹਾ ਦਰਸ਼ਨ ਦਈਏ। ਦਰਸ਼ਨ ਕਰੀਏ। ਦਰਸ਼ਨ ਕਰ ਰਹੇ ਹੋ ਹਨਾ? ਹਾਂਜੀ ਭੈਣ ਜੀ, ਕਿੱਦਾਂ ਮਹਿਸੂਸ ਕਰ ਰਹੇ? ਆਜੋ। ਹਾਂਜੀ, ਬਹੁਤ ਵਧੀਆ ਜੀ। ਬਾਬਾ ਨਾਨਕ ਜੀ ਦਾ ਗੁਰਪੁਰਬ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਡੀ ਟੀਮ ਨੂੰ ਬਹੁਤ ਵਧਾਈਆਂ। ਸਾਰਾ ਕਵਰੇਜ ਕਰ ਰਹੇ ਹੋ ਜੀ। ਸਾਰੀ ਕਮੇਟੀ ਦਾ ਬਹੁਤ ਧੰਨਵਾਦ। ਬਹੁਤ ਵਧੀਆ ਪ੍ਰਬੰਧ ਹੈ ਜੀ ਇੱਥੇ। ਅਸੀਂ ਤੀਸਰੀ ਵਾਰੀ ਆਏ, ਬੇਕਰਸਫੀਲਡ ਤੋਂ ਆਏ। ਥੈਂਕ ਯੂ ਸੋ ਮਚ, ਥੈਂਕ ਯੂ। ਕਹਿੰਦੇ ਬਹੁਤ ਵਧੀਆ ਪ੍ਰਬੰਧ ਹੈ। ਪ੍ਰਬੰਧ ਨੂੰ ਲੈ ਕੇ ਕਾਫੀ ਸੰਗਤਾਂ ਦਾ ਬਹੁਤ ਹੀ ਅੱਛਾ ਰਿਸਪੌਂਸ ਹੈਗਾ। ਕਹਿੰਦੇ ਸੰਗਤਾਂ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਨੇ ਪਰ ਵੀ ਪ੍ਰਬੰਧਕਾਂ ਨੇ ਬੜੀ ਅੱਛੀ ਤਰ੍ਹਾਂ ਆਪਣੀ ਜਿਹੜੀ ਹੈ ਉਹ ਡਿਊਟੀ ਨਿਭਾਈ ਹੋਈ ਹੈ। ਸੋ ਜਿਹੜਾ ਸਿਕਿਉਰਿਟੀ ਦਾ ਵੀ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਹੈ। ਸੋ ਸਾਰਿਆਂ ਨੂੰ ਜ਼ਿਆਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ? ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ਦੀ ਵਧਾਈ ਦਿੰਦੇ ਹਾਂ ਤੇ ਬਾਕੀ ਬਹੁਤ ਵਧੀਆ ਫੀਲ ਹੁੰਦਾ ਇੱਥੇ ਆ ਕੇ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਏਦਾਂ ਹੀ ਇੱਥੇ ਨਗਰ ਕੀਰਤਨ ਚੱਲਦੇ ਰਹਿਣ ਤੇ ਸੰਗਤਾਂ ਜੁੜਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਬਸ ਇੰਨਾ ਹੀ ਕਹੂੰਗਾ ਵੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਇਸ ਪਵਿੱਤਰ ਦਿਵਸ ਦੀਆਂ। ਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਆਪਣੀ ਕੋਈ ਸਪੈਸ਼ਲ ਸੁਨੇਹਾ ਸਿੱਖ ਕੌਮ ਦੇ ਨਾਲ? ਬਸ ਇਹੀ ਹੈ ਕਿ ਆਪਸ 'ਚ ਯੂਨਿਟੀ ਰੱਖੀਏ, ਸਿੱਖੀ ਪ੍ਰਫੁੱਲਤ ਕਰੀਏ ਤੇ ਸਿੱਖੀ ਦਾ ਮੈਸੇਜ ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਸਾਰੀ ਦੁਨੀਆ 'ਚ ਲੈ ਕੇ ਜਾਈਏ। ਬਿਲਕੁਲ, ਹਾਂਜੀ। ਉਹ ਤੇ ਜਿਸ ਤਰ੍ਹਾਂ ਕਿ ਆਪਾਂ ਵਿਦੇਸ਼ਾਂ ਵਿੱਚ ਮਨਾ ਹੀ ਰਹੇ ਹਾਂ ਹਨਾ, ਤੇ ਸਾਡੀ ਸਿੱਖੀ ਪ੍ਰਚਾਰ ਹੋ ਰਿਹਾ। ਜਿਹੜੇ ਗੋਰੇ ਵੀ ਦੇਖ ਰਹੇ ਨੇ, ਕਾਲੇ ਵੀ ਦੇਖ ਰਹੇ ਨੇ, ਸਾਰੇ ਦੇਖ ਰਹੇ ਨੇ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਗੱਲਬਾਤ ਏਦਾਂ ਹੀ ਜਾਰੀ ਰਹੇਗੀ। ਤੁਸੀਂ ਮੇਰੇ ਨਾਲ ਇਸ ਤਰ੍ਹਾਂ ਹੀ ਜੁੜੇ ਰਹਿਣਾ। ਮੈਂ ਨੀਲਮ ਕੌਰ TV 84 ਦੇ ਨਾਲ। ਸੋ ਫਲੋਰ ਤੁਸੀਂ ਦੇਖ ਰਹੇ ਹੋ ਹਰਿਮੰਦਰ ਸਾਹਿਬ ਜੀ ਦਾ। ਸੋ ਜਿੱਥੇ ਕੋਈ ਜਾਤ ਪਾਤ ਭੇਦਭਾਵ ਊਚ ਨੀਚ ਦਾ ਕੋਈ ਬਿਲਕੁਲ ਵੀ ਟਿਕਾਣਾ ਨਹੀਂ ਹੈਗਾ। ਸੋ 4 ਦਰਵਾਜ਼ੇ ਬਣਾਏ ਗਏ ਨੇ ਸੋ ਗੁਰੂ ਸਾਹਿਬ ਜੀ ਵੱਲੋਂ। ਸੋ ਕੋਈ ਵੀ ਇੱਥੇ ਨੌਨ ਸਿੱਖ ਹੋਵੇ, ਕੋਈ ਆਪਣਾ ਸਿੱਖ ਹੋਵੇ, ਕਿਸੇ ਵੀ ਕਮਿਊਨਿਟੀ ਦੇ ਜਿਹੜੇ ਇਨਸਾਨ ਇੱਥੇ ਆਣਗੇ ਸੋ ਉਹਨਾਂ ਲਈ ਖੁੱਲ੍ਹ ਹੈ। ਸੋ ਗੁਰੂ ਘਰ ਸਭ ਲਈ ਸਾਂਝੇ ਨੇ ਸਾਰਿਆਂ ਨੂੰ।
ਸਾਰੇ ਆ ਸਕਦੇ ਨੇ, ਸਾਰੇ ਹਾਜ਼ਰੀ ਭਰ ਸਕਦੇ ਨੇ, ਲੰਗਰ ਛਕ ਸਕਦੇ ਨੇ, ਨਤਮਸਤਕ ਹੋ ਸਕਦੇ ਨੇ। ਸੋ ਵਿਊਅਰਸ ਨਾਲ ਨਾਲ ਝਲਕੀਆਂ ਤੁਸੀਂ ਸੋਹਣੀ ਦੇਖ ਰਹੇ ਹੋ, ਨਾਲ ਹੀ ਆਪਾਂ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਵੀ ਜਾਰੀ ਕਰ ਰਹੇ ਹਾਂ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਸਾਰੀ ਸੰਗਤ ਨੂੰ ਵਧਾਈਆਂ ਬਹੁਤ ਨਗਰ ਕੀਰਤਨ ਦੀਆਂ। ਹਾਂਜੀ। ਤੇ ਨੰਬਰ 2 ਵੀ ਸਿੱਖਾਂ ਨੂੰ ਆਪਣੇ ਸਿੱਖ ਰਾਜ ਦੀ ਪ੍ਰਾਪਤੀ ਦੇ ਲਈ ਸਾਨੂੰ ਕਰਨਾ ਚਾਹੀਦਾ। ਹਰ ਜਦੋਜਹਿਦ ਵੀ ਕਰਨੀ ਚਾਹੀਦੀ, ਉਪਰਾਲੇ ਵੀ ਕਰਨੇ ਚਾਹੀਦੇ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਹਾਂਜੀ, ਕਹਿੰਦੇ ਸਿੱਖੀ ਪ੍ਰਚਾਰ ਰਹੀ, ਆਪਣੇ ਗੁਰੂ ਆਪਣੇ ਖਾਲਿਸਤਾਨ ਲਈ ਜਿਹੜੇ ਜਦੋਜਹਿਦ ਚੱਲ ਰਹੀ ਹੈ ਉਸ ਵਿੱਚ ਹਿੱਸਾ ਪਾਣਾ ਚਾਹੀਦਾ ਹੈ। ਸੋ ਹਾਂਜੀ ਭੈਣ ਜੀ, ਆ ਜਾਓ। ਐਡਾ ਸੋਹਣਾ ਸੂਟ ਪਾ ਕੇ ਐਦਾਂ ਤੁਸੀਂ ਕਿੱਦਾਂ ਜਾ ਸਕਦੇ ਹੋ? ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਕੀ ਬਾਏ ਕੀਤਾ ਹੈ? ਮੇਰੇ ਖਿਆਲ 'ਚ ਤੁਸੀਂ ਕੁਝ ਲੈ ਕੇ ਵੀ ਆਏ ਹੋ। ਹਾਂਜੀ, ਬਹੁਤ ਸੋਹਣਾ, ਬਹੁਤ ਵਧੀਆ ਆ, ਬਹੁਤ ਰੌਣਕ ਮੇਲਾ ਹੈ। ਤੇ ਉਧਰੋਂ ਅਸੀਂ ਸ਼ਾਪਿੰਗ ਵੀ ਕਰਕੇ ਆਏ ਆ, ਪੀ ਕੇ ਵੀ ਆਏ ਆ। ਬਹੁਤ ਵਧੀਆ ਆ, ਬਹੁਤ ਸੋਹਣਾ ਲੱਗ ਰਿਹਾ ਹੈ, ਬਹੁਤ ਵਧੀਆ ਅਰੇਂਜਮੈਂਟ ਹੈ। ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ। ਹਾਂਜੀ, ਨਾਲੇ ਤੇ ਵਿਊਅਰਸ ਸ਼ਾਪਿੰਗ ਵੀ ਹੋ ਰਹੀ ਹੈ। ਸੋ ਵਿਊਅਰਸ ਨਾਲੇ ਖਾ ਵੀ ਰਹੇ ਨੇ, ਸ਼ਾਪਿੰਗ ਵੀ ਕਰ ਰਹੇ ਨੇ, ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰ ਰਹੇ ਨੇ। ਸੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ। ਸੋ ਹਾਂਜੀ, ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ ਹਰਬੰਸ ਸਿੰਘ ਜੀ, ਰੀਜਨਲ ਤੋਂ। ਸਮੂਹ ਸਿੱਖ ਜਗਤ ਨੂੰ ਮੇਰੇ ਵੱਲੋਂ ਅੱਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਬਹੁਤ ਵਜਾ ਜੋ ਟੀਵੀ ਤੇ ਦੇਖਦੇ ਹੁੰਦੇ ਆ ਰੋਜ਼। ਤੇ ਸਾਨੂੰ ਟੀਵੀ ਤੇ ਦੇਖਦੇ ਹੋ, ਸਾਡੇ ਨਾਲ ਟੀਵੀ ਤੇ ਬੋਲਦੇ ਕੋਈ ਨਹੀਂ ਪਏ। ਅਸੀਂ ਆਪਣਾ ਸਾਰਾ ਟੀਵੀ ਤੇ ਚੱਕ ਲਏ ਆ। ਤੇ ਤੁਸੀਂ ਹੁਣ ਬੋਲੋ, ਕੀ ਬੋਲਣਾ ਚਾਹੁੰਦੇ? ਡਾਕਟਰ ਸਾਹਿਬ ਨੂੰ ਮਿਲਣ ਆਏ ਆ ਇੱਥੋਂ। ਹਾਂਜੀ। ਯਾ ਬਸ ਉਹਨਾਂ ਨੂੰ ਜਾ ਕੇ ਫਤਿਹ ਬੁਲਾਈਏ ਪਹਿਲਾਂ। ਫਤਿਹ ਬੁਲਾਣੀ ਹੈ। ਹੋਰ ਕੀ ਮੈਸੇਜ ਦੇਣਾ ਚਾਹੋਗੇ ਕੌਮ ਦੇ ਨਾਲ? ਬਸ ਵੋਟਾਂ ਬਣਾਓ ਰੈਫਰੈਂਡਮ ਵਾਸਤੇ ਤੇ ਬਸ ਖਾਲਿਸਤਾਨ, ਦੈਟਸ ਆਲ ਵੀ ਵਾਂਟ। ਓਕੇ, ਥੈਂਕ ਯੂ ਸੋ ਮਚ, ਥੈਂਕ ਯੂ। ਕਹਿੰਦੇ ਸਾਨੂੰ ਟੀਵੀ ਤੇ ਦੇਖਦੇ ਨੇ। ਹਾਂਜੀ, ਕਹਿੰਦੇ ਸਪੈਸ਼ਲ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਆਏ ਆ। ਕਹਿੰਦੇ ਖਾਲਿਸਤਾਨ ਦੀਆਂ ਵੋਟਾਂ ਬਣਾਓ ਔਰ ਆਪਣਾ ਖਾਲਿਸਤਾਨ ਘਰ ਜ਼ਰੂਰ ਬਣਾਓ, ਆਜ਼ਾਦ ਕਰਾਓ ਆਪਣੇ ਪੰਜਾਬ ਨੂੰ। Very nice. ਲੰਘ ਰਿਹਾ ਜਿਸ ਤਰ੍ਹਾਂ ਵੀਰ ਸਜਾ ਰਹੇ ਨੇ। ਸੋ ਆਪਣੀ ਸਿੱਖੀ ਦੀ ਪਹਿਚਾਣ ਇਹੀ ਹੈ, ਦਸਤਾਰਾਂ ਸਜਾਓ। ਆਜੋ ਭੈਣ ਜੀ, ਬੀਬੀਆਂ ਹੀ ਆ, ਦੇ ਲੋ ਤੁਹਾਡਾ। ਥੈਂਕ ਯੂ। I can't, I'm sorry. No, I can't. ਆਜੋ ਆਜੋ। ਪੱਟੀ ਸਾਹਿਬ ਸੇਵਾਦਾਰਾਂ ਚੋਂ ਬੋਲਣਗੇ। ਸੋ ਵਿਊਅਰਸ, ਸੈਨ ਫ੍ਰਾਂਸਿਸਕੋ ਤੋਂ ਕਹਿੰਦੇ ਨੇ ਗੁਰੂ ਘਰ ਤੋਂ ਜਿਹੜੇ ਭੱਟੀ ਸਾਹਿਬ ਜਿਹੜੇ ਮੁੱਖ ਸੇਵਾਦਾਰ ਨੇ, ਗੱਲਬਾਤ ਕਰਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਹਿਣਾ ਚਾਹੋ, ਕਿੱਦਾਂ ਫੀਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਹੀ ਕਹਿਣਾ ਚਾਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ। ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਟੋਨੀ ਮੁਲਤਾਨੀ ਫਰਮ ਜ਼ਾਂਤੇਫਿਆ ਇਨ ਸੈਨ ਫ੍ਰਾਂਸਿਸਕੋ। ਗੁਰਪੁਰਬ ਦੀ ਲੱਖ ਲੱਖ ਵਧਾਈਆਂ ਹੋਣ ਜੀ। ਹਾਂਜੀ, ਥੈਂਕ ਯੂ ਸੋ ਮਚ। ਕਹਿੰਦੇ ਆਪਾਂ ਵੀ ਆਏ ਨੇ ਸਾਰੇ ਜਣੇ। ਹਾਂਜੀ ਮਾਤਾ ਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਜਿੱਦਾਂ ਆਪਾਂ ਨਗਰ ਕੀਰਤਨ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਹੁੰਦੇ ਨੇ, ਤੁਸੀਂ ਅਮਰੀਕਾ ਦੇ ਵਿੱਚ ਇੱਥੇ ਯੂਬਾ ਸਿਟੀ ਦੇ ਵਿੱਚ ਨਗਰ ਕੀਰਤਨ ਵਿੱਚ ਆਏ, ਕੀ ਫੀਲ ਕਰ ਰਹੇ ਹੋ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਗੁੱਡ ਫੀਲ ਕਰਦੇ ਆ। ਯਾਨੀ ਜਿੰਨਾ ਵੀ ਆਪਣਾ ਸਾਲ ਭਰ ਦਾ ਉਹ ਹੁੰਦਾ, ਅੱਜ ਸਾਰੀਆਂ ਮਨੋਕਾਮਨੀਆਂ ਸਾਰਾ ਕੁਝ ਸੰਗਤ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹਾਂ। ਥੈਂਕ ਯੂ ਸੋ ਮਚ।
Hi, how are you? I'm doing good. Okay, you want to say something? I'm just glad to be here. This is my first time here. Okay, how do you feel? I feel amazing. It's great to be here. You want to come again? 100%. I'm going to keep going every year for the rest of my life. Did you eat something? A lot of food. Oh yeah, soon. Soon. I mean, I'm a bit big right now. I gotta wrestle. Right now. Okay. So eat something, okay? It's free food. I'll have something. Okay, no problem, okay? Oh yeah, I gotta get ready for season. Gotta be state champ. Take care, thank you. How are you headed with this? Did you push the bed? Oh yeah, I did. ਹਾਂਜੀ ਭਾਈ ਸਾਹਿਬ ਕੀ ਵਿਚਾਰ ਨੇ ਤੁਹਾਡੀ ਆ ਜਾਓ ਟੀਵੀ 84 ਦੇ ਜਿਹੜੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਸਹੀ ਕਹਿਣਾ ਚਾਹਾਂਗੀ ਸਿੱਖੀ ਨਾਲ ਜੁੜੋ ਸਿੱਖੀ ਦੇ ਜਿਹੜੇ ਗੁਰਬਾਣੀ ਦੇ ਗੁਣ ਹੈ ਉਹਨਾਂ ਨਾਲ ਜੁੜੋ ਗੁਰਬਾਣੀ ਸਿਮਰਨ ਕਰੋ ਗੁਰਬਾਣੀ ਪੜ੍ਹੋ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਿੰਨੀ ਹੋ ਸਕਦਾ ਗੁਰਬਾਣੀ ਪ੍ਰਮੋਟ ਕਰੋ ਉਸ ਦੇ ਨਾਲ ਸਾਡਾ ਸਿੱਖੀ ਦਾ ਪਸਾਰਾ ਹੋਊਗਾ ਤੇ ਬੱਚਿਆਂ ਦਾ ਸਰਬਪੱਖੀ ਜਿਹੜਾ ਵਿਕਾਸ ਹੋਊਗਾ ਇਹ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਵਾਸਤੇ ਅੱਜ ਦੀ ਡੇਟ ਵਿੱਚ ਭੈਣ ਜੀ ਕੀ ਕਹਿਣਾ ਚਾਹੋਗੇ ਕਿੱਦਾਂ ਫੀਲ ਕਰ ਰਹੇ ਹੋ ਹਾਂਜੀ ਐਜ਼ ਅ ਸਿੱਖ ਮਦਰ ਮੈਂ ਇਹੀ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਪਲੀਜ਼ ਤੁਸੀਂ ਜ਼ਰੂਰ ਪੰਜਾਬੀ ਸਿਖਾਓ ਗੁਰਮੁਖੀ ਸਿਖਾਓ ਔਰ ਪਾਠ ਤੁਸੀਂ ਦੇਖ ਸਕਦੇ ਹੋ ਮੇਰਾ ਬੇਟਾ ਇਹ ਵੀ ਇੱਥੋਂ ਦੇ ਬੌਰਨ ਬ੍ਰੌਡ ਅਪ ਨੇ ਪਰ ਮੇਰੀ ਤਾਂ ਬਸ ਇਹੀ ਕੋਸ਼ਿਸ਼ ਔਰ ਸਾਰਿਆਂ ਨੂੰ ਮਦਰਸ ਨੂੰ ਇਹੀ ਕਹਿੰਦੀ ਹੈ ਕਿਉਂਕਿ ਇਹਦੇ 'ਚ ਆਈ ਥਿੰਕ ਮਦਰ ਦਾ ਜ਼ਿਆਦਾ ਰੋਲ ਹੈ ਤਾਂ ਵੀ ਪਲੀਜ਼ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲਾਓ ਅੱਜ ਕਹਿ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਆਪਣੇ ਸਿੱਖੀ ਨਾਲ ਆਪਣੇ ਪੰਜਾਬੀ ਨਾਲ ਆਪਣੀ ਗੁਰਮੁਖੀ ਨਾਲ ਜ਼ਰੂਰ ਜੋੜੋ ਇਹ ਜ਼ਰੂਰੀ ਹੈ ਤਾਂ ਹੀ ਕਿਉਂਕਿ ਹਾਂਜੀ ਵਾਓ ਲੁਕਿੰਗ ਨਾਈਸ ਹੈ ਬਾਬਾ ਜੀ ਦੇ ਬਾਣੇ ਵਿੱਚ ਕੀ ਕਹਿਣਾ ਚਾਹੋਗੇ ਹਾਊ ਡੂ ਯੂ ਫੀਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਦੇਖਤੇ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਕੁਛ ਨਹੀਂ ਬਸ ਫਤਿਹ ਬੁਲਾਵਾਂਗੀ ਬਹੁਤ ਚੰਗਾ ਲੱਗ ਰਿਹਾ ਜੀ ਆ ਕੇ ਹਾਂਜੀ ਤੇ ਨਾਗ ਲੈ ਕੇ ਆਏ ਹੋ ਹਾਂਜੀ ਉਹਦੇ ਗੁਰੂ ਸਾਹਿਬ ਨੇ ਵਧਾਈ ਦੀ ਪਾਤਰ ਹੋ ਤੁਸੀਂ ਹਾਂਜੀ ਵਧੀਆ ਕੰਮ ਕੀਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਭੈਣ ਜੀ ਆਜੋ ਕੁਝ ਕਹੋ ਕੁਝ ਬੋਲੋ ਬਹੁਤ ਬਹੁਤ ਸੁਭਾਗਾ ਇਹ ਅਵਸਰ ਹੈ ਜੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਨਾਲ ਜੋੜ ਸਕਦੇ ਹਾਂ ਬਾਣੀ ਨਾਲ ਜੋੜ ਸਕਦੇ ਹਾਂ ਤੇ ਆਪਣੇ ਵਿਰਸੇ ਨਾਲ ਜੁੜੇ ਰਹਿ ਸਕਦੇ ਹਾਂ ਅਸੀਂ ਬਹੁਤ ਭਾਗਸ਼ਾਲੀ ਹਾਂ ਵੀ ਇਹ ਸਾਰਾ ਕੁਝ ਉਪਰਾਲਾ ਕਰਦੇ ਹੋ ਤੁਸੀਂ ਸਾਰੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਥੈਂਕ ਯੂ ਸੋ ਮਚ ਆਜੋ ਸੰਗੋ ਨਾ ਬੋਲੋ ਕੁਛ ਨਾ ਪੁੱਛੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਯੂਬਾ ਸਿਟੀ ਵਿੱਚ ਜੋ ਇਕੱਤਰ ਹੋਏ ਆ ਜੀ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਬਹੁਤ ਰੌਣਕਾਂ ਵਾਹਿਗੁਰੂ ਭਲੀ ਕਰੇ ਸਭ ਤੇ ਜੀ ਬਹੁਤ ਹੀ ਵਧੀਆ ਇੰਨੀ ਸੰਗਤ ਆਈ ਹੈ ਜੀ ਬਹੁਤ ਜ਼ਿਆਦੀ ਸੰਗਤ ਆ ਜੀ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਜੀ ਪ੍ਰਮਾਤਮਾ ਇਸੇ ਚੜ੍ਹਦੀ ਕਲਾ ਰੱਖੇ ਹਰ ਸਾਲ ਇੱਦਾਂ ਹੀ ਚੱਲਦਾ ਰਹੇ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਹੀ ਹਾਂ ਵਿਊਅਰਸ ਇਹਨਾਂ ਦੇ ਹੱਥ ਵਿੱਚ ਬੁੱਕ ਵੀ ਹੈ ਮੈਂ ਪੁੱਛਣੀ ਚਾਹਾਂਗੀ ਕਿ ਇਹ ਕਿਹੜੀ ਬੁੱਕ ਹੈ ਪ੍ਰਮਾਣਿਕ ਕਥਾਵਾਂ ਦਾ ਅੰਤ ਪ੍ਰਮਾਣਿਕ ਕਥਾਵਾਂ ਦਾ ਅੰਤ ਹਾਂਜੀ ਗੁਰਮੁਖ ਦੀ ਕਵਸਤੀ ਹਾਂਜੀ ਤੁਸੀਂ ਪੜ੍ਹ ਰਹੇ ਹੋ ਨਾ ਸਾਡੇ ਵਿਊਅਰਸ ਹਾਂਜੀ ਡਾਕਟਰ ਸਾਹਿਬ ਵੀ ਰეკਮੈਂਡ ਕਰਦੇ ਕਿ ਸਾਨੂੰ ਪੜ੍ਹਨ ਲਿਖਣ ਦਾ ਸ਼ੌਂਕ ਨਹੀਂ ਹੈਗਾ ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਸੋ ਬੱਚਿਆਂ ਨੂੰ ਵੀ ਸੰਸਕਾਰ ਕਰਨਾ ਚਾਹੀਦਾ ਬੱਚਿਆਂ ਨੂੰ ਦੱਸਣਾ ਚਾਹੀਦਾ ਸਾਡੀਆਂ ਸਾਰੀਆਂ ਕਥਾਵਾਂ ਜੋ ਵੀ ਸਾਡੇ ਗੁਰੂ ਸਾਹਿਬਾਂ ਨੇ ਸਾਰਾ ਕੁਝ ਹੀ ਸਾਡੇ ਲਈ ਕੀਤਾ ਆ ਕੁਰਬਾਨੀਆਂ ਦਿੱਤੀਆਂ ਆ ਉਹਨਾਂ ਲਈ ਆਪਣੇ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਤੇ ਬੱਚੇ ਤੁਹਾਡੇ ਆਉਣ ਵਾਲੀ ਜਨਰੇਸ਼ਨ ਜਿੱਦਾਂ ਸਮਝੇ ਤੇ ਸਿੱਖੀ ਨਾਲ ਜੁੜੇ ਬਿਲਕੁਲ ਥੈਂਕ ਯੂ ਸੋ ਮਚ ਹਾਂਜੀ ਕਹਿੰਦੇ ਨੇ ਕਿ ਆਪਣੇ ਜਿਹੜੀਆਂ ਬੁੱਕਾਂ ਨੇ ਜਿਹੜੇ ਆਪਣੇ ਗੁਰੂਆਂ ਹਾਂਜੀ ਯੂ ਵੈਲਕਮ ਸੋ ਯੂਰ ਵਿਊਅਰਸ ਜਿਸ ਤਰ੍ਹਾਂ ਕਿ ਕਿਉਂਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਅੱਗੂ ਪੜਾਵਾਂਗੇ ਸਿਖਾਵਾਂਗੇ ਆਪਣੀ ਸਿੱਖੀ ਨਾਲ ਜੋੜਾਂਗੇ ਸੱਭਿਆਚਾਰ ਨਾਲ ਜੋੜਾਂਗੇ ਇਸ ਤਰ੍ਹਾਂ ਜਿਹੜੇ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਸਿਖਾਣਗੇ ਇਸ ਤਰ੍ਹਾਂ ਸਾਡਾ ਜਿਹੜਾ ਇਤਿਹਾਸ ਹੈ ਜਿਉਂਦਾ ਰਹੇਗਾ ਸੋ ਹੋਣਾ ਵੀ ਚਾਹੀਦਾ ਹੈ ਹਾਂਜੀ ਸੋ ਵਿਊਅਰਸ ਤੁਸੀਂ ਬਹੁਤ ਹੀ ਵਧੀਆ ਜਿਹੜਾ ਨਜ਼ਾਰਾ ਹੈ ਇੱਥੋਂ ਦੀ ਯੂਬਾ ਸਿਟੀ ਦੀ ਧਰਤੀ ਤੋਂ ਦੇਖ ਰਹੇ ਹੋ ਟੀਵੀ 84 ਦੇ ਮਾਧਿਅਮ ਰਾਹੀਂ ਸੋ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿਣਾ
ਅਸੀਂ ਭਿੜ ਗਏ ਮਛਰੇ ਹਾਥੀ ਨਾਲ ਅਸੀਂ ਭਿੜ ਗਏ ਮਛਰੇ ਹਾਥੀ ਨਾਲ ਅਸੀਂ ਇੰਜਣ ਤੋਲੇ ਛਾਤੀ ਨਾਲ ਇਹਨਾਂ ਦੀ ਫੁੱਲ ਅਮਰਵੀਰ ਆਣੀ ਚਾਹੀਦੀ ਇਹਨਾਂ ਦੀ ਪਿਕਚਰ ਬੜੇ ਅੱਛੇ ਬੜੇ ਸੋਹਣੇ ਬਣ ਕੇ ਆਏ ਨੇ ਤਿੰਨੋਂ ਜਣੇ ਔਰ ਸੇਮ ਕਲਰ ਸੇਮ ਚਾਦਰੇ ਆਪਣਾ ਪੰਜਾਬੀ ਜਿਹੜਾ ਕਿ ਗੱਭਰੂ ਹੁੰਦੇ ਆ ਪੰਜਾਬ ਦੇ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਹਨਾ ਇਸ ਨਗਰ ਕੀਰਤਨ ਜਿਹੜੀ ਰੌਣਕ ਹੈ ਉਹ ਵਧਾਈ ਇਹਨਾਂ ਨੇ ਸੋ ਕੀ ਕਹਿਣਾ ਚਾਹੋਗੇ ਕਿੱਦਾਂ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰਦੇ ਆ ਜੀ ਪੰਜਾਬੀ ਮਾਹੌਲ ਆ ਪੰਜਾਬੀ ਜਿੱਧਰ ਨੂੰ ਵੀ ਵੇਖਦੇ ਆ ਪੰਜਾਬੀ ਦਿਸਦੇ ਆ ਬੜਾ ਕੈਂਠਾ ਵੀ ਪਾਇਆ ਹੈ ਇਟਸ ਰੀਅਲੀ ਲਾਈਕ ਇਹ ਪੰਜਾਬੀਆਂ ਦਾ ਸ਼ੌਂਕ ਹੈ ਜੀ ਗੱਭਰੂਆਂ ਦਾ ਸ਼ੌਂਕ ਆ ਪੰਜਾਬੀ ਪਹਿਰਾਵਾ ਪਾਉਣਾ ਕੈਂਠਾ ਪਾਉਣਾ ਸੋ ਅਸੀਂ ਉਸ ਰੀਤ ਨੂੰ ਅੱਗੇ ਚੱਲਦੀ ਰੱਖਣਾ ਚਾਹੁਣ ਦੀ ਕੋਸ਼ਿਸ਼ ਬਿਲਕੁਲ ਦੱਸਣਾ ਜੇ ਆਪਾਂ ਪੰਜਾਬੀ ਆ ਬਸ ਸਿੱਖ ਪੰਜਾਬੀ ਆ ਜੀ ਪਿਓਰ ਪੰਜਾਬੀ ਆ ਇਸੇ ਕਰਕੇ ਪੰਜਾਬੀ ਪਹਿਰਾਵੇ ਚ ਆਏ ਆ ਜੁੱਤੀਆਂ ਵੀ ਦੇਖੋ ਇਹਨਾਂ ਦੀਆਂ ਕਿੰਨੀਆਂ ਸੋਹਣੀਆਂ ਤਿੱਲੇ ਦੀਆਂ ਜੁੱਤੀਆਂ ਪੰਜਾਬੀ ਜੁੱਤੀਆਂ ਵੀ ਪਾ ਕੇ ਆਏ ਨੇ ਪੂਰਾ ਪੰਜਾਬੀ ਠੇਸ ਜਿਹਨੂੰ ਕਹਿੰਦੇ ਨੇ ਪੰਜਾਬੀ ਇੱਕ ਦਿਨ ਨੇ ਠੋਸ ਪੰਜਾਬੀ ਠੇਸ ਪੰਜਾਬੀ ਹੈ ਨਾ ਕੀ ਕਹਿਣਾ ਚਾਹੋਗੇ ਤੁਸੀਂ ਵੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਾਰੀ ਸੰਗਤ ਨੂੰ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਮੁਬਾਰਕਾਂ ਤੇ ਬਾਕੀ ਤੁਹਾਡੇ ਟੀਵੀ 84 ਵਾਲਿਆਂ ਦਾ ਲੱਖ ਧੰਨਵਾਦ ਜਿਹੜਾ ਇਹ ਸਾਰੇ ਕਵਰੇਜ ਕਰ ਰਹੇ ਆ ਇਹਦੇ ਨਾਲ ਲੋਕੀ ਜਿਹੜੇ ਘਰੀ ਬੈਠੇ ਆ ਉਹਨਾਂ ਨੂੰ ਵੀ ਪੂਰਾ ਨਗਰ ਕੀਰਤਨ ਦਾ ਆਨੰਦ ਮਾਣ ਰਹੇ ਆ ਤੇ ਸਾਡੇ ਵੱਲੋਂ ਸਾਰਿਆਂ ਨੂੰ ਲੱਖ ਵਧਾਈਆਂ ਲੱਖ ਖੁਸ਼ੀਆਂ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਆਬਾਦ ਰਹੋ ਥੈਂਕ ਯੂ ਸੋ ਮਚ ਓਕੇ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂਜੀ ਤੇ ਕਰਦੇ ਰਹੋ ਹਾਂਜੀ ਬਿਲਕੁਲ ਥੈਂਕ ਯੂ ਆਪਣਾ ਯੋਗਦਾਨ ਪਾਉਂਦੇ ਰਹੋ ਥੈਂਕ ਯੂ ਜੀ ਆਜੋ ਚਾਚਾ ਭਾਈ ਇੱਧਰ ਭਾਈ ਸਾਹਿਬ ਸਾਧਿਆਂ ਨੂੰ ਨੀਹਾਂ ਵਿੱਚ ਚੜਵਾਇਆ ਤਾਂ ਆਪਣੇ ਨੇ ਅਕਾਲ ਤਖਤ ਸਾਹਿਬ ਗੁਰੂ ਕੇ ਘਰ ਤਾਈ ਟੈਂਕਾਂ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ ਨਾਰੀ ਲੱਗਦਾ ਆਪਣੀ ਯਾਰ ਸਿੱਖ ਰਾਤ ਦਾ ਹੋਇਆ ਬਹੁਤ ਵਧੀਆ ਫੈਮਿਲੀ ਦੇ ਨਾਲ ਆਏ ਹੋ ਹਾਂਜੀ ਹਾਂਜੀ ਬੱਚੇ ਕਿੱਥੇ ਤੁਹਾਡੇ ਬੱਚੇ ਇੱਥੇ ਹੀ ਹੈ ਜੀ ਬੱਚੇ ਵੱਡੇ ਹੋਣੇ ਆਪਣੇ ਆਪ ਹੀ ਹਨਾ ਠੀਕ ਹੈ ਥੈਂਕ ਯੂ ਸੋ ਮਚ ਹਾਂਜੀ ਆਓ ਜੀ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਵਿਚਾਰਾਂ ਨੇ ਜੀ ਤੁਹਾਡੀਆਂ ਸਿੱਖ ਕੌਮ ਵਾਸਤੇ ਇਹੀ ਹੈ ਜੀ ਜਿੱਦਾਂ ਆਪਾਂ ਸਾਰੇ ਇਹਨਾਂ ਦੇ ਵੱਡੇ ਨਗਰ ਕੀਰਤਨ ਦੇ ਵਿੱਚ ਆਪਾਂ ਜੁੜਦੇ ਆ ਤੇ ਇੱਥੋਂ ਕੋ ਸਿੱਖ ਕੇ ਜਾਈਏ ਬਿਲਕੁਲ ਕੱਲਾ ਇੱਥੇ ਪਕੌੜੇ ਛਕਣੀ ਨਾ ਆਈਏ ਯੈਸ ਨਹੀਂ ਛਕਣਾ ਵੀ ਜ਼ਰੂਰੀ ਹੈ ਤਾਂ ਹੀ એનર્ਜੀ ਆਏ ਤਾਂ ਹੀ ਕੁਝ ਕਰਾਂਗੇ ਬਿਲਕੁਲ ਜ਼ਰੂਰੀ ਆ ਪਰ ਗੱਲ ਇਹ ਆ ਵੀ ਇਹ ਜਿੰਨੀ ਅਸੀਂ ਪਿਛਲੀ ਵਾਰੀ ਵੀ ਆਏ ਸੀ ਪਿਛਲੀ ਵਾਰ ਨਾਲ ਸਾਨੂੰ ਇੱਥੇ ਉਹਦੇ ਨਾਲੋਂ ਜ਼ਿਆਦਾ ਸੰਗਤ ਲੱਗ ਰਹੀ ਹੈ ਬਹੁਤ ਹਰ ਸਾਲ ਵੱਧਦੀ ਹੈ ਹਾਂਜੀ ਆਪਾਂ ਇੱਥੋਂ ਇਹਨਾਂ ਵੱਡੇ ਜਲਸਿਆਂ ਦੇ ਵਿੱਚੋਂ ਜਲੂਸਾਂ ਦੇ ਵਿੱਚੋਂ ਨਗਰ ਕੀਰਤਨ ਦੇ ਵਿੱਚੋਂ ਕੁਝ ਸਿੱਖ ਕੇ ਜਾਈ ਤਾਂ ਹੀ ਸਾਡਾ ਇੱਥੇ ਆਉਣ ਦਾ ਫਾਇਦਾ ਆ ਹਾਂਜੀ ਬਿਲਕੁਲ ਅਸੀਂ ਓਰੀਗਨ ਸੇਲਮ ਤੋਂ ਆਏ ਜੀ ਹਾਂਜੀ ਪੋਰਟਲੈਂਡ ਤੇ ਜਿਹੜੀ ਨਾਲ ਲੱਗਦੀ ਸਟੇਜ ਤੋਂ ਤੇ ਬਹੁਤ ਵਧੀਆ ਪ੍ਰਾਊਡ ਫੀਲ ਕਰਦੇ ਆ ਸਾਡੀ ਸਿੱਖ ਕਮਿਊਨਿਟੀ ਬਹੁਤ ਜ਼ਿਆਦੀ ਇੱਥੇ ਬਹੁਤ ਤਾਦਾਦ ਦੇ ਵਿੱਚ ਆ ਤੇ ਜੇ ਸਾਰੀ ਇਹ ਆਪਣੀ ਸਿੱਖ ਕਮਿਊਨਿਟੀ ਇੱਕ ਹੋ ਜਾਵੇ ਤੇ ਉਹਦੇ ਵਰਗੀ ਰੀਸ ਨਹੀਂ ਜਿੱਦਾਂ ਹੁਣ ਇੱਥੇ ਆਪਾਂ ਦੇਖ ਰਹੇ ਹਾਂ ਕਿ ਖਾਲਿਸਤਾਨ ਦੀ ਮੰਗ ਹੋ ਰਹੀ ਹੈ ਜਿੱਦਾਂ ਵੀ ਹੋ ਰਹੀ ਹੈ ਹਨਾ ਇਹ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਅਸੀਂ ਇੱਕ ਮੁੱਠ ਹੋ ਕੇ ਚੱਲਾਂਗੇ ਤਾਂ ਤੇ ਇਹ ਕਾਫੀ ਫਰਕ ਪੈ ਗਿਆ ਹੁਣ ਤੇ ਕਾਫੀ ਅਵੇਅਰਨੈਸ ਬਿਲਕੁਲ ਜੀ ਨਾਲ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਅਸੀਂ ਖੁਦ ਪਿੱਛੋਂ ਪਿਛੋਕੜ ਸਾਡਾ ਸਿੱਖ ਕਮਿਊਨਿਟੀ ਦੇ ਨਾਲ ਆ ਤੇ ਬੜਾ ਪ੍ਰਾਊਡ ਫੀਲ ਕਰਦੇ ਆ ਇੰਨੀ ਜ਼ਿਆਦਾ ਸੰਗਤ ਇੱਥੇ ਜੁੜਦੀ ਵਧੀਆ ਲੱਗਦਾ ਜੀ ਥੈਂਕ ਯੂ ਸੋ ਮਚ ਹਾਂਜੀ ਭਾਈ ਸਾਹਿਬ ਆਓ ਜੀ ਪੂਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਜੋ ਪਿਛਲੇ 30 ਸਾਲਾਂ ਤੋਂ ਜਦੋਂ ਦੇ ਇੱਥੇ ਆਏ ਆ ਦੇਖ ਰਹੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅਪਾਰ ਕਿਰਪਾ ਹੈ ਤੇ ਉਹਨਾਂ ਦਾ ਆਪਾਂ ਜੋ ਗੁਰਗੱਦੀ ਦਿਵਸ ਮਨਾ ਰਹੇ ਆ ਤੇ ਹਰ ਸਾਲ ਸੰਗਤ ਵੱਧ ਤੋਂ ਵੱਧ ਜੁੜ ਰਹੀ ਆ ਦਾਸ ਦਾ ਇਹੀ ਸੁਨੇਹਾ ਹੈ ਕਿ ਆਪਾਂ ਵੱਧ ਤੋਂ ਵੱਧ ਜਿੰਨੀ ਵੀ ਕੋਸ਼ਿਸ਼ ਕਰ ਸਕੀਏ ਆਪਾਂ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੀਏ ਆਪਾਂ ਨੂੰ ਅੰਦਰੋਂ ਮੈਸੇਜ ਮਿਲੇ ਕਿ ਕਿਵੇਂ ਆਪਣੇ ਪੂਰਨ ਸਤਿਗੁਰੂ ਨੇ ਜਿਵੇਂ ਆਪਣੀ ਬਾਹਰਲੀ ਜੰਗ ਹੈ ਜੋ ਬਾਹਰ ਚੱਲ ਰਹੀ ਆ ਤੇ HIV ਤੇ ਸਰਕਾਰਾਂ ਨਾਲ ਜੋ ਚੱਲ ਰਹੀ ਆ ਉਸ ਦੇ ਨਾਲ ਨਾਲ ਜੋ ਜੰਗ ਆਪਣੇ ਅੰਦਰ ਚੱਲ ਰਹੀ ਆ
ਉਸ ਨੂੰ ਆਪਾਂ ਜਿੱਤਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਕੇ ਆਪਾਂ ਇਹ ਜੀਵਨ ਕਿਵੇਂ ਸਫਲ ਕਰਨਾ, ਅੰਦਰਲੀ ਜੰਗ ਜਿੱਤ ਕੇ ਨਾਲ ਨਾਲ ਬਾਹਰਲੀ ਜੰਗ ਦੇ ਨਾਲ ਵੀ ਆਪਾਂ ਕਿਵੇਂ ਦੋਨੇ ਪਾਸੇ ਭਾਰੂ ਹੋਣਾ, ਇਹ ਪਿਤਾ ਜੀ ਤੋਂ ਪੁੱਛਣਾ ਆਪਾਂ। ਤੇ ਦੁਬਾਰਾ ਫਿਰ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ, ਸੋ ਵਿਊਅਰਸ ਸਾਡੇ ਨਾਲ, ਹਾਂਜੀ ਸਪੈਸ਼ਲੀ ਤੁਹਾਨੂੰ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਇੱਥੇ ਨਾ 3 ਮਹੀਨੇ ਤੋਂ ਇਹ ਜਿਹੜਾ ਪ੍ਰੋਗਰਾਮ ਹੈ, ਜਿਹੜੇ ਸਮਾਗਮ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੁਰਤੀ ਨੂੰ ਸਮਰਪਿਤ ਜਿਹੜੇ ਚੱਲਦੇ ਆ ਨੇ। ਔਰ ਇੱਥੋਂ ਦੀ ਜਿਹੜੀ ਸੰਗਤ ਹੈ, ਉਹ ਜਿਹੜੀ ਸਿੱਖ ਕੌਮ ਹੈਗੀ ਹੈ, ਉਹ ਆਪਣਾ ਕੰਮਕਾਰ ਛੱਡ ਕੇ ਆਪਣੇ ਈਵਨ ਕਿ ਇੱਥੇ ਟਰੱਕਿੰਗ ਦਾ ਜ਼ਿਆਦਾ ਬਿਜ਼ਨਸ ਹੁੰਦਾ ਹੈ, ਟਰੱਕ ਜ਼ਿਆਦਾ ਚਲਾਉਂਦੇ ਨੇ, ਉਹ ਆਪਣਾ ਟਰੱਕ ਖੜੇ ਕਰਕੇ ਸਪੈਸ਼ਲੀ ਆਪਣਾ ਟਾਈਮ ਵੀ ਗੁਰੂ ਦੇ ਲੇਖੇ ਲਾਉਂਦੇ ਨੇ, ਆਪਣੀ ਕਮਾਈ ਵੀ ਲੇਖੇ ਲਾਉਂਦੇ ਨੇ। ਸੋ ਇਹ ਵੀ ਸੱਜਣ ਜਿਹੜੇ ਨੇ, ਇਹ ਵੀ ਆਪਣਾ ਕੰਮ ਛੱਡ ਕੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਉਣ ਵਾਸਤੇ ਆਏ ਨੇ। ਛੋਟੇ ਜਿਹੇ ਬੇਬੀ ਨੂੰ ਨਾਲ ਲੈ ਕੇ ਆਏ ਨੇ, ਜਿਹਨੇ ਦਸਤਾਰ ਵੀ ਸਜਾਈ ਹੈ। ਇਹ ਸੋ ਕਿਊਟ। ਇਹਨਾਂ ਦੇ ਪੁੱਛਦੇ, ਹਾਂਜੀ ਕਿੱਦਾਂ ਫੀਲ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ। ਅਸੀਂ ਹਰ ਵਾਰੀ ਆਉਂਦੇ ਆ ਪਰਿਵਾਰ ਸਮੇਤ। ਹਾਂਜੀ ਹਾਂਜੀ, ਬੋਲੋ ਜੀ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅਸੀਂ ਨਗਰ ਕੀਰਤਨ ਚ ਆਏ ਆ ਤੇ ਨਗਰ ਕੀਰਤਨ ਵੇਖਿਆ ਹੀ ਬੰਦਾ। ਜਿਹੜੇ ਨਹੀਂ ਵੇਖਣ ਆਉਂਦੇ ਜ਼ਰੂਰ ਆਓ, ਜ਼ਰੂਰ ਆਉਣਾ ਚਾਹੀਦਾ ਆ ਕਿ ਜਿੰਨਾ ਤੁਸੀਂ ਆਓਗੇ ਫਿਰ ਹੋਰ ਰੌਣਕ ਵਧਾਓਗੇ, ਸ਼ੋਭਾ ਵਧੂਗੀ, ਸਿੱਖੀ ਦੇ ਨਾਲ ਜੁੜੋਗੇ। ਵੈਰੀ ਨਾਈਸ। ਹਾਂਜੀ, ਤੁਸੀਂ ਵੈਸੇ ਨਾ ਵਧਾਈ ਦੇ ਪਾਤਰ ਹੋ। ਛੋਟੇ ਜਿਹੇ ਬੱਚੇ ਨਾਲ ਲੈ ਕੇ ਜਦੋਂ ਇਹ ਵੱਡਾ ਹੋਏਗਾ ਇਹਨੇ ਵੀ ਕਹਿਣਾ ਕਿ ਮੈਂ ਵੀ ਜਾਂਦਾ ਹੁੰਦਾ ਸੀ, ਮੈਂ ਵੀ ਨਗਰ ਕੀਰਤਨ ਦੇਖਦਾ ਹੁੰਦਾ ਸੀ ਨਾ, ਵੀ ਆਪਣੇ ਬੱਚਿਆਂ ਨੂੰ ਦਿਖਾਏਗਾ, ਆਪਣੇ ਬੱਚਿਆਂ ਨੂੰ ਸਿਖਾਏਗਾ। ਸੋ ਨਾਈਸ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜ਼ਰੂਰ ਆਉਣਾ ਚਾਹੀਦਾ, ਭਾਵੇਂ ਉਹ ਛੋਟੇ ਹੋਣ ਭਾਵੇਂ ਉਹ ਵੱਡੇ ਹੋਣ। ਥੈਂਕ ਯੂ ਸੋ ਮਚ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਆਓ ਜੀ, ਫਤਿਹ ਬੁਲਾਓ ਜੀ। ਛੋਟੇ ਸਿੰਘ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੁਝ ਨਹੀਂ ਬੋਲਣਾ ਹੈਗਾ? ਕਿੰਨੇ ਸੁਣੇ ਤੁਸੀਂ, ਨਾਲੇ ਸ਼ਸਤਰ ਵੀ ਫੜੇ ਹੋਏ ਨੇ। ਹਾਂਜੀ ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੀਦਾ T4 ਨੂੰ। ਹਾਂਜੀ ਬੋਲੋ ਫਿਰ। ਅੱਜ ਤੁਸੀਂ ਸਾਡੇ ਰੂਪ, ਅੱਜ ਤੁਸੀਂ ਆਓ ਨਾ। ਅਸੀਂ ਅੱਜ ਰੂਬਰੂ ਹੋਏ ਤੁਸੀਂ। ਹਾਂਜੀ ਅਸੀਂ ਤੁਹਾਡੀਆਂ ਹਾਂਜੀ ਵੀਡੀਓ ਤੁਸੀਂ ਬਹੁਤ ਦੇਖਦੇ ਆ, ਅਸੀਂ ਤੁਹਾਡੀਆਂ ਸਾਰੇ ਪ੍ਰੋਗਰਾਮ ਦੇਖਦੇ ਆ, ਪਰ ਸਾਨੂੰ ਤੁਹਾਡੇ ਦਰਸ਼ਨ ਕਰਨ ਨੂੰ ਮਿਲ ਗਏ ਨੇ। ਸਾਨੂੰ ਸਖਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਨਾ। ਹਾਂਜੀ ਹਾਂਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਤੁਹਾਡੇ TV 84 ਚੈਨਲ ਨੂੰ ਬਹੁਤ ਬਹੁਤ ਵਧਾਈਆਂ ਇੱਥੇ ਆਉਣ ਦੀਆਂ। ਤੁਹਾਡੇ ਦਰਸ਼ਨ ਹੋਏ ਅੱਜ। ਤੇ ਤੁਹਾਡੇ ਟੀਵੀ ਦਾ ਨਾਂ TV 84, ਜਿਹੜਾ ਕਿ ਅਸੀਂ 84 ਥਾਂ ਥਾਂ ਤੇ ਲਿਖਿਆ ਦੇਖਦੇ ਪਏ, TV cannot forget 84। ਤੇ ਅਸੀਂ ਉਹ ਵਕਤ ਆਪਣੇ ਉੱਤੇ ਹੰਢਾਇਆ ਹੋਇਆ। ਤੇ ਉਹੀ ਸਮਝ ਦਾ ਜਿਹਨਾਂ ਨੇ ਵਕਤ ਆਪਣੇ ਤੇ ਅਸੀਂ ਆਪਣੇ ਉੱਤੇ ਹੰਢਾਇਆ ਹੋਇਆ। ਪਰ ਕਈ ਰੂਹ ਪੋਸ਼ ਹੋ ਕੇ ਬੈਠੇ ਆ, ਕਈ ਬੋਲਦੇ ਆ, ਤੇ ਪਰ ਬੋਲਣਾ ਪੈਣਾ ਹੀ ਆ। ਹੁਣ ਬਹੁਤ ਸਾਲ ਹੋ ਗਏ ਆ, ਬਹੁਤ ਟਾਈਮ ਹੋ ਗਿਆ। ਹਾਂਜੀ, ਤੇ ਸਾਨੂੰ ਕੋਈ ਮਰਨ ਤੋਂ ਡਰ ਨਹੀਂ ਹੈ, ਕਿਉਂਕਿ ਸਰੀਰਕ ਮੌਤ ਨੂੰ ਅਸੀਂ ਮੌਤ ਨਹੀਂ ਮੰਨਦੇ। ਗੁਰੂ ਉਹਨਾਂ ਨੇ ਕਿਹਾ, ਸੰਤ ਪਿੰਡਰਾਂ ਵਾਲਿਆਂ ਨੇ ਕਿਹਾ, ਜ਼ਮੀਰ ਦੇ ਮਰ ਜਾਣੇ ਨੂੰ ਮੌਤ ਮੰਨਦੇ ਆ। ਸੋ ਮੈਂ ਤਾਂ ਹਰ ਇੱਕ ਸਿੱਖ ਬੱਚੇ ਨੂੰ ਕਹਿਣਾ ਵੀ ਆਪਣੀ ਕੌਮ ਦੇ ਬਾਰੇ, ਜਿੱਥੇ ਤੁਸੀਂ ਪੜ੍ਹਾਈ ਕਰਦੇ ਆ, ਨਵੀਆਂ ਗੱਡੀਆਂ ਲਈ ਫਿਰਦੇ ਆ, ਤੁਹਾਨੂੰ ਆਪਣੇ ਆਉਣ ਵਾਲੇ ਫਿਊਚਰ ਦਾ ਤੇ ਬੀਤੇ ਹੋਏ ਸਮੇਂ ਦਾ ਆਪਣੇ ਬਜ਼ੁਰਗਾਂ ਤੋਂ, ਆਪਣੇ ਚਾਚਿਆਂ ਤਾਇਆਂ ਤੋਂ ਪੁੱਛੋ ਕਿ ਸਾਡੇ ਨਾਲ ਹੋਇਆ ਕੀ। ਸੋ ਇਹ ਬਹੁਤ ਵੱਡੀ ਗੱਲ ਹੈ। ਅਸੀਂ ਜੇ ਕਿਸੇ ਅੱਜ 20-25 ਸਾਲ ਦੇ ਮੁੰਡੇ ਕੁੜੀ ਨੂੰ ਪੁੱਛਦੇ ਆ 84 ਕੀ ਸੀ, ਉਹਨਾਂ ਨੂੰ ਕੁਝ ਨਹੀਂ ਪਤਾ ਹੈ। ਕਿਉਂ? ਹਾਂਜੀ, ਲੈਕ ਆਫ ਨੌਲੇਜ। ਹਾਂਜੀ, ਸੋ ਇਹ ਸਾਨੂੰ ਆਪਣੇ ਨਿਆਣਿਆਂ ਨੂੰ ਜਾਗਰਤ ਕਰਨਾ ਚਾਹੀਦਾ ਵੀ ਆਪਣੇ ਨਾਲ ਹੋਇਆ ਕੀ। ਅੱਜ ਇਹ ਜਿਹੜੇ ਦਿਨ ਹੈ, ਦਿੱਲੀ ਦੇ ਵਿੱਚ ਕੀ ਹੋਇਆ ਨਹੀਂ, ਕਰਵਾਇਆ ਗਿਆ। ਬਿਲਕੁਲ। ਸੋ ਲੱਥੀ ਹੋਈ ਪੱਗ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਜਦੋਂ ਆਪਣੀ ਕੌਮ ਦੇ ਸਿਰ ਤੇ ਰੱਖੀ, ਤੇ ਅੱਜ ਕੌਮ ਨੂੰ ਉਹਨਾਂ ਤੇ ਮਾਣ ਹੈ, ਉਹਨਾਂ ਸ਼ਹੀਦਾਂ ਤੇ। ਇਹ ਨਵੰਬਰ 84 ਦੇ ਵੀ ਦਿਨ ਚੱਲ ਰਹੇ ਨੇ। ਹਾਂਜੀ, ਉਹੀ ਆ। ਨਵੰਬਰ 84 ਦੇ ਵਿੱਚ ਵੀ ਜਿਹੜੀ ਨਸਲਕੁਸ਼ੀ ਹੋਈ ਸੀ, ਜੂਨ 84 ਵਿੱਚ ਤੇ ਹੋਈ ਸੀ, ਨਵੰਬਰ 84 ਦੇ ਵੀ ਦਿਨ ਚੱਲ ਰਹੇ। ਹਾਂਜੀ, ਉਹਨਾਂ ਦੀ ਗੱਲ ਕਰ ਰਿਹਾ ਵੀ ਹਰਮੰਦਰ ਸਾਹਿਬ ਤੇ ਅਟੈਕ ਤਾਂ ਹੋਇਆ, ਬਾਕੀ ਗੁਰਦੁਆਰਿਆਂ 'ਚ ਉੱਥੇ ਤਾਂ ਕੋਈ ਨਹੀਂ ਸੀ ਲੁਕਿਆ ਹੋਇਆ। ਸੋ ਇਹ ਇੱਕ ਗਿਣੀ ਮਿੱਥੀ ਇੱਕ ਸਾਜ਼ਿਸ਼ ਸੀ ਜੋ ਵੀ ਹੋਇਆ, ਔਰ ਅਜੇ ਖਤਮ ਨਹੀਂ ਹੋਇਆ, ਅਜੇ ਹੋ ਰਿਹਾ। ਅੱਜ ਗੈਂਗਸਟਰਵਾਦ ਦਾ ਨਾਂ ਦੇ ਕੇ ਆਪਣੇ ਮੁੰਡਿਆਂ ਨੂੰ ਖਤਮ ਕੀਤਾ ਜਾ ਰਿਹਾ। ਮੁੰਡੇ ਉਹੀ ਹੈ, ਕਿਉਂਕਿ ਉਹਨਾਂ ਦੇ ਅੰਦਰੋਂ ਭਾਵਨਾ ਖਤਮ ਨਹੀਂ ਹੋਈ, ਕਿਉਂਕਿ ਜਿਨ੍ਹਾਂ ਦੇ ਚਾਚੇ ਤਾਏ ਭੂਆ ਫੁੱਫੜ ਸਾਹਿਬ ਮਾਰ ਦਿੱਤੇ ਗਏ, ਅੱਜ ਉਹਨਾਂ ਦੇ ਜ਼ਖਮ ਜਿਹੜੇ ਉਹ ਅੱਲੇ ਆ।
ਬਹੁਤ ਕੁਝ ਹੈ ਜੀ ਬੋਲਣ ਨੂੰ, ਤੇ ਹੋਰ ਵੀ ਤੁਸੀਂ ਆਉਣ ਵਾਲੇ ਹੋਰ ਸੰਗਤਾਂ ਨੂੰ ਵੀ ਥੈਂਕ ਯੂ ਵੈਰੀ ਮਚ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜਿੰਨੀ ਵੀ ਸੰਗਤ ਜਾ ਰਹੀ ਹੈ ਜ਼ਰੂਰ ਇੱਕ ਤਾਂ ਤੁਸੀਂ ਫਰੂਟ ਚਾਟ ਜ਼ਰੂਰ ਛਕ ਕੇ ਜਾਇਓ। ਬਹੁਤ ਹੀ ਪਿਆਰ ਦੇ ਨਾਲ ਸੰਗਤ ਵਾਸਤੇ ਤਿਆਰ ਕੀਤੀ ਹੈ ਜੀ ਫਰੂਟ ਚਾਟ। ਸੋ ਵਿਊਅਰ ਯੂਥ ਵੀ ਜਿਹੜੀ ਹੈ ਉਹ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੀ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਯੁਵਾ ਸ੍ਰੀ ਨਗਰ ਕੀਰਤਨ ਦਾ। ਬਹੁਤ ਸੰਗਤ ਦਾ ਪ੍ਰਭਾਵ ਪੈ ਰਿਹਾ, ਬਹੁਤ ਲੰਗਰ ਬਹੁਤ ਵਧੀਆ ਜੀ, ਸਾਰਾ ਕੁਝ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਬਾਕੀ ਆਪਣੇ ਸੁੱਖਾ ਭਾਈ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੂੰ ਜੁਬਾ ਹੀੜ ਦੇ 44ਵੇਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਬਹੁਤ ਬਹੁਤ ਚੜਾਈ ਹੋਵੇ। ਬਾਬਾ ਜੀ ਮਿਹਨਤ ਪੂਰੀ ਲਾਇਨ। ਹਾਂਜੀ, ਬਸ ਹੋਰ ਕਿਸੇ ਨਹੀਂ ਬੋਲਣਾ, ਕਹਿੰਦੇ ਵੀ ਸਾਰੇ ਬੋਲਣਾ। ਹਾਂਜੀ, ਬੋਲੋ ਵੀ। ਮੈਂ ਨਹੀਂ ਬੋਲਣਾ। ਥੈਂਕ ਯੂ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸੰਗਤਾਂ ਨੂੰ ਜੀ 44ਵੇਂ ਯੁਬਾ ਸਿਟੀ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਸਾਰੀਆਂ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਇਹ ਇਕੱਠ ਠਾਠਾ ਮਾਤ ਦਾ ਗਵਾਹ ਆ, ਸਿੱਖ ਕੌਮ ਨੂੰ ਇੱਕ ਸਬੂਤ ਦਿੰਦਾ ਹੋਇਆ ਇੱਕ ਗਵਾਹ ਆ। ਸੋ ਸਾਰੀਆਂ ਸਮੂਹ ਸੰਗਤਾਂ ਨੂੰ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਆਜੋ। ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ। ਜਿੰਦਾਬਾਦ ਖਾਲਿਸਤਾਨ, ਜਿੰਦਾਬਾਦ ਖਾਲਿਸਤਾਨ, ਜਿੰਦਾਬਾਦ ਖਾਲਿਸਤਾਨ, ਜਿੰਦਾਬਾਦ ਖਾਲਿਸਤਾਨ, ਜਿੰਦਾਬਾਦ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਤੁਸੀਂ ਆਪਣੇ ਸਿਰ ਢੱਕ ਕੇ ਆਇਓ। ਤੁਸੀਂ ਚਾਹੇ ਜਿੱਥੇ ਮਰਜ਼ੀ ਹੋਵੋ, ਇੱਥੇ ਆਪਾਂ ਨਗਰ ਕੀਰਤਨ ਤੇ ਆਏ ਆ ਤੇ ਤੁਸੀਂ ਜੇ ਸਟਾਲਾਂ 'ਚ ਤੇ ਵੀ ਫਿਰਦੇ ਹੋ, ਤੁਸੀਂ ਫਿਰ ਵੀ ਗੁਰਦੁਆਰੇ ਦੇ ਅੰਦਰ ਹੀ ਹੋ, ਤਾਂ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਆਪਣੇ ਸਿਰ ਢੱਕ ਕੇ ਆਇਓ, ਭੈਣ ਤੇ ਵੀਰ ਦੋਨੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਸੇਜ ਦਿੱਤਾ ਤੁਸੀਂ ਕਹਿੰਦੇ ਸਿਰ ਢੱਕ ਕੇ ਆਓ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਇਹ ਧਾਰਮਿਕ ਸਮਾਗਮ ਹੈਗਾ, ਕਹਿੰਦੇ ਆਪਣਾ ਸਿਰ ਢੱਕ ਕੇ ਜ਼ਰੂਰ ਆਓ। ਹਾਂਜੀ, ਬਲੇ ਸੋਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ ਸਿੱਖ ਕੌਮ ਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਿੱਖ ਕੌਮ ਵਰਲਡ ਦੇ ਵਿੱਚ ਵੱਸਦੀ ਆ, ਸਾਰੀ ਸਿੱਖ ਕੌਮ ਨੂੰ ਮੇਰੇ ਵੱਲੋਂ ਅਤੇ ਸਾਰਿਆਂ ਵੱਲੋਂ, ਜੂਬਾ ਸਿਟੀ ਸੰਗਤ ਵੱਲੋਂ, ਕੈਲੀਫੋਰਨੀਆ ਦੀ ਸਾਰੀ ਸੰਗਤ ਵੱਲੋਂ, ਸਾਰੇ ਵਰਲਡ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਜੋ ਜੂਬਾ ਸਿਟੀ ਨਗਰ ਕੀਰਤਨ ਨਿਕਲਦਾ ਹਰੇਕ ਸਾਲ ਦੀ ਤਰ੍ਹਾਂ, ਸਾਰਿਆਂ ਨੂੰ ਵਧਾਈਆਂ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬੂ ਮਿੱਤਰ ਸਿੰਘ ਦਾ ਬਹਾਨਾ ਅਜੇ ਵਡਾਇਆ, ਪੁੱਤਰ ਹੁੰਦੇ ਨੇ ਗੋਰੀ ਮੁੰਡੇ ਮਾਪਿਆਂ ਦੀ, ਪੁੱਤਰ ਹੁੰਦੇ ਨੇ, ਪੁੱਤਰ ਹੁੰਦੇ ਨੇ ਗੋਰੀ ਮੁੰਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਰਾਹੀਂ ਦੁਨੀਆ ਭਰ ਵਿੱਚ ਬੈਠੇ ਸਾਰੇ ਸਿੱਖਾਂ ਨੂੰ, ਸਾਰੇ ਸਿੰਘ ਪਰਿਵਾਰ ਨੂੰ ਬੇਨਤੀ ਕਰਦੇ ਹਾਂ, ਉਹ ਅੱਜ ਸਿੱਖ ਰਾਜ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ। ਮੇਰੇ ਨਾਲ ਮੇਰੇ ਵੀਰ ਹਾਜ਼ਰ ਨੇ, ਔਰ ਰਲ ਮਿਲ ਕੇ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਬੱਚਿਆਂ ਨੂੰ ਯਾਦ ਕਰੀਏ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਸ਼ਹੀਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦੋਂ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇੰਡੀਆ ਆਊਟ, ਖਾਲਿਸਤਾਨ ਇੰਡੀਆ ਆਊਟ, ਖਾਲਿਸਤਾਨ ਇੰਡੀਆ ਆਊਟ, ਖਾਲਿਸਤਾਨ। ਧੋਤੀ ਟੋਪੀ ਜਮਨਾ, ਧੋਤੀ ਟੋਪੀ ਜਮਨਾ, ਧੋਤੀ ਟੋਪੀ ਜਮਨਾ, ਧੋਤੀ ਟੋਪੀ ਜਮਨਾ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਬੰਦ ਹੋਈ ਇਹ ਨਹੀਂ ਆ। ਹਾਂਜੀ, ਇਹ ਸਾਡੇ ਜੋ ਦਿਹਾੜੇ ਹਨ ਬੜੇ ਹੀ ਮਹਾਨ ਦਿਹਾੜੇ ਹਨ, ਜੋ ਸਾਡੇ ਯੋਧਿਆਂ ਨੇ, ਜਰਨੈਲਾਂ ਨੇ ਕੁਰਬਾਨੀਆਂ ਕੀਤੀਆਂ, ਜੋ ਪਾਪਣ ਨੇ, ਇੰਦਰਾ ਗਾਂਧੀ ਨੇ ਰਾਜ ਦੇ ਨਸ਼ੇ ਦੇ ਵਿੱਚ ਕੌਮ ਤੇ ਜ਼ੁਲਮ ਕੀਤਾ। ਉਹਦੇ ਸਬੰਧ ਦੇ ਵਿੱਚ 2-4 ਲਾਈਨਾਂ ਬੋਲਣ ਜਾ ਰਹੇ ਹਾਂ। ਜੋ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਨੇ ਆਪਣਾ ਯੋਗਦਾਨ ਪਾ ਕੇ ਸਿੱਖ ਕੌਮ ਦੀ ਪੱਗ ਸਿਰ ਤੇ ਰੱਖੀ। 31 ਅਕਤੂਬਰ ਨੂੰ 9:30 ਸੁਬਾਹ ਦੇ ਵੱਜੇ, ਕੋਈ ਖਾਸ ਤਿਆਰੀ ਸੀ, ਅਫਸਰ ਫਿਰਨ ਦਫ਼ਤਰੀ ਭੱਜੇ, ਲੈ ਜਜ਼ਬਾ ਗੈਰਤ ਦਾ ਦੋਵੇਂ ਤੁਰ ਪਏ ਮਰਦ ਸ਼ਿਕਾਰੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ, ਜਦ ਨਿਕਲੀ ਕੋਠੀ ਚੋਂ, ਜਦ ਨਿਕਲੀ ਕੋਠੀ ਚੋਂ ਆ ਗਈ ਰੇਂਜ ਸਿੰਘਾਂ ਦੀ ਅੰਦਰ। ਦਿਲ ਲਾਂਬੂ ਮੱਚਦਾ ਸੀ, ਢਿੱਟਾ ਯਾਦ ਆਉਂਦਾ ਹਰ ਮੰਦਰ। ਤਪਦਾ ਦਿਨ ਸਾੜਨ ਲਈ ਲਾਤੀ ਦਾ ਤੇ ਜਿੰਦ ਪਿਆਰੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ। ਬੇਅੰਤ ਸਿੰਘ ਸੂਰਮੇ ਨੇ ਸੈਨਤ ਨਾਲ ਨਿਗਾਹ ਦੇ ਮਾਰੀ। ਸਤਵੰਤ ਸਿੰਘ ਸੂਰਮੇ ਨੇ ਪਲ ਵਿੱਚ ਵਰਤੀ ਸੀ ਹੁਸ਼ਿਆਰੀ। ਜੱਟ ਫਾਇਰਿੰਗ ਕਰਕੇ ਤੇ ਜੱਟ ਫਾਇਰਿੰਗ ਕਰਕੇ ਤੇ ਪਾਪਣ ਵਾਂਗ ਦਾਣੀਆਂ ਰਾੜੀ। 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ।
ਵਿੱਚ ਰਾਜ ਨਸ਼ੇ ਦੇ ਸੀ ਪਾਪਣ ਕੀਤੀਆਂ ਸੀ ਮਨ ਆਈਆਂ ਕੱਤੀਆਂ ਦੇ ਕੱਤੀ ਪਾ ਸਿੰਘਾਂ ਸਿਰੋਂ ਭਾਜੀਆਂ ਲਾਈਆਂ ਡਰਦੀ ਨਾ ਰੱਬ ਤੋਂ ਸੀ ਫੜ ਕੇ ਕਾਲ ਦੇ ਪਿੰਜਰੇ ਤਾੜੀ ਉਹ ਫੜ ਕੇ ਕਾਲ ਦੇ ਪਿੰਜਰੇ ਤਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਪੱਗ ਕੌਮ ਦੀ ਸਿਰ ਧਰ ਗਏ ਜੋਧੇ ਜਸ ਜਹਾਨੋਂ ਖੱਟ ਗਏ ਜਗ 12 ਗਾਉਂਦਾ ਰਹੂ ਐਸਾ ਜਸ ਜਹਾਨੋਂ ਖੱਟ ਗਏ ਜਗ 12 ਗਾਉਂਦਾ ਰਹੂ ਐਸਾ ਜਗ ਜਹਾਨੋਂ ਖੱਟ ਗਏ ਜੁਗਾਂ ਤੱਕ ਮਹਿਕੂਗੀ ਲਾ ਗਏ ਅਣਖ ਭਰੀ ਫਲਵਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਉਹ ਜੋਧੇ ਜਰਨੈਲਾਂ ਨੇ ਢਿੱਠੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਉਹਨਾਂ ਨੇ ਆਪਣਾ ਕਤਰਾ ਖੂਨ ਦਾ ਪਾ ਕੇ ਸ਼ਹਾਦਤਾਂ ਦਿੱਤੀਆਂ ਅਤੇ ਸਿੱਖ ਕੌਮ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਇਤਿਹਾਸ ਦੁਹਰਾਇਆ ਉਹਨਾਂ ਦੱਸ ਦਿੱਤਾ ਕਿ ਸਿੱਖ ਕਦੇ ਵੀ ਈਨ ਨਹੀਂ ਮੰਨੂਗੀ ਇਹ ਸਮੇਂ ਦੇ ਉੱਤੇ ਜ਼ਾਲਮਾਂ ਨੂੰ ਚਾੜੇ ਛਕਾਉਂਦੀ ਰਹੀ ਆ ਜ਼ਾਲਮਾਂ ਨੂੰ ਖਤਮ ਕਰਦੀ ਰਹੀ ਆ ਪੁੱਲ ਚੌਕ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਖਾਲਸਤਾਨ 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 ਸੁਤੀ ਕੌਮ ਜਗਾਈ
मैं दो लेना पेश कर लगा। चलो वाहिगुरू जी का खालसा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਬ ਮੇਰੇ ਵੱਲੋਂ ਲਿਖੀਆਂ ਦੋ ਲੈਣਾ ਜੀ ਤੁਹਾਡੇ ਨਾਲ ਸ਼ੇਅਰ ਕਰਦਾ ਜੀ, ਸੁਣ ਕੇ ਜੀ। ਹੋ ਦਿੱਲੀ ਛੱਡ ਕੇ ਤਖਤ ਦੇਖੀ ਭੱਜਣੀ, ਮੋਰੇ ਖਾਲਸਾ ਫੌਜ ਦੇਖੀ ਗੱਜਣੀ, ਹੱਥਾਂ 'ਚ ਨਿਸ਼ਾਨ ਸਾਹਿਬ ਝੂਲਣੇ, ਉੱਤੋਂ ਖਾਲਸ ਥਾਂ ਦੇ ਨਾਰੇ ਗੂੰਜਣੇ, ਕਾਤੋਂ ਪਰਖਦੀ ਫਿਰਦੀਆਂ ਸਾਨਾਂ ਨੂੰ, ਉਹ ਘਰ ਘਰ ਦੇਖੀ ਖੜ ਕੂਣੇ ਜੰਮਣੇ, ਕਿੱਥੋਂ ਸਾਂਭ ਲੈਂਗੀ ਦਿੱਲੀ ਇਹ ਤੂਫਾਨਾਂ ਨੂੰ, ਉਹ ਘਰ ਘਰ ਦੇਖੀ ਖੜ ਕੂਣੇ ਜੰਮਣੇ, ਕਿੱਥੋਂ ਸਾਂਭ ਲੈਂਗੀ ਦਿੱਲੀ ਇਹ ਤੂਫਾਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਸਾਂਭ ਲੈਂਗੀ ਦਿੱਲੀ ਇਹ ਤੂਫਾਨਾਂ ਨੂੰ, ਉਹਦੇ ਸਬੰਧ ਦੇ ਵਿੱਚ ਦੋ ਚਾਰ ਲਾਈਨਾਂ ਮੇਰਾ ਵੀ ਜੀ ਕੀਤਾ ਕਿ ਮੈਂ ਵੀ ਹੁਣ ਸਰਵਣ ਕਰਾਵਾਂ ਸੰਗਤ ਨੂੰ। ਇਹ ਉਹ ਪੰਥ ਹੈ ਜਿਸ ਦੇ ਰਾਖਿਆਂ ਨੇ ਡਾਕਨ ਮੌਤ ਦੇ ਮੁਖ ਪਵਾਏ ਹੋਏ ਨੇ, ਇਹ ਉਹ ਪੰਥ ਹੈ ਜਿਸ ਦੇ ਗੱਭਰੂਆਂ ਨੇ ਡਾਗੇ ਛਾਤੀਆਂ ਇੰਜਣ ਅਟਕਾਏ ਹੋਏ ਨੇ, ਇਹ ਉਹ ਪੰਥ ਹੈ ਜਿਸ ਦਿਆਂ ਗੱਭਰੂਆਂ ਨੇ ਡਾਗੇ ਛਾਤੀਆਂ ਇੰਜਣ ਅਟਕਾਏ ਹੋਏ ਨੇ, ਇਹ ਉਹ ਪੰਥ ਹੈ ਜਿਸ ਦੀਆਂ ਭੈਣਾਂ ਤੇ ਬੱਚੀਆਂ ਨੇ ਰਹਿ ਗਏ ਭੁੱਖਿਆਂ ਸੈਦਕ ਰਜਾਏ ਹੋਏ ਨੇ, ਇਹ ਉਹ ਪੰਥ ਹੈ ਜਿਸ ਦੀਆਂ ਅੰਮੀਆਂ ਨੇ ਗਲੀ ਪੁੱਤਾਂ ਦੇ ਹਾਰ ਪਵਾਏ ਹੋਏ ਨੇ, ਇਹ ਉਹ ਪੰਥ ਹੈ ਜਿਸ ਦੀਆਂ ਅੰਮੀਆਂ ਨੇ ਗਲੀ ਪੁੱਤਾਂ ਦੇ ਹਾਰ ਪਵਾਏ ਹੋਏ ਨੇ। ਇਸ ਦੇ ਨਾਲ ਜਿਹੜੇ ਕਰਦੇ ਨੇ ਛੇੜਖਾਨੀ, ਇੱਕ ਦਿਨ ਪਛਤਾਉਣਗੇ ਜ਼ੁਲਮ ਕਮਾਉਣ ਵਾਲੇ, ਇੱਕ ਦਿਨ ਪਛਤਾਉਣਗੇ ਜ਼ੁਲਮ ਕਮਾਉਣ ਵਾਲੇ। ਖਾਲਿਸਤਾਨ ਖਾਲਿਸਤਾਨ ਰਾਜ ਕਰੇਗਾ, ਰਾਜ ਕਰੇਗਾ, बन के रहूगा, दिल्ली बनूंगा, लेके रहेंगे, लेके रहेंगे, राज करेगा, राज करेगा। शहीदों थोड़ी सोचते, सिंगो थोड़ी सोचते, वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बोलो बोलो तुम ਵਾਹਿਗੁਰੂ। ਜੋ ਇਸ ਵੇਲੇ ਸਿੱਖ ਕੌਮ ਵੱਲੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਹੈ, ਕੌਮ ਚੜ੍ਹਦੀ ਕਲਾ ਦੇ ਵਿੱਚ ਹੈ, ਤੇ ਮੈਂ ਦੁੱਖ ਲੈਣਾ ਉਸ ਵਕਤ ਦੀ ਹਾਕਮ ਗਵਰਨਮੈਂਟ ਨੂੰ ਇਸ ਚੇਤ ਕਰਨਾ ਚਾਹੁੰਦਾ ਕਿ ਜੋ ਸੋਚੀ ਬੈਠੀ ਹੈ ਉਹ ਇੰਜ ਨਹੀਂ ਹੈ। ਸਿੱਖਾਂ ਨਾਲ ਬੈਠ ਕੇ ਡਾਇਲੋਗ ਕਰਕੇ ਤਾਂ ਤੂੰ ਮਸਲੇ ਹੱਲ ਕਰ ਲੇਗੀ। ਇਹ ਭੁੱਲ ਜਾ ਕੇ ਜੇ ਤੂੰ ਸਿੱਖਾਂ ਨੂੰ ਚੈਨ ਨਾਲ ਨਹੀਂ ਸੁਣ ਦੇਂਗੀ ਤਾਂ ਸਿੱਖ ਵੀ ਤੈਨੂੰ ਚੈਨ ਨਾਲ ਸੁਣ ਨਹੀਂ ਦੇਣਗੇ। ਦੋ ਲਾਈਨਾਂ ਨੇ, ਨੀ ਗੱਲ ਸੁਣ ਦਿੱਲੀ ਦੀ ਐ ਸਰਕਾਰੇ, ਕੀਤੇ ਨਾ ਭੁੱਲਣੇ ਤੇਰੇ ਕਾਰੇ, ਜੋ ਤੈਂ ਸਿੰਘਾਂ ਤੇ ਜ਼ੁਲਮ ਗੁਜ਼ਾਰੇ ਉਹਦਾ ਕਰਜ਼ ਚੁਕਾਵਾਂਗੇ, ਲਾਲ ਕਿਲੇ ਤੇ ਕੇਸਰੀ ਝੰਡੇ ਗੱਡ ਵਿਖਾਵਾਂਗੇ,
ਲਾਲ ਕਿਲੇ ਤੇ ਕੇਸਰੀ ਝੰਡੇ ਗੱਡ ਵਿਖਾਵਾਂਗੇ। ਜਦੋਂ ਵੀ ਆਈ ਜ਼ੁਲਮ ਦੀ ਨੇਰੀ ਸਿੱਖਾਂ ਰਾਖੀ ਕੀਤੀ ਤੇਰੀ, ਭੁੱਲ ਗਈ ਯਾਦ ਹੈ ਚਿੱਤ ਚੋਂ ਤੇਰੀ, ਹੁਣ ਚੇਤੇ ਕਰਵਾਵਾਂਗੇ। ਲਾਲ ਕਿਲੇ ਤੇ ਕੇਸਰੀ ਝੰਡੇ ਗੱਡ ਵਿਖਾਵਾਂਗੇ। ਲਾਲ ਕਿਲੇ ਤੇ ਕੇਸਰੀ ਝੰਡੇ ਗੱਡ ਵਿਖਾਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ। ਇਹ ਨੀਲੇ ਚੋਲੇ ਹੱਥ ਵਿੱਚ ਪਰਚੇ ਸਾਹਮਣੇ ਡਟ ਕੇ ਗੱਜ ਕੇ ਠੀਕ ਹੈ ਜੀ। ਹੁਣ ਤੁਹਾਨੂੰ ਨੌਜਵਾਨ ਦੋ ਚਾਰ ਲਾਈਨਾਂ ਸੁਣਾਉਣਗੇ। ਚਲੋ ਚਲੋ। ਉਹ ਨੀਲੇ ਚੋਲੇ ਹੱਥ ਵਿੱਚ ਬਰਸ਼ੇ, ਸਿਰ ਤੇ ਗੋਲ ਦਸਤਾਰਾਂ ਨੇ, ਓਏ ਬੰਦ ਬੰਦ ਕਟਵਾ ਲੈਂਦੇ ਪਰ ਕਦੇ ਨਾ ਮੰਨਦੇ ਹਾਰਾਂ ਨੇ। ਸਿਰ ਚੁੱਕ ਉਮਰ ਗ੍ਰੰਥ ਸਾਹਿਬ ਦੇ ਜਾਂ ਹੋਰ ਕਿਤੇ ਝੁਕਾਉਂਦੇ ਨੀ, ਓਏ ਸਿੱਖ ਕੌਮ ਦੇ ਜੋਧੇ ਬਹੁਤੀ ਜੂਨ ਹੰਡਾਉਂਦੇ ਨੀ, ਓਏ ਸਿੱਖ ਕੌਮ ਦੇ ਜੋਧੇ ਬਹੁਤੀ ਜੂਨ ਹੰਡਾਉਂਦੇ ਨੀ। ਨਵੀਂ ਸੋਚ ਹੀ ਨਜ਼ਰ ਨਾ ਹੋਈ, ਬਾਈ ਦੀਪ ਸਿੱਧੂ ਮਰਵਾਤਾ ਸੀ, ਓਏ ਖਾਲਿਸਤਾਨ ਨ ਲੈ ਲੈਣ ਕਿਧਰੇ ਤਾਂ ਹਰਮੰਦਰ ਅਟੈਕ ਕਰਾਤਾ ਸੀ। 84 ਦੇ ਵਿੱਚ ਹੱਡ ਜੋ ਬੀਤੀ ਕਿਉਂ ਇਨਸਾਫ ਦਵਾਉਂਦੇ ਨੀ, ਓਏ ਸਿੱਖ ਕੌਮ ਦੇ ਜੋਧੇ ਬਹੁਤੀ ਜੂਨ ਹੰਡਾਉਂਦੇ ਨੀ। ਸਤਵੰਤ ਬੇਅੰਤ ਨੇ ਦਿੱਲੀ ਜਾ ਕੇ ਇੰਦਰਾ ਦੀ ਠੰਬ ਠਪਾਤੀ ਸੀ, ਓਏ ਪਿੰਡਰਾ ਵਾਲਿਆ ਸੰਤਾਂ ਨੇ ਬਈ ਸੁੱਤੀ ਕੌਮ ਜਗਾਤੀ ਸੀ। ਧਰਮ ਦੀ ਖਾਤਰ ਸੂਲੀ ਚੜਦੇ ਸਿੰਘ ਮਰਨੋਂ ਕਦੇ ਘਬਰਾਉਂਦੇ ਨੀ, ਓਏ ਸਿੱਖ ਕੌਮ ਦੇ ਜੋਧੇ ਬਹੁਤੀ ਜੂਨ ਹੰਡਾਉਂਦੇ ਨੀ, ਓਏ ਸਿੱਖ ਕੌਮ ਦੇ ਜੋਧੇ ਬਹੁਤੀ ਜੂਨ ਹੰਡਾਉਂਦੇ ਨੀ। ਭਾਜੀ ਮੋੜਨੀ ਇੰਦਰਾ ਪੈਣੀ ਇਹ ਸਮੇਂ ਦੀਆਂ ਸਰਕਾਰਾਂ ਨੂੰ, ਓਏ ਭਰ ਸਿੰਘਾਂ ਗੱਡੀ ਚਾੜ ਤੇ ਓ ਕੌਮ ਦਿਆਂ ਗੱਦਾਰਾਂ ਨੂੰ। ਦੇਸ਼ ਕੌਮ ਲਈ ਸਿਰ ਲੈ ਜਾਏ ਜ਼ਾਲਮ ਅੱਗੇ ਝੁਕਾਉਂਦੇ ਨੀ, ਓਏ ਬਹੁਤੀ ਜੂਨ ਹੰਡਾਉਂਦੇ ਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, ਬਹੁਤ ਹੀ ਵਧੀਆ ਜਿਹੜੀ ਕਵਿਤਾ ਹੈ ਜਿਹੜੇ ਨੌਜਵਾਨ ਨੇ ਤੁਹਾਨੂੰ ਸੁਣਾਈ ਆਪਣੇ ਸ਼ਹੀਦ ਸਿੰਘਾਂ ਦੇ ਹਵਾਲੇ ਨਾਲ ਕਿ ਉਹ ਝੁਕਦੇ ਨਹੀਂ ਹੈਗੇ, ਸੋ ਉਹ ਜੂਨ ਹੰਡਾਉਣ ਨਹੀਂ ਆਉਂਦੇ, ਸੋ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਨੇ ਔਰ ਸ਼ਹੀਦੀਆਂ ਪਾਉਂਦੇ ਨੇ। ਸੋ ਗੱਲਬਾਤ ਕਰਾਂਗੇ। ਹਾਂਜੀ ਭਾਈ ਸਾਹਿਬ, ਭਾਈ ਖਾਲਸਾ ਫਤਿਹ ਜੀ। ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਨਗਰ ਕੀਰਤਨ ਤਾਂ ਬਹੁਤ ਬਹੁਤ ਲੱਖ ਲੱਖ ਵਧਾਈ ਸੰਗਤਾਂ ਨੂੰ, ਪਰ ਜਿਹੜਾ ਅਸਲੀ ਆ ਉਹ ਅਸੀਂ ਕੰਮ ਨਹੀਂ ਕਰਦੇ ਹੈਗੇ। ਹਾਂਜੀ, ਜੋ ਸਾਨੂੰ ਗੁਰੂ ਨੇ ਕਿਹਾ, ਓਏ ਚੱਲੇ ਦੁੱਖ ਦਸ਼ਮੇਸ਼ ਨੇ ਕੌਮ ਬਦਲੇ, ਠੋਕਰ ਮਾਰਿਆ ਬਈ ਸੁਖਾ ਸਾਰਿਆਂ ਤੇ, ਲੋਕ ਰਾਜ ਦਾ ਪਹਿਲਾਂ ਬਈ ਮੁੱਢ ਬੰਨਿਆ, ਛੱਡੇ ਫੈਸਲੇ ਪੰਜਾਂ ਬਈ ਪਿਆਰਿਆਂ ਤੇ, ਕੀਤਾ ਟਕਰਾ ਜ਼ੁਲਮ ਵਾਣਿਆਂ ਦਾ, ਲਾ ਕੇ ਚੋਟ ਰਣਜੀਤ ਨਗਾਰਿਆਂ ਤੇ, ਜਦੋਂ ਛੱਡਿਆ ਸੀ ਤਖਤ ਆਨੰਦਪੁਰ ਦਾ, ਮਾਰੀ ਨਿਗਾਹ ਨਾ ਕਿਲੇ ਬਈ ਸਾਰਿਆਂ ਤੇ, ਦੌਲਤ ਲੱਖਾਂ ਕਰੋੜਾਂ ਦੀ ਰੋੜ ਸਰਸਾ, ਸਿੰਘ ਲੰਘੇ ਸੀ ਪਾਰ ਨਦੀ ਦੇ ਕਿਨਾਰਿਆਂ ਤੇ, ਸਰਸਾ ਨਦੀ ਤੇ ਆਸਾ ਦੀ ਵਾਰ ਲਾਈ, ਤਿੰਨੇ ਸਿੰਘਾਂ ਫੌਜਾਂ ਡਕੀਆਂ ਭਾਰੀਆਂ ਨੇ, ਭਾਰੀਆਂ ਨੇ, ਪੱਠੇ ਤਪਦਿਆਂ ਨੂੰ ਠੰਡੇ ਬਈ ਠਾਰ ਕੀਤਾ, ਚਰਨ ਸੋਹੇ ਜਾ ਤੇਜ
ਮੰਗਿਆਰਿਆਂ ਤੇ ਦੋ ਛੋਰ ਲੈ ਕੇ ਪੁੱਜਾ ਗੜੀ ਚਮਕੌਰ ਅੰਦਰ 40 ਡਟ ਗਏ ਸੀ ਗੜੀ ਦੇ ਕਿਨਾਰਿਆਂ ਤੇ 40 ਡਟ ਗਏ ਸੀ ਗੜੀ ਦੇ ਕਿਨਾਰਿਆਂ ਤੇ ਉਹ ਚੀਮਾ ਦੁੱਖ ਸਾਰੇ ਹਾਏ ਟੁੱਟ ਜਾਂਦੇ ਦਰਸ਼ਨ ਕਰਕੇ ਵੇ ਗੁਰੂ ਦੇ ਦਿਦਾਰਿਆਂ ਦੇ ਦਰਸ਼ਨ ਕਰਕੇ ਵੇ ਗੁਰੂ ਦੇ ਦਿਦਾਰਿਆਂ ਦੇ ਵਾਹਿ ਖਾਲਸਾ ਵਾਹਿ ਫਤਿਹ। ਬਹੁਤ ਹੀ ਵਧੀਆ ਨਜ਼ਮ ਇਹਨਾਂ ਨੇ ਸੁਣਾਈ ਹੈ ਜਿਹੜੀ ਸਾਡੇ ਦਰਸ਼ਕਾਂ ਨੂੰ ਆਸ ਕਰਦੇ ਆ ਪਸੰਦ ਆਈ ਹੋਏਗੀ। ਨਗਰ ਕੀਰਤਨ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਜਾਇਆ ਗਿਆ ਹੈ ਔਰ ਸੰਗਤਾਂ ਜਿਹੜੀਆਂ ਨੇ ਇਸ ਵਿੱਚ ਸ਼ਮੂਲੀਅਤ ਵੀ ਕਰ ਰਹੀਆਂ ਨੇ। ਸੋ ਬਹੁਤ ਵਧੀਆ ਜਿਹੜਾ ਨਜ਼ਾਰਾ ਵੱਜਿਆ ਹੋਇਆ ਹੈ। ਸੋ ਤੁਸੀਂ ਕੁਝ ਕਹਿਣਾ ਚਾਹੋਗੇ ਭਾਈ ਸਾਹਿਬ? ਆ ਜਾਓ, ਪੁੱਛੇਗਾ ਤੂੰ, ਆਓ ਕੁਝ ਬੋਲੋ, ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਹੋਈ ਜੀ ਇੱਥੇ ਨਗਰ ਕੀਰਤਨ ਤੇ ਵੇਖ ਕੇ ਸਾਰੇ ਵੀਰਾਂ ਨੇ ਦਸਤਾਰਾਂ ਸਜਾਈਆਂ ਹੋਈਆਂ, ਸਿੱਖੀ ਦੀ ਗੱਲ ਕੀਤੀ ਜਾ ਰਹੀ ਹੈ। ਮਨ ਨੂੰ ਬੜਾ ਸਕੂਨ ਮਿਲਿਆ, ਬੜੀ ਖੁਸ਼ੀ ਹੋਈ ਵੇਖ ਕੇ। ਆਸ ਹੈ ਕਿ ਸਾਨੂੰ ਜਲਦੀ ਆਪਣਾ ਘਰ ਮਿਲੇਗਾ। ਅਸੀਂ ਇਸੇ ਤਰ੍ਹਾਂ ਆਜ਼ਾਦੀ ਦੇ ਨਾਲ ਉੱਥੇ ਵੀ ਇਹ ਨਾਅਰੇ ਲਾਵਾਂਗੇ, ਖਾਲਿਸਤਾਨ ਜਿੰਦਾਬਾਦ ਦੇ। ਤੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਇਸ ਨਗਰ ਕੀਰਤਨ ਦੀ। ਵਧੀਆ ਹੈ ਨਾ, ਗਿਣਤੀ ਵਧੀਆ ਹੈ, ਵੱਡੀ ਗਿਣਤੀ ਹੈ, ਪੰਜਾਬ ਵਸਿਆ। ਹਾਂਜੀ ਹਾਂਜੀ, ਥੈਂਕ ਯੂ। ਹਾਂਜੀ ਆਓ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਫਤਿਹ। ਹਾਂਜੀ, ਸੋ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ। ਜਥੇਬੰਦਕ ਸਕੱਤਰ ਨੇ ਰਮਿੰਦਰ ਸਿੰਘ ਜੀ। ਸੋ ਕੀ ਵਿਚਾਰਾਂ ਨੇ ਤੁਹਾਡੀਆਂ ਜੀ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਸਾਡੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਜੋ ਕਿ ਪੰਜਾਬ ਦੇ ਵਿੱਚ ਪੰਥ ਤੇ ਦਿਨਪੁਰਾ ਸੇਵਾ ਕਰ ਰਹੇ ਨੇ, ਤੇ ਸਾਡੀ ਸਾਰੀ ਅਮਰੀਕਾ ਦੀ ਜਥੇਬੰਦੀ ਪਾਰਟੀ ਜੋ ਕਿ ਯੂਬਾ ਸਿਟੀ ਦੇ ਨਗਰ ਕੀਰਤਨ 44ਵੇਂ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲੱਖ ਲੱਖ ਵਧਾਈ ਹੋਵੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹੋ ਗਈ ਕਰੰਟ ਇੱਧਰ ਫਰੈਸ਼ ਫਰੂਟ ਚਾਟ ਦਾ ਲੰਗਰ ਛਕ ਕੇ ਜਾਇਓ ਜੀ। ਫਰੈਸ਼ ਫਰੂਟ ਚਾਟ ਦਾ ਲੰਗਰ ਛਕ ਕੇ ਜਾਇਓ ਸੰਗਤ ਜੀ। ਗੁਰਬਾਣੀ ਰੇਡੀਓ ਲੈਣ ਵਾਸਤੇ ਸਾਡੇ ਬੂਥ ਤੇ ਆ ਕੇ ਗੁਰਬਾਣੀ ਰੇਡੀਓ ਆਓ ਜੀ, ਹਾਜ਼ਰੀ ਲਓ। ਆਓ ਜੀ। ਹਾਂਜੀ, ਤੁਸੀਂ ਵੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕਿੱਦਾਂ ਫੀਲ ਕਰ ਰਹੇ ਹੋ ਤੁਸੀਂ ਨਗਰ ਕੀਰਤਨ ਦੇ ਵਿੱਚ ਆਏ? ਕਿੱਥੋਂ ਆਏ ਹੋ ਔਰ ਕਿੰਨੇ ਸਾਲਾਂ ਤੋਂ ਆ ਰਹੇ? ਅਸੀਂ ਇੱਥੇ ਅਮਰੀਕਾ 1990 ਚ ਆਏ ਸੀਗੇ, ਤੇ ਉਦੋਂ ਜਦੋਂ ਵੀ ਮੌਕਾ ਮਿਲਦਾ ਹੁਣ ਅਸੀਂ ਰੈਡਿੰਗ ਤੋਂ ਆਏ ਅੱਜ, ਤੇ ਅਸੀਂ ਪਿਛਲੇ 30-33 ਸਾਲ ਤੋਂ ਅਸੀਂ ਆ ਰਹੇ ਹਾਂ। ਵਾਹ ਜੀ ਵਾਹ, ਕੀ ਸਿੱਖਿਆ ਜੀ? ਆਪਣਾ ਪੰਜਾਬ ਹੀ ਲੱਗਦਾ। ਆਪਣਾ ਪੰਜਾਬ ਲੱਗਦਾ? ਹਾਂਜੀ, ਅਸੀਂ ਉਹ ਵਿਰਸਾ ਪਿੱਛੇ ਛੱਡ ਕੇ ਆਏ ਆ। ਇੰਡੀਆ ਥੋੜਾ ਐਡਵਾਂਸ ਸਾਡੇ ਨੂੰ ਅੱਗੇ ਹੋ ਗਿਆ, ਤੇ ਬੱਲੇ ਜੀ ਬੱਲੇ। ਅਸੀਂ ਥੋੜਾ ਜਿਹਾ ਵਿਰਸਾ ਸੰਭਾਲਿਆ ਇੱਥੇ। ਵੈਰੀ ਨਾਈਸ। ਇੱਥੇ ਹੀ ਸੰਭਾਲ ਸਕਦੇ ਕਿ ਉੱਥੇ ਬੜੀਆਂ ਪਾਬੰਦੀਆਂ ਨੇ? ਹਾਂਜੀ, ਉੱਥੇ ਮੈਂ ਕਿਹਾ ਬੜੀਆਂ ਪਾਬੰਦੀਆਂ ਨੇ। ਪਾਬੰਦੀਆਂ ਹਾਂਜੀ ਹੈਗੀਆਂ ਵਾ। ਇੱਥੇ ਆਪਣਾ ਅਮਰੀਕਾ ਜਿਹੜਾ ਵਾ, ਇੱਥੇ ਹਰ ਇੱਕ ਨੂੰ ਇਨਸਾਨੀਅਤ ਦੇ ਨਾਤੇ ਹਰ ਇੱਕ ਨੂੰ ਆਪਣਾ ਜਿਹੜਾ ਹੈਗਾ ਹੱਕ ਹੈਗਾ ਆ। ਫਰੀडम ਆਫ ਸਪੀਚ ਜਿਹੜਾ ਆ ਉਹ ਇੱਥੇ ਬਹੁਤ ਵਧੀਆ ਆ, ਤੇ ਇੱਥੇ ਆਪੋ ਆਪਣਾ ਜਿਹੜਾ ਵਾ ਹੱਕ ਰੱਖਣ ਦਾ ਹੱਕ ਮਿਲਦਾ ਆ। ਤੇ ਇੱਥੇ ਕੋਈ ਤੁਹਾਨੂੰ ਪੀਸਫੁਲੀ ਤੁਸੀਂ ਪ੍ਰੋਟੈਸਟ ਕਰਦੇ ਆ, ਕੁਝ ਵੀ ਆ, ਬਹੁਤ ਖੋਲਿਆ। ਇੰਡੀਆ ਜਿਹੜਾ ਆ ਉੱਥੇ ਤੁਹਾਡਾ ਤੁਸੀਂ ਪੀਸਫੁਲੀ ਵੀ ਕੁਝ ਕਹਿੰਦੇ ਆ, ਤੁਹਾਡੀ ਜ਼ਬਾਨ ਜਿਹੜੀ ਆ ਦਬਾ ਦਿੱਤੀ ਜਾਂਦੀ ਆ, ਪਰਚੇ ਪਾ ਦਿੱਤੇ ਜਾਂਦੇ, ਜੇਲ੍ਹਾਂ 'ਚ ਰੱਖਦਾ। ਹਾਂਜੀ ਹਾਂਜੀ, ਡਿਸਕ੍ਰਿਮੀਨੇਸ਼ਨ ਹੈਗੀ ਆ। ਸਿੱਖਾਂ ਤੇ ਮੁਸਲਮਾਨਾਂ ਵਾਸਤੇ ਕਾਨੂੰਨ ਹੋ ਰਿਹਾ। NIA ਜਿਹੜੀ ਆ ਉਹ ਸਿਰਫ ਸਿੱਖਾਂ ਤੇ ਮੁਸਲਮਾਨਾਂ ਲਈ ਰਹਿ ਗਈ ਆ। ਤੇ ਹਰਿਆਣੇ ਦੇ ਵਿੱਚ ਬੜਾ ਕੁਝ ਹੋਇਆ, ਹੋਰ ਵੀ ਹੋਇਆ ਵਾ। ਕਿਸੇ ਤੇ NIA ਨਹੀਂ ਲੱਗੀ ਸੁਣੀ। ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦੀ ਗੱਲ ਕਰਦਾ NIA ਲੱਗ ਜਾਂਦੀ ਆ। ਤੇ ਅਮਰੀਕਾ ਜਿਹੜਾ ਬਹੁਤ ਵਧੀਆ ਦੇਸ਼ ਆ। ਮੈਂ ਹੁਣ 12 ਸਾਲ ਦੀ ਉਮਰ 'ਚ ਇੱਥੇ ਆਇਆ ਸੀਗਾ, ਤੇ ਬਹੁਤ ਚੰਗਾ ਲੱਗਦਾ ਵੀ ਆਪਣਾ ਇੱਥੇ ਜਿੰਨੀ ਫਰੀडम ਸਪੀਚ ਦੀ ਹੈਗੀ ਆ ਖੋਲਿਆ, ਹੋਰ ਕਿਤੇ ਹੈ ਨਹੀਂ ਗੇ।
ਹਾਂਜੀ ਥੈਂਕ ਯੂ ਸੋ ਮਚ, ਬੜੇ ਵਧੀਆ ਵਿਚਾਰ ਦਿੱਤੇ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਆਪਣੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਸੋ ਸਾਰੀ ਸਿੱਖ ਕੌਮ ਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਆਪਾਂ ਆਪਣੀ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਦੀ ਗੱਲ ਨਹੀਂ ਕਰ ਪਾਏ, ਪਰ ਇੱਥੇ ਆਪਾਂ ਨੂੰ ਉਹ ਖੁੱਲ੍ਹ ਮਿਲੀ ਆ ਜਿਹੜੀ ਆਪਾਂ ਚਾਹੁੰਦੇ ਸੀਗੇ। ਸੋ ਆਪਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਆ। ਮੇਰਾ ਇਹੀ ਸਾਰਿਆਂ ਨੂੰ ਸੰਦੇਸ਼ ਹੈ ਕਿ ਆਓ ਮੋਢੇ ਨਾਲ ਮੋਢਾ ਜੋੜ ਕੇ ਖੜੀਏ, ਆਪਣੇ ਵੀਰ ਭਰਾ ਜਿਹੜੇ ਵੀ ਸੇਵਾ ਕਰਦੇ ਆ ਉਹਨਾਂ ਦਾ ਸਾਥ ਦਈਏ। ਤੇ ਫਿਰ ਤੋਂ ਇੱਕ ਵਾਰ ਮੈਂ ਫਿਰ ਸਾਰੀ ਸਿੱਖ ਕੌਮ ਨੂੰ ਵਧਾਈ ਦਿੰਦਾ ਦੋਨੇ ਹੱਥ ਜੋੜ ਕੇ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਆਉਣ ਵਾਲੇ 28 ਜਨਵਰੀ ਨੂੰ ਆਪਣੇ SF ਜੋ ਵੀ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ, ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਨੂੰ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ। ਮੈਂ ਯੂਪੀ ਤੋਂ ਹਾਂ ਤੇ ਮੈਨੂੰ ਅੱਜ ਪਹਿਲਾ ਨਗਰ ਕੀਰਤਨ ਹੈ। ਇੱਥੇ ਆ ਕੇ ਮਾਣ ਬਹੁਤ ਮਹਿਸੂਸ ਹੋਇਆ ਕਿ ਆਪਾਂ ਇੱਥੇ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਥੈਂਕ ਯੂ। ਥੈਂਕ ਯੂ। ਹਾਂਜੀ ਭਾਈ ਸਾਹਿਬ, ਕੁਝ ਕਹਿਣਾ ਚਾਹੋਗੇ? ਆ ਜਾਓ, ਟੀਵੀ ਵਾਲੇ ਸੱਜਣ ਸਾਡੇ ਜਿਹੜੇ ਵਿਊਅਰਸ ਨੇ ਉਹ ਦੇਖ ਰਹੇ ਨੇ। ਹਾਂਜੀ ਆ ਜਾਓ। ਹਾਂਜੀ ਆ ਤੁਸੀਂ ਵੀ ਆ ਕੈਮਰੇ 'ਚ ਆ ਗਏ ਹੋ ਤੇ ਆ ਜਾਓ ਤੁਸੀਂ ਫਤਿਹ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਤੋਂ ਯੂਬਾ ਸਿਟੀ ਮੇਲਾ ਅਮਰੀਕਾ ਦੇ ਵਿੱਚ ਹੋ ਰਿਹਾ, ਜਿਹਦੇ ਵਿੱਚ ਵੱਧ ਚੜ ਕੇ ਸੰਗਤਾਂ ਆਪਣਾ ਚਰਨ ਕਮਲ ਪਾ ਰਹੀਆਂ ਨੇ ਤੇ ਸੰਗਤਾਂ ਦਾ ਸਹਿਯੋਗ ਹੈ। ਬੜਾ ਪਿਆਰ ਨਾਲ ਸਤਿਕਾਰ ਨਾਲ ਦਰਸ਼ਨ ਮੇਲੇ ਹੋ ਰਹੇ ਨੇ। ਬਹੁਤ ਵਧੀਆ, ਬਹੁਤ ਵਧੀਆ। ਵਧਾਈ ਸਭ ਨੂੰ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆ ਜਾਓ, ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਨਮਾਈ ਕੱਢੇ ਜਾ ਰਹੇ ਨਗਰ ਕੀਰਤਨ ਦੀਆਂ ਸਮੂਹ ਦੇਸ਼ ਵਿਦੇਸ਼ ਵਿੱਚ ਵੱਜਦੀਆਂ ਸਾਰੀਆਂ ਸਾਧ ਸੰਗਤਾਂ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮੈਨੂੰ ਹਾਂਜੀ ਫੀਲ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਨਹੀਂ, ਬਹੁਤ ਵਧੀਆ ਆ ਕੇ ਫੀਲ ਕਰਦੇ ਆ। ਹਾਂਜੀ, ਕਿੱਥੋਂ ਆਏ ਤੁਸੀਂ? ਹਾਂਜੀ ਅਸੀਂ ਆਏ ਆ ਮੋਡੈਸਟੋ ਨੇੜੇ ਟਰਲਕ ਆ। ਅੱਛਾ, ਕਿੰਨੇ ਸਾਲਾਂ ਤੋਂ ਆ ਰਹੇ ਹੋ? 2 ਸਾਲ ਤਾਂ ਨਹੀਂ ਹੋਇਆ ਜੀ, ਉਦਾਂ ਕਾਫੀ ਸਾਲ ਹੋ ਗਏ ਆਉਂਦੇ। ਹਾਂਜੀ ਹਾਂਜੀ। ਕਿਸ ਤਰ੍ਹਾਂ ਫੀਲ ਕਰ ਰਹੇ? ਕਿੱਦਾਂ ਨਗਰ ਕੀਰਤਨ ਦੇ ਵਿੱਚ ਜ਼ਿਆਦਾ ਰੌਣਕੀਆਂ ਨੇ? ਕੀ ਹਿਸਾਬ ਤਾਂ ਇਹ ਸਾਲ ਥੋੜੇ ਜ਼ਿਆਦਾ ਲੱਗਦੀਆਂ। ਹਾਂਜੀ, ਵੈਦਰ ਵਧੀਆ ਹੋਣ ਕਰਕੇ ਵੀ। ਹਾਂਜੀ ਹਾਂਜੀ, ਇਹ ਤਾਂ ਹੈ। ਤੁਸੀਂ ਕਿਉਂ ਨਹੀਂ ਕਰੋ?
ਲੈ ਕੇ ਆਏ ਨੇ ਸਿੰਘ ਸਾਹਿਬ, ਉਹਨਾਂ ਦੇ ਵਿਚਾਰ ਸੁਣਦੇ ਆ। ਇਹਨਾਂ ਕੋਲ 3 ਫੁੱਟੀ ਕਿਰਪਾਨ ਹੈ, 3 ਫੁੱਟੀ ਕਿਰਪਾਨ ਨਾਲ ਲੈ ਕੇ, ਵੈਰੀ ਗੁੱਡ। ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਆਪ ਦਾ ਤੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਸੋ ਆਪ ਸਾਰੀ ਜੋ ਵੀ ਜੋੜ ਮੇਲਾ ਹੋ ਰਿਹਾ ਤੇ ਸਾਰੇ ਆਲ ਵਰਲਡ 'ਚ ਦਿਖਾ ਰਹੇ ਹੋ, ਤੇ ਇਹਦੇ ਨਾਲ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਤੇ ਨਾਲ ਦੀ ਨਾਲ ਮੈਂ ਇਹ ਕਹਿਣਾ ਚਾਹੁੰਦਾ ਨਵੇਂ ਨੌਜਵਾਨ ਵੀਰਾਂ ਨੂੰ ਵੀ ਵੱਧ ਤੋਂ ਵੱਧ ਆਪਣੇ ਫਲੋਟਾਂ ਦੇ ਨਾਲ ਜੁੜਿਆ ਕਰੋ, ਜੋ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜੋ ਹੁਮ ਆ ਗਿਆ ਉੱਥੇ ਪਹੁੰਚਿਆ ਕਰੋ, ਤੇ ਮੋਢੇ ਨਾਲ ਮੋਢਾ ਲਾ ਕੇ ਜੋ ਕਿ ਆਪਣੇ ਖਾਲਿਸਤਾਨ ਦੀ ਮੁਹਿੰਮ ਚੱਲ ਰਹੀ ਆ 2020 ਸਿੱਖ ਵੋਟ, ਉਹ ਵੀ ਵੋਟਾਂ ਦੇ ਜੋ ਕੈਲੀਫੋਰਨੀਆ ਦੇ ਵਿੱਚ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ, ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਤੇ ਸਾਰੇ ਜਾਣੇ ਮੋਢੇ ਨਾਲ ਮੋਢਾ ਲਾ ਕੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕਹਿਣਾ ਚਾਹੋਗੇ? ਆਜੋ, ਸੇ ਸਮਥਿੰਗ, ਆਜੋ ਕੁਛ ਨਾ ਕੁਛ ਬੋਲੋ। ਨਗਰ ਕੀਰਤਨ ਵਿੱਚ ਆਏ ਹੋ, ਹਾਂਜੀ ਆਜੋ, ਇੱਧਰ ਆਜੋ, ਫੈਮਿਲੀ ਦੇ ਨਾਲ ਆਜੋ, ਛੋਟੇ ਬੱਚੇ ਨਾਲ ਲੈ ਕੇ ਨੇ। ਸੋ ਲੁਕਿੰਗ ਸੋ ਨਾਈਸ, ਐਂਡ ਤੁਸੀਂ ਦੱਸ ਰਹੇ ਹੋ ਆਪਣੇ ਬੱਚਿਆਂ ਨੂੰ ਇਹ ਸਾਡਾ ਵਿਰਸਾ, ਇਹ ਸਾਡਾ ਧਰਮ ਹੈ, ਇਹ ਸਾਡੀ ਸਿੱਖੀ ਹੈ ਨਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਬੇਨਤੀ ਕਰਦਾ ਵਾਂ ਜਿੰਨੇ ਵੀ ਆਪਣੀ ਸਿੱਖ ਕੌਮ ਹੈਗੀ ਹੈ ਕਿ ਵੱਧ ਚੜ ਕੇ ਖਾਲਿਸਤਾਨ ਦਾ ਜੋ ਵੀ ਹੈ ਪ੍ਰਦਰਸ਼ਨ ਕਰਿਆ ਕਰੋ, ਜੋ ਕਿ ਜ਼ਿਆਦਾ ਤੋਂ ਜ਼ਿਆਦਾ ਜਿੱਡੀ ਵੀ ਛੇਤੀ ਹੋ ਸਕਦਾ ਕਿ ਸਾਡਾ ਖਾਲਿਸਤਾਨ ਬਣ ਜੇ ਤੇ ਅਸੀਂ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਆਪਣੀਆਂ ਬੰਦਿਸ਼ਾਂ ਕਰਨ ਦੇ ਆ ਇਹਨਾਂ ਤੋਂ ਆਜ਼ਾਦ ਹੋ ਸਕੀਏ। ਆਪਣਾ ਦੇਸ਼ ਬਣ ਜੇ ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਜਾਈਏ ਔਰ ਆਪਾਂ ਉੱਥੇ ਜਾ ਕੇ ਆਪਣੇ ਪਰਿਵਾਰ, ਆਪਣੇ ਬੱਚਿਆਂ ਨਾਲ ਆਪਣੇ ਸਿੱਖ ਧਰਮ ਦੇ ਜੋ ਵੀ ਪਾਲਣ ਨੇ ਉਹ ਕਰੀਏ ਤੇ ਆਪਣੇ ਪਰਿਵਾਰਾਂ ਨੂੰ ਚੰਗੀਆਂ ਸੀਸਾਂ ਦੇਈਏ। ਇਸ ਵਾਰ ਜਿਵੇਂ ਕਿ ਭਾਈ ਅੰਮ੍ਰਿਤਪਾਲ ਨੇ, ਉਹਨਾਂ ਨੂੰ ਹਿੰਦੁਸਤਾਨ ਦੀਆਂ ਗੌਰਮੈਂਟਾਂ ਨੇ ਅੰਦਰ ਇਸ ਟਾਈਮ ਜੇਲ੍ਹਾਂ 'ਚ ਵਗਾਇਆ ਹੋਇਆ, ਤੇ ਆਪਾਂ ਸਾਰੇ ਜਣੇ ਵੱਧ ਤੋਂ ਵੱਧ ਇਕੱਠ ਕਰੀਏ, ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਕਢਾਈਏ ਔਰ ਆਪਣੀ ਸਿੱਖੀ ਦਾ ਉਹ ਜਿਹੜਾ ਪ੍ਰਦਰਸ਼ਨ ਕਰਦੇ ਆ ਉਹ ਕਰਨ, ਜਿਸ ਵਜ੍ਹਾ ਤੋਂ ਆਪਣਾ ਛੇਤੀ ਤੋਂ ਛੇਤੀ ਦੇਸ਼ ਆਪਣਾ ਆਜ਼ਾਦ ਹੋ ਸਕੇ। ਮੈਂ ਤੇ ਆਪਣੀ ਚੜ੍ਹਦੀ ਆਪਣੀ ਜਿੰਨੀ ਵੀ ਕੌਮ ਹੈ ਉਹਨੂੰ ਹੀ ਗੱਲ ਕਹਿਣਾ ਵਾ ਕਿ ਆਪਣਾ ਵੱਧ ਚੜ੍ਹ ਕੇ ਜਿੰਨਾ ਵੀ ਹੈ ਤੁਸੀਂ ਇਹ ਚੀਜ਼ਾਂ ਕਰੋ, ਜਿੱਡੀ ਛੇਤੀ ਆਪਣਾ ਦੇਸ਼ ਬਣ ਸਕੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਥੈਂਕ ਯੂ ਸੋ ਮਚ। ਆਪਣੀ ਸਾਰੀ ਫੈਮਿਲੀ ਦੇ ਨਾਲ ਇਹ ਆਏ ਨੇ, ਬਹੁਤ ਵਧੀਆ ਮੈਸੇਜ ਦਿੱਤਾ ਇਹਨਾਂ ਨੇ। ਆਜੋ, ਆਓ ਭਾਈ ਸਾਹਿਬ ਬੋਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਯੂਬਾ ਸਿਟੀ ਨਗਰ ਕੀਰਤਨ 'ਚ ਪਹੁੰਚੇ ਹਾਂ। ਇੱਥੇ ਲੋਕਾਂ ਦਾ ਇਕੱਠ ਦੇਖ ਕੇ, ਲੋਕਾਂ ਦਾ ਹੜ ਦੇਖ ਕੇ, ਖਾਲਿਸਤਾਨ ਦੀ ਜਿਹੜੀ ਮੰਗ ਚੱਲ ਰਹੀ ਇੱਥੇ ਇੰਡੀਆ ਦੇ ਵਿੱਚ ਜਿਹੜਾ ਅਸੀਂ ਖਾਲਿਸਤਾਨ ਲੈਣਾ ਹੈ, ਅਸੀਂ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਅਸੀਂ ਮੁਹਿੰਮ ਚਲਾਈ ਹੋਈ ਹੈ, ਅਸੀਂ ਅਮਰੀਕਾ ਦੀ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਹਾਂ ਕਿ ਉਹ ਸਾਨੂੰ ਇੰਡੀਆ ਦੇ ਵਿੱਚ ਸਾਨੂੰ ਆਪਣਾ ਹੱਕ ਦਿਵਾਉਣ, ਸਾਨੂੰ ਖਾਲਿਸਤਾਨ ਦਿਵਾਉਣ ਤੇ ਅਸੀਂ ਆਪਣਾ ਆਜ਼ਾਦ ਹੋ ਕੇ ਰਹਿ ਸਕੀਏ। ਇੱਥੇ ਅਸੀਂ ਸਾਰੀ ਸੰਗਤ ਜਿਹੜੀ ਵੀ ਹੈ ਉਹ ਸਾਰੀ ਇਹੀ ਡਿਮਾਂਡ ਕਰ ਰਹੀ ਹੈ ਕਿ ਸਾਨੂੰ ਖਾਲਿਸਤਾਨ ਮਿਲੇ। ਅਸੀਂ ਵੀ ਇਹੀ ਚਾਹੁੰਦੇ ਹਾਂ ਸਾਡਾ ਆਪਣਾ ਦੇਸ਼ ਹੋਵੇ, ਅਸੀਂ ਸਕੂਨ ਨਾਲ ਅਸੀਂ ਸੁਖੀ ਰਹਿ ਸਕੀਏ, ਸਾਨੂੰ ਕੋਈ ਖਤਰਾ ਮਹਿਸੂਸ ਨਾ ਹੋਵੇ। ਅਸੀਂ ਉੱਥੇ ਸੇਫ ਨਹੀਂ, ਅਸੀਂ ਉੱਥੇ ਗੁਲਾਮ ਆ। ਅਸੀਂ ਇਹੀ ਚਾਹੁੰਦੇ ਹਾਂ ਸਾਨੂੰ ਆਪਣਾ ਦੇਸ਼, ਆਪਣਾ ਹੱਕ ਮਿਲੇ ਤੇ ਅਸੀਂ ਆਪਣੇ ਅਮਨ ਚੈਨ ਨਾਲ ਅਸੀਂ ਆਪਣਾ ਦੇਸ਼ ਵਸਾ ਸਕੀਏ, ਸੁਖ ਸ਼ਾਂਤੀ ਨਾਲ ਰਹਿ ਸਕੀਏ। ਸਾਨੂੰ ਆਪਣਾ ਦੇਸ਼ ਚਾਹੀਦਾ, ਸਾਨੂੰ ਆਪਣਾ ਖਾਲਿਸਤਾਨ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡੇ ਮੁੱਲੇ ਜਿਹੜੇ ਵਿਚਾਰ ਨੇ ਖਾਲਿਸਤਾਨ ਦੇ ਹਵਾਲੇ ਨਾਲ ਦਿੱਤੇ ਨੇ। ਆਓ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਆ ਜਾਓ। ਮੈਂ ਜਿਵੇਂ ਆਪਾਂ ਹਰੇਕ ਕੋਈ ਆਪਾਂ ਆਪਣੇ ਪਿੰਡ ਨੂੰ ਮਿਸ ਕਰਦੇ ਆ ਤੇ ਮੈਂ ਉਹਦੇ ਲਈ ਕੁਝ ਦੋ ਲੈਣਾ ਕਹਿਣਾ ਚਾਹਣਾ। ਜਿਵੇਂ ਤੁਰਦੇ ਤੁਰਦੇ ਰੁਕ ਜਾਇਆ ਕਰ, ਤੁਰਦੇ ਤੁਰਦੇ ਰੁਕ ਜਾਇਆ ਕਰ, ਦਿਖੇ ਮੰਦਿਰ ਮਸਜਿਦ ਗੁਰਦੁਆਰਾ ਝੁਕ ਜਾਇਆ ਕਰ, ਹਰ ਵਾਰ ਨਾ ਮੰਜ਼ਿਲ ਵੱਲ ਨੂੰ ਭੱਜਿਆ ਕਰ, ਹਰ ਵਾਰ ਨਾ ਮੰਜ਼ਿਲ ਵੱਲ ਨੂੰ ਭੱਜਿਆ ਕਰ, ਕਦੇ ਤਾਂ ਰਸਤਾ ਭੁੱਲ ਜਾ ਕਰ। ਮੰਨਿਆ ਇਹ ਮੁਲਕ ਤੇਰੇ ਪਿੰਡ ਤੋਂ ਸੋਹਣਾ, ਮੰਨਿਆ ਇਹ ਮੁਲਕ ਤੇਰੇ ਪਿੰਡ ਤੋਂ ਸੋਹਣਾ, ਪਰ ਭੁੱਲ ਭੁਲੇਖੇ ਕਦੇ ਤਾਂ ਪਿੰਡ ਮੁੜ ਆਇਆ ਕਰ, ਭੁੱਲ ਭੁਲੇਖੇ ਕਦੇ ਤਾਂ ਚੰਦੇ ਪਿੰਡ ਮੁੜ ਆਇਆ ਕਰ। ਤੇ ਮੈਂ ਆਖਰ 'ਚ ਇਹੋ ਹੀ ਕਹਿਣਾ ਚਾਹੁੰਦਾ ਕਿ ਖੁਸ਼ੀਆਂ ਤੇ ਚਾਵਾਂ ਨੂੰ ਆਬਾਦ ਆਖੀਏ, ਜ਼ਿੰਦਗੀ ਨੂੰ ਚੱਲ ਜਿੰਦਾਬਾਦ ਆਖੀਏ। ਹਮੇਸ਼ਾ ਜ਼ਿੰਦਗੀ ਜਿੰਦਾਬਾਦ ਰਹਿਣੀ ਚਾਹੀਦੀ ਆ। ਜ਼ਿੰਦਗੀ 'ਚ ਬਹੁਤ ਜਿਹੜੀਆਂ ਸਟ੍ਰੈਸ, ਬਹੁਤ ਡਿਪਰੈਸ਼ਨ ਵਧਿਆ ਆ, ਤੇ ਹਮੇਸ਼ਾ ਜ਼ਿੰਦਗੀ ਜਿੰਦਾਬਾਦ ਰੱਖੋ ਤੇ ਬਸ ਆਪਣੀ ਜ਼ਿੰਦਗੀ ਮਜ਼ੇ 'ਚ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਵਧੀਆ, ਹਾਂਜੀ, ਵੈਰੀ ਨਾਈਸ। ਬੜੀ ਵਧੀਆ ਨਜ਼ਮ ਜਿਹੜੀ ਹੈ ਇਸ ਗੱਭਰੂ ਨੇ ਗਾਈ ਹੈ, ਬਹੁਤ ਹੀ ਨਾਈਸ ਹੈ, ਬਹੁਤ ਹੀ ਨਾਈਸ ਹੈ। ਵੈਰੀ ਗੁੱਡ। ਹਾਂਜੀ, ਆ ਜਾਓ ਜੀ, ਆਏ ਭਾਈ। ਇਹ ਸਾਡੇ ਵੈਲ ਵਿਸ਼ਰ ਵੀ ਹੈਗੇ ਨੇ, ਡੋਨਰ ਵੀ ਹੈਗੇ ਨੇ, ਸਾਨੂੰ ਸਪੋਰਟ ਵੀ ਕਰਦੇ ਨੇ।
ਸਾਨੂੰ ਲਿਖਦੇ ਵੀ ਨੇ। ਹਾਂਜੀ, ਸਾਡਾ ਸ਼ੋਅ ਵੀ ਨਹੀਂ ਮਿਸ ਕਰਦੇ, ਭਾਵੇਂ ਕਹਿੰਦੇ ਨੇ ਆਪਾਂ ਵਰਕ ਵੀ ਕਰਦੇ ਆ, ਉਹ ਤੋਂ ਆਫਟਰ ਕਹਿੰਦੇ ਆਪਾਂ ਤੁਹਾਡਾ ਸ਼ੋਅ ਸੁਣਦੇ ਆ, ਦੇਖਦੇ ਆ ਔਰ ਲਿਖਦੇ ਵੀ ਉਹਦੇ ਥੱਲੇ। ਹਾਂਜੀ, ਕੀ ਕਹਿਣਾ ਚਾਹੋਗੇ? ਬਸ ਇਹੀ ਕਹਿਣਾ ਬਾਬੇ ਮੋਰੇ, ਬਸ ਅਰਦਾਸ ਬੇਨਤੀ ਕਰਨੀ ਆ ਕਿ ਸੱਚੇ ਪਾਤਸ਼ਾਹ ਸਾਨੂੰ ਇੰਨੀ ਕੁ ਤਾਕਤ ਬਖਸ਼ ਦਿਓ ਕਿ ਜਿਹਨਾਂ ਲੋਕਾਂ ਨੇ ਸਾਡੀ ਬੇਅਦਬੀ ਕੀਤੀ, ਗੁਰੂ ਘਰਾਂ ਨੂੰ ਢਾਇਆ, ਸਾਨੂੰ ਇੰਨੀ ਕੁ ਪਾਵਰ ਬਖਸ਼ ਦਿਓ ਕਿ ਕੱਲੇ ਕੱਲੇ ਨੂੰ ਸਜ਼ਾਵਾਂ ਦੇ ਸਕੀਏ, ਕੱਲੇ ਕੱਲੇ ਨੂੰ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਛਿਪ ਜਾਣ, ਲੱਭ ਕੇ ਕਾਨੂੰਨ ਦੇ ਮੁਤਾਬਕ ਸਜ਼ਾ ਦੇ ਸਕੀਏ। ਇਹ ਸਾਰਾ ਕੁਝ ਤਾਈਓ ਪੋਸੀਬਲ ਹੋ ਸਕਦਾ ਜੇਕਰ ਤੁਹਾਡੇ ਬੱਚਿਆਂ ਕੋਲ ਆਪਣਾ ਕੌਮੀ ਘਰ ਹੋਵੇ, ਆਪਣੀ ਖੁਦ ਦੀ ਪੋਲੀਟੀਕਲ ਪਾਵਰ ਹੋਵੇ। ਸੱਚੇ ਪਿਤਾ ਜੀ, ਤੁਹਾਡੇ ਚਰਨਾਂ ਵਿੱਚ ਬੇਨਤੀ ਆ, ਆਪ ਜੀ ਦੇ ਹੀ ਜਨਮ ਦਿਹਾੜੇ ਦਿਨ ਤੇ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਆਪਣਾ ਕੌਮੀ ਘਰ ਖਾਲਿਸਤਾਨ ਬਖਸ਼ ਦਿਓ, ਆਪਣੀ ਫੁੱਲ ਪੋਲੀਟੀਕਲ ਪਾਵਰ ਬਖਸ਼ ਦਿਓ ਪਿਤਾ ਜੀ, ਤਾਂ ਕਿ ਅਸੀਂ ਤੁਹਾਡੀਆਂ ਹੋਈਆਂ ਬੇਅਦਬੀਆਂ ਦਾ ਬਦਲਾ ਲੈ ਸਕੀਏ। ਪ੍ਰੈਜ਼ੈਂਟ ਵਿੱਚ ਹੋ ਰਹੀਆਂ, ਫਿਊਚਰ ਵਿੱਚ ਹੋਣ ਵਾਲੀਆਂ ਬੇਅਦਬੀਆਂ ਅਤੇ ਪਾਸ ਵਿੱਚ ਹੋਈਆਂ ਬੇਅਦਬੀਆਂ ਦਾ ਵੀ ਹਿਸਾਬ ਕਿਤਾਬ ਕਰ ਸਕੀਏ ਪਿਤਾ ਜੀ। ਤੇ ਆਪ ਜੀ ਦੇ ਹੀ ਫਰਮਾਨ ਹਨ ਪਿਤਾ ਜੀ, ਤਖਤ ਬਹਿ ਤਖਤੇ ਕੇ ਲਾਇਕ। ਪਿਤਾ ਜੀ, ਇਹ ਪੋਲੀਟੀਕਲ ਪਾਵਰ ਵੀ ਬਿਲਕੁਲ ਸੱਚੇ ਸੁੱਚੇ ਨੇਕ ਇਮਾਨਦਾਰ ਤੇ ਆਪ ਜੀ ਦੇ ਚਰਨ ਕਮਲਾਂ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਵਾਲੇ ਗੁਰਸਿੱਖਾਂ ਨੂੰ, ਵੀਰ ਯੋਧਿਆਂ ਨੂੰ, ਖਾਲਸੇ ਤੇ ਖਾਲਸਤਾਨੀ ਉਹ ਪੋਲੀਟੀਕਲ ਪਾਵਰ ਬਖਸ਼ਣੀ, ਤਾਂ ਕਿ ਇਸ ਪਾਵਰ ਦਾ ਵੀ ਮਿਸਯੂਜ਼ ਨਾ ਹੋ ਕੇ ਸਰਬੱਤ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ। ਕੀ ਕਹਿਣਾ ਚਾਹੋਗੇ ਤੁਸੀਂ ਵੀ? ਤੁਸੀਂ ਤਾਂ ਸਾਰੇ ਜਾਣੇ ਸੁਣਿਆ ਹੋਣਗੇ ਕਿ ਸਿਕਸ ਫॉर ਜਸਟਿਸ ਨੇ ਅਨਾਉਂਸ ਕਰ ਦਿੱਤਾ ਕਿ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਸੈਨ ਫਰਾਂਸਿਸਕੋ 28 ਜਨਵਰੀ ਵੋਟਾਂ ਪੈਣੀਆਂ। ਮੈਂ ਸਾਰੇ ਆਪਣੇ ਵੀਰ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ, ਮਾਵਾਂ ਨੂੰ ਕਹਿਣਾ ਤੁਸੀਂ ਆਪਣਾ ਪੁੱਤਰਾਂ ਨੂੰ ਬਾਹਰ ਕੱਢੋ, ਭੈਣਾਂ ਨੂੰ ਕਹਿਣਾ ਤੁਸੀਂ ਆਪਣਾ ਭਰਾਵਾਂ ਨੂੰ ਬਾਹਰ ਕੱਢੋ ਤੇ ਵੋਟਾਂ ਪਾਓ ਤੇ ਜਲਦੀ ਅਸੀਂ ਆਪਣਾ ਮੁਲਕ ਵੀ ਆਜ਼ਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ, ਆਓ ਜੀ, ਆਓ ਭਾਈ ਸਾਹਿਬ, ਕੀ ਵਿਚਾਰਾ ਰੱਖਦੇ ਹੋ ਜੀ? ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ, ਤੁਸੀਂ ਫਲੈਗ ਪੜਿਆ, ਕੀ ਵਿਚਾਰਾ ਨੇ? ਇਹ ਜਿਹੜਾ ਫਲੈਗ ਮੈਂ ਲਾਇਆ ਖਾਲਿਸਤਾਨ ਜ਼ਿੰਦਾਬਾਦ ਦਾ, ਇਹਦਾ ਜ਼ਿੰਦਾਬਾਦ ਹੋਊਗਾ ਜੀ ਤੇ ਰਹੂਗਾ ਵੀ। ਇਹ ਇੱਕ ਸੋਚ ਹੈ, ਇੱਕ ਜਜ਼ਬਾ ਹੈ ਸਾਡਾ, ਜਿਹੜਾ ਹਰ ਵਕਤ ਖਾਲਿਸਤਾਨ ਜ਼ਿੰਦਾਬਾਦ ਰੱਖਣਾ। ਅਸੀਂ ਇਹ ਕੋਈ ਕਹਿਣ ਦੀ ਗੱਲ ਨਹੀਂ, ਜਦ ਤੱਕ ਇਹ ਖਾਲਿਸਤਾਨ ਸਾਡੇ ਦਿਲ ਵਿੱਚ ਨਹੀਂ ਹੋਊਗਾ ਉਦੋਂ ਤੱਕ ਇਹ ਖਾਲਿਸਤਾਨ ਕੋਈ ਮਾਇਨੇ ਨਹੀਂ ਰੱਖਦਾ। ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਇਹਨੂੰ ਆਪਣੇ ਦਿਲ 'ਚ ਵਸਾਉਣ ਦੀ। ਇਹ ਦਿਮਾਗ ਤੋਂ ਚੀਜ਼ਾਂ ਵਿਸਰ ਜਾਂਦੀਆਂ ਨੇ, ਲੇਕਿਨ ਦਿਲ ਦੀਆਂ ਚੀਜ਼ਾਂ ਨਹੀਂ ਵਿਸਰਦੀਆਂ ਹੁੰਦੀਆਂ ਕਦੇ ਵੀ। ਇਹ ਖਾਲਿਸਤਾਨ ਜ਼ਿੰਦਾਬਾਦ ਹੋਊਗਾ ਤੇ ਰਹੂਗਾ ਹਮੇਸ਼ਾ, ਤੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। तमाम संगत जिन्नी भी अज उरे आई है इस नगर कीर्तन 44वें नगर कीर्तन ਦੇ ਵਿੱਚ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇੰਨਾ ਹੀ ਜੋਸ਼ੋ ਖਰੋਸ਼ ਜਿਵੇਂ ਹੁਣ ਆਪਾਂ 27 ਜਨਵਰੀ ਨੂੰ ਵੋਟਾਂ ਪਾਉਣੀਆਂ ਨੇ ਰੈਫਰੈਂਡਮ ਦੀਆਂ ਸੈਨ ਫਰਾਂਸਿਸਕੋ ਤੇ ਬਹੁਤ ਜ਼ਰੂਰੀ ਆ ਸਾਰੇ ਹੁਮ ਹਮਾ ਕੇ ਤੇ ਆਪਣੇ ਨਾਲਦਿਆਂ ਨੂੰ ਨਾਲ ਲੈ ਕੇ ਆਓ ਤੇ ਹੁਮ ਹਮਾ ਕੇ ਇਸ ਰੈਫਰੈਂਡਮ ਦੀ ਵੋਟ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ। ਮੇਰੇ ਵੱਲੋਂ ਸਭ ਨੂੰ ਅੱਜ ਦੇ ਗੁਰਪੁਰਬ ਇਸ ਨਗਰ ਕੀਰਤਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਖਾਲਿਸਤਾਨ ਜ਼ਿੰਦਾਬਾਦ। थैंक यू सो मच, थैंक यू। आओ भाई साहब हाजिरी लवाओ। हाँ जी, ਟੋਰਾਂਟੋ ਤੋਂ ਹਨ। ਵਾਹ ਜੀ ਵਾਹ, ਦੇਸ਼ਾਂ ਵਿਦੇਸ਼ਾਂ ਤੋਂ ਇਸ ਨਗਰ ਕੀਰਤਨ ਦੀ ਜਿਹੜੀ ਹੈ ਸ਼ਮੂਲੀਅਤ ਵਿੱਚ ਪਹੁੰਚ ਰਹੀਆਂ ਨੇ ਸੰਗਤਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ, ਟੋਰਾਂਟੋ ਤੋਂ ਸੱਜਣ ਆਏ ਨੇ, ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ 44ਵੇਂ ਜਿਹੜਾ ਨਗਰ ਕੀਰਤਨ ਨਿਕਲਿਆ ਆ ਯੂਬਾ ਸ਼੍ਰੀ ਦਾ, ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਮੈਂ ਟੋਰਾਂਟੋ ਤੋਂ ਆਇਆ, ਫਸਟ ਟਾਈਮ ਮੈਂ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ। ਇੱਥੇ ਆਣ ਕੇ ਵੀ ਮਹਿਸੂਸ ਕੀਤਾ ਕਿ ਜਿਸ ਤਰੀਕੇ ਨਾਲ ਅਸੀਂ ਟੋਰਾਂਟੋ ਦੇ ਅੰਦਰ 2-3 ਨਗਰ ਕੀਰਤਨ ਸਾਡੇ ਮੇਨ ਹੁੰਦੇ ਨੇ, ਉਸੇ ਤਰੀਕੇ ਨਾਲ ਇਹ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਦੇ ਨਗਰ ਕੀਰਤਨ ਵਿੱਚ ਹਾਜ਼ਰੀ ਪਾ ਰਹੀਆਂ ਨੇ। ਸੋ ਮੈਂ ਅੱਗੇ ਤੋਂ ਵੀ ਬੇਨਤੀ ਕਰਦਾ, ਬਹੁਤ ਸਾਰੇ ਮੈਨੂੰ ਗੁਰਮੁਖ ਪਿਆਰੇ ਜਿਹੜੇ ਸੀ ਉਹ ਮਿਲੇ, ਜਿਹੜੇ ਸਰੀ ਤੋਂ ਆਏ ਨੇ ਔਰ ਸ਼ਿਕਾਗੋ ਸਾਈਡ ਤੋਂ, ਨਿਊਯਾਰਕ ਤੋਂ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਆਏ ਨੇ। ਸੋ ਮੈਂ ਅਪੀਲ ਕਰਦਾ ਆਪਣੇ ਵੱਲੋਂ ਵੀ ਕਿ ਜਿੰਨੀਆਂ ਸੰਗਤਾਂ ਲੋਕਲ ਵੀ ਨੇ ਜਾਂ ਜਿਹੜੇ ਅਮਰੀਕਾ ਕੈਨੇਡਾ ਵਿੱਚ ਪਹੁੰਚ ਸਕਦੇ ਨੇ, ਉਹਨਾਂ ਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਅੱਜ ਦਾ ਮੌਸਮ ਜਿਹੜਾ ਆ ਉਹ ਸਾਡੇ ਟੋਰਾਂਟੋ ਦੇ ਮੁਕਾਬਲੇ ਬਹੁਤ ਹੀ ਸੁਹਾਵਣਾ, ਬਹੁਤ ਹੀ ਵਧੀਆ ਆ। ਇਹ ਮੇਰੇ ਵੱਲੋਂ ਫਿਰ ਤੋਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ। ਹਾਂਜੀ, ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਵੀ ਹਾਜ਼ਰੀ ਲਵਾਓ। ਹਾਂਜੀ ਭਾਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਹੋਈ ਇੱਥੇ ਮਿਲ ਕੇ ਸਾਰਿਆਂ ਨੂੰ, ਇੰਨਾ ਖਾਲਸਾ ਪੰਥ ਇਕੱਠਾ ਹੋਇਆ ਔਰ ਖਾਲਿਸਤਾਨ ਦੀ ਗੱਲ ਹੋ ਰਹੀ ਆ। ਥਾਂ ਥਾਂ ਤੇ ਝੰਡੇ ਖਾਲਿਸਤਾਨ ਦੇ ਜਿਹੜੇ ਝੂਲ ਰਹੇ ਆ। ਪਹਿਲੇ ਸਮੇਂ ਦੇ ਵਿੱਚ ਵੇਖਦੇ ਸੀ 1-2
ਪੌੜ ਲੱਗਦੇ ਸੀਗੇ ਤੇ ਹੁਣ ਤਾਂ ਸਾਰਾ ਭਰਿਆ ਪਿਆ। ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਨ ਹਰ ਇੱਕ ਦੇ ਮਨ ਦੇ ਵਿੱਚ ਵੀ ਇਹ ਸਾਡੀ ਭਾਵਨਾ ਜਿਹੜੀ ਬਣ ਜਾਵੇ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਕੋਈ ਹੋਰ ਕੋਈ ਰਾਹ ਨਹੀਂ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ। ਇਹਦਾ ਪਾਸਪੋਰਟ ਮੰਗਾਇਆ ਜੇ ਤੁਸੀਂ ਕੁਝ ਬੋਲੋਗੇ ਤਾਂ ਫਿਰ ਤੁਸੀਂ ਜਾ ਸਕਦੇ ਹੋ। ਆ ਜਾਓ ਆ ਜਾਓ ਆ ਜਾਓ ਆ ਜਾਓ। ਹਾਂਜੀ ਹਾਂਜੀ ਆਓ ਜੀ ਆਓ ਆਓ ਜੀ ਹਾਂਜੀ ਲੋ ਆ ਜਾਓ ਆ ਜਾਓ। ਸਾਡੇ ਬੰਦੇ ਨੇ ਕੀ ਹੋ ਗਿਆ ਲੰਘਦੇ ਪਏ ਹੀ ਹੈ ਹੀ ਵਾਸ ਲਾਈਕ ਪੁਸ਼ਿੰਗ ਐਂਡ ਸੇਇੰਗ ਇਧਰੋਂ ਜਾਓ ਇਧਰੋਂ ਤੁਹਾਨੂੰ ਪਤਾ ਨਹੀਂ ਲਾਈਵ ਚੱਲਦਾ ਪਿਆ। ਦੈਟਸ ਨਾਟ ਹਾਊ ਦੇ ਸਪੋਜ਼ਡ ਟੂ ਟਾਕ ਰਾਈਟ। ਬਿਲਕੁਲ ਬਿਲਕੁਲ ਥੈਂਕ ਹਾਂਜੀ ਕੈਨੇਡਾ ਤੋਂ ਸਪੈਸ਼ਲ ਤੌਰ ਤੇ ਇੱਥੇ ਆਏ ਨੇ ਭਾਈ ਸਾਹਿਬ। ਇਹਨਾਂ ਦੇ ਵਿਚਾਰ ਸੁਣਦੇ। ਹਾਂਜੀ ਕੀ ਕਹਿਣਾ ਚਾਹੋਗੇ? ਕੀ ਵਿਚਾਰਾਂ ਨੇ ਤੁਹਾਡੀ? ਕੈਨੇਡਾ ਤੋਂ ਸਪੈਸ਼ਲ ਆਏ ਹੋ। ਕੈਨੇਡਾ ਤੋਂ ਤਾਂ ਅਸੀਂ ਹਰ ਸਾਲ ਹੀ ਹੁੰਨੇ, ਸਾਨੂੰ 10 ਸਾਲ ਹੋ ਗਏ ਆ ਤੇ ਬਲੱਡ ਨੇਸ਼ਨ ਵਾਲੇ ਜਿੱਦਾਂ ਅਸੀਂ ਕੈਂਪੇਨ ਲਾਈਦਾ ਐਵਰੀ ਈਅਰ ਤੇ ਉਹਦੇ ਹਾਂਜੀ ਜੀ ਹਾਂਜੀ ਤੇ ਪਰ ਅੱਜ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਈ ਆਪਣੇ ਕਹਿ ਲਓ ਕਿ ਵਿਚਾਰ ਕਈਆਂ ਦੇ ਹੁੰਦੇ ਕਿ ਜੀ ਪੰਥ ਇਕੱਠਾ ਨਹੀਂ ਹੁੰਦਾ ਜੀ, ਪੰਥ ਇਕੱਠਾ ਹੋਵੇ ਆ ਇਕੱਠ ਹੀ ਆ ਜੀ ਹੈਨਾ। ਆਪਾਂ ਇਹਨੂੰ ਕਿੱਦਾਂ ਦੇਖਦੇ ਆ ਉਹ ਵੱਖਰੀ ਗੱਲ ਆ ਹੈਨਾ, ਠੀਕ ਹੈ ਨਾ। ਹੁਣ 2.5-3 ਲੱਖ ਬੰਦਾ ਇਕੱਠੇ ਹੀ ਆ ਆਪਾਂ ਹੈਨਾ। ਉਹ ਚਲੋ ਵਿਚਾਰ ਇੱਕ ਦੂਜੇ ਦੇ ਨਹੀਂ ਹੁੰਦੇ ਪਰ ਇਕੱਠ ਇੱਕੋ ਹੀ ਹੁੰਦਾ। ਪੰਥ ਇਕੱਠਾ ਹੀ ਹੁੰਦਾ। ਪੰਥ ਨੂੰ ਜਦੋਂ ਲੋੜ ਆ ਪੰਥ ਨੇ ਆਪੇ ਹੀ ਆ ਜਾਣਾ, ਪੰਥ ਹੀ ਆ ਸਾਰਾ। ਤੇ ਆਪਾਂ ਨੂੰ ਇਹ ਆ ਕਿ ਜ਼ਿਆਦਾ ਨੈਗੇਟਿਵਿਟੀ ਜਾਂ ਕਹਿ ਲਓ ਕਿ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪੋਜ਼ਿਟਿਵ ਰਹਿਣਾ ਚਾਹੀਦਾ। ਤੇ ਬਾਕੀ ਜਿਹੜਾ ਜ਼ਾਲਮ ਆ, ਜ਼ਾਲਮ ਤਾਂ ਹਮੇਸ਼ਾ ਹੀ ਆਪਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਆਪਾਂ ਕਨਫਿਊਜ਼ ਨਹੀਂ ਹੋਣਾ ਬਸ, ਠੀਕ ਹੈ ਨਾ। ਤੇ ਆਪਣਾ ਜਿਹੜਾ ਨਿਸ਼ਾਨਾ ਆ ਜਿੰਨਾ ਕੁ ਕੋਈ ਯੋਗਦਾਨ ਪਾ ਸਕਦਾ ਉਹਨਾਂ ਪਾਵੇ। ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਪਾਉਣਾ, ਜਿੰਨਾ ਕੁ ਵੀ ਪਾ ਸਕਦਾ। ਜੇ ਨਹੀਂ ਵੀ ਪਾ ਸਕਦਾ ਚੁੱਪ ਰਹਿ ਸਕਦਾ ਬਸ, ਕਰ ਲੈਣ ਦਿਓ। ਨਹੀਂ ਤਾਂ ਆ ਕੇ ਐਡਵਾਈਸ ਦਿਓ, ਚੰਗੇ ਤਰੀਕੇ ਨਾਲ ਦੱਸੋ ਕਿ ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ। ਤਾਂ ਹੀ ਆਪਣਾ ਇਕੱਠ ਵੀ ਤਾਂ ਹੀ ਹੋਣਾ। ਕਹਿੰਦੇ ਜੇ ਆਉਂਗੇ ਦੱਸੂਗੇ ਤਾਂ ਫੇਰ ਹੀ ਚੱਲੂਗਾ, ਫੇਰ ਹੀ ਪਤਾ ਲੱਗੂਗਾ। ਸੋ ਬੇਨਤੀ ਆ ਸਾਰਿਆਂ ਨੂੰ ਕਿ ਪੰਥ ਚੜ੍ਹਦੀ ਕਲਾ 'ਚ ਹੁੰਦਾ। ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਪੰਥ ਦੇ ਨਾਲ ਹੀ ਤੁਰਨਾ ਹੁੰਦਾ ਵਾ, ਪੰਥ 'ਚ ਰੋੜਾ ਨਹੀਂ ਬਣਨਾ ਤੇ ਟਰਾਈ ਕਰਨੀ ਚਾਹੀਦੀ ਆ। ਬਸ ਇਹ ਮੇਰੇ ਵਿਚਾਰ ਆ ਤੇ ਬਾਕੀ ਖਾਲਿਸਤਾਨ ਜਿੰਦਾਬਾਦ। ਸੋ ਨਾਈਸ, ਥੈਂਕ ਯੂ ਸੋ ਮਚ। ਆ ਜਾਓ ਤੁਸੀਂ ਗੱਲ, ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਅੱਜ ਦੇ ਗੁਰਪੁਰਬ ਦੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਕੇ ਆਪਾਂ ਨੂੰ ਛੇਤੀ ਆਪਣਾ ਘਰ ਖਾਲਸਾ ਦੀ ਪ੍ਰਾਪਤੀ ਹੋਵੇ ਤੇ ਕੌਮ ਆਪਣੇ ਆਜ਼ਾਦ ਘਰ ਦੇ ਵਿੱਚ ਆਜ਼ਾਦੀ ਦਾ ਟਿਕ ਬਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ। ਮੁੰਡੇ ਹੱਥ ਚ ਕੰਗਣਾ ਤੇ ਪੈਰ ਚ ਪਾਇਆ ਸਾਡੇ ਹੱਥੀ ਝੰਡੇ ਨੀ ਅਸੀਂ ਦਿਲਾਂ ਤੋਂ ਕਾਇਲ ਉਂਗਲਾਂ ਤੇ
ਵੀਰੋ ਇਹ ਲੜਾਈ ਇਨਸਾਫ ਦੀ ਹੈ, ਇਹ ਕੋਈ ਸਾਡੀ ਲੜਾਈ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਦੀ ਲੜਾਈ ਚਲਾਈ ਹੋਈ ਹੈ। ਸੋ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਹ ਲੋਕ ਭਲਾਈ ਦਾ ਕੰਮ, ਬਲੱਡ ਡੋਨੇਸ਼ਨ ਦਾ ਜਿਹੜਾ ਕੰਮ ਕਰ ਰਹੇ ਨੇ। ਸੋ ਇਹਨਾਂ ਤੋਂ ਅੱਜ ਦੇ ਨਗਰ ਕੀਰਤਨ ਦੇ ਹਵਾਲੇ ਨਾਲ ਇਹਨਾਂ ਤੋਂ ਪੁੱਛਦੇ ਆ ਕੀ ਕਹਿਣਾ ਚਾਹੋਗੇ। ਬਹੁਤ ਹੀ ਵਧੀਆ, ਪਹਿਲਾਂ ਤੋਂ ਵਧਾਈ ਦੇ ਪਾਤਰ ਹੋ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਆਪਣੇ ਹਨਾ ਸਿੱਖ ਭਲਾਈ ਲਈ। ਹਾਂਜੀ, ਲੋਕ ਭਲਾਈ ਲਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10 ਸਾਲਾਂ ਸਾਨੂੰ 10 ਸਾਲ ਹੋ ਗਏ ਆਂਦਿਆਂ ਨੂੰ। ਹਾਂਜੀ, 10 ਸਾਲ ਦੇ ਵਿੱਚ ਸੰਗਤ ਦਾ ਜਿਹੜਾ ਹੁਲਾਰਾ ਆ ਇਸ ਸਾਲ ਮੈਨੂੰ ਲੱਗਦਾ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਆ। ਹਾਂਜੀ, ਪਰ ਜਿਹੜੀ ਲੋਕ ਭਲਾਈ ਤੁਸੀਂ ਗੱਲ ਕਰਦੇ ਹੋ, ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਪਹਿਲੇ ਪਾਤਸ਼ਾਹ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ 10 ਪਾਤਸ਼ਾਹੀ ਨੇ ਤੇ ਗੁਰੂ ਗ੍ਰੰਥ ਸਾਹਿਬ 'ਚ, ਉਹ ਇਹੀ ਹੈ ਕਿ ਜਿੱਥੇ ਤੁਸੀਂ ਰਹਿੰਦੇ ਹੋ ਉਸ ਸਮਾਜ ਨੂੰ ਤੁਸੀਂ ਜੋ ਕੁਝ ਵੀ ਦੇ ਸਕਦੇ ਦਿਓ। ਬਿਲਕੁਲ, ਅਸੀਂ ਉਹਦੇ ਵਿੱਚ ਹੀ ਆ, ਵਲੰਟੀਅਰ ਆ, ਤੁਸੀਂ ਸਾਰੇ ਨਾਲ ਹੋ। ਇਹ ਸਾਡਾ ਕੋਈ ਕੰਮ ਨਹੀਂ ਹੈਗਾ, ਇਹ ਗੁਰੂ ਕਰਾ ਰਿਹਾ। ਬਾਕੀ ਇਹ ਗੱਲ ਹੈਗੀ ਆ ਕਿ ਕੌਮ ਦੇ ਵਿੱਚ ਜਿਹੜੀ ਆ ਮੈਨੂੰ ਐਂ ਲੱਗਦਾ ਕਿ ਅੱਗੇ ਨਾਲੋਂ ਜ਼ਿਆਦਾ ਅਵੇਅਰਨੈਸ ਆ ਰਹੀ ਹੈ ਕਿ ਕੌਮ ਦਾ ਮੰਤਵ ਕੀ ਆ। ਉਹ ਜੇ ਮੈਂ ਕੋਈ ਐਵੇਂ ਵੱਡੀ ਗੱਲ ਕਰਦਾ, ਛੋਟੀ ਗੱਲ ਕੋਈ ਫਰਕ ਨਹੀਂ, ਪਰ ਕੌਮ ਦੇ ਵਿੱਚ ਅਵੇਅਰਨੈਸ ਵੱਧ ਰਹੀ ਆ। ਆਪਾਂ ਨੂੰ ਲੱਗਦਾ ਆ ਵੀ ਏਕਤਾ ਨਹੀਂ, ਇਹ ਇਦਾਂ ਹੀ ਏਕਤਾ ਆ। ਇਹ ਏਕਤਾ ਦੀ ਨਿਸ਼ਾਨੀ ਹੈ ਨਾ ਆਪਣਾ ਜਿਹੜਾ ਅੱਜ ਆਪਾਂ ਖੜੇ ਆ ਇੱਥੇ, ਇਹ ਏਕਤਾ ਦੀ ਨਿਸ਼ਾਨੀ ਆ। ਸੋ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਜਿਹਦੇ ਕਰਕੇ ਅੱਜ ਇਹ ਗੁਰਪੁਰਬ ਨਿਕਲ ਰਿਹਾ, ਉਹ ਸਾਡਾ ਹੈਗਾ ਆ ਕਿ ਸਾਨੂੰ ਰਲ ਮਿਲ ਕੇ ਫਰੀडम ਵਾਸਤੇ ਪਿਆਰ, ਲਵ, ਇਕੁਐਲਿਟੀ, ਫਰਟਰਨਿਟੀ ਤੇ ਧੌਲ ਧਰਮ ਦਇਆ ਕਾ ਪੂਰ, ਕੰਪੈਸ਼ਨ ਜਿਹੜਾ ਆ ਉਹ ਸਾਡੇ ਜਿਹੜੀ ਸਿੱਖੀ ਦੇ ਜਿਹੜੇ ਮੁੱਢਲੇ ਸਿਧਾਂਤ ਆ ਉਹ ਸਾਰੇ ਸਿੱਖ ਅਪਣਾਉਣ ਤੇ ਆਪਾਂ ਤਾਂ ਕਿ ਪਾਤਸ਼ਾਹੀ ਦਾਅਵੇ ਦਾ ਜਿਹੜਾ ਗੱਲ ਕਰਦੇ ਆ ਉਹ ਸਾਰੇ ਸੰਸਾਰ 'ਚ ਧਰਮ ਦਾ ਰਾਜ ਫੈਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਵਾਹਿਗੁਰੂ ਜੀ, ਆਪਾਂ ਤੁਹਾਡਾ ਟੀਵੀ ਰੋਜ਼ ਦੇਖੀਦਾ, ਬਹੁਤ ਵਧੀਆ ਸ਼ਾਮ ਨੂੰ ਨਾਲੇ ਕੰਮ ਤੇ। ਤਾਂ ਆਪਾਂ ਤਾਂ ਸਿੱਖ ਕੌਮ ਨੂੰ ਇਹੀ ਅਰਦਾਸ ਕਰਦੇ ਆ ਸਾਰੇ ਇਕੱਠੇ ਹੋ ਕੇ ਖਾਲਿਸਤਾਨ ਦੀਆਂ ਵੋਟਾਂ ਪਾਵੋ ਤੇ ਹੋਰ ਕੋਈ ਹੱਲ ਨਹੀਂ ਹੈਗਾ। ਜੇ ਤੁਸੀਂ ਬਚਣਾ ਆ ਤਾਂ ਖਾਲਿਸਤਾਨ ਆਪਣਾ ਦੇਸ਼ ਬਣਾ ਲਓ, ਇੰਡੀਆ ਤੋਂ ਅਲੱਗ ਹੋ ਜਾਓ, ਨਹੀਂ ਤਾਂ ਬਚਣਾ ਬਹੁਤ ਮੁਸ਼ਕਲ ਆ ਸਿੱਖ ਕੌਮ ਦਾ। ਹਾਂ, ਮੈਂ ਕਿਹਾ ਪੂਰੀ ਕੁੱਟ ਨਹੀਂ ਜੀ, ਨਾਮੋ ਨਿਸ਼ਾਨ ਮਿਟ ਜੂ ਤੁਹਾਡਾ। ਆਹੀ ਇੱਕ ਮੌਕਾ ਮਿਲਿਆ, ਜੇ ਇਹ ਵੀ ਤੁਸੀਂ ਗਵਾ ਲਿਆ ਨਾ ਤੇ ਸਮਝ ਲਓ ਪੰਜਾਬ 'ਚ ਤਾਂ ਖਤਮ ਹੀ ਆ। ਬਾਹਰ ਤਾਂ ਚਲੋ ਹਲੇ ਆਸ ਹੈਗੀ ਆ ਬਚ ਜਾਵਾਂਗੇ, ਪਰ ਪੰਜਾਬ 'ਚ ਨਹੀਂ ਬਚ ਸਕਦੇ। ਇਹੀ ਬੇਨਤੀ ਆ, ਆਪਣੇ ਸਨ ਫਰਾਂਸਿਸਕੋ ਵੋਟਾਂ ਦਾ ਐਲਾਨ ਹੋ ਗਿਆ ਆ, ਉਹ ਸਾਰੇ ਰਲ ਮਿਲ ਕੇ ਜ਼ਰੂਰ ਪਾਵੋ ਤੇ ਇੱਕੋ ਹੀ ਹੱਲ ਆ, ਆਜ਼ਾਦੀ। ਆਜ਼ਾਦੀ ਦੇ ਬਿਨਾ ਕੋਈ ਹੱਲ ਨਹੀਂ ਹੋਣਾ ਸਿੱਖ ਕੌਮ ਦਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨੇ ਮਰਜ਼ੀ ਧਰਨੇ ਲਾ ਲਓ, ਚਾਹੇ ਸਾਰਾ ਪੰਜਾਬ ਜਾਮ ਕਰ ਦੋ, ਕੁਛ ਨਹੀਂ ਹੋਣਾ। ਵੋਟ ਨਾਲ ਹੀ ਤੁਹਾਡਾ ਹੱਕ ਮਿਲਣਾ। ਹੁਣ ਕੋਈ ਲੜਾਈ ਨਹੀਂ, ਵੋਟ ਦੀ ਲੜਾਈ ਆ। ਬਦਲਾ ਲੈਣਾ, ਵੋਟ ਨਾ ਲੈਣਾ। ਨਹੀਂ, ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ। ਬੀਬੀ ਮਹਿਲ ਸਿੰਘ ਦੀ ਸਿਗੜੀ ਨੂੰ ਗੋਹਾ ਕੋਲੀ ਇਸ ਨੇ ਮੂੰਹ ਉਸ ਦੇ ਲਾਇਆ। ਬੀਏਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ, ਬੀਏਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ। ਪਾਣਾ ਪਾਪੀ ਉੱਤੇ ਸਿੰਘਾਂ ਨੇ ਵਰਤਾਇਆ।
ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਨੇ, ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ। ਮੈਂ ਇੰਡੀਆਨਾ ਤੋਂ ਆਇਆ ਹੋਇਆ ਇੱਥੇ ਤੇ ਮੈਂ ਪਿਛਲੇ ਸਾਲ ਵੀ ਆਇਆ ਸੀ ਤੇ ਉਸ ਤੋਂ ਪਹਿਲਾਂ ਵੀ ਆਇਆ ਸੀ। ਹਰ ਸਾਲ ਜਦੋਂ ਵੀ ਆਈਦਾ ਇੱਥੇ ਸੰਗਤ ਵੱਧਦੀ ਹੋਈ ਜਾ ਰਹੀ ਹੈ। ਹਾਂਜੀ ਤੇ ਫੈਮਿਲੀ ਨਾਲ ਆਏ ਹੋ? ਨਹੀਂ, ਅਸੀਂ ਫਰੈਂਡਸ ਰਹਿੰਦੇ ਆ, ਫਰੈਂਡ ਇਕੱਠੇ ਆਏ ਹੋਏ ਆ, ਇੱਥੇ ਟਰੱਕ ਲੈ ਕੇ ਆਏ ਹੋਏ ਆ ਜੀ। ਤੇ ਮਤਲਬ ਬਹੁਤ ਵਧੀਆ ਲੱਗਦਾ ਆ ਵੀ ਨਗਰ ਕੀਰਤਨ ਤੇ ਆ ਕੇ। ਤੇ ਐਟਲੀਸਟ ਮੈਨੂੰ ਲੱਗਦਾ ਕਿ ਸਾਰੇ ਅਮਰੀਕਾ 'ਚੋਂ ਹਰੇਕ ਸਿੱਖ ਨੂੰ ਇੱਥੇ ਆਉਣਾ ਚਾਹੀਦਾ ਤੇ ਹਾਜ਼ਰੀ ਲਾਉਣੀ ਚਾਹੀਦੀ ਹੈ। ਹਾਜ਼ਰੀ ਲਾਉਣੀ ਚਾਹੀਦੀ, ਹਾਂਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ। ਆਜੋ ਬੋਲੋ, ਫਤਿਹ ਬੁਲਾ ਦੇ ਕੌਮ ਨੂੰ। ਚਲੋ ਹਾਂਜੀ ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਥੈਂਕ ਯੂ ਸੋ ਮਚ। ਆਓ ਜੀ, ਲੰਗਰ ਛਕੀ ਜਾਂਦੇ ਆਓ, ਨਾਲੇ ਆਪਣੇ ਨਾਲੇ ਦੱਸੋ, ਵਿਚਾਰ ਵੀ ਦੱਸੋ ਕਿੱਦਾਂ ਦਾ, ਕਾਹਦੀ ਸੰਗ ਲੱਗਦੀ ਹੈ। ਬਾਕੀ ਤੁਸੀਂ ਨਿਆਣੇ ਹੋ, ਆਜੋ 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 ਆਜੋ। ਆਓ ਜੀ। ਹਾਂਜੀ, ਸ਼ਸਤਰ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਸ਼ਸਤਰ ਆਪਣੇ ਸਿੰਘਾਂ ਵਾਸਤੇ ਜ਼ਰੂਰੀ ਨੇ। ਘੋੜਾ ਜ਼ਰੂਰੀ ਹੈ, ਸ਼ਸਤਰ ਜ਼ਰੂਰੀ ਹੈ, ਜਵਾਨੀ ਜ਼ਰੂਰੀ ਹੈ। ਸੋ ਤੁਹਾਡੇ ਕੋਲ ਉਹ ਤਿੰਨੋਂ ਚੀਜ਼ਾਂ ਹੈਗੀਆਂ ਨੇ, ਕੀ ਕਹਿਣਾ ਚਾਹੋਗੇ? ਮਹਾਰਾਜ ਜੀ ਬਹੁਤ ਹੀ ਵੱਡੀ ਬਖਸ਼ਿਸ਼ ਹੈ ਜੀ। ਪਹਿਲਾਂ ਤਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਮੁਬਾਰਕਾਂ ਇਸ ਨਗਰ ਕੀਰਤਨ ਦੀਆਂ। ਅਸੀਂ ਹਰ ਸਾਲ ਇਸ ਨਗਰ ਕੀਰਤਨ ਤੇ ਆਉਂਦੇ ਆ ਤੇ ਬਹੁਤ ਜ਼ਿਆਦਾ ਰੌਣਕ ਹੁੰਦੀ ਆ, ਵਧੀਆ ਵੀ ਲੱਗਦਾ, ਸਾਨੂੰ ਬਹੁਤ ਸਿੱਖਣ ਨੂੰ ਬਹੁਤ ਕੁਝ ਮਿਲਦਾ। ਮਹਾਰਾਜ ਨੇ ਸ਼ਾਸਤਰ ਸਾਨੂੰ ਆਪਣੀ ਰੱਖਿਆ ਵਾਸਤੇ ਤੇ ਗਰੀਬਾਂ ਦੀ ਪ੍ਰੋਟੈਕਸ਼ਨ ਵਾਸਤੇ, ਖਾਸ ਕਰਕੇ ਲੇਡੀਜ਼ ਦੀ, ਆਪਣੀ ਖੁਦ ਦੀ ਤੇ ਲੇਡੀ ਦੀ ਸਾਨੂੰ ਰੱਖਿਆ ਵਾਸਤੇ ਦਿੱਤੇ ਹੋਏ ਨੇ। ਤੇ ਇਸ ਕਰਕੇ ਅਸੀਂ ਵਧੀਆ ਤੋਂ ਵਧੀਆ ਤੇ ਚੰਗੇ ਚੰਗੇ ਸ਼ਾਸਤਰ ਅਸੀਂ ਰੱਖਦੇ ਵੀ ਹਾਂ ਤੇ ਰੱਖਣੇ ਵੀ ਚਾਹੀਦੇ ਆ। ਤੇ ਅਸੀਂ ਟਰਾਈ ਕਰਦੇ ਹਾਂ ਬੈਸਟ ਕਿ ਹਰ ਇੱਕ ਗੁਰਸਿੱਖ ਨੂੰ ਇਹ ਆਪਣੀ ਰੱਖਿਆ ਲਈ ਤੇ ਆਪਣੇ ਪਰਿਵਾਰ ਦੀ ਤੇ ਆਪਣੇ ਸਾਰੇ ਆਲੇ ਦੁਆਲੇ ਦੀ ਰੱਖਿਆ ਲਈ। ਕਿਸੇ ਵੀ ਜ਼ੁਲਮ ਹੋ ਰਿਹਾ ਉਹਨਾਂ ਦੀ ਰੱਖਿਆ, ਬਸ ਕਿਸੇ ਤੇ ਜ਼ੁਲਮ ਨਹੀਂ ਕਰਨਾ। ਜ਼ੁਲਮ ਨੂੰ ਆਪਾਂ ਵੰਗਾਰਨਾ ਜੀ, ਜ਼ੁਲਮ ਨੂੰ ਆਪਾਂ। ਹਾਂਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ। ਹਮ ਗਰੀਬ ਸਿੱਖਣ ਕੋ ਦੇਹੋ ਪਾਤਸ਼ਾਹੀ। ਮਹਾਰਾਜ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਆ, ਸਿਰ ਤੇ ਦਸਤਾਰ, ਬਹੁਤ ਵੱਡੀ ਦਸਤਾਰ, ਬਹੁਤ ਵੱਡੀ ਬਖਸ਼ਿਸ਼, ਤਾਜ ਆ ਸਾਡੇ ਸਿਰ ਦਾ ਇਹ। ਤੇ ਨਾਲ ਸਾਨੂੰ ਇਹ ਸ਼ਾਸਤਰ ਦੇ ਕੇ ਤਾਂ ਸਾਨੂੰ ਰਾਜੇ ਬਣਾਤਾ ਮਹਾਰਾਜ ਨੇ। ਪਹਿਲੇ ਸਮੇਂ ਵਿੱਚ ਰਾਜਿਆਂ ਮਹਾਰਾਜਿਆਂ ਕੋਲ ਹੁੰਦੇ ਸੀ ਸ਼ਾਸਤਰ, ਤੇ ਮਹਾਰਾਜ ਨੇ ਸਾਡੇ ਤੇ ਐਸੀ ਕਿਰਪਾ ਕੀਤੀ ਕਿ ਸਾਨੂੰ ਮਹਾਰਾਜੇ ਬਣਾਤਾ। ਤੇ ਮੈਂ ਸਾਰਿਆਂ ਆਪਣੇ ਭੈਣਾਂ ਨੂੰ, ਵੀਰਾਂ ਨੂੰ, ਆਪਣੇ ਨੂੰ ਕਿਰਪਾ ਕਰਕੇ ਬੇਨਤੀ ਕਰੂੰਗਾ, ਜਿਨ੍ਹਾਂ ਨੇ ਇਹ ਨਹੀਂ ਹਜੇ ਸਿੱਖੀ ਅਪਣਾਈ, ਉਹ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਆ। ਅਸੀਂ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ, ਪਰ ਅਸੀਂ ਆਪਣੀ ਕਿਰਪਾ ਜੇ ਆਪ ਕਰੇ, ਅਸੀਂ ਆਪਣੀ ਘਰ ਆਪਣੇ ਤੇ ਕਰਨੀ ਕਿ ਅਸੀਂ ਗੁਰਸਿੱਖੀ ਵੱਲ ਮੁੜਨਾ ਆ। ਜਿਹੜੇ ਮੇਰੇ ਵੀਰ, ਮੇਰੀਆਂ ਭੈਣਾਂ ਕੇਸਾਂ ਦੀ ਬੇਅਦਬੀ ਕਰਦੇ ਨੇ ਤੇ ਉਹਨਾਂ ਨੂੰ ਬਿਲਕੁਲ ਮੁੜਨਾ ਚਾਹੀਦਾ ਆ ਤੇ ਇਹਨਾਂ ਕੇਸਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ। ਤੇ ਮੇਰੀ ਬੇਨਤੀ ਹੈ ਜੀ ਸਭ ਨੂੰ, ਇਹ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ, ਮਨੁੱਖਤਾ ਦੀ ਸੇਵਾ ਇਹ। ਤੇ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ, ਤੁਹਾਨੂੰ ਮਹਾਰਾਜ ਹਰ ਪਾਸਿਓਂ ਫਤਿਹ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਸ ਇਹੀ ਕਹਿਣਾ ਚਾਹੂੰਗਾ ਜੀ ਵੀ ਜਦੋਂ ਸ਼ਾਸਤਰ ਰੱਖੀਦਾ ਉਹਦਾ ਮਾੜਾ ਯੂਜ਼ ਨਹੀਂ ਕਰੀਦਾ। ਵੀ ਜਿੱਦਾਂ ਜੇ ਤੁਸੀਂ ਮਾੜਾ ਯੂਜ਼ ਕਰੋਗੇ ਹਨਾ, ਉਹ ਫਿਰ ਸਾਡੇ ਗੁਰੂ ਨੂੰ ਨਹੀਂ ਪਾਵੇਗਾ। ਹਾਂਜੀ, ਉਹ ਕਿਰਪਾਨ ਨਹੀਂ ਰਹਿੰਦੀ, ਉਹ ਤਾਂ ਤਲਵਾਰ ਹੀ ਆ। ਜਿਹੜੀ ਕਿਰਪਾਨ ਆ ਹਨਾ, ਉਹ ਕਿਰਪਾ ਆਨ ਆ, ਵੀ ਕਿਰਪਾ ਆਵੇ ਸਾਨੂੰ। ਆਪਾਂ ਉਹਦਾ ਜਿੱਦਾਂ ਚੰਗਾ ਯੂਜ਼ ਕਰਨਾ, ਵੀ ਜਿੱਦਾਂ ਇੰਨਾ ਕੋਈ ਕ੍ਰਾਈਮ ਨਹੀਂ ਕਰਨੇ, ਏਦਾਂ ਕੁਛ ਨਹੀਂ ਮਾੜਾ ਕਰਨਾ। ਨਾਲੇ ਜੇ ਰੱਖਣਾ ਵੀ ਆ ਫਿਰ ਤੁਹਾਨੂੰ ਦੂਜਿਆਂ ਦੀ ਪ੍ਰੋਟੈਕਸ਼ਨ ਵੀ ਕਰਨੀ ਚਾਹੀਦੀ ਆ। ਜਿੱਦਾਂ ਏਦਾਂ ਨਹੀਂ ਵੀ ਜਿੱਦਾਂ ਕੱਲੀ ਆਪਣੀ ਕਰਨੀ ਆਂਦਾ, ਫਿਰ ਜੇ ਕਿਸੇ ਹੋਰ ਦੀ ਹੋਵੇ ਕੋਈ, ਜਿੱਦਾਂ ਕਿਸੇ ਹੋਰ ਕੋਈ ਕਿਸੇ ਨੂੰ ਕੁੱਟਦਾ ਗਰੀਬ ਨੂੰ, ਤਾਂ ਫਿਰ ਉਹਨੂੰ ਗੱਲ ਨਾਲ ਗੱਲ ਕਰਨੀ ਚਾਹੀਦੀ। ਜੇ ਨਹੀਂ ਮੁੜਦਾ ਫਿਰ ਹਥਿਆਰ ਚੱਕਣੇ ਚਾਹੀਦੇ। ਹਾਂਜੀ, ਬਸ ਜਿੱਦਾਂ ਉਹ ਮਾੜੀ ਨਹੀਂ ਯੂਜ਼ ਕਰਨੀ ਚਾਹੀਦੀ। ਤਾਂ ਫਿਰ ਇਹੀ ਕਹਿਣਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਵਿਚਾਰਾਂ ਨੇ ਜੀ? ਬਹੁਤ ਖੁਸ਼ੀ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਆ ਕੇ।
ਜਿੰਨੀਆਂ ਰੌਣਕਾਂ ਇੱਥੇ ਦੇਖੀਆਂ ਨੇ, ਮੈਂ ਸਮਝਦਾ ਕਿ ਖਾਸ ਕਰਕੇ ਜਦੋਂ ਸਾਡੇ ਬੱਚੇ ਇੱਥੇ ਸਕੂਲਾਂ 'ਚ ਜਾਂਦੇ ਨੇ ਤੇ ਦੇ ਡੋਂਟ ਗੈਟ ਟੂ ਸੀ ਦੈਟ ਮੈਨੀ ਟਰਬਨਸ, ਦੇ ਡੋਂਟ ਗੈਟ ਟੂ ਸੀ ਥੀਸ ਮੈਨੀ ਸੈਕਸ। ਜਦੋਂ ਆਪਣੇ ਬੱਚਿਆਂ ਨੂੰ ਅਸੀਂ ਇਹੋ ਜਿਹੇ ਇਕੱਠ ਦੇ ਵਿੱਚ ਲੈ ਕੇ ਆਉਂਦੇ ਆ, ਉਹਨਾਂ ਨੂੰ ਇੱਕ ਅਨੁਭਵ ਹੁੰਦਾ ਕਿ ਅਸੀਂ ਵੀ ਆਰ ਸੋ ਮੈਨੀ, ਹਾਂਜੀ, ਸਾਡੀ ਗਿਣਤੀ ਜਿਹੜੀ ਹੈ ਉਹ ਲੱਖਾਂ ਦੇ ਵਿੱਚ ਹੈ। ਤੇ ਦੂਸਰੀ ਗੱਲ, ਜਿਸ ਕਿਸਮ ਦੇ ਹਾਲਾਤਾਂ ਦੇ ਵਿੱਚੋਂ ਅੱਜ ਸਿੱਖ ਕੌਮ ਗੁਜ਼ਰ ਰਹੀ ਹੈ, ਸਾਨੂੰ ਆਪਣੇ ਘਰ ਦੀ ਲੋੜ ਹੈ, ਜਿੱਥੇ ਅਸੀਂ ਆਪਣੀਆਂ ਵੈਲਿਊਜ਼ ਨੂੰ ਪ੍ਰੀਜ਼ਰਵ ਕਰ ਸਕੀਏ, ਜਿੱਥੇ ਅਸੀਂ ਸਿੱਖੀ ਦੀ ਪ੍ਰਫੁੱਲਤਾ ਲਈ ਕੰਮ ਕਰ ਸਕੀਏ। ਤੇ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦੇਣੀਆਂ ਚਾਹੁੰਦਾ। ਤੇ ਮੈਂ ਇਹ ਸਮਝਦਾ ਕਿ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ, ਆਨੰਦਪੁਰ ਸਾਹਿਬ ਦੇ ਵਾਸੀ ਹਾਂ, ਤੇ ਸਾਡਾ ਇੱਕ ਘਰ ਹੋਣਾ ਚਾਹੀਦਾ। ਉਸ ਘਰ ਲਈ ਸਾਨੂੰ ਰਲ ਕੇ ਕੰਮ ਕਰਨਾ ਚਾਹੀਦਾ ਤੇ ਡਾਕਟਰ ਸਾਹਿਬ ਉਹਨਾਂ ਦਾ ਸਾਥ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਸਾਹਿਬ ਦਾ ਲਾਇਆ ਹੋਇਆ ਬੂਟਾ ਅੱਜ ਇੱਕ ਵੱਡਾ ਰੁੱਖ ਬਣ ਕੇ ਦੁਨੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਫੈਲ ਚੁੱਕਾ ਹੈ ਤੇ ਸੰਗਤਾਂ ਦਾ ਇਹ ਲੱਖਾਂ ਦਾ ਇਕੱਠ ਇਸ ਚੀਜ਼ ਦਾ ਪ੍ਰੂਫ ਹੈ। ਹਰ ਸਾਲ ਵੱਧ ਰਹੀਆਂ ਸੰਗਤਾਂ ਤੇ ਸੰਗਤਾਂ ਦੇ ਵਿੱਚ ਜੋਸ਼ ਤੇ ਸ਼ਰਧਾ ਜਿਹੜੀ ਭਾਵਨਾ ਵੱਧਦੀ ਜਾ ਰਹੀ ਹੈ। ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਹੈ, ਸਿਟੀ ਦਾ, ਕਾਉਂਟੀ ਦਾ ਵੀ ਧੰਨਵਾਦ ਹੈ ਜੀ, ਜਿਨ੍ਹਾਂ ਨੇ ਇਹ ਸਾਰੀ ਮੈਨੇਜਮੈਂਟ ਕੀਤੀ ਹੈ, ਉਪਰਾਲਾ ਕੀਤਾ ਜੀ। ਹਾਂਜੀ, ਥੈਂਕ ਯੂ। ਹਾਂਜੀ, ਆਓ ਜੀ, ਹਾਜ਼ਰੀ ਲਵਾਓ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਫਤਿਹ ਜੀ। ਹਾਂਜੀ, ਸੋ ਟੀਵੀ 84 ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕੀ ਸੁਨੇਹਾ ਦੇਣਾ ਚਾਹੋਗੇ? ਅੱਜ ਨਗਰ ਕੀਰਤਨ ਵਿੱਚ ਤੁਸੀਂ ਆਏ ਹੋ। ਦੇਖੋ ਜੀ, ਬੜਾ ਚੜ੍ਹਦੀ ਕਲਾ ਦਾ ਮਾਹੌਲ ਆ ਤੇ ਸੰਗਤ ਦਾ ਦੇਖ ਰਹੇ ਆ ਜੀ, ਠਾਠਾ ਮਾਰਦਾ ਇਕੱਠ ਤੇ ਪੰਥ ਪ੍ਰਸਤੀ ਤੇ ਡਿਸਪਲਿਨ ਤੇ ਖਾਲਸੇ ਦੇ ਜਾਹੋ ਜਲਾਲ ਜੀ ਪੂਰੇ ਭਾਰਤ ਨੇ ਜੀ। ਤੇ ਬੜੀ ਮਹਾਰਾਜ ਦੀ ਕਿਰਪਾ ਤੇ ਮਹਾਰਾਜ ਇਕਣੀ ਕਿਰਪਾ ਬਣਾਈ ਰੱਖਣ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਹਾਂਜੀ, ਆਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਮੂਹ ਸਿੱਖ ਜਗਤ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੀਆਂ ਲੱਖ ਲੱਖ ਵਧਾਈਆਂ। ਕਿਉਂਕਿ ਅਕਸਰ ਅਸੀਂ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖ ਕੌਮ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੁਸਾਰ ਹੋਵੇ ਤਾਂ ਕੌਮ ਦੀ ਜਿਹੜੀ ਆ ਉਹ ਦਸ਼ਾ ਚੇਂਜ ਹੋ ਜਾਵੇਗੀ। ਦੂਜੀ ਗੱਲ ਇਹ ਆ ਕਿ ਜਿਹੜੇ ਇਹ ਦਿਨ ਨੇ, ਇਹ ਦਿਨ ਬੜੇ ਇਤਿਹਾਸਕ ਦਿਨ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ 1 ਨਵੰਬਰ ਤੋਂ ਲੈ ਕਰਕੇ 4-5 ਨਵੰਬਰ ਤੱਕ ਜਿਹੜਾ ਆ ਦਿੱਲੀ ਦੀ ਧਰਤੀ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਈ ਇਹ ਗੱਲ ਕਹਿੰਦੇ ਆ ਕਿ ਉੱਥੇ ਦੰਗੇ ਹੋਏ। ਦੰਗਾ ਸ਼ਬਦ ਉਦੋਂ ਹੁੰਦਾ ਆ ਜਦੋਂ ਦੋ ਸੱਤਾਵਾਂ, ਦੋ ਲੋਕ ਆਪਸ ਵਿੱਚ ਭਿੜਦੇ ਆ, ਪਰ ਜਦੋਂ ਕਿਸੇ ਨੇ ਹੱਥੇ ਦੇ ਉੱਤੇ ਆ ਕੇ ਵਾਰ ਕਰ ਦਿੱਤਾ ਜਾਵੇ ਉਹਨੂੰ ਨਸਲਕੁਸ਼ੀ ਕਿਹਾ ਜਾ ਸਕਦਾ ਆ। ਸਪੈਸ਼ਲ ਸਿੱਖਾਂ ਦੇ ਘਰਾਂ ਦੇ ਉੱਤੇ ਮਾਰ ਕੀਤਾ ਗਿਆ, ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਮਾਰਿਆ ਗਿਆ, ਗਲਾਂ ਦੇ ਵਿੱਚ ਟਾਇਰ ਪਾਏ ਗਏ। ਉੱਥੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਜਿਹੜਾ ਆ ਸਮੇਂ ਦੀ ਜਿਹੜੇ ਹਕੂਮਤ ਦੇ ਲੋਕ ਸੀਗੇ ਉਹਨਾਂ ਲੋਕਾਂ ਨੇ ਉਹਨਾਂ ਬੱਚਿਆਂ ਨੂੰ ਵੀ ਮਾਰਿਆ, ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ। ਅੱਜ ਤੁਸੀਂ ਲੁਧਿਆਣੇ ਜਾਓ, ਉੱਥੇ ਵੀ ਕਈ ਉਹ ਕਲੋਨੀਆਂ ਬਣੀਆਂ ਹੋਈਆਂ ਆ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਅੰਦਰ ਜਿਹੜੇ ਪਰਿਵਾਰਾਂ ਨੇ ਜਿਹੜੇ ਦੁੱਖ ਸੰਤਾਪ ਹੰਢਾਏ ਸੀ ਉਹ ਪਰਿਵਾਰ ਉੱਥੇ ਬੈਠੇ ਆਗੇ। ਤੇ ਇੰਨੇ ਸਮੇਂ ਬੀਤ ਜਾਣ ਤੋਂ ਬਾਅਦ ਵੀ ਹਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਜੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਤਾਂ ਉਲਟਾ ਸਾਡੇ ਉੱਤੇ ਦੇਸ਼ ਧਰੋਹ ਦੇ ਪਰਚੇ ਪਾ ਕੇ ਸਾਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਆ। ਤੇ ਇਸ ਕਰਕੇ ਜਿਹੜਾ ਆ ਸਾਨੂੰ ਕੌਮ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਕਿ ਜਿਹੜੇ ਉਹ 84 ਦੇ ਜਿਹੜੇ ਪਾਪੀ ਨੇ ਉਹਨਾਂ ਨੂੰ ਜਿਹੜਾ ਆ ਉਹ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਪਰ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਸਰਕਾਰਾਂ ਦੇ ਪੱਖ ਦੂਸਰੇ ਰੂਪ ਦੇ ਵਿੱਚ ਹੋ ਚੁੱਕੇ ਨੇ, ਜਿੱਥੇ ਕਿ ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਕੈਦਾਂ ਦੇ ਵਿੱਚ ਸੁੱਟ ਦਿੱਤਾ ਗਿਆ, ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ। ਪਰ ਉਲਟਾ ਜਿਹੜੇ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਲੋਕ ਸੀ, ਸਮੇਂ ਦੀ ਹਕੂਮਤ ਨੇ ਉਹਨਾਂ ਨੂੰ ਪਦਵੀਆਂ ਵੀ ਦਿੱਤੀਆਂ, ਉਹਨਾਂ ਨੂੰ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਠਾਇਆ। ਸੋ ਇਸੇ ਕਰਕੇ ਜਿਹੜਾ ਆ ਸਿੱਖ ਕਈ ਵਾਰੀ ਆਪਣੇ ਦਰਦ ਨੂੰ ਲੋਕਾਂ ਦੇ ਸਾਹਮਣੇ ਬਿਆਨ ਕਰਦਾ ਆ ਤਾਂ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਪਾ ਕੇ ਤੇ ਉਹਨਾਂ ਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਆ। ਪਰ ਕੌਮ ਦੀ ਭਲਾਈ ਉਸ ਵਕਤ ਹੋਣੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਗੇ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਦੇ ਵਿੱਚ ਸਿੱਖ ਜਗਤ ਨੂੰ ਕਹੀ ਸੀ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਦੋਂ ਇਸ ਵਿਚਾਰ ਦੇ ਉੱਤੇ ਲੋਕ ਜਦੋਂ ਪਹਿਰਾ ਦੇਣਗੇ ਫਿਰ ਉਹਨਾਂ ਦੀ ਜ਼ਿੰਦਗੀ ਸੋਹਣੀ ਹੋਊਗੀ। ਸੋ ਜੁਬਾ ਸਿਟੀ ਦੇ ਵਿੱਚ ਆਈ ਹੋਈ ਸਮੂਹ ਸੰਗਤ ਨੂੰ ਗੁਰਤਾ ਗੱਦੀ ਦੀਆਂ ਲੱਖ ਲੱਖ ਵਧਾਈਆਂ।
TV 84 ਵਾਲਿਆਂ ਨੂੰ ਲੱਖ ਲੱਖ ਵਧਾਈਆਂ, ਜਿਹੜੇ ਕਿ ਬਹੁਤ ਸੋਹਣਾ ਉਪਰਾਲਾ ਕਰਦੇ ਰਹਿੰਦੇ ਹੈਗੇ, ਕੌਮ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਆ। ਤੇ ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਹਾਂਜੀ ਕਰਦੇ ਆ, ਕੋਈ ਗੱਲ ਨਹੀਂ, ਆ ਜਾਓ ਤਾਂ ਇੱਧਰ ਇੱਧਰ ਆ ਦੇਖੋ। ਹਾਂਜੀ ਤੁਸੀਂ ਟੀਵੀ ਤੇ ਆ ਰਹੇ ਹੋ, ਕੀ ਕਹਿਣਾ ਚਾਹੋਗੇ? ਕਹਿਣਾ ਕੁਛ ਨਹੀਂ ਜੀ, ਬਹੁਤ ਖੁਸ਼ੀ ਹੋ ਰਹੀ ਆ। ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ। ਸੰਗਤਾਂ ਦਾ ਇਕੱਠ ਦੇਖੋ ਤੁਸੀਂ, ਲੱਖਾਂ ਦੀ ਗਿਣਤੀ 'ਚ ਸੰਗਤਾਂ ਇਕੱਠੀਆਂ ਹੋਈਆਂ। ਇਹ ਮੰਜ਼ਰ ਦੇਖ ਕੇ ਬੜਾ ਆਨੰਦ ਆ ਰਿਹਾ ਕਿ ਸਾਰੇ ਕਿੱਦਾਂ ਆਪੋ ਆਪਣੇ ਕੰਮਾਂ ਤੋਂ, ਬੇਸ਼ੱਕ ਬੜੇ ਜਾਣੇ ਬਿਜ਼ੀ ਵੀ ਹੋਣੇ, ਪਰ ਫਿਰ ਵੀ ਮੇਰੇ ਖਿਆਲ ਘਰੋਂ ਨਿਕਲੇ ਨੇ ਸਾਰੇ, ਆਪਣਾ ਕੰਮਕਾਰ ਛੱਡ ਕੇ ਆਪਣਾ ਟਾਈਮ ਸਕੇਜੂਲ ਮੇਕ ਕਰਕੇ ਇਸ ਦਿਨ ਦੀ ਉਡੀਕ ਕਰ ਰਹੇ ਇੱਕ ਪੂਰੇ ਮਹੀਨੇ ਤੋਂ। ਸੋ ਆਪਾਂ ਵੀ ਆਏ ਆ ਇਹੀ ਗੁਰੂ ਸਾਹਿਬ ਦੇ ਸਾਰੇ ਸੰਗਤਾਂ ਨੂੰ ਕੈਪਚਰ ਕਰਨ। ਬਹੁਤ ਵਧੀਆ ਲੱਗ ਰਿਹਾ ਜੀ, ਬੜੀ ਖੁਸ਼ੀ ਹੋ ਰਹੀ। ਲੰਗਰ ਦੇਖੋ ਤੁਸੀਂ ਕਿੰਨੇ ਵੀ ਜ਼ਿਆਦਾ ਟੂ ਮੱਚ, ਹਰ ਇੱਕ ਚੀਜ਼ ਅਗਰ ਕੋਈ ਵੀ ਆਉਂਦਾ ਆ ਤੇ ਮਤਲਬ ਸਿੱਖ ਕੌਮ ਦੇ ਬਾਰੇ ਤਾਂ ਹੁਣ ਜਿੰਨਾ ਕੁ ਵੀ ਕਹੋ ਉਨਾ ਹੀ ਘੱਟ ਆ, ਜਿੱਦਾਂ ਹਨਾ ਵੀ ਆਪਾਂ ਜਿੰਨਾ ਮਰਜ਼ੀ ਕਹੀ ਜਾਈਏ। ਸੋ ਵਧੀਆ ਲੱਗ ਰਿਹਾ ਬਹੁਤ। ਉੱਤੋਂ ਮੌਸਮ ਵੀ ਦੇਖੋ, ਬਹੁਤ ਸਕਾਈ ਲਾਈਨ ਵਧੀਆ, ਕਹਿ ਲਓ ਵੀ ਰੱਬ ਖੁਦ ਮਿਹਰਬਾਨ ਆ ਹਨਾ। ਤੇ ਅਗਰ ਥੋੜਾ ਸਮਰ ਗਰਮੀ 'ਚ ਜ਼ਿਆਦਾ ਫਿਰ ਵਧੀਆ ਨਹੀਂ ਲੱਗਦਾ। ਹਾਂਜੀ ਯਾ ਸੋ ਪਰਫੈਕਟ ਆ ਸਾਰਾ ਕੁਝ, ਹੋਣਾ ਹੀ ਸੀ ਕਿਉਂਕਿ ਕਿਹੜਾ ਕੋਈ ਛੋਟੀ ਮੋਟੀ ਗੱਲ ਆ, ਗੁਰੂ ਸਾਹਿਬ ਦਾ। ਬਿਲਕੁਲ ਜੀ ਬਿਲਕੁਲ। ਹਾਂਜੀ ਸੋ ਯਾ ਦੈਟਸ ਆਲ, ਇਹੀ ਕਹਿਣਾ ਚਾਹੁੰਦੇ। ਥੈਂਕ ਯੂ ਸੋ ਮਚ ਜੀ। ਆਓ ਜੀ ਆਓ ਜੀ ਮੇਰੇ ਛੋਟੇ ਵੀਰ। ਹਾਂ ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਊਅਰਸ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੇ ਛੋਟੇ ਵਿਊਅਰਸ ਨੇ ਸੱਚੋ ਸੱਚ ਪ੍ਰੋਗਰਾਮ ਦੇ ਐਵਰੀਡੇ ਵਾਚ ਕਰਦੇ ਨੇ। ਉਸ ਦਿਨ ਇਹਨਾਂ ਤੋਂ ਪੁੱਛਿਆ ਸੀ ਕਿ ਫਸਟ ਗੁਰੂ ਕਿਹੜੇ ਨੇ, ਸੈਕੰਡ ਗੁਰੂ ਕਿਹੜੇ ਨੇ, ਪਰ ਮੈਂ ਪੰਜਾਬੀ 'ਚ ਪੁੱਛਿਆ ਸੀ। ਹੁਣ ਇਹਨਾਂ ਨੂੰ ਪੁੱਛਦੇ ਆ, ਕਿੱਦਾਂ ਬੋਲੋ ਫਿਰ, ਫਸਟ ਗੁਰੂ ਕਿਹੜੇ ਨੇ? फर्स्ट गुरु गुरु नानक देव जी, सेकंड गुरु गुरु अंगद देव जी, थर्ड गुरु गुरु अमरदास जी, फोर्थ गुरु गुरु रामदास जी, फाइव गुरु गुरु अंगद देव जी, सिक्स गुरु श्री राय साहब जी, सेवंथ गुरु श्री कृष्ण साहब जी, एथ गुरु श्री राय साहब जी, नाइन्थ गुरु श्री तेग बहादुर जी, 10th गुरु गुरु गोविंद सिंह जी। वाह जी वाह। ते फिर अपने जागत गुरु कौन ने? गुरु ग्रंथ साहब जी। गुरु ग्रंथ साहब जी। हाँ जी, उन्होंने भी बोलना। भाई दया सिंह जी, भाई धम सिंह जी, भाई हिम्मत सिंह जी, भाई भगत सिंह जी, भाई साहब सिंह जी। वाह जी वाह, वेरी गुड, वेरी नाइस, कीप इट अप। ओके ओके, फिर फतेह बुला दो, फतेह बुला दो। ओ बाबा जगजीत सिंह जी, बाबा जवाहर सिंह जी, बाबा चौड़वर सिंह जी, बाबा फतेह सिंह जी। ओके, वाहिगुरू जी का खालसा, वाहिगुरू जी की फतेह। थैंक यू सो मच। ओके, टेक केयर। ओके, थैंक यू। हाँ जी आओ जी। हाँ जी ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, की कहना चाहो, की विचार रखते हो? ਵਿਚਾਰ ਕਾਹਦੇ ਬਾਰੇ? ਆਪਣੇ ਨਗਰ ਕੀਰਤਨ ਬਾਰੇ, ਨਗਰ ਕੀਰਤਨ ਬਾਰੇ ਜਾਂ ਆਪਣੀ ਸਿੱਖ ਕੌਮ ਬਾਰੇ, ਆਪਣੇ ਪੰਜਾਬ ਬਾਰੇ ਹਾਲਾਤ ਕੀ ਨੇ, ਕੁਝ ਵੀ ਬੋਲ ਸਕਦੇ ਤੁਸੀਂ? ਸਿੱਖ ਕੌਮ ਬਾਰੇ ਵਿਚਾਰ ਬਹੁਤ ਵਧੀਆ ਰੱਖਦੇ ਆਂ ਜੀ, ਤੇ ਅਸੀਂ ਖਾਲਿਸਤਾਨ ਨੂੰ ਸਪੋਰਟ ਕਰਦੇ ਆਂ ਜੀ, ਤੇ ਖਾਲਿਸਤਾਨ ਦੇ ਨਾਲ ਆ, ਖਾਲਿਸਤਾਨ ਦੀ ਮੰਗ ਕਰਦੇ ਆਂ। ਤੇ ਸਾਨੂੰ ਸਾਡੇ ਹੱਕਾਂ ਬਾਰੇ ਬੋਲਣ ਨਹੀਂ ਦਿੱਤਾ ਜਾ ਰਿਹਾ ਇੰਡੀਆ 'ਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਜੀ। ਇੱਥੇ ਤਾਂ ਆਪਾਂ ਬੋਲ ਸਕਦੇ ਹਾਂ। ਹਾਂਜੀ, ਇੱਥੇ ਸਾਨੂੰ ਖੁੱਲ੍ਹ ਹੀ, ਇੱਥੇ ਕੁਝ ਵੀ ਅਸੀਂ ਬੋਲ ਸਕਦੇ ਹਾਂ, ਸਾਨੂੰ ਆਪਦਾ ਹੱਕ ਹੈਗਾ ਕੁਝ ਵੀ ਗੱਲ ਰੱਖਣ ਦਾ ਜੀ। ਠੀਕ ਹੈ। ਹਾਂਜੀ ਹਾਂਜੀ। ਸੋ ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਸੋਹਣਾ, ਬਹੁਤ ਵਧੀਆ ਮਹਿਸੂਸ ਹੁੰਦਾ ਜੀ। ਹਾਂਜੀ, ਕਿੰਨਵੀਂ ਦਫਾ ਆਏ ਤੁਸੀਂ ਇੱਥੇ? ਮੈਨੂੰ 44 ਜੀ ਹੋ ਗਏ। 44 ਈਅਰ ਹੋ ਗਏ ਆਏ ਨੂੰ। ਜਿਆਦਾ ਨਗਰ ਕੀਰਤਨ ਸ਼ੁਰੂ ਹੋਇਆ ਉਦੋਂ। ਕਿੱਦਾਂ ਰੌਣਕ, ਕਿੱਦਾਂ ਪਹਿਲਾਂ ਕਿੱਦਾਂ ਸੀ, ਹੁਣ ਕਿੱਦਾਂ ਹੈ? ਮੈਂ ਕਿਹਾ ਬਹੁਤ ਜ਼ਿਆਦਾ ਰੌਣਕ ਅੱਗੇ ਨੂੰ ਐਵਰੇਜ ਹੀ ਵੱਧਦੀ ਆ, ਵੱਧਦੀ ਜਾ ਰਹੀ ਹੈ। ਹਾਂਜੀ, ਥੈਂਕ ਯੂ ਸੋ ਮਚ। ਕਹਿੰਦੇ ਨੇ 44 ਸਾਲਾਂ ਤੋਂ ਕਹਿੰਦੇ ਆਪਾਂ ਆ ਰਹੇ ਹਾਂ, ਫਸਟ ਡੇ ਤੋਂ ਹੀ ਕਹਿੰਦੇ ਆ ਰਹੇ ਹਾਂ। ਰੌਣਕਾਂ ਕਹਿੰਦੇ ਦਿਨੋਂ ਦਿਨ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। ਹਾਂਜੀ ਵਿਊਅਰਸ, ਸੋ ਤੁਸੀਂ ਬਹੁਤ ਹੀ ਵਧੀਆ ਝਲਕੀਆਂ ਦੇਖੀਆਂ ਨੇ। ਬਹੁਤ ਹੀ ਸੋਹਣਾ ਜਿਹੜਾ ਇਹ ਮੌਸਮ ਵੀ ਬੜਾ ਵਧੀਆ, ਔਰ ਸਿੱਖ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਜਿਹੜਾ ਤੁਸੀਂ ਇਕੱਠ ਵੀ ਦੇਖ ਰਹੇ ਹੋ, ਕਾਫੀ ਅੱਗੇ ਚਲਾ ਗਿਆ ਨਗਰ ਕੀਰਤਨ। ਔਰ ਪਿੱਛੇ ਸੰਗਤਾਂ ਜਿਹੜੀਆਂ ਨੇ ਅਜੇ ਵੀ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਜਾ ਰਹੀਆਂ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਵਿਚਾਰਾਂ ਰੱਖਦੇ ਹੋ ਜੀ? It's a great gathering. First thing I want to say, after a long time. Long time, okay. Long time. How do you So my baby here, she's attending it for the first time. So she's very excited. We are excited. Yes. Great gathering.
Okay. Good to see so many people around. Okay. Great culture, right, Jessie? Yeah. You want to say something? You can pick up. Say Sat Sri Akal to everyone. Sat Sri Akal. How do you feel? I'm hot. You are excited? Yeah. You got a candy? No. No ice cream? No. Oh my God! Did you get the toy? No. No toy? Nothing? No. Oh, so sad. You should buy something. Yeah, let's get you something. Get something. I don't have anything. Say thank you. Thank you. Okay, thank you. Thank you. ਤੁਹਾਡੇ ਕੋਲ ਆਪਾਂ
ਲਾਉਂਦੇ ਹੈਗੇ ਆ, ਹਥਿਆਰ ਵਰਤਦੇ ਹੈਗੇ, ਘਰਾਂ ਵਿੱਚ ਰੱਖਦੇ ਹੈਗੇ ਆ। ਇਹ ਸਾਰਾ ਕੁਝ ਸਾਡੇ ਜ਼ਿਮੀਂਦਾਰ ਬੰਜਾਰੇ ਭੈਣ ਭਾਈਆਂ ਦਾ ਹੀ ਬਣਾਇਆ ਹੋਇਆ ਹੁੰਦਾ ਹੈ। ਪਰ ਇਹ ਜਿਹੜਾ ਦੁਕਾਨਾਂ ਦੇ ਟਾਪਾਂ ਦੇ ਜਿਹੜੇ ਖਰੀਦਦੇ ਹੈਗੇ ਆ, ਇਹ ਸਾਰਾ ਹਜ਼ਾਰਾਂ ਦੇ ਆਪਾਂ ਨੂੰ ਮਿਲਦੇ ਆ, ਪਰ ਉਹਨਾਂ ਕੋਲੋਂ ਬਹੁਤ ਸਸਤੇ ਭਾਅ ਦੇ ਉੱਤੇ ਖਰੀਦ ਕੇ ਉਹਨਾਂ ਨੂੰ ਮਜ਼ਦੂਰੀ ਵੀ ਪੂਰੀ ਨਹੀਂ ਦਿੱਤੀ ਜਾਂਦੀ। ਜਿਹੜੇ ਹਾਲਾਤਾਂ ਵਿੱਚ ਰਹਿੰਦੇ ਹਨ, ਜਿਹੜੇ ਦੇ ਉੱਤੇ ਛੱਤ ਨੇ, ਕੰਨ ਦੇ ਉੱਤੇ ਕੱਪੜਾ ਨੇ, ਪੈਰਾਂ ਵਿੱਚ ਸ਼ੂ ਨੇ, ਬੱਚੇ ਜਿਹੜੇ ਆ ਜੀਵਨ ਉਹ ਵੀ ਬਹੁਤ ਸਾਰੇ ਜਿਹੜੇ ਆ ਹਿੰਦੂ ਘੁੰਮਦੇ ਆ ਵਿਚਾਰੇ ਬਹੁਤ ਐਕਸੀਡੈਂਟ ਹਾਲਤ ਵਿੱਚ ਰਹਿੰਦੇ ਆ। ਅਸੀਂ ਜਦੋਂ ਵੀ ਕਿਤੇ ਪਹੁੰਚਦੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਟਾਈਮ ਦੇ ਪਰਿਵਾਰ ਕੋਲ ਆਪਣੀ ਸਿਚੁਏਸ਼ਨ ਦੱਸਦਾ ਹੈ ਜੋ ਸੁਣੀ ਵੀ ਨਹੀਂ ਜਾਂਦੀ। ਤਾਂ ਪਿਆਰੇ ਆਪਾਂ ਦੇ ਕਰਨ ਦੀ ਬੇਨਤੀ ਹੈ ਕਿ ਤੁਹਾਡੇ ਇੱਕ ਸਮਾਜ ਜਿਹੜਾ ਹੈ ਉਹਨਾਂ ਨੂੰ ਸਕੂਨ ਕਰ ਸਕਦਾ ਹੈ। ਜੇ ਤੁਸੀਂ ਸਾਡੇ ਕੋਲ ਕਿਸੇ ਤਰ੍ਹਾਂ ਦੀ ਲੈਣਾ ਚਾਹੁੰਦੇ ਹੋ ਲਾਭ ਬਣੇ ਹੋਏ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਤੁਸੀਂ ਪੈਸੇ ਦਰਵਾਜ਼ੇ ਨਹੀਂ ਕਰ ਸਕਦੇ ਹੋ, ਤੁਸੀਂ ਆਨਲਾਈਨ ਪੇ ਕਰ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸਾਰਾ ਕੁਝ ਦੇਖ ਸਕਦੇ ਹੋ। ਅੱਜ ਇੰਟਰਨੈਟ ਦਾ ਯੁੱਗ ਹੈ, ਆਪਾਂ ਫੇਸਬੁੱਕ ਦੇ ਉੱਤੇ ਵੀ ਘੰਟੇ ਲਾ ਸਕਦੇ ਹਾਂ, ਆਪਾਂ ਇੰਸਟਾਗ੍ਰਾਮ ਤੇ 4-5 ਘੰਟੇ ਲਾ ਸਕਦੇ ਹਾਂ। ਪਰ ਸਾਰਿਆਂ ਨੂੰ ਇਹ ਬੇਨਤੀ ਹੈ ਜਿੰਨੇ ਵੀ ਕੋਈ ਭੈਣ ਭਾਈ ਮੇਰੀ ਸੁਣ ਰਹੇ ਆ ਆਨਲਾਈਨ ਪਲੀਜ਼ 2 ਮਿੰਟ ਕੱਢ ਕੇ ਉਹਦੇ ਚੀਜ਼ਾਂ ਬੰਜਾਰਿਆਂ ਬਾਰੇ ਵੀ ਜਾਣੋ, ਉਹਨਾਂ ਬਾਰੇ ਵੀ ਪਤਾ ਕਰੋ ਕਿ ਉਹ ਕਿਸ ਹਾਲਾਤ ਵਿੱਚ ਰਹਿ ਰਹੇ ਹਨ, ਉਹਨਾਂ ਦਾ ਜੀਵਨ ਕਿਹੋ ਜਿਹਾ ਹੈ, ਉਹਨਾਂ ਦੀ ਕੀ ਜ਼ਰੂਰਤਾਂ ਹਨ। ਆਪਾਂ ਤਾਂ ਜੋ ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੀਏ। ਸਰਕਾਰ ਸੰਘ ਜੀ ਵੱਧ ਤੋਂ ਵੱਧ ਡੋਨੇਸ਼ਨ ਦਿਓ ਜੀ। ਅੱਜ ਗੁਰੂ ਮਹਾਰਾਜ ਨੇ ਆਪਾਂ ਨੂੰ ਮੌਕਾ ਬਖਸ਼ਿਆ, ਇਹ ਸਾਲ ਬਾਅਦ ਮੁੜ ਕੇ ਦੇਣਾ ਮਿਲਿਆ। ਵੱਧ ਤੋਂ ਵੱਧ ਜੀ ਤੁਸੀਂ ਯੋਗਦਾਨ ਦਿੰਦੇ ਜਾਓ। ਅਸੀਂ ਤੁਹਾਡੇ ਕੋਲ ਕੋਈ ਟਾਈਮ ਮੰਗਦੇ $1 $1 ਜਿਹੜੀ ਲੋੜ ਹੈ ਤੁਸੀਂ ਉਹ ਸਾਨੂੰ ਪਲੀਜ਼ ਕਰੋ। ਆਪਣੇ ਨਾਲ ਸੁਣੀ ਸਾਰੀਆਂ ਭੈਣਾਂ ਦੀ ਬੇਨਤੀ ਹੈ ਕਿ ਜਿਹੜੀਆਂ ਲਾਜ਼ਮੀ ਕੁਛ ਕਰਨੀਆਂ ਚਾਹੁੰਦੀਆਂ ਹਨ ਪਰ ਜੋ ਅਸੀਂ ਕਰਨ ਲਈ ਮਜਬੂਰ ਹਨ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਹਨ, ਤੁਸੀਂ ਉਹਨਾਂ ਨੂੰ ਸਿੱਖਿਅਤ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਇਹ ਜੀਵਨ ਦੇ ਸਕਦੇ ਹੋ ਜਿਹੜਾ ਕਿ ਕਦੀ ਆਪਾਂ ਆਪਣੇ ਲਈ ਸੋਚਦੇ ਹਾਂ। ਜਿਸ ਤਰ੍ਹਾਂ ਭੈਣਾਂ ਆਪਾਂ ਸੋਚਦੇ ਹਾਂ ਕਿ ਅਸੀਂ ਪੜ੍ਹ ਲਿਖ ਕੇ ਚੰਗੀ ਜੋਬ ਕਰਾਂਗੇ, ਚੰਗਾ ਜੀਵਨ ਜੀਵਾਂਗੀਆਂ, ਇਸ ਤਰ੍ਹਾਂ ਉਹ ਭੈਣਾਂ ਵੀ ਸੋਚਦੀਆਂ ਹਨ। ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਪਤਾ ਲੱਗਦਾ ਕਿ ਉਹਨਾਂ 'ਚ ਬੜਾ ਉਤਸ਼ਾਹ ਆ, ਉਹ ਕਰਨਾ ਚਾਹੁੰਦੀਆਂ, ਉਹ ਕੁਛ ਕਰਨਾ ਚਾਹੁੰਦੀਆਂ, ਪਰ ਜਿਹੜੇ ਮਾਂ ਬਾਪ ਆ ਉਹ ਗਰੀਬ ਹੋਣ ਕਰਕੇ ਪੜ੍ਹਾ ਨਹੀਂ ਸਕਦੇ। ਸਕੂਲਾਂ ਦੀਆਂ ਬਹੁਤ ਜ਼ਿਆਦੀਆਂ ਫੀਸਾਂ ਹਨ। ਰਾਈਟ ਨਾਓ ਅਸੀਂ 300 ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਸੋ ਅਸੀਂ ਹੋਰ ਵੀ ਅਗਲੇ ਸਾਲ ਬੱਚਿਆਂ ਨੂੰ ਐਡ ਕਰਾਂਗੇ। ਪਰ ਉਹਦੇ ਲਈ ਤਾਂ ਹੀ ਪੋਸੀਬਲ ਹੋਣਾ ਹੈ ਜੇ ਸੰਗਤ ਸਾਡਾ ਸਾਥ ਦੇਵੇ, ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੀ ਪੋਸੀਬਲ ਹੋਣਾ। ਸਾਡਾ ਇੱਕ $1 ਜਿਹੜਾ ਆ ਉਹ ਜਿਹੜਾ ਅਸੀਂ ਬੱਚਿਆਂ ਦੀ ਫੀਸਾਂ ਦੇ ਉੱਤੇ ਲਾਵਾਂਗੇ, ਭੈਣਾਂ ਨੂੰ ਰੁਜ਼ਗਾਰ ਸਿਖਾਵਾਂਗੇ। ਹੁਣ ਵੀ ਸਾਡੇ ਜਿਹੜੇ 15 ਸਿਲਾਈ ਸੈਂਟਰ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ 'ਚ ਚੱਲ ਰਹੇ ਆ, ਤੇ ਤਾਂ ਜੋ ਉਹ ਭੈਣਾਂ ਆਪਣਾ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਆਉਣ ਵਾਲੇ ਸਮੇਂ 'ਚ ਆਪਣਾ ਕੋਈ ਰੁਜ਼ਗਾਰ ਕਰ ਸਕਣ, ਆਪਣਾ ਦਿਹਾੜੀਆਂ ਉਹਨਾਂ ਕਰਨੀਆਂ ਪੜ ਕੇ ਤੇ ਬਾਹਰ ਜਾ ਕੇ ਆਪਣਾ ਕੰਮ ਕਰ ਸਕਣ। ਵੀਰਾਂ ਨੂੰ ਜਿਹੜੇ ਵੀਰ ਕੰਮ ਸਿੱਖ ਸਕਦੇ ਆ, ਬਿਲਡਿੰਗ ਦਾ ਜਾਂ ਕੋਈ ਕੰਮ ਸਿੱਖ ਸਕਦੇ ਆ, ਮਕੈਨੀਕਲ ਸਕੂਟਰ ਮੋਟਰਸਾਈਕਲ ਦਾ ਕਾਰਾਂ ਦਾ, ਉਹਨਾਂ ਨੂੰ ਕੰਮ ਸਿਖਾਉਣਾ ਤਾਂ ਜੋ ਉਹ ਆਪਣਾ ਆਤਮਨਿਰਭਰ ਹੋ ਸਕਣ। ਅਸੀਂ ਕਿਸੇ ਨੂੰ ਬੈਟਰ ਨਹੀਂ ਬਣਾਉਂਦੇ, ਸਿਖਾਉਂਦੇ ਨਹੀਂ ਬਣਾਉਂਦੇ, ਅਸੀਂ ਉਹਨਾਂ ਨੂੰ ਸਕਿੱਲ ਸਿਖਾਉਂਦੇ ਹਾਂ ਤਾਂ ਜੋ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗਰੀਬੀ ਤੋਂ ਨਿਕਲ ਸਕਣ, ਇਸ ਗਰੀਬੀ ਤੋਂ ਨਿਕਲ ਸਕਣ। ਸਾਨੂੰ ਇਹ ਅਭੀ ਜੋ ਜਿਹੜੀ ਪੀੜ੍ਹੀ ਜਿਸ ਤਰ੍ਹਾਂ ਚੱਲ ਰਹੀ ਹੈ ਸਰਵਾਈਵ ਕਰਦੇ, ਤਾਂ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਸ਼ਿਕਸ਼ਿਤ ਕਰੀਏ, ਆਉਣ ਵਾਲੀ ਪੀੜ੍ਹੀ ਨੂੰ ਆਪਾਂ ਪੜ੍ਹਾਈਏ। ਪਰ ਉਹ ਇਹ ਕਹਿਣਾ ਕਿ ਇੰਨਾ ਪੋਸੀਬਲ ਨਹੀਂ ਕਿ ਅਸੀਂ ਸਾਰਾ ਕੁਝ ਕਰ ਦਈਏ।
ਚਾਰ ਇੰਪਲਾਈ ਜਿਹੜੇ ਆ ਅਸੀਂ ਸਾਡੇ ਨਾਲ ਕੰਮ ਕਰਦੇ ਜਿਹੜੇ ਇਹ ਦਾ ਟਾਈਮ ਉਹ ਸ਼ੁਰੂ ਕਰਾਂਗੇ ਕਿਉਂਕਿ ਸਮੇਂ ਸਮੇਂ ਦੇ ਨਾਲ ਸਰਕਮਸਟੈਂਸ ਚੇਂਜ ਹੁੰਦੇ ਆ ਸਮੇਂ ਸਮੇਂ ਦੇ ਨਾਲ ਲੋੜਾਂ ਹੁੰਦੀਆਂ ਨੇ ਸੋ ਅਸੀਂ ਇਹਨਾਂ ਪਰਿਵਾਰਾਂ ਦੀਆਂ ਹਰ ਤਰੀਕੇ ਦੀਆਂ ਲੋੜਾਂ ਦੇਖਦੇ ਹੋਏ ਨਵੀਆਂ ਲੋੜਾਂ ਜਿਹੜੀਆਂ ਨੇ ਤੇ ਪੁਰਾਣੀ ਲੋੜਾਂ ਨੂੰ ਸੁਧਾਰਨ ਦੀ ਲੋੜ ਹੈ ਸਭ ਸੁਧਾਰ ਕਰਦੇ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਕਈ ਅੱਖਾਂ ਤੋਂ ਕੰਮ ਹੈਗੇ ਆ ਇਹਨਾਂ ਨੂੰ ਮਾਰੇ ਰਾਸ਼ਨ ਪਹੁੰਚਾਉਣੇ ਪਰ ਇਹ ਰਾਸ਼ਨ ਸਾਡੇ ਪੈਸੇ ਦਾ ਨਹੀਂ ਹੁੰਦਾ ਉਹ ਤੁਹਾਡੇ ਪੈਸੇ ਦਾ ਹੁੰਦਾ ਸੰਗਤ ਦੇ ਪੈਸੇ ਦਾ ਹੁੰਦਾ ਹੈ ਸੰਗਤ ਦੇ ਦਸਵੰਧ ਦਾ ਹੁੰਦਾ ਹੈ ਇਹ ਲੰਗਰ ਲਗਾਤਾਰ ਚੱਲਦਾ ਰਹੇ ਜੋ ਨਾ ਕਾਸ਼ੀ ਦਾ ਚੱਲਦਾ ਮਿਲਿਆ ਹਰ ਘਰ ਦੇ ਵਿੱਚ ਚੱਲਦਾ ਹੈ ਜਿਹੜਾ ਕਿਸੇ ਦੇ ਘਰਾਂ ਦੇ ਲੱਗੇ ਕਿਹੜੀਆਂ ਸੰਸਥਾਵਾਂ ਜਿਹਦਾ ਸਿੱਖੀ ਸਿੱਖੀ ਦਾ ਅਮਰੀਕਾ ਸਿੱਖੀ ਦਾ ਕੈਨੇਡਾ ਅਮੀਰ ਸੰਸਥਾ ਅਸੀਂ ਪਿੰਡ ਦਾ ਆਪਣੇ ਜਿਹੜੇ ਭੈਣ ਭਾਈ ਆ ਉਹ ਤੁਹਾਡੇ ਦੇ ਸੰਬੰਧ ਦੇ ਨਾਲ ਉਹਨਾਂ ਦੇ ਘਰਾਂ ਵਿੱਚ ਲੰਗਰ ਚਲਾਉਂਦੇ ਆ ਆਪ ਸਭ ਸੰਗਤਾਂ ਦੇ ਕਰਮਾਂ ਦੀ ਬੇਨਤੀ ਹੈ ਕਿ ਇੱਕ ਡਾਲਰ ਮੰਗੇ ਜਾਏ ਤਾਂ ਜੋ ਹਰ ਕਿਸੇ ਦੇ ਘਰ ਲੰਗਰ ਚੱਲਦਾ ਰਹੇ ਹਰ ਕੋਈ ਜਿਹੜਾ ਇਹ ਖਾਣਾ ਹੋਵੇ ਉਹ ਖਾ ਕੇ ਜਾਵੇ ਆਪ ਸਭ ਦੇ ਘਰ ਦੀ ਬੇਨਤੀ ਹੈ ਆਏ ਕਿੱਥੇ ਸਿੱਖਾਂ ਦੀ ਬਾਤ ਹਰੀਏ ਆਏ ਕਿੱਥੇ ਸਿੱਖਾਂ ਦੀ ਬਾਤ ਹਰੀਏ ਕਿ ਸਿੱਖ ਨਹੀਂ ਕਰੇ ਤਾਂ ਨਾ ਸਕਦਾ ਇਸ ਕਰਕੇ ਸਿੱਧੂ ਮੰਗਦੇ ਨੇ ਪਰ ਇੱਕ ਸਿੱਖ ਆਪਣੇ ਸਿੱਖ ਭਰਾ ਨਾਲ ਆਪਣਾ ਦੁੱਖ ਸਾਂਝਾ ਜ਼ਰੂਰ ਕਰ ਸਕਦਾ ਹੈ ਕਿਉਂਕਿ ਇੱਥੇ ਬੱਚੀ ਜਿਹੜੇ ਨਾਲ ਸਾਰਾ ਪਹੁੰਚਦੇ ਆ ਸਿੱਖ ਹਰ ਸਾਹ ਪਹੁੰਚਦੇ ਆ ਅਸੀਂ ਖਬਰਾਂ ਦੀ ਸੁਣ ਲੈਣੀ ਕਈ ਵਾਰੀ ਕਿ ਸਿੱਖ ਇਲਾਜ ਸਿਖਾਉਂਦੇ ਆ ਰਹੀ ਸਿੱਖ ਰਾਜਸਥਾਨ ਦੀ ਸਿਖਾਉਂਦੇ ਆ ਰਹੀ ਸਿੱਖ ਨੇ ਇੱਥੇ ਜਾ ਕੇ ਲੰਗਰ ਲਾ ਕੇ ਅਸੀਂ ਵੀ ਸਿੱਖਦੇ ਹਾਂ ਸਿੱਖ ਸਾਡੀ ਕਿਉਂ ਨਹੀਂ ਖਬਰ ਲੈਂਦੇ ਸਿੱਖ ਸਾਡੇ ਕੋਲ ਕੁਝ ਨਹੀਂ ਪਹੁੰਚਦੇ ਸੋ ਅਸੀਂ ਆਨਲਾਈਨ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਹਾਡਾ ਇੱਕ ਡਾਲਰ ਇੱਕ ਡਾਲਰ ਉਹਨਾਂ ਦੇ ਬੱਚਿਆਂ ਦੇ ਭਵਿੱਖ ਤੇ ਲਾਵਾਂਗੇ ਅਸੀਂ ਕਿਸੇ ਵੀ ਕੰਮ ਨੂੰ ਕਿਉਂਕਿ ਹਮਾਰੇ ਸ਼ਹਿਰ ਵਿੱਚ ਬਹੁਤ ਜ਼ਰੂਰੀ ਹੈ ਅਸੀਂ ਐਜੂਕੇਸ਼ਨ ਦਾ ਲੰਗਰ ਲਾ ਰਹੇ ਹਾਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਉਹਨਾਂ ਦੇ ਪਰਿਵਾਰਾਂ ਦੀ ਬੇਸਿਕ ਰੋਟੀ ਕੱਪੜਾ ਮਕਾਨ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕੈਲੀਬ੍ਰੇਸ਼ਨ ਕਰ ਰਹੇ ਨੇ ਗੁਰੂ ਦੇ ਪਿਆਰੇ ਹਰ ਗੁਰੂ ਦੇ ਪਿਆਰੇ ਸੰਗਤ ਤੁਹਾਡੇ ਚਰਨਾਂ 'ਚ ਹੋ ਰਹੀ ਹੈ ਕਿ ਸਿੱਖੇ ਸਿੱਖਣ ਦੀ ਬਾਤ ਹੋਵੇ ਤੁਹਾਡਾ ਇੱਕ ਡਾਲਰ ਕਿਸੇ ਦੀ ਲਾਈਫ ਚੇਂਜ ਕਰ ਸਕਦਾ ਹੈ ਤੁਹਾਡਾ ਇੱਕ ਡਾਲਰ ਜਿਨ੍ਹਾਂ ਕਿਸੇ ਬੱਚੇ ਨੂੰ ਸਕੂਲ ਦੀ ਫੀਸ ਕਰ ਸਕਦਾ ਹੈ ਤੁਹਾਡਾ ਇੱਕ ਡਾਲਰ ਉਹਨਾਂ ਦੇ ਬੱਚੇ ਨੂੰ ਪੜ੍ਹਾ ਸਕਦਾ ਹੈ ਸੋ ਆਓ ਪਿਆਰੇ ਇੱਕ ਡਾਲਰ ਦੇ ਨਾਲ ਆਪਣੀ ਜਿਹੜੀ ਹੈ ਜਿਹੜੀ ਕਮਾਈ ਦੇ ਦੁਕਾਨ ਦੇ ਦਿੰਦੇ ਜਾਏ ਧੰਨਵਾਦ ਪਿਆਰੇ ਦਾ ਨਮਸਕਾਰ ਮੇਰੇ ਵੀ ਸਾਰੇ ਚੰਗੇ ਰਿਸ਼ਤੇਦਾਰ ਸੋ ਮਹਾਰਾਜ ਤੁਹਾਡੀ ਬਹੁਤ ਬਹੁਤ ਧੰਨਵਾਦ
ਕਰ ਰਹੇ ਆ ਉਹ ਜਿਹੜੇ ਆਪਣੇ ਬੰਜਾਰੇ ਭੈਣ ਭਾਈ ਆਪਣੀ ਉਡੀਕ ਕਰ ਰਹੇ ਹਨ ਕਿ ਕਈ ਉਹਨਾਂ ਦੀ ਬਾਹ ਬੜੇ ਕੁਝ ਜ਼ਿਆਦਾ ਗਰੀਬੀ ਦੀ ਹਾਲਤ ਰਹਿ ਰਹੇ ਹਨ। ਆਪਾਂ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਜਿਹੜੀ ਬੇਸਿਕ ਨੀਡ ਹੈ ਰੋਟੀ ਮਕਾਨ ਕਿਸੇ ਨਾ ਕਿਸੇ ਉਹਨਾਂ ਨੇ ਦੇ ਸਕੀ ਹੈ ਕਿਉਂਕਿ ਇਹ ਜਦੋਂ ਵੀ ਅਸੀਂ ਜਾਂਦੇ ਹਾਂ ਤਾਂ ਸਾਡੇ ਨਾਲ ਅਕਸਰ ਇਹ ਗੱਲ ਪਹਿਲਾਂ ਕਰਦੇ ਹੁੰਦੇ ਸੀ ਭਾਜੀ ਕੋਈ ਵੀ ਸਾਡੀ ਬਾਤ ਕਰਨੀ ਪੜਦਾ ਜਦ ਠੀਕ ਬਾਤ ਹੈ ਜਦੋਂ ਤੁਸੀਂ ਪੜ੍ਹਦੇ ਹੋ ਕਿ ਵੀ ਕੋਈ ਆਤਮ ਹੋ ਜਾਏ ਕੁੱਤੀ ਆਪਸ ਆ ਜਾਏ ਕਿਸੇ ਕੋਈ ਜਾਂਦਾ ਆ ਜਾਏ ਤਾਂ ਸਾਰਾ ਵਾਟਰ ਜਿਹੜੀ ਹੈ ਸਤਸੰਗਤ ਹੈ ਉੱਥੇ ਪਹੁੰਚ ਜਾਂਦੀ ਹੈ ਉੱਥੇ ਸਿੱਖ ਦਇਆ ਨਾਲ ਬਹੁਤ ਭਲੇ ਹਨ ਕਿਸੇ ਨੂੰ ਸਾਰੇ ਦੇਖਣਾ ਚਾਹੁੰਦੇ ਪਰ ਸਾਡੇ ਵਾਲੇ ਕਿਉਂ ਨਹੀਂ ਦੇਖਦੇ ਜਿਹੜੇ ਜਾਰੇ ਭੈਣ ਭਾਈ ਜੀ ਸਿੱਖ ਕੌਮ ਦਾ ਹੀ ਹਿੱਸਾ ਹਨ ਪਿਆਰਿਓ ਤੁਸੀਂ ਸਾਰੇ ਆਪਾਂ ਸਾਰੇ ਇਸ ਚੀਜ਼ ਨੂੰ ਭੁੱਲ ਚੁੱਕੇ ਹਾਂ ਤੇ ਸਿੱਖ ਬਣ ਜਾਰੇ ਵੀਰ ਇਕਲੀ ਕਰ ਵੀਰ ਵੀ ਸਾਡੀ ਕੌਮ ਦਾ ਹਿੱਸਾ ਹਨ ਬਹੁਤ ਵੱਡਾ ਹਿੱਸਾ ਜਿਹੜਾ ਅਸੀਂ ਭੁੱਲ ਚੁੱਕੇ ਹਾਂ ਆਓ ਉਹਨਾਂ ਨੂੰ ਵੀ ਆਪਣੇ ਨਾਲ ਲਾਈਏ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਰੱਖੀਏ ਉਹਨਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਪਰ ਮਾਂ-ਬਾਪ ਬਹੁਤ ਗਰੀਬ ਹਨ ਉਹਨਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਇਸ ਕਰਕੇ ਸਾਡੀ ਸੰਸਥਾ ਨੇ ਇਹ ਮਿਸ਼ਨ ਲਿਆ ਹੈ ਕਿ ਅਸੀਂ ਸਿੱਖ ਸਕਾਲਰ ਵੱਲੋਂ ਸਿੱਖਿਆ ਦਾ ਮਰਕਜ਼ ਵੱਲੋਂ ਇੱਕ ਸਕੂਲ ਬਣਾਉਣ ਜਾ ਰਹੇ ਹਾਂ ਤਾਂ ਜੋ ਉੱਥੇ ਵੱਧ ਤੋਂ ਵੱਧ ਬੱਚੇ ਘੱਟ ਤੋਂ ਘੱਟ ਫੀਸਾਂ ਦੇ ਉੱਤੇ ਪੜ੍ਹ ਸਕਣ ਜਿਹੜੇ ਪੜ੍ਹਨਾ ਚਾਹੁੰਦੇ ਸੋ ਵਿਊਅਰਸ ਅਸੀਂ ਹੁਣ ਸਮਾਪਤੀ ਵੱਲ ਵਧ ਰਹੇ ਹਾਂ ਸਮਾਪਤੀ ਆਲਮੋਸਟ ਕਰ ਰਹੇ ਹਾਂ ਇਸ ਸਮਾਗਮ ਦੀ ਇਸ ਨਗਰ ਕੀਰਤਨ ਦੀ ਇਸ ਇਵੈਂਟ ਦੀ ਜਿਹੜੀ ਕਿ ਯੂਬਾ ਸਿਟੀ ਦੀ ਧਰਤੀ ਤੋਂ ਆਪਾਂ ਤੁਹਾਨੂੰ ਲਾਈਵ ਕਵਰੇਜ ਦਿਖਾਈ ਹੈ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਨੂੰ ਸਮਰਪਿਤ ਜਿਹੜੇ ਸਮਾਗਮ ਚੱਲ ਰਹੇ ਸਨ ਨਗਰ ਕੀਰਤਨ ਜਿਹੜਾ ਮਹਾਨ ਨਗਰ ਕੀਰਤਨ ਸੀ 44ਵਾਂ ਉਹ ਹੋ ਨਿਬੜਿਆ ਬੜੇ ਹੀ ਸਫਲਤਾ ਪੂਰਵਕ ਤਰੀਕੇ ਨਾਲ ਸੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖਿਆ ਖਾਲਿਸਤਾਨ ਦੇ ਝੰਡੇ ਵੀ ਦੇਖੇ ਨੇ ਔਰ ਖਾਲਿਸਤਾਨ ਦੇ ਜਿਹੜੇ ਨਾਰੇ ਨੇ ਉਹ ਵੀ ਤੁਸੀਂ ਸੁਣੇ ਨੇ ਇਸ ਫਿਜ਼ਾ ਵਿੱਚ ਸੋ ਵਿਊਅਰਸ ਬੜਾ ਹੀ ਵਧੀਆ ਸੀ ਇੱਥੇ ਇਕੱਠ ਵੈਦਰ ਵੀ ਬੜਾ ਸੁਹਾਵਣਾ ਸੀ 44ਵਾਂ ਮਹਾਨ ਨਗਰ ਕੀਰਤਨ ਇਸ ਯੂਬਾ ਸਿਟੀ ਦੀ ਧਰਤੀ ਤੋਂ ਜਿਹੜੀਆਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਬਹੁਤ ਹੀ ਸਫਲਤਾ ਸੰਪੂਰਨ ਤਰੀਕੇ ਨਾਲ ਹੋ ਨਿਬੜਿਆ ਸੋ ਕੌਮੀ ਖਾਲਿਸਤਾਨ ਦੀ ਗੱਲ ਵੀ ਹੋਈ ਹੈ ਔਰ ਧਾਰਮਿਕ ਵਿਚਾਰਾਂ ਵੀ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਵਾਸਤੇ ਵੀ ਜਿਸ ਤਰ੍ਹਾਂ ਕਿ ਵਿਊਅਰਸ ਦੇ ਸਾਰਿਆਂ ਦੇ ਕਾਫੀ ਸਾਰੇ ਮੈਸੇਜ ਸਨ ਜਿਹੜੇ ਆਪਣੇ ਪੰਥਕ ਬੁਲਾਰੇ ਵੀ ਸਨ ਜਾਂ ਸਿੱਖ ਸੰਗਤਾਂ ਵੀ ਸਨ ਉਹਨਾਂ ਦੇ ਕਾਫੀ ਮੈਸੇਜ ਸਨ ਇਹੀ ਕਿ ਆਪਣੇ ਗੁਰੂ ਘਰ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੇ ਦੇ ਲੜ ਲੱਗੀਏ ਤੇ ਖਾਲਿਸਤਾਨ ਦਾ ਘਰ ਆਪਣਾ ਜਿਹੜਾ ਹੋਣਾ ਚਾਹੀਦਾ ਆਪਣੇ ਸਿੱਖਾਂ ਦਾ ਸੋ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਜਿਨ੍ਹਾਂ ਨੇ ਜਿਸ ਤਰ੍ਹਾਂ ਕਿ ਆਪਾਂ 3 ਦਿਨ ਇਸ ਨੂੰ ਫੁੱਲੀ ਕਵਰੇਜ ਕੀਤਾ ਹੈ ਔਰ ਮੈਂ ਆਸ ਕਰਦੀ ਹਾਂ ਜਿਹੜਾ ਇਹ ਪ੍ਰੋਗਰਾਮ ਹੈ ਜਿਹੜੇ ਇਵੈਂਟ ਨੇ ਜਿਹੜੇ 3 ਦਿਨ ਆਪਾਂ ਇਹ ਲਾਈਵ ਤੁਹਾਨੂੰ ਦਿਖਾਇਆ ਆਸ ਕਰਦੇ ਹਾਂ ਤੁਹਾਨੂੰ ਇਹ ਸਾਰਾ ਸਮੁੱਚਾ ਸਮਾਗਮ ਸਮੁੱਚਾ ਪ੍ਰੋਗਰਾਮ ਨਗਰ ਕੀਰਤਨ ਦਾ ਜਿਹੜੇ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਸਨ ਉਹ ਤੁਹਾਨੂੰ ਆਪਾਂ ਤੁਹਾਡੇ ਰੂਬਰੂ ਕੀਤੀਆਂ ਨੇ ਔਰ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਵੀ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਸੱਚੋ ਸੱਚ ਪ੍ਰੋਗਰਾਮ ਦੇ ਰੂਏ ਰਾਮਵਾਨ ਵੀ ਨੇ ਕੌਮੀ ਘਰ ਜਿਹੜੇ ਖਾਲਿਸਤਾਨ ਦੇ ਜਿਹੜੇ ਜਿੰਦ ਜਾਣ ਵੀ ਨੇ ਸੋ ਉਹਨਾਂ ਨਾਲ ਆਪਾਂ ਐਂਡਿੰਗ ਇਸ ਪ੍ਰੋਗਰਾਮ ਦੀ ਕਰਾਂਗੇ ਇਸ ਸਮਾਗਮ ਦੀ ਕਰਾਂਗੇ ਇਸ ਨਗਰ ਕੀਰਤਨ ਦੀ ਕਰਾਂਗੇ ਸੋ ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕਿੱਦਾਂ ਲੱਗਾ ਤੁਹਾਨੂੰ ਇਹ ਸਾਰਾ ਨਜ਼ਾਰਾ ਇਸ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਜਿਹੜਾ ਇਹ ਨਗਰ ਕੀਰਤਨ ਹੋ ਨਿਬੜਿਆ ਸੋ ਕਿਸ ਤਰ੍ਹਾਂ ਤੁਸੀਂ ਮਹਿਸੂਸ ਕੀਤਾ ਤੁਹਾਨੂੰ ਕਿਸ ਤਰ੍ਹਾਂ ਇਹ ਸਾਰਾ ਨਜ਼ਾਰਾ ਲੱਗਾ ਸਿੱਖ ਸੰਗਤਾਂ ਵੀ ਆਣ ਕੇ ਤੁਹਾਨੂੰ ਮਿਲੀਆਂ ਨੇ ਪਿਕਚਰਸ ਵੀ ਕਰਵਾਈਆਂ ਨੇ ਕੀ ਫੀਲ ਕਰਦੇ ਹੋ ਦੇਖੋ ਵੈਸੇ ਤਾਂ ਜਦੋਂ ਵੀ ਕਿਤੇ ਕੋਈ ਆਮ ਮੇਲਾ ਵੀ ਹੁੰਦਾ ਹੈ ਤੇ ਪੰਜਾਬੀ ਦਾ ਅਖਾਣ ਹੈ ਕਿ ਮੇਲਾ ਭਰਿਆ ਹੀ ਛੱਡਣਾ ਚੰਗਾ ਹੁੰਦਾ ਹੈ ਤੇ ਉਹਨਾਂ ਮੇਲਿਆਂ ਨਾਲ ਵੀ ਜੁੜੀਆਂ ਹੋਈਆਂ ਕੌੜੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ ਪਰ ਅਸੀਂ ਜਿਸ ਇਕੱਠ ਦੀ ਗੱਲ ਕਰ ਰਹੇ ਹਾਂ ਜਿੱਥੇ ਲਗਭਗ 5 ਲੱਖ ਸਿੱਖਾਂ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ ਅੱਜ ਦੀ ਗੈਦਰਿੰਗ ਜਿਹੜੇ ਇਹਨਾਂ ਦੇ ਪੁਲਿਸ ਰੈਕੋਰਡ ਨੇ ਜਾਂ ਥਰੂ ਡਰੋਨ ਜਿਹੜੀ ਕੈਲਕੂਲੇਸ਼ਨ ਹੈ ਉਹ ਆਲਮੋਸਟ 3 ਲੱਖ ਦੇ ਨੇੜੇ ਤੇੜੇ ਪਹੁੰਚੀ ਹੈ ਔਰ ਅਸੀਂ ਪਿਛਲੇ 4 ਦਿਨ ਤੋਂ ਜਿਹੜੀ ਫਿਜ਼ਾ 'ਚ ਅਸੀਂ ਰਹਿ ਰਹੇ ਸੀ ਸਾਡੀ ਕੋਸ਼ਿਸ਼ ਸੀ ਕਿ TV 84 ਦੇ ਇਸ ਮਾਧਿਅਮ ਰਾਹੀਂ ਸਾਡੇ ਲੱਖਾਂ ਵਿਊਅਰਸ ਤੱਕ ਵੀ ਪਹੁੰਚੇ ਮੈਂ ਆਪਣੀ ਟੈਕਨੀਕਲ ਟੀਮ ਦਾ ਵੀ ਤੁਹਾਡਾ ਵੀ ਦੂਸਰੇ ਐਂਕਰਸ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਰਾਤਾਂ ਜਾਗੇ ਹੋ ਤੁਸੀਂ ਬੜੀ ਮੁਸ਼ਕਲ ਦੇ ਨਾਲ
ਇਸ ਪੀਰੀਅਡ ਨੂੰ, ਕਿਉਂਕਿ ਜੇ ਅਸੀਂ ਮਿਡਨਾਈਟ ਤੱਕ ਕਵਰ ਕਰ ਰਹੇ ਹਾਂ ਤੇ ਅਰਲੀ ਮਾਰਨਿੰਗ ਵੀ, ਜਿਵੇਂ ਨਿਸ਼ਾਨ ਸਾਹਿਬ ਦੀ ਸੇਵਾ ਸੀ, ਸਾਡੀ ਟੀਮ 6 ਵਜੇ ਇੱਥੇ ਮੌਜੂਦ ਸੀ। ਲੇਕਿਨ ਜਿਹੜਾ ਸਾਨੂੰ ਇਸ ਵਾਰ ਵੀ ਨਜ਼ਰ ਆਇਆ, ਹਾਲਾਂਕਿ TV 84 ਲਈ ਅਸੀਂ ਪਿਛਲੇ 12 ਸਾਲ ਤੋਂ ਕਵਰ ਕਰ ਰਹੇ ਹਾਂ ਔਰ ਲਗਾਤਾਰਤਾ ਨਾਲ ਲਗਭਗ 35 ਸਾਲ ਤੋਂ ਮੈਂ ਹਰ ਸਾਲ ਇੱਥੇ ਹੁੰਦਾ ਹੈ, ਪਰ ਬਦਲੀ ਫਿਜ਼ਾ ਤੁਸੀਂ ਮਹਿਸੂਸ ਕਰ ਸਕਦੇ ਹੋ। ਜਦੋਂ 1990 ਦੇ ਵਿੱਚ 91-92 ਦੇ ਦੌਰ 'ਚ ਮੂਵਮੈਂਟ ਸਿਖਰਾਂ ਤੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਵੱਡੇ ਵੱਡੇ ਫਲੋਟ ਉਹ ਸ਼ਹੀਦਾਂ ਦੀਆਂ ਤਸਵੀਰਾਂ ਕੈਰੀ ਕਰਦੇ ਸੀ ਕਿ ਭਾਈ ਫਲਾਂ ਸ਼ਹੀਦ। ਇਸ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੈਸੇਜ ਸੀ, ਉਹ ਤਾਂ ਖਾਲਿਸਤਾਨ ਦੀ ਕਾਇਮੀ ਸੀ। ਹੁਣ ਅਸੀਂ ਬਿਗਨਿੰਗ ਤੋਂ ਐਂਡ ਤੱਕ ਜੇ ਸੈਂਕੜੇ ਲੰਗਰ ਔਰ ਦੂਸਰੇ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਸ਼ੋਰੂਮ ਵਾਂਗ ਕਹਿ ਸਕਦੇ ਹੋ, ਪਰ ਇਹ ਸ਼ੋਰੂਮ ਤੇ ਕੋਈ ਪੈਸੇ ਨਹੀਂ ਮੰਗਦਾ, ਸਗੋਂ ਤੁਹਾਨੂੰ ਰੋਕ ਕੇ ਉਹ ਜ਼ਬਰਦਸਤੀ ਗਿਫਟਸ ਵੀ ਦੇ ਰਹੇ ਨੇ ਔਰ ਲੰਗਰ ਵੀ ਛਕਾ ਰਹੇ ਨੇ। ਤਾਂ ਤੁਸੀਂ ਦੇਖੋਗੇ ਕਿ ਬਿਗਨਿੰਗ ਤੋਂ ਐਂਡ ਤੱਕ ਖਾਲਿਸਤਾਨ ਦੇ ਝੰਡੇ ਨੇ। ਜੋ ਫਿਜ਼ਾ ਅੰਦਰ ਸੀ ਦੀਵਾਨ ਦੇ ਰਾਤ, ਜਿਨ੍ਹਾਂ ਨੂੰ ਮੌਕਾ ਬਣਿਆ ਅੰਦਰ ਦਾ ਦੀਵਾਨ ਦੇਖਣ ਦਾ, ਬੇਸ਼ੱਕ ਪ੍ਰਬੰਧਕੀ ਨਿਜ਼ਾਮ ਜਿਨ੍ਹਾਂ ਚੋਂ ਕੁਛ ਦੇ ਜਿਹੜੇ ਸਬੰਧ ਨੇ ਉਹ ਸਰਕਾਰੀ ਦਾਇਰਾਕਾਰ ਨਾਲ ਰਲੇ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਜਦੋਂ ਖਾਲਿਸਤਾਨ ਜ਼ਿੰਦਾਬਾਦ ਦਰਬਾਰ ਹਾਲ 'ਚੋਂ ਗੂੰਜਿਆ ਤੇ ਇਵੇਂ ਲੱਗਦਾ ਸੀ ਕਿ ਕੁੱਲ ਆਲਮ ਜਿਹੜਾ ਹੈ ਉਸ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਸੁਣਾਈ ਦੇ ਰਹੇ ਹੋਏ, ਕਿਉਂਕਿ ਇਹਨਾਂ 3 ਮਹੀਨਿਆਂ ਨੇ ਗੇਮ ਬਹੁਤ ਜ਼ਿਆਦਾ ਬਦਲੀ ਹੈ। ਜਿਵੇਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ 18 ਜੂਨ ਨੂੰ ਹੁੰਦੀ ਹੈ ਔਰ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹਿੰਦੇ ਨੇ ਕਿ ਇੰਡੀਅਨ ਸਟੇਟ ਇਹਦੇ ਲਈ ਜ਼ਿੰਮੇਵਾਰ ਹੈ। 18 ਸਤੰਬਰ ਤੋਂ ਜਦੋਂ ਅੱਜ ਅਸੀਂ ਇਹ ਨਵੰਬਰ ਦੇ ਪਹਿਲੇ ਹਫਤੇ ਤੱਕ ਆਏ ਹਾਂ, ਇਹਨਾਂ 6 ਹਫ਼ਤਿਆਂ ਨੇ ਗੇਮ ਹੋਰ ਬਦਲ ਕੇ ਰੱਖ ਦਿੱਤੀ। ਅੱਜ ਭਾਰਤ ਦਾ ਇਮੇਜ ਐਜ਼ ਏ ਰੋਗ ਸਟੇਟ, ਕਿ ਜਿਹੜਾ ਕਿਸੇ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਕੇ ਉਹਨਾਂ ਦੇ ਸ਼ਹਿਰੀ ਦਾ ਖੂਨ ਵਗਾ ਸਕਦਾ ਹੈ। ਹਰਦੀਪ ਸਿੰਘ ਨਿੱਜਰ ਦਾ ਕੇਸ ਇੱਕ ਕਲਾਸ ਕੇਸ ਬਣ ਗਿਆ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਜਿਵੇਂ ਕਤਰ ਦੀ ਅਦਾਲਤ ਨੇ ਭਾਰਤੀ ਨੇਵੀ ਦੇ 8 ਆਲਾ ਜਿਹੜੇ ਰਿਟਾਇਰਡ ਆਫੀਸਰ ਕਮਾਂਡੈਂਟ ਲੈਵਲ ਦੇ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਔਰ ਰੀਜ਼ਨ ਕਿ ਉਹਨਾਂ ਦੀ ਉਹ 8 ਹੀ ਆਫੀਸਰ ਜਿਹੜੇ ਨੇ ਉਹ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਦੇ ਲਈ ਜਿਹੜਾ ਮੋਸਾਦ ਦੇ ਲਈ ਕੰਮ ਕਰ ਰਹੇ ਸੀ। ਸੋ ਜ਼ਾਹਿਰ ਹੈ ਕਿ ਇੰਡੀਅਨ ਏਜੰਸੀ ਰਾਹ ਦਾ ਹੀ ਉਹ ਦਸਤਾ ਸੀ ਜਿਹੜਾ ਉਹਨਾਂ ਦੇ ਲਈ ਮੋਸਾਦ ਲਈ ਕੰਮ ਕਰ ਰਿਹਾ ਸੀ। ਸੋ ਇਹਨੇ ਭਾਰਤ ਦਾ ਇਮੇਜ ਜਿਹੜਾ ਜਿਵੇਂ ਇਹਨਾਂ 6 ਹਫ਼ਤਿਆਂ ਦੇ ਵਿੱਚ ਅਰਸ਼ ਤੋਂ ਫਰਸ਼ ਤੇ ਪਟਕਿਆ ਗਿਆ। G20 ਦਾ ਬਹਾਨਾ ਬਣਾ ਕੇ ਉਹ ਆਪਣੇ ਆਪ ਨੂੰ ਵਰਲਡ ਗੁਰੂ ਸਮਝਣ ਲੱਗ ਗਏ ਸੀ। ਸੋ ਅਸੀਂ ਸਮਝਦੇ ਹਾਂ ਬਾਕੀ ਅਕਾਲ ਪੁਰਖ ਦੇ ਹੱਥ ਵਸ ਹੈ। ਕੱਲ ਦੇ ਦੀਵਾਨ 'ਚ ਵੀ ਮੈਂ ਕਿਹਾ ਸੀ ਕਿ ਟਾਈਮ ਐਂਡ ਸਪੇਸ, ਦੇਸ਼ ਤੇ ਕਾਲ, ਇਹ ਰੱਬ ਦੇ ਕੋਲ ਹੁੰਦੇ ਨੇ। ਇੱਕ ਗੱਲ ਜਿਹੜੀ ਮੈਂ ਸਮਝਦਾ 35 ਮਿਲੀਅਨ ਸਿੱਖ ਨੇਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਲੱਗਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਦੂਸਰਾ ਜੋ ਉਤਸ਼ਾਹ ਯੰਗਰ ਜਨਰੇਸ਼ਨ ਚਾਹੀ ਤੁਸੀਂ ਦੇਖਿਆ ਹੋਵੇਗਾ ਕਿ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਭਾਵੇਂ ਕੋਈ ਸਿੱਖ ਐਜੂਕੇਸ਼ਨ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ, ਕੋਈ ਵਿਦਨ ਸਿਸਟਮ ਹਿਊਮਨ ਰਾਈਟਸ ਲਈ ਕੰਮ ਕਰ ਰਿਹਾ ਹੈ, ਕਿਸੇ ਦਾ ਕੋਈ ਹੋਰ ਪ੍ਰੋਜੈਕਟ ਹੈ, ਪਰ ਹਰ ਇੱਕ ਨੂੰ ਹੈ ਕਿ ਵੀ ਅਸੀਂ ਖਾਲਸਾ ਹੈ, ਸਾਡੀ ਪਛਾਣ ਬਤੌਰੇ ਸਿੱਖ ਹੈ। ਔਰ ਖਾਲਿਸਤਾਨ ਦੇ ਕਨਸੈਪਟ ਨੂੰ ਵੀ ਮੈਂ ਇਹ ਵੀ ਕਲੀਅਰ ਕਰਦੇ ਹਾਂ ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਦੁਸ਼ਮਣ ਦੇ ਸੈੱਲ 'ਚ ਵੀ ਦੇਖਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਦਾ ਮਤਲਬ ਕਿਸੇ ਧਰਮ ਦੀ ਖਿਲਾਫਤ ਨਹੀਂ ਹੈ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ ਤੇ ਉਸ 'ਚ ਪੰਡਤ ਰਾਮਾਨੰਦ ਵੀ ਨੇ, ਉਸ 'ਚ ਭਗਤ ਕਬੀਰ ਜੀ ਵੀ ਨੇ, ਉਹਦੇ 'ਚ ਭਗਤ ਰਵਿਦਾਸ ਜੀ ਵੀ ਨੇ, ਉਹਦੇ 'ਚ ਬਾਬਾ ਫਰੀਦ ਜੀ ਵੀ ਬੈਠੇ ਨੇ। ਸੋ ਜਦੋਂ ਅਸੀਂ ਖਾਲਿਸਤਾਨ ਨੇਸ਼ਨ ਦੀ ਗੱਲ ਕਰਦੇ ਹਾਂ ਜਿਹਦਾ ਬਾਰਡਰ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਡਿਸਕ੍ਰਾਈਬ ਕਰਦੇ ਹਾਂ, ਤੇ ਫਿਰ ਸਾਡਾ ਇਹ ਐਲਾਨਨਾਮਾ ਹੈ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਲਈ ਪਰਸੂਟ ਆਫ ਹੈਪੀਨੈਸ ਹੋਏਗਾ। ਔਰ ਅਮਰੀਕਾ ਦੇ ਵਿੱਚ ਪੋਲੀਟੀਕਲੀ ਵੀ ਜਿਸ ਲੈਵਲ ਦੇ ਉੱਤੇ ਇੱਕ ਸਪੋਰਟ ਜਿਹੜੀ ਹੈ ਦੁਨੀਆ ਦੇ ਵਿੱਚ ਬਣੀ ਹੈ, ਜਿਸ ਲਿਹਾਜ਼ ਦੇ ਨਾਲ ਇਸ ਵੇਲੇ ਈਵਨ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਉਹ ਭਾਰਤੀ ਗੇਮ ਨੂੰ ਸਮਝਦੀਆਂ ਨੇ। ਜੇ ਤੁਸੀਂ ਪਿਛਲੇ 2 ਦਿਨਾਂ ਤੋਂ ਦੇਖਿਆ ਹੋਏ ਕਿ ਕੱਲੀ ਇਸ ਯੂਬਾ ਸਿਟੀ ਸਟਰ ਕਾਉਂਟੀ ਪੁਲਿਸ ਹੀ ਨਹੀਂ, LA ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਵੱਡਾ ਜਿਹੜਾ ਨੈਟਵਰਕ ਹੈ ਪੁਲਿਸ ਦਾ, ਉਹਨੇ ਸਿਕਿਉਰਿਟੀ ਥਰੋ ਕੀਤੀ ਹੋਈ ਹੈ ਕਿਉਂਕਿ ਉਹ ਇਹ ਸਮਝਦੇ ਨੇ ਕਿ ਭਾਰਤੀ ਏਜੰਸੀਆਂ ਕੋਈ ਗੰਦੀ ਖੇਡ ਖੇਡ ਸਕਦੀਆਂ ਨੇ। ਸੋ ਅਸੀਂ ਜਿੱਥੇ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ
TV 84 ਨੇ 12-13 ਸਾਲਾਂ 'ਚ ਆਪਣੀ ਕਿੰਨੀ ਥਾਂ ਆਪਣੇ ਲੋਕਾਂ ਦੇ ਦਿਲਾਂ 'ਚ ਬਣਾਈ ਹੈ, ਉਸ ਦਾ ਅੰਦਾਜ਼ਾ ਸਾਨੂੰ ਇਸ ਕਿਸਮ ਦਾ ਇਕੱਠਾਂ 'ਚ ਆ ਕੇ ਮਿਲਦਾ ਹੈ। ਇਹਨਾਂ 3 ਦਿਨਾਂ 'ਚ ਹੁਣ ਵੀ ਮੈਂ ਜਦੋਂ ਗੱਲ ਕਰ ਰਿਹਾ ਅਸੀਂ ਲਗਭਗ 9 ਵਜੇ ਦੇ ਕਰੀਬ ਆ ਗਏ ਔਰ 5 ਘੰਟੇ ਖੜੇ ਰਹਿੰਦੇ ਆ। ਇਹ ਸੀ ਕਿ ਹਰ ਕੋਈ ਤਸਵੀਰ ਲਾਉਣਾ ਚਾਹੁੰਦਾ ਹੈ, ਕੋਈ ਥੈਂਕ ਯੂ ਕਰਨ ਆਉਂਦਾ ਹੈ, ਕੋਈ ਬੱਚਿਆਂ ਨੂੰ ਅਸੀਸ ਦਿਵਾਉਣਾ ਚਾਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਅਸੀਂ ਨਿਸ਼ਕਾਮ ਭਾਵਨਾ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ TV 84 ਸੱਚ ਹੱਕ ਇਨਸਾਫ ਦਾ ਪਹਿਰੇਦਾਰ ਬਣੇ, ਅਲੰਬਰਦਾਰ ਬਣੇ, ਕਿਸੇ ਧਰਮ ਦੀ ਖਿਲਾਫਤ ਨਹੀਂ ਹੈ। ਅਸੀਂ ਉਹੀ ਹੱਕ ਮੰਗਦੇ ਜੋ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਦਿੰਦਾ ਹੈ, ਜੋ ਇੰਟਰਨੈਸ਼ਨਲ ਲਾਅ ਦਿੰਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਸਵੈ ਨਿਰਣੇ ਦੇ ਹੱਕ ਦਾ। ਤੇ ਸਤਿਗੁਰੂ ਰਹਿਮਤ ਕਰਨ ਅਸੀਂ ਜਦੋਂ ਅਗਲੇ ਵਰੇ 45ਵੀਂ ਪੈਰੇਡ ਹੋਣੀ ਹੈ ਆਈਏ, ਤੇ ਜੇ ਗੁਰੂ ਨੇ ਚਾਹਿਆ ਹੋ ਸਕਦਾ ਹੈ ਕਿ ਅੱਜ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਉਮੰਗ ਦੇ ਨਾਲ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਹਾਂ। ਉਦੋਂ ਆਫੀਸ਼ੀਅਲੀ ਸਾਡਾ ਝੰਡਾ ਉਦੋਂ ਤੱਕ ਯੂਨਾਈਟਿਡ ਨੇਸ਼ਨਸ 193 ਝੰਡਿਆਂ ਦੇ ਨਾਲ ਲੱਗਾ ਹੋਏ। ਔਰ ਜਿਵੇਂ ਪਿਛਲੇ ਦਿਨਾਂ 'ਚ ਵਰਲਡ ਸਿੱਖ ਪਾਰਲੀਮੈਂਟ ਦੀ ਕਾਰਵਾਈ 7 ਘੰਟੇ ਚੱਲੀ, ਅੱਜ ਬਹੁਤ ਸਾਰਿਆਂ ਨੇ ਆ ਕੇ ਤਾਰੀਫ ਕੀਤੀ। ਉਹਨਾਂ ਨੇ ਕਿਹਾ ਸਾਨੂੰ ਰਿਅਲਾਈਜ਼ ਹੋਇਆ ਕਿ ਕਿਵੇਂ ਸਿੱਖ ਆਪਣੀ ਕਾਰਵਾਈ ਨੂੰ ਇਸ ਲੈਵਲ ਤੇ ਇਸ ਪ੍ਰੋਫੈਸ਼ਨਲ ਅੰਦਾਜ਼ ਵੀ ਕੰਡਕਟ ਕਰ ਸਕਦੇ ਨੇ। ਇਸੇ ਤਰ੍ਹਾਂ ਖਾਲਿਸਤਾਨ ਰੈਫਰੈਂਡਮ ਜਿਸ ਦੀ ਮੁਹਿੰਮ ਨੇ ਦੁਨੀਆ ਦੇ ਵਿੱਚ ਯੰਗਸਟਰਸ ਨੂੰ ਵੀ ਔਰ ਵੱਡਿਆਂ ਨੂੰ ਵੀ ਇਲੈਕਟ੍ਰੀਫਾਈ ਕੀਤਾ ਹੈ, ਉਹ ਵੀ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ। 28 ਜਨਵਰੀ ਦਾ ਦਿਨ ਸੈਨ ਫਰਾਂਸਿਸਕੋ ਦੇ ਵਿੱਚ ਰੈਫਰੈਂਡਮ ਵੋਟਾਂ ਦਾ ਮਿਥਿਆ ਗਿਆ। ਸੋ ਅਸੀਂ ਸਮਝਦੇ ਹਾਂ ਕਿ ਇਹ ਉਹ ਵੇਲਾ ਹੈ ਜਿੱਥੇ ਸਾਡੀਆਂ ਸਾਰੀਆਂ ਤਨਜ਼ੀਮਾਂ ਨੂੰ, ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਐਸਾ ਮੰਜਾ ਬਣਾਉਣਾ ਹੈ ਜਿੱਥੇ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ ਹੈ। ਮਤਲਬ ਹੁੰਦਾ ਹੈ ਕਿ ਵੀ ਤੁਸੀਂ ਕ੍ਰਾਸ ਪਰਪਸ ਦੇ ਕੰਮ ਨਾ ਕਰੋ, ਕਿਸੇ ਨੂੰ ਛੁਟਿਆਓ ਨਾ, ਇਹ ਨਾ ਦਾਵਾ ਕਰੋ ਕਿ ਜੀ ਖਾਲਿਸਤਾਨ ਸਾਥੋਂ ਹੀ ਸ਼ੁਰੂ ਹੋਇਆ ਤੇ ਸਾਡੇ ਤਾਂ ਹੀ ਮੁੱਕਣਾ ਨਹੀਂ। ਜੇ ਅੱਜ ਅਸੀਂ ਇੱਥੇ ਖਲੋ ਕੇ 44 ਸਾਲ ਬਾਅਦ ਗੱਲ ਕਰ ਰਹੇ ਹਾਂ ਤੇ ਸਾਡੇ ਸਾਹਮਣੇ 13 ਅਪ੍ਰੈਲ 1978 ਦੇ ਉਹ ਸ਼ਹੀਦ ਨੇ, ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀ। ਸਾਡੀਆਂ ਅੱਖਾਂ ਦੇ ਸਾਹਮਣੇ ਜੂਨ 84 ਦੇ ਘੱਲੂਘਾਰੇ ਦੇ ਯੋਧੇ ਨੇ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ। ਅਗਲੇ ਇੱਕ ਦਹਾਕੇ 'ਚ 1 ਲੱਖ ਤੋਂ ਜ਼ਿਆਦਾ ਸਾਡੇ ਗੱਭਰੂ ਨੌਜਵਾਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਭਾਈ ਜਗਤਾਰ ਸਿੰਘ ਹਵਾਰਾ ਬੇੜੀਆਂ 'ਚ ਜਕੜੇ ਹੋਏ, ਹੱਥਕੜੀਆਂ 'ਚ ਨੂੜੇ ਹੋਏ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਕਿਸਾਨ ਮੂਵਮੈਂਟ ਕਿੰਨੀ ਵੱਡੀ ਮੂਵਮੈਂਟ ਇਨਸਾਨੀ ਇਤਿਹਾਸ ਦੀ, ਉਹ ਸਿੱਖੀ ਨੇ ਲੜੀ ਹੈ। ਸੋ ਸਾਡੀ ਤਾਕਤ ਗੁਰੂ ਹੈ, ਸਾਡੀ ਤਾਕਤ ਗੁਰੂ ਪੰਥ ਹੈ। ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਹੰਕਾਰ 'ਚ ਨਾ ਆਈਏ ਕਿ ਜੀ ਸਭ ਕੁਝ ਸਾਡੇ ਸਿਰ ਤੇ ਖੜਾ ਹੈ। ਕਿਹੜਾ ਬਚਿੱਤਰ ਸਿੰਘ ਕਿਹਦੇ ਸਿਰ ਤੇ ਗੁਰੂ ਨੇ ਹੱਥ ਰੱਖ ਕੇ ਕੀ ਸੇਵਾ ਲੈ ਲੈਣੀ ਹੈ। ਤੇ ਜਿਹੜੇ ਦੁਨੀ ਚੰਦ ਵਾਂਗ ਮਸਤ ਹਾਥੀਆਂ ਤੋਂ ਭਗੌੜੇ ਹੁੰਦੇ ਨੇ, ਉਹ ਜ਼ਿੰਦਗੀ ਦੇ ਵੀ ਭਗੌੜੇ ਹੋ ਜਾਂਦੇ ਨੇ। ਸੋ ਸਤਿਗੁਰੂ ਰਹਿਮਤ ਕਰੇ, ਉਹ ਦਿਨ ਦੂਰ ਨਹੀਂ ਹੈ। ਅਗਲਾ ਵਰਾ ਹੋ ਸਕਦਾ ਹੈ ਅਸੀਂ ਖਾਲਿਸਤਾਨ ਦੀ ਲਿਬਰੇਸ਼ਨ ਦਾ ਵਰਾ ਇਸ ਧਰਤੀ ਤੇ ਮਨਾ ਰਹੇ ਹੋਈਏ। ਔਰ ਇਹਨਾਂ ਅਲਫਾਜ਼ ਦੇ ਨਾਲ ਹੀ ਅਸੀਂ ਆਪਣੇ TV 84 ਦੇ ਵਿਊਅਰਸ ਨੂੰ ਵੀ ਜਿਹੜਾ ਅਖੀਰ ਵਧਾਈ ਦਿੰਦੇ ਤੇ ਅਸੀਂ ਯੂਬਾ ਸਿਟੀ ਦੀ ਧਰਤੀ ਤੋਂ ਰੁਖਸਤ ਵੀ ਲੈਂਦੇ ਹਾਂ, ਕਿਉਂਕਿ ਇਹੀ ਆਵਾਜ਼ਾਂ ਅੱਜ ਰਾਤ ਵੀ ਕਈ ਹਫ਼ਤਿਆਂ 'ਚ, ਕਈ ਮਹੀਨਿਆਂ 'ਚ ਖਾਲਿਸਤਾਨ ਜ਼ਿੰਦਾਬਾਦ ਦੀਆਂ ਹੀ ਸਾਡੇ ਮਨਾਂ 'ਚ ਗੂੰਜਦੀਆਂ ਰਹਿਣਗੀਆਂ। ਸਾਰੀ ਟੀਮ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਵੇਂ ਇਹ ਪੋਸੀਬਲ ਹੀ ਨਹੀਂ ਹੁੰਦਾ, ਗੱਲਾਂ ਸਾਰੇ ਕਰਦੇ ਨੇ, ਪਰ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਆ ਕੇ ਨਾਲ ਖਲੋਣਾ, ਆਪਣੇ ਪਰਿਵਾਰਾਂ ਦੀ ਸੇਫਟੀ ਨੂੰ ਵੀ ਜਿਹੜਾ ਉਹ ਨਜ਼ਰਅੰਦਾਜ਼ ਕਰਨਾ, ਇਹ ਸੌਖਾ ਨਹੀਂ ਹੈ। ਸੋ ਤੁਹਾਡੀ ਸਭ ਦੀ ਵੀ ਬਹੁਤ ਵੱਡੀ ਸੇਵਾ ਹੈ। ਜੇ ਸਾਡੇ ਕੋਲ ਇੰਨੀ ਡੈਡੀਕੇਟਿਡ ਟੀਮ ਨਾ ਹੋਏ ਤੇ ਅਸੀਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਸੋ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਸ ਨਾਲ ਆਪਾਂ ਤੁਹਾਡੀ ਕੋਲ ਇਜਾਜ਼ਤ ਲੈਂਦੇ ਆ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਆਏ ਤੇ ਬੱਚੇ